ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਆ। ਸਾਰੀਆਂ ਪਾਰਟੀਆਂ ਸਿਆਸੀ ਗਤੀਵਿਧੀਆਂ ਕਰ ਰਹੀਆਂ ਨੇ, ਆਪੋ ਆਪਣੇ ਏਜੰਡੇ ਦੱਸ ਰਹੀਆਂ ਨੇ, ਵੱਡੇ ਵੱਡੇ ਐਲਾਨ ਕਰ ਰਹੀਆਂ ਨੇ ਅਤੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੀ ਸਿਆਸਤ ਨਾਲ, ਪੰਜਾਬ ਦੇ ਰਹਿਤਲ ਨਾਲ ਜੁੜੇ ਜਿਹੜੇ ਐਕਸਪੀਰੀਅੰਸਡ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਅਤੇ ਉਹਨਾਂ ਤੋਂ ਜਾਣੀਏ ਕਿ ਕਿਵੇਂ ਇਹ ਸਿਆਸਤ ਪੰਜਾਬ ਦਾ ਕੋਈ ਸਵਾਰ ਸਕਦੀ ਹੈ ਜਾਂ ਇਹ ਚੋਣਾਂ ਕਿਵੇਂ ਕਿਸੇ ਤਰੀਕੇ ਦੇ ਨਾਲ ਕੋਈ ਬਦਲ ਲੈ ਕੇ ਆ ਰਹੀਆਂ ਨੇ ਜਾਂ ਨਹੀਂ। ਅਤੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਨੇ, ਇੰਡੀਅਨ ਐਕਸਪ੍ਰੈਸ ਦੇ ਵਿੱਚ ਕਾਫੀ ਸਮਾਂ ਇਹਨਾਂ ਨੇ ਕੰਮ ਕੀਤਾ, ਸਰਦਾਰ ਜਗਤਾਰ ਸਿੰਘ ਜੀ। ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ TV 84 'ਤੇ। ਅਤੇ ਅਸੀਂ ਸਰਦਾਰ ਜਗਤਾਰ ਸਿੰਘ ਜੀ ਹੋਰਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਪੰਜਾਬ ਦੀ ਇਸ ਚੋਣ ਸਿਆਸਤ ਦੇ ਵਿਸ਼ੇ 'ਤੇ। ਅਤੇ ਸਰਦਾਰ ਜਗਤਾਰ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਤੁਹਾਨੂੰ ਕਿ ਇਸ ਵਾਰ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਪੰਜਾਬ 'ਚ, ਹਰ 5 ਸਾਲ ਬਾਅਦ ਆਉਂਦੀਆਂ ਨੇ, 5 ਸਾਲਾਂ ਦੇ ਦਰਮਿਆਨ ਵੀ ਲੋਕ ਸਭਾ ਦੀਆਂ ਚੋਣਾਂ ਵੀ ਆਉਂਦੀਆਂ ਨੇ ਜਾਂ ਕੁਛ ਵੀ, ਇਸ ਵਾਰ ਦੀਆਂ ਚੋਣਾਂ ਨੂੰ ਤੁਸੀਂ ਜੇ ਤੁਹਾਡੀ ਪਹਿਲੀ ਟਿੱਪਣੀ ਲੈਣੀ ਹੋਵੇ ਤਾਂ ਤੁਸੀਂ ਜੋ ਚੋਣ ਪ੍ਰਚਾਰ ਹੋ ਰਿਹਾ, ਜੋ ਐਲਾਨ ਹੋ ਰਹੇ ਨੇ, ਜਾਂ ਜਿਹੋ ਜਿਹੀ ਪਹੁੰਚ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਦਾਅਵੇਦਾਰ ਨੇ ਚੋਣਾਂ ਜਿੱਤਣ ਦੀਆਂ, ਸਮੇਤ ਕਿਸਾਨਾਂ ਦਾ ਵੀ ਜਿਹੜਾ ਇੱਕ ਨਵਾਂ ਹਿੱਸਾ ਇਸ ਸਾਰੇ ਪੈਟਰਨ ਦੇ ਵਿੱਚ ਆਇਆ ਆ, ਤਾਂ ਤੁਸੀਂ ਕੀ ਟਿੱਪਣੀ ਕਰਨੀ ਚਾਹੁੰਦੇ ਹੋ ਕਿ ਇਸ ਵਾਰ ਚੋਣਾਂ ਦੇ ਮਾਹੌਲ 'ਤੇ? ਇਹ ਜਿਹੜਾ ਮਾਹੌਲ ਹੈ ਚੋਣਾਂ ਦਾ ਐਤਕੀ, ਇਹ ਪਿਛਲੇ ਸਾਰਿਆਂ ਨਾਲੋਂ ਮੇਰੇ ਖਿਆਲ 'ਚ ਡਿਫਰੈਂਟ ਹੈ। ਉਹਦਾ ਵੱਡਾ ਕਾਰਨ ਕਿਸਾਨ ਸੰਘਰਸ਼ ਦੀ ਜਿੱਤ ਹੈ। ਮੈਂ ਇਹਨੂੰ ਸਿਰਫ ਕਿਸਾਨ ਸੰਘਰਸ਼ ਦੀ ਜਿੱਤ ਨਹੀਂ ਲੈਂਦਾ, ਮੈਂ ਇਸ ਤੋਂ ਥੋੜ੍ਹਾ ਜਿਹਾ ਅੱਗੇ ਚੱਲਦਾ। 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਲਗਾਤਾਰ ਸੰਘਰਸ਼ ਦੇਖੇ ਅਤੇ ਬੜੀਆਂ ਕੁਰਬਾਨੀਆਂ ਹੋਈਆਂ, ਲੇਕਿਨ ਕੋਈ ਵੀ ਸੰਘਰਸ਼ ਕਦੇ ਤੜ ਪੱਤਣ ਨਹੀਂ ਲੱਗਿਆ। ਇਹ ਪਹਿਲਾ ਸੰਘਰਸ਼ ਹੈ ਪੰਜਾਬ ਦੇ ਵਿੱਚ ਬੇਸਡ, ਜਿਹੜੇ ਪੰਜਾਬ ਦੇ ਲੋਕਾਂ ਨੇ ਕਮਾਂਡ ਕੀਤਾ, ਜਿਹਨੂੰ ਇੱਕ ਜਿੱਤ ਹਾਸਲ ਹੋਈ ਹੈ। ਮੈਂ ਇਹਨੂੰ ਜਿੱਤ ਮੰਨ ਕੇ ਤੁਰਦਾ। ਜਿਹੜੇ 3 ਕਾਨੂੰਨ ਵਾਪਸ ਹੋਣੇ ਹੈ, ਇਹ ਵੱਡੀ ਜਿੱਤ ਹੈ। ਇਸੇ ਕਰਕੇ ਕਿਸਾਨ ਦਿੱਲੀ ਦੀਆਂ ਹੱਦਾਂ ਤੋਂ ਵਾਪਸ ਆਏ। ਸੋ ਇਹਨੇ ਪੰਜਾਬ ਦੀ ਡਾਇਮੈਂਸ਼ਨ ਇੱਕ ਵਾਰੀ ਬਦਲ ਦਿੱਤੀ ਸਾਰੀ। ਇੱਕ ਜਿਸ ਉਦਾਸੀ ਦੇ ਵਿੱਚ ਪੰਜਾਬ ਜਿਉ ਰਿਹਾ ਸੀਗਾ, ਇਸ ਜਿੱਤ ਨੇ ਪੰਜਾਬ ਨੂੰ ਉਸ ਉਦਾਸੀ ਦੇ ਮਾਹੌਲ ਦੇ ਵਿੱਚੋਂ ਕੱਢਿਆ। ਸਿੱਖਾਂ ਦੇ ਬਾਰੇ ਖਾਸ ਕਰਕੇ ਕਿ ਜਿੰਨੇ ਸੰਘਰਸ਼ ਹੋਏ ਹੈ ਇਹ ਸਿੱਖਾਂ ਨੇ ਹੀ ਲੜੇ, ਅਤੇ ਮੈਂ ਇਹਨੂੰ ਉਸ ਸੰਦਰਭ ਦੇ ਵਿੱਚ ਦੇਖਦਾ। ਹੁਣ ਇਲੈਕਸ਼ਨ ਦੇ ਵਿੱਚ ਕਿਸਾਨ ਇੱਕ ਧਿਰ ਬਣ ਕੇ ਉਭਰੇ। ਮੇਰਾ ਨਾਲ ਇਹ ਵੀ ਲਗਾਤਾਰ ਕਹਿਣਾ ਹੁੰਦਾ ਹੈ ਕਿ ਸਿਆਸਤ ਜਿਹੜੀ ਚੋਣਾਂ ਦੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ, ਅਤੇ ਜਿਹੜੀ ਸੰਘਰਸ਼ ਦੀ ਸਿਆਸਤ ਹੈ ਉਹ ਵੱਖਰੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਜਿਸ ਧਿਰ ਨੇ ਸੰਘਰਸ਼ ਜਿੱਤਿਆ ਹੋਵੇ ਉਹ ਚੋਣਾਂ ਦੇ ਵਿੱਚ ਵੀ ਕਾਮਯਾਬ ਹੋ ਸਕੇ। ਅਤੇ ਦੂਜੀ ਗੱਲ ਇਹ ਕਿ ਇਹਨਾਂ ਵਾਸਤੇ ਟਾਈਮ ਬਹੁਤ ਘੱਟ ਸੀ। ਚਲੋ ਉਹ ਤਾਂ ਆਪਾਂ ਬਾਅਦ 'ਚ ਕਰਾਂਗੇ ਗੱਲ। ਆਪਾਂ ਜਿਹੜੀ ਗੱਲ ਤੁਸੀਂ ਕੀਤੀ ਕਿ ਵੱਖਰੀਆਂ ਕਿਵੇਂ ਹੈ, ਇੱਕ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੈ ਕਿ ਇਹਨੇ ਇਸ ਚੋਣ ਪ੍ਰਚਾਰ ਨੂੰ ਐਤਕੀ ਨਵੀਂ ਰੰਗਤ ਦਿੱਤੀ ਹੈ। ਇੱਕ ਹੋਰ ਜਿਹੜੀ ਡਾਇਮੈਂਸ਼ਨ ਐਤਕੀ ਸਭ ਤੋਂ ਜ਼ਿਆਦਾ ਉੱਭਰ ਕੇ ਆ ਰਹੀ ਹੈ ਕਿ ਲੋਕਾਂ ਨੂੰ ਪੰਜਾਬ ਦਾ ਦਰਦ ਬਹੁਤ ਹੈ। ਕੁਛ ਖਾਸ ਸੈਕਸ਼ਨਸ ਜਿਹੜੇ ਕਹਿੰਦੇ ਜੀ ਪੰਜਾਬ ਤਾਂ ਗਰਕ ਗਿਆ ਜੀ, ਨਿੱਗਰ ਗਿਆ ਜੀ। ਮੈਂ ਕੋਈ ਬਹੁਤਾ ਸਹਿਮਤ ਨਹੀਂ ਇਹਨਾਂ ਗੱਲਾਂ ਦੇ ਨਾਲ ਕਿ ਨਿੱਗਰ ਗਿਆ। ਜੇ ਪੰਜਾਬ ਦੀ ਸਟੱਡੀ ਕਰੀਏ ਸਾਰੀ ਪਿਛਲੇ 30-40 ਸਾਲ ਦੀ, ਮੈਂ 1978 ਤੋਂ ਤਾਂ ਮੈਂ ਹੀ ਪ੍ਰੋਫੈਸ਼ਨ ਦੇ ਵਿੱਚ ਹੈ, ਅਤੇ ਮੈਂ ਇਸ ਗੱਲ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ ਕਿ ਪੰਜਾਬ ਨਿੱਗਰ ਗਿਆ ਜੀ, ਪੰਜਾਬ 'ਤੇ ਕਰਜ਼ਾ ਇੰਨਾ ਹੋ ਗਿਆ ਜੀ। ਕੁਛ ਗੱਲਾਂ ਇੱਕ ਨਾਰਮਲ ਪ੍ਰੋਸੈਸ ਹੁੰਦਾ, ਉਹਦੇ ਵਿੱਚੋਂ ਨਿਕਲਦੀਆਂ ਰਹਿੰਦੀਆਂ, ਚੱਲਦੀਆਂ ਰਹਿੰਦੀਆਂ। ਇਹ ਠੀਕ ਹੈ ਕਿ ਪੰਜਾਬ ਜਿਹੜੀ ਆਨ ਅਤੇ ਸ਼ਾਨ ਹੈ ਉਹ ਅੱਗੇ ਵਧਣੀ ਚਾਹੀਦੀ ਹੈ। ਉਹਦੇ ਵਾਸਤੇ ਏਜੰਡਾ ਹੋਣਾ ਚਾਹੀਦਾ। ਇੱਕ ਉਹਦਾ ਕਾਰਨ ਹੈ ਆਪਣੇ ਆਪ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਇਹ ਇੱਕ ਸਟੇਟ ਹੈ ਜਿਹਦੇ ਵਿੱਚ ਜਿਹੜੀ ਇੱਕ ਨੈਚੁਰਲ ਮਾਈਨੋਰਿਟੀ ਹੈ, ਇੱਥੇ ਮੈਜੋਰਿਟੀ ਦੇ ਵਿੱਚ ਹੈ, ਅਤੇ ਉਹ ਅਗਰੈਸਿਵ ਮਾਈਨੋਰਿਟੀ ਹੈ ਜਿਹਨੇ ਕਿਸੇ ਵੇਲੇ ਰਾਜ ਕੀਤਾ ਸੀ।
ਤੇ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਹੋਵੇ ਉਹਨਾਂ ਦੀ ਖਾਸ਼ ਕਦੇ ਮਰਿਆ ਨਹੀਂ ਕਰਦੀ। ਉਹ ਵੱਖਰੀ ਗੱਲ ਹੈ ਕਿ ਹੁਣ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹ ਉਸ ਖਾਸ਼ ਦੀ ਡਾਇਨਾਮਿਕਸ ਕੀ ਹੋਏਗੀ, ਕਿਵੇਂ ਆਪਰੇਟ ਕਰੇਗੀ, ਇਹ ਜ਼ਰੂਰੀ ਨਹੀਂ ਕਿ ਵੱਖਰੇ ਮੁਲਕ ਕਰਕੇ ਹੀ ਹੋਵੇ। ਜਦੋਂ ਮੈਂ ਆਨ ਤੇ ਸ਼ਾਨ ਦੀ ਗੱਲ ਕਰਦਾ ਕਿ ਉਹਦੇ ਵਾਸਤੇ ਹਾਲਤਾਂ ਸਾਜ਼ਗਾਰ ਕਿਵੇਂ ਬਣਨਗੀਆਂ, ਏਜੰਡਾ ਇਹ ਹੈ। ਪਰ ਜਗਤਾਰ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਆਨ ਤੇ ਸ਼ਾਨ ਦੀ, ਪੰਜਾਬ ਦੀ ਆਨ ਤੇ ਸ਼ਾਨ ਦੀ, ਪਰ ਜਿਹੜਾ ਇਸ ਵਾਰ ਵੀ ਚੋਣਾਂ ਦੇ ਵਿੱਚ ਭਾਵੇਂ ਕਿਸਾਨ ਸੰਘਰਸ਼ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਪੰਜਾਬ ਨੂੰ, ਪਰ ਉਸ ਤੋਂ ਬਾਅਦ ਜਿਹੜਾ ਸਾਰਾ ਚੋਣਾਂ ਦਾ ਅਸੀਂ ਪ੍ਰੋਸੈਸ ਦੇਖ ਰਹੇ ਹਾਂ, ਜਿੰਨੇ ਐਲਾਨ ਕੀਤੇ ਜਾ ਰਹੇ, ਕੋਈ 1000 ਰੁਪਇਆ ਦੇ ਰਿਹਾ, ਕੋਈ ਆਹ ਮੁਫਤ ਦੇ ਦੂੰ, ਕੋਈ ਕਹਿੰਦਾ ਮੈਂ ਸਕੂਟਰੀਆਂ ਮੁਫਤ ਦੇ ਦੂੰ, ਮਤਲਬ ਸਾਰਾ ਕੁਛ ਤਾਂ ਜਿਹੜਾ ਆ ਉਹ ਪੰਜਾਬ ਦਾ ਜਿਹੜਾ ਇੱਕ ਕਰੈਕਟਰ ਆ, ਪੰਜਾਬ ਦਾ ਕਰੈਕਟਰ ਤਾਂ ਮੁਫਤੀ ਲੈਣ ਵਾਲਾ ਹੈ ਹੀ ਨਹੀਂ, ਵੀ ਉਸ ਕਰੈਕਟਰ ਤੋਂ ਵੀ ਪਾਸੇ ਜਾ ਕੇ ਜਿਹੜਾ ਸਾਰਾ ਏਜੰਡਾ ਸੈੱਟ ਹੋ ਰਿਹਾ, ਜਿਹੜੇ ਪੰਜਾਬ ਦੇ ਰੂਟ ਇਸ਼ੂਜ਼ ਆ ਉਹ ਤਾਂ ਏਜੰਡੇ 'ਚ ਕਿਤੇ ਗੱਲ ਹੀ ਨਹੀਂ ਉਹਨਾਂ ਦੀ ਹੋ ਰਹੀ ਆ। ਤੁਸੀਂ ਰੂਟ ਇਸ਼ੂਜ਼ ਕਿਹਨੂੰ ਮੰਨਦੇ ਆ? ਪੰਜਾਬ ਦੇ ਰੂਟ ਇਸ਼ੂਜ਼ ਆ, ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡੈਮੋਗ੍ਰਾਫੀ ਆ ਪੰਜਾਬ ਦੀ। ਕਿਸੇ ਵੀ ਤੁਸੀਂ ਆਨ ਸ਼ਾਨ ਦੀ ਗੱਲ ਕੀਤੀ ਹੈ, ਇੱਕ ਮਾਈਨੋਰਿਟੀ ਜਿਹੜੀ ਆ ਉਹ ਇੱਕ ਮੈਜੋਰਿਟੀ 'ਚ ਆ, ਉਹਦੇ ਕੋਈ ਹਿੱਤ ਨੇ, ਇੱਕ ਇੰਟਰਸਟ ਹੁੰਦੇ ਆ ਡੈਮੋਗ੍ਰਾਫੀ ਨਾਲ ਜੁੜੇ। ਹੁਣ ਡੈਮੋਗ੍ਰਾਫੀ, ਮੈਂ ਚੰਡੀਗੜ੍ਹ ਦੀ ਤੁਹਾਨੂੰ ਰੀਸੈਂਟ ਐਗਜ਼ਾਮਪਲ ਦਿੰਦਾ। ਚੰਡੀਗੜ੍ਹ ਦੇ ਵਿੱਚ ਹੁਣ ਇੱਕ ਬੜਾ ਹੋਰ ਟੌਪਿਕ ਬਣਿਆ ਹੋਇਆ ਕਿ ਆਟੋਸ ਜਿਹੜੇ ਆ ਕ੍ਰਾਈਮ ਦਾ ਸੈਂਟਰ ਬਣਦੇ ਜਾ ਰਹੇ ਆ। ਹੁਣ ਆਟੋਸ, ਚੰਡੀਗੜ੍ਹ ਦੀ ਡੈਮੋਗ੍ਰਾਫੀ ਵੀ ਜਿਵੇਂ ਚੇਂਜ ਹੋਈ ਆ। ਮੈਂ ਤੁਹਾਨੂੰ ਇੰਟਰਪਟ ਕਰਨ ਲੱਗਾ ਜਾਣ ਕੇ, ਪੰਜਾਬ ਦੇ ਲੋਕ ਕੈਨੇਡਾ ਜਾ ਕੇ ਵਸੇ ਹੈ, ਉੱਥੇ ਐਮਐਲਏ ਬਣ ਗਏ, ਪ੍ਰਾਈਮ ਮਿਨਿਸਟਰ ਵੀ ਬਣ ਗਏ। ਅਸੀਂ ਉੱਥੇ ਤਾਂ ਖੁਸ਼ ਹੁੰਦੇ ਹਾਂ ਕਿ ਸਾਡੇ ਲੋਕ ਬਣ ਗਏ। ਨਹੀਂ, ਪਰ ਜਗਤਾਰ ਸਿੰਘ ਜੀ, ਇੱਥੇ ਅਸੀਂ ਆਬਜੈਕਟ ਕਰਦੇ। ਇਹ ਵੀ ਆਬਜੈਕਸ਼ਨ ਦਾ ਕਾਰਨ ਆ। ਪੰਜਾਬ ਤੋਂ ਜਦੋਂ ਕੋਈ ਕੈਨੇਡਾ ਜਾਂਦਾ ਆ, ਉਹਦੇ ਲਈ ਇੱਕ ਪ੍ਰੋਸੀਜਰ ਆ, ਉਹਦੇ ਲਈ ਵੀਜ਼ਾ ਪ੍ਰੋਸੈਸਿਸ ਨੇ, ਉਹਦੇ ਲਈ ਇੱਕ ਲੀਗਲਾਈਜ਼ਡ ਰੂਲਸ ਨੇ, ਉਹਦੇ ਲਈ ਤੁਸੀਂ ਵੱਡੀ ਪੇਮੈਂਟ ਵੀ ਦਿੰਦੇ ਹੋ ਉੱਥੇ, ਮਤਲਬ ਰਹਿਣ, ਤੁਸੀਂ ਮੈਡੀਕਲ ਵੀ ਕਰਵਾਉਂਦੇ ਹੋ। ਪਰ ਪੰਜਾਬ ਜਿਹੜਾ, ਪੰਜਾਬ ਦੇ ਵਿੱਚ ਜਿਹੜੀ ਇਨਫਲਕਸ ਹੋ ਰਿਹਾ ਉਹ ਤਾਂ ਟੋਟਲੀ ਅਨਚੈਕਡ ਆ। ਇਹ ਕੋਈ ਇਸ਼ੂ ਨਹੀਂ ਕਿਸੇ ਵੀ ਪੋਲੀਟੀਕਲ ਮਾਈਗ੍ਰੇਸ਼ਨ ਸਾਰੀ ਦੁਨੀਆ ਦੇ ਵਿੱਚ ਨਾਰਮਲ ਪ੍ਰੋਸੈਸ ਹੈ, ਪਰ ਚੈੱਕਡ ਤਾਂ ਹੈ ਨਾ, ਚੈੱਕਡ ਤਾਂ ਹੈ। ਤੁਸੀਂ ਹੋਰ ਤਰ੍ਹਾਂ ਗੱਲ ਕਰਦੇ ਆ। ਇੱਕ ਜੇ ਆਪਾਂ ਸਿਸਟਮ ਸਾਰਾ ਦੇਖੇ ਦੁਨੀਆ ਦਾ, ਏਸ਼ੀਅੰਟ ਵਰਲਡ ਤੋਂ ਲੈ ਕੇ ਹੁਣ ਤੱਕ, ਆਪਣਾ ਅੱਜ ਦਾ ਇਹ ਇਸ਼ੂ ਨਹੀਂ ਆ। ਆਪਾਂ ਥੋੜ੍ਹਾ ਸਾਈਡ ਟਰੈਕ ਕਰਕੇ ਆਪਾਂ ਮੁੜ ਕੇ ਵਾਪਸ ਆਪਣੀ ਗੱਲ 'ਤੇ ਆਉਂਦੇ ਹਾਂ। ਇਹ ਮਾਈਗ੍ਰੇਸ਼ਨ ਜੁਗਾਂ ਜੁਗਾਂਤਰਾਂ ਤੋਂ ਚੱਲਦੀ ਆ ਰਹੀ ਹੈ। ਹੱਦਾਂ ਤਾਂ ਬਹੁਤ ਦੇਰ ਤੋਂ ਬਾਅਦ ਬਣੀਆਂ ਮੁਲਕਾਂ ਦੀਆਂ, ਅਤੇ ਪਾਸਪੋਰਟ ਵੀ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਏ ਹੈ। ਸੋ ਇਹ ਨਾਰਮਲ ਪ੍ਰੋਸੈਸ ਹੈ, ਵਿਦਨ ਦੀ ਕੰਟਰੀਜ਼, ਆਊਟਸਾਈਡ, ਇਹ ਸਾਰਾ ਚੱਲਦਾ ਰਹਿੰਦਾ ਹੈ। ਗੱਲ ਆਪਾਂ ਪੰਜਾਬ ਤੇ ਕਰ ਰਹੇ ਸੀ ਵੀ ਇਸ਼ੂ ਕੀ ਹੈ। ਮੈਂ ਤੁਹਾਨੂੰ ਸਵਾਲ, ਅਸਲ 'ਚ ਇਸ਼ੂ ਅੱਜ ਕੁਝ ਕੁਐਸਚਨਸ ਮੈਂ ਇਸੇ ਕਰਕੇ ਤੁਹਾਡੇ ਕੋਲ ਅਸੀਂ ਆਏ ਹਾਂ ਕਿ ਜਿਹੜੇ ਪੰਜਾਬ ਦੇ ਇਸ਼ੂਜ਼ ਨੇ, ਰੂਟ ਇਸ਼ੂਜ਼ ਦੇ ਉੱਤੇ ਗੱਲ ਨਹੀਂ ਹੋ ਰਹੀ। ਲੀਡਰਸ ਕੋਲ ਜਾਈਏ ਉਹ ਤਾਂ ਕਰਦੇ ਹੀ ਨਹੀਂ ਹੈ। ਹੁਣ ਤੁਸੀਂ ਇੱਕ ਜਰਨਲਿਸਟ ਹੋ, ਤੁਸੀਂ ਪੰਜਾਬ ਦੇ ਧਰਾਤਲ ਨਾਲ ਜੁੜੇ ਰਹੇ ਹੋ। ਮੈਂ ਡੈਮੋਗ੍ਰਾਫੀ ਦਾ ਇਸ਼ੂ ਇਸ ਕਰਕੇ ਇੰਪੋਰਟੈਂਟ ਬਣ ਜਾਂਦਾ, ਹਿਮਾਚਲ ਦੇ ਵਿੱਚ ਇੱਕ ਲੈਂਡ ਸੀਲਿੰਗ ਆ, ਹੋਰ ਸਟੇਟਸ ਦੇ ਵਿੱਚ ਲੈਂਡ ਸੀਲਿੰਗਸ ਆ। ਲੈਂਡ ਸੀਲਿੰਗ ਦਾ ਰੀਜ਼ਨ ਹੁੰਦਾ ਜ਼ਿਆਦਾ ਟਰਾਈਬਲ ਕਲਚਰ ਨੂੰ ਬਚਾਉਣ ਕਰਕੇ ਲੈਂਡ ਸੀਲਿੰਗ ਕੀਤੀ ਜਾਂਦੀ ਹੈ, ਜਾਂ ਕਿਸੇ ਵੀ ਕੋਈ ਕਲਚਰ ਜਿਹੜਾ ਆ ਇੱਕ ਮਾਈਨੋਰਿਟੀ 'ਚ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਹੋਵੇ, ਜੇ ਉਹਦੀ ਪ੍ਰੋਟੈਕਸ਼ਨ ਲਈ ਉਹ ਲੈਂਡ ਸੀਲਿੰਗਸ ਹੁੰਦੀਆਂ ਨੇ। ਪੰਜਾਬ ਦੇ ਵਿੱਚ ਜੰਮੂ ਕਸ਼ਮੀਰ, ਫੋਰ ਐਗਜ਼ਾਮਪਲ, ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਜਦੋਂ ਤੋੜੀ ਆ, ਤਾਂ ਸਾਰਾ ਲਿਬਰਲ ਸੈਕਸ਼ਨ ਜਾਂ ਸਾਰਾ ਹੀ ਜਿਹੜਾ ਸੈਕੂਲਰ ਸੈਕਸ਼ਨ ਵੀ ਆ ਇੰਡੀਆ ਦਾ, ਉਹ ਵਿਰੋਧ ਕਰਦਾ ਆ ਕਿ ਤੁਸੀਂ ਉਹਨਾਂ ਦੀ ਜਿਹੜੀ ਇੱਕ ਪ੍ਰੋਟੈਕਸ਼ਨ ਮਿਲੀ ਹੋਈ ਸੀ ਉਹਨੂੰ ਇਨਫ੍ਰਿੰਜ ਕਰ ਰਹੇ ਹੋ। ਪਰ ਪੰਜਾਬ ਅੱਜ ਇੱਕ ਉਸ ਸਿਚੁਏਸ਼ਨ 'ਤੇ ਆ ਵੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਟੋਟਲੀ ਡੈਮੋਗ੍ਰਾਫਿਕ ਚੇਂਜ ਹੋ ਰਿਹਾ। ਮਤਲਬ ਇਹ ਕੋਈ ਇਸ਼ੂ ਨਹੀਂ ਬਣ ਰਿਹਾ, ਉਹਦੇ ਨਾਲ ਐਮਪਲੋਇਮੈਂਟ ਵੀ ਜੁੜੀ ਆ। ਮੈਂ ਤੁਹਾਨੂੰ ਇਸ ਕਰਕੇ ਸਵਾਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਵੇਜ ਰੇਟ ਆ, ਹੁਣ ਵੇਜ ਰੇਟ ਪੰਜਾਬ ਦੇ ਵਿੱਚ, ਇੱਕ ਪੰਜਾਬੀ ਜਦੋਂ ਕੰਮ ਕਰਦਾ ਉਹਦੇ ਆਪਣੇ ਸੋਸ਼ਲ ਸੈਟਅਪ ਦੇ ਹਿਸਾਬ ਨਾਲ ਵੇਜ ਰੇਟ ਹੁੰਦਾ। ਮੈਂ ਇੱਥੇ ਆਉਣਾ, ਉਹਦੀ ਕੋਈ ਗੱਲ ਨਹੀਂ ਕਰ ਰਿਹਾ, ਇੱਥੇ ਮੈਂ ਉੱਥੇ ਆਉਣ ਲੱਗਿਆ। ਬਿਲਕੁਲ। ਇਹ ਜਦੋਂ ਮੈਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਦੀ ਗੱਲ ਕਰਦਾ, ਇਹ ਸਾਰੀ ਦੁਨੀਆ 'ਚ ਰੌਲਾ ਪੈਂਦਾ। ਜਦੋਂ ਬਾਹਰ ਦੀ ਲੇਬਰ ਜਾਂਦੀ ਹੈ ਨਾ ਉੱਥੇ, ਉਹ ਜਿਹੜਾ ਲੋਕਲ ਵੇਜ ਰੇਟ ਆ ਉਹ ਘਟ ਜਾਂਦਾ। ਬਿਲਕੁਲ ਜੀ, ਹਾਂਜੀ। ਇਹ ਇੰਪੈਕਟ ਸਾਰੀ ਦੁਨੀਆ 'ਚ ਹੀ ਹੈ, ਇਹ ਪੰਜਾਬ ਦੇ ਵਾਸਤੇ ਪੈਕੂਲੀਅਰ ਨਹੀਂ ਹੈ, ਇੱਕ ਫਿਨਾਮਨਾ। ਪਰ ਆਪਾਂ ਪੰਜਾਬ ਤੇ ਆ ਜੀ, ਆਪਾਂ ਨਹੀਂ ਤਾਂ ਲੰਬੀ ਗੱਲ ਤੋਂ ਪਵੇ ਤੁਰ ਜਾਏ। ਨਹੀਂ, ਬਿਲਕੁਲ ਜੀ। ਇਹ ਅਸਲ 'ਚ ਪੰਜਾਬ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਸ਼ੂ ਤਾਂ ਬਣਨਾ ਚਾਹੀਦਾ ਹੈ ਕਿ ਵੇਜ ਰੇਟ ਜਿਹੜੀ ਆ ਪੰਜਾਬ ਦੀ, ਇਹ 1977 ਬਣੀ ਸੀ ਨਾ ਸਰਕਾਰ ਅਕਾਲੀ ਦਲ ਦੀ, ਉਦੋਂ ਵੀ ਇਸ਼ੂ ਰੇਜ਼ ਹੋਇਆ ਸੀ। ਓਕੇ, ਇਹ ਅੱਜ ਦਾ ਨਹੀਂ ਹੈ ਇਸ਼ੂ। ਪੰਜਾਬ ਦਾ ਦੁਖਾਂਤ ਪਤਾ ਕੀ ਹੈ, ਅਸੀਂ ਇਸ਼ੂ ਰੇਜ਼ ਕਰਦੇ, ਉਹਦੇ ਬਾਰੇ ਕਮਿਟਡ ਨਹੀਂ ਹੁੰਦੇ। ਹੁਣ ਵੀ ਇਹੀ ਹੈ। ਤੁਸੀਂ ਪਿਛਲੇ ਪੰਜਾਬ ਦਾ ਸਾਰਾ ਇਤਿਹਾਸ ਚੱਕ ਲਓ, ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੇ ਕਿਸੇ ਵੇਲੇ ਪੰਜਾਬ ਵਾਸਤੇ 370 ਦੇ ਅੰਡਰ
ਉਹੀ ਸਟੇਟਸ ਮੰਗਿਆ ਸੀ ਜਿਹੜਾ ਕਸ਼ਮੀਰ ਦਾ ਸੀ। ਓਕੇ। ਉਹ 1967 ਦੀ ਇਲੈਕਸ਼ਨ ਦੀ ਗੱਲ ਹੈ। ਤੇ ਹੁਣ ਉਹ ਮੈਨੀਫੈਸਟੋ ਦਾ ਪਾਰਟ ਸੀ। ਤੇ ਹੁਣ ਜਦੋਂ ਟੁੱਟਿਆ ਤੇ ਸਪੋਰਟ ਕਰ ਰਹੇ ਸੀ, ਤੋੜਨ ਵਾਲੇ ਸਪੋਰਟ ਕਰ ਰਹੇ ਸੀ। ਪੰਜਾਬ ਦਾ ਦੁਖਾਂਤ ਇਹ ਹੈ ਲਗਾਤਾਰ ਵੀ ਦੋਗਲੀ ਰਾਜਨੀਤੀ ਹੋ ਗਈ ਆ। ਇਹ ਸ਼ੁਰੂ ਤੋਂ ਮੈਂ ਜਿੰਨਾ ਕਿ ਮੈਂ ਸਟੱਡੀ ਕੀਤਾ ਹੈ ਤੇ ਮੈਂ ਲਿਖਦਾ ਵੀ ਹਾਂ ਲਗਾਤਾਰ ਤੇ ਕਿਤਾਬਾਂ ਵੀ ਲਿਖੀਆਂ, ਇਹ ਮੈਨੂੰ ਦੋਗਲਾਪਣ ਪੰਜਾਬ ਦੇ ਸਿਆਸਤਦਾਨਾਂ ਦਾ ਲਗਾਤਾਰ ਨਜ਼ਰ ਆਉਂਦਾ। ਤੇ ਇਸ ਵਾਰ ਵੀ ਤੁਹਾਨੂੰ ਚੋਣਾਂ 'ਚ ਕੋਈ ਬਦਲਾਅ ਨਜ਼ਰ ਆ ਰਿਹਾ ਜਾਂ ਉਹੀ ਦੋਗਲਾਪਣ ਹੈ? ਇਹ ਮੇਰੇ ਖਿਆਲ 'ਚ ਉਹੀ ਦੋਗਲਾਪਣ ਹੈ। ਤੇ ਉਹ ਲਗਾਤਾਰ ਨਾ ਗੱਲ ਕੀਤੀ ਜਾ ਰਹੀ ਵੀ ਪੰਜਾਬ ਦਾ ਮਾਡਲ ਜੀ, ਪੰਜਾਬ ਦਾ ਮਾਡਲ ਜੀ। ਮੈਨੂੰ ਤਾਂ ਮਾਡਲ ਤਾਂ ਨਜ਼ਰ ਹੀ ਨਹੀਂ ਆ ਰਿਹਾ। ਮਾਡਲ ਤਾਂ ਹੈ ਹੀ ਨਹੀਂ, ਬਸ ਮਾਡਲ ਸ਼ਬਦ ਰਹਿ ਗਿਆ ਕਿ ਮਾਡਲ ਸ਼ਬਦ ਰਹਿ ਗਿਆ। ਜਿਹੜੇ ਨਾਰਮਲ ਜਿਹੜੇ ਗਵਰਨੈਂਸ ਇਸ਼ੂਜ਼ ਹੈ ਉਹਨਾਂ ਨੂੰ ਮਾਡਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ। ਐਡਮਿਨਿਸਟ੍ਰੇਟਿਵ ਜਿਹੜੀ ਕਰਪਸ਼ਨ ਹੈ, ਐਡਮਿਨਿਸਟ੍ਰੇਟਿਵ ਕਰਪਸ਼ਨ ਆ, ਉਹਦੇ ਉੱਤੇ ਹੀ ਮਾਡਲ ਕਿਹਾ ਜਾ ਰਿਹਾ ਕਿ ਇਹੀ ਨਵਾਂ ਬਈ ਅਸੀਂ ਇਹਨੇ ਰੈਵਨਿਊ ਇਕੱਠਿਆ ਕਰ ਦਿਆਂਗੇ, ਇੱਥੇ ਆਹ ਬਣਾ ਦਿਆਂਗੇ, ਕਰ ਦਿਆਂਗੇ। ਇਹ ਮਾਡਲ ਨਹੀਂ ਹੋਇਆ ਕਰਦਾ, ਤਾਂ ਗਵਰਨੈਂਸ ਇਸ਼ੂਜ਼ ਹੈਗੇ ਆ, ਉਹਨਾਂ ਨੂੰ ਟੈਕਲ ਕਿਵੇਂ ਕਰਨਾ ਹੈ ਜੀ। ਜਿਹੜਾ ਮਾਡਲ ਹੈ ਉਹ ਤਾਂ ਓਵਰਆਲ ਜਿਹੜਾ ਤੁਹਾਡਾ ਟੋਟਲ ਸਟਰਕਚਰ ਹੈ ਉਹਨੂੰ ਕਿਵੇਂ ਡਿਵੈਲਪ ਕਰਨਾ ਹੈ ਉਹ 'ਤੇ ਡਿਪੈਂਡ ਕਰਦਾ ਹੁੰਦਾ ਅਤੇ ਕੀ ਅਪਰੋਚ ਹੁੰਦੀ ਹੈ। ਅਤੇ ਸਟੇਟ ਦੀ ਅਪਰੋਚ ਸੈਂਟਰ ਤੋਂ ਬਿਲਕੁਲ ਅਲੱਗ ਹੋ ਕੇ ਨਹੀਂ ਹੋਇਆ ਕਰਦੀ। ਓਕੇ। ਕਿਉਂਕਿ ਟੋਟਲ ਡਿਪੈਂਡੈਂਸ ਇੰਟਰੈਕਸ਼ਨ ਸਟੇਟ ਅਤੇ ਸੈਂਟਰ ਦਾ ਹੋਇਆ ਕਰਦਾ ਹੈ। ਇੱਕ ਗੱਲ ਲਗਾਤਾਰ ਮੈਂ ਹੁਣ ਨਾਲ ਹੀ ਇਹਦੇ ਕਲੀਅਰ ਕਰ ਦਿੰਦਾ, ਗੱਲ ਖੁਦ ਮੁਖਤਾਰੀ ਦੀ ਹੁੰਦੀ ਹੈ, ਹੁਣ ਵੀ ਹੋ ਰਹੀ ਹੈ ਬਈ ਫੈਡਰਲਿਜ਼ਮ ਜੀ ਬਿਲਕੁਲ ਹੋਣਾ ਚਾਹੀਦਾ। ਪੰਜਾਬ ਫਿਰ ਮੈਂ ਉੱਥੇ ਆਉਣਾ, 1952 ਦੀ ਇਲੈਕਸ਼ਨ ਅਕਾਲੀ ਦਲ ਨੇ ਇਸ ਇਸ਼ੂ 'ਤੇ ਹੀ ਲੜੀ ਸੀ। ਉਸ ਤੋਂ ਬਾਅਦ ਵਾਰ-ਵਾਰ ਇਹਨੂੰ ਕਦੇ ਬਟਾਲਾ ਰੈਜ਼ੋਲੂਸ਼ਨ, ਕਦੇ ਅਨੰਦਪੁਰ ਸਾਹਿਬ ਦਾ ਮਤਾ, ਇਹ ਲਗਾਤਾਰ ਆਉਂਦਾ ਰਿਹਾ। ਹੁਣ ਵੀ ਗੱਲ ਹੋ ਰਹੀ ਹੈ ਬਈ ਇਹ ਫੈਡਰਲਿਜ਼ਮ ਦਾ ਪ੍ਰਿੰਸੀਪਲ ਹੈ ਜੀ, ਇਹ ਹੈ ਜੀ, ਉਹ ਹੈ ਜੀ। ਕਿਸਾਨ ਸੰਘਰਸ਼ ਦੇ ਵਿੱਚ ਇੱਕ ਸੈਕਸ਼ਨ ਨੇ ਉਹਨੂੰ ਸਾਬੋਟੇਜ ਕਰਨ ਵਾਸਤੇ ਇਹ ਇਸ਼ੂ ਲਿਆਂਦਾ ਵਿੱਚ। ਠੀਕ ਹੈ, ਫੈਡਰਲਿਜ਼ਮ ਦਾ ਇਸ਼ੂ ਇਹ ਹੈ, ਤੁਸੀਂ ਬਾਅਦ ਸੰਘਰਸ਼ ਲੜ ਲਓ ਉਹਦੇ ਬਾਰੇ। ਸੋ ਇਹ ਇਸ਼ੂ ਹੈਗੇ ਆ, ਲੇਕਿਨ ਹੈ ਕਿ ਜਿਹੜੇ ਪੰਜਾਬ ਦੇ ਕੋਲੇ ਜਾਂ ਸਟੇਟਸ ਕੋਲੇ ਸਾਰੀਆਂ ਕੋਲ ਜਿਹੜੀਆਂ ਪਹਿਲਾਂ ਪਾਵਰ ਸੀਗੀਆਂ ਉਹ ਵੀ ਸੈਂਟਰ ਨੇ ਹੌਲੀ ਹੌਲੀ ਖਤਮ ਕਰਤੀਆਂ, ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਬੀਜੇਪੀ ਹੋਵੇ। ਅਤੇ ਮੈਂ ਨਾਲ ਇਹ ਵੀ ਕਹਿਣਾ ਹੁੰਦਾ ਕਿ ਕੇਂਦਰ ਦੇ ਕੋਲ ਵੀ ਖੁਦ ਮੁਖਤਿਆਰੀ ਹੈ ਨਹੀਂ ਗੀ, ਕਿਸੇ ਮੁਲਕ ਕੋਲ ਖੁਦ ਮੁਖਤਿਆਰੀ ਹੈ ਨਹੀਂ ਉਸ ਲੈਵਲ ਦੀ। ਕਿਉਂਕਿ ਜਿਹੜੀ ਤੁਹਾਡੀ ਇਕੋਨਮੀ ਹੈ ਉਹ ਤੁਹਾਡੇ ਹੱਥ ਦੇ ਵਿੱਚ ਨਹੀਂ ਹੈ, ਉਹਨੂੰ ਮਾਰਕੀਟ ਫੋਰਸਿਸ ਕੰਟਰੋਲ ਕਰਦੀਆਂ। ਜੇ ਤੁਹਾਡੀ ਇਕੋਨਮੀ ਤੁਹਾਡੇ ਹੱਥ ਦੇ ਵਿੱਚ ਨਹੀਂ, ਤੁਹਾਡੀ ਖੁਦ ਮੁਖਤਿਆਰੀ ਕਿੱਥੇ ਗਈ? ਸੈਮੀ ਅਟੋਨਮੀ ਤੁਹਾਡੇ ਕੋਲ ਹੈਗੀ ਹੈ, ਉਹ ਸੈਮੀ ਅਟੋਨਮੀ ਹੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਜਾਂ ਬਾਕੀ ਸਟੇਟਸ ਨੂੰ ਮਿਲਣੀ ਚਾਹੀਦੀ ਹੈ। ਸਭ ਦਾ ਸਾਂਝਾ ਮੁੱਦਾ ਹੈ। ਜਿੰਨੀਆਂ ਸਟੇਟਸ ਦੇ ਵਿੱਚ ਉਸ ਪਾਰਟੀ ਦੀ ਸਰਕਾਰ ਹੈ ਜਿਹੜੀ ਕੇਂਦਰ ਦੇ ਵਿੱਚ ਨਹੀਂ ਹੈ, ਉਹਨਾਂ ਸਾਰਿਆਂ 'ਚ ਮੰਗ ਵਾਰ-ਵਾਰ ਉੱਠਦੀ ਹੈ। ਅਸੀਂ ਇਕੱਲੇ ਨਹੀਂ ਹੈ, DMK ਤਾਮਿਲਨਾਡੂ ਦੇ ਵਿੱਚ ਸਭ ਤੋਂ ਪੁਰਾਣੀ ਮੰਗ ਉੱਠਦੀ ਰਹੀ ਹੈ। ਤੁਹਾਨੂੰ ਲੱਗ ਰਿਹਾ ਹੈ ਕਿ ਇਹ ਮੈਂ ਇਸ਼ੂ ਦੀ ਗੱਲ ਕਰ ਰਿਹਾ, ਤੁਹਾਡੇ ਇਸ਼ੂ ਐਕਸਪਲੇਨ ਕਰ ਦਿੰਦਾ। ਸੋ ਇੱਕ ਤਾਂ ਇਸ਼ੂ ਤੁਹਾਡਾ ਨਾਰਮਲ ਬਣ ਜਾਂਦਾ ਸੈਮੀ ਆਟੋਨਮੀ ਦਾ। ਸੈਮੀ ਆਟੋਨਮੀ, ਮੈਂ ਆਟੋਨਮੀ ਲਫ਼ਜ਼ ਨਹੀਂ ਵਰਤ ਰਿਹਾ, ਸੈਮੀ ਆਟੋਨਮੀ ਉਹ ਹੋਣੀ ਚਾਹੀਦੀ ਹੈ। ਸੂਬਿਆਂ ਨੇ ਜੇ ਟੈਕਸ ਇਕੱਠਾ ਕਰਨਾ ਅਤੇ ਹੁਣ ਤਾਂ ਸਾਰਾ ਹੀ ਕੇਂਦਰ ਲੈ ਜਾਂਦਾ ਵਰਚੁਅਲੀ। ਸੂਬਿਆਂ ਦੇ ਕੋਲ ਕੁਛ ਵੀ ਨਹੀਂ, ਨਾ ਹੀ ਸੂਬੇ ਆਪਣਾ ਕੁਛ ਕਰ ਸਕਦੇ ਪਲਾਨ। ਸੋ ਉਹਨਾਂ ਦਾ ਹੱਕ ਸੂਬਿਆਂ ਕੋਲ ਹੋਣਾ ਚਾਹੀਦਾ ਹੈ। ਤੁਸੀਂ ਸੈਮੀ ਆਟੋਨਮੀ ਦੀ ਗੱਲ ਕੀਤੀ ਆ, ਸੈਮੀ ਆਟੋਨਮੀ ਨਾਲ ਜੁੜੇ ਪੰਜਾਬ ਦੇ ਬੜੇ ਰੂਟ ਇਸ਼ੂਜ਼ ਜਿਹੜੇ ਆ, ਮੈਂ ਜਿਹੜੀ ਡੈਮੋਗ੍ਰਾਫੀ ਦੀ ਵੀ ਗੱਲ ਕਰ ਰਿਹਾ ਸੀ ਜਾਂ ਹੋਰ ਵੀ ਸਾਰਾ, ਉਹ ਵੀ ਸੈਮੀ ਆਟੋਨਮੀ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਆ ਜਾਂਦੇ ਆ ਕਿ ਹਾਂ ਸਟੇਟ ਕੋਲ ਅਧਿਕਾਰ ਹੋਣ ਕਿ ਆਪਣੇ ਜਿਹੜੇ ਉਹ ਘਰੇਲੂ ਮਸਲੇ ਆ ਜਾਂ ਵਿਦਿਨ ਦਾ ਸਟੇਟ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਫੈਸਲੇ ਲੈ ਸਕੇ। ਪਰ ਕਿਸੇ ਵੀ ਲੀਡਰ ਦੇ ਮੂੰਹੋਂ ਸੈਮੀ ਆਟੋਨਮੀ ਤਾਂ ਛੱਡੋ, ਗੱਲ ਇਹ ਨਹੀਂ ਆ, ਸੈਮੀ ਆਟੋਨਮੀ ਸ਼ਬਦ ਵੀ ਨਾ ਸੁਣਿਆ ਕਿਸੇ ਨੇ। ਮੈਂ ਕਹਿੰਦਾ ਵੱਧ ਅਧਿਕਾਰਾਂ ਦੀ ਗੱਲ ਵੀ ਕਰ ਲਓ ਨਾ, ਕੋਈ ਕਰ ਹੀ ਨਹੀਂ ਰਿਹਾ। ਬਲਕਿ ਮੈਨੂੰ ਤਾਂ ਲੱਗ ਰਿਹਾ ਜਿਹੜਾ ਸੰਯੁਕਤ ਸਮਾਜ ਮੋਰਚਾ ਵੀ ਬਣਿਆ, ਜਿਹੜਾ ਕਿ ਕਿਸਾਨ ਸੰਘਰਸ਼, ਭਾਵੇਂ ਤੁਸੀਂ ਕਿਹਾ ਕਿ ਫੈਡਰਲਿਜ਼ਮ ਦਾ ਇਸ਼ੂ ਨਹੀਂ ਸੀ, ਪਰ ਕਿਸਾਨ ਸੰਘਰਸ਼ 'ਚ ਬਲਵੀਰ ਸਿੰਘ ਰਾਜੇਵਾਲੇ ਖੁਦ ਗੱਲ ਕਹਿੰਦੇ ਰਹੇ ਆ ਕਿ ਇਹ ਜਿਹੜਾ ਫੈਡਰਲ ਸਿਸਟਮ ਆ ਉਹਦਾ ਘਾਣ ਆ, ਜੋ ਕੇਂਦਰ ਇਹ ਕਾਨੂੰਨ ਲੈ ਕੇ ਆਇਆ, ਉਹ ਘਾਣ ਸੀ ਬਿਲਕੁਲ। ਤੇ ਪਰ ਉਹ ਸੰਯੁਕਤ ਸਮਾਜ ਮੋਰਚਾ ਵੀ ਕਿਤੇ ਸੈਮੀ ਆਟੋਨਮੀ ਦੀ ਗੱਲ ਨਹੀਂ ਕਰ ਰਿਹਾ। ਹੁਣ ਉਹਨਾਂ ਨੇ ਆਪਣਾ ਪ੍ਰੋਗਰਾਮ ਲੈ ਕੇ ਆਉਣਾ, ਹਜੇ ਉਹਨਾਂ ਨੇ ਕੋਈ ਮੈਨੀਫੈਸਟੋ ਦਾ ਰਿਲੀਜ਼ ਨਹੀਂ ਕੀਤਾ ਆਪਣਾ। ਜਦੋਂ ਮੈਨੀਫੈਸਟੋ ਜਾਂ ਪਾਲਿਸੀ ਪ੍ਰੋਗਰਾਮ ਲੈ ਕੇ ਆਉਣਗੇ ਉਦੋਂ ਉਹਨਾਂ ਦੇ ਪੈਰਾਮੀਟਰਸ ਪਤਾ ਲੱਗਣਗੇ ਵੀ ਕਿਹਨਾਂ ਇਸ਼ੂਜ਼ 'ਤੇ ਇਹ ਇਲੈਕਸ਼ਨ ਲੜਨੇ ਚਾਹੁੰਦੇ ਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਦਿੱਲੀ 'ਚ ਲਗਾਤਾਰ ਜਦੋਂ ਸ਼ੁਰੂਆਤ 'ਚ, ਹਲੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਬੋਲਦੇ ਹੋਣਗੇ,
ਉਦੋਂ ਇਹ ਬੜਾ ਰੌਲਾ ਪਾਉਂਦੇ ਸੀ ਕਿ ਦਿੱਲੀ ਜਿਹੜਾ ਆ ਉਹਨੂੰ ਇੱਕ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ, ਕਿ ਸਾਡੇ ਕੋਲ ਅਧਿਕਾਰ ਨਹੀਂ ਆ। ਪੰਜਾਬ ਦੇ ਵਿੱਚ ਆ ਕੇ ਉਹ ਚੁੱਪ ਹੋ ਜਾਂਦੇ ਆ, ਕੋਈ ਸੈਮੀ ਆਟੋਨਮੀ ਦੀ ਗੱਲ ਨਹੀਂ ਪੰਜਾਬ 'ਚ ਆ ਕੇ। ਪੰਜਾਬ 'ਚ ਤਾਂ ਇੱਕੋ ਗੱਲ ਆ ਹੁਣ ਆਪ ਕੋਲ ਕਿ ਸਾਰੇ ਮਾੜੇ ਨੇ, ਅਸੀਂ ਚੰਗੇ ਆ, ਤੇ ਇੱਕ ਮੌਕਾ ਕੇਜਰੀਵਾਲ ਨੂੰ। ਮੇਰੇ ਖਿਆਲ ਦੇ ਵਿੱਚ ਆਪ ਜਿਹੜੀ ਪੰਜਾਬ ਦੀ ਸਿਆਸਤ ਹੈ ਨਾ, ਇਹਦੇ 'ਚ ਸੇਧ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਆਈਡੀਓਲੋਜੀਕਲ ਸਟੇਟ ਹੈ। ਜਦੋਂ ਮੈਂ ਕਹਿੰਦਾ ਸਾਡੀ ਸਿਆਸਤ ਵੱਖਰੀ ਹੈ, ਮੈਂ ਇਹ ਸਾਡੀ ਸਿਆਸਤ ਹਮੇਸ਼ਾ ਹੀ ਆਈਡੀਓਲੋਜੀ ਬੇਸਡ ਰਹੀ ਹੈ, ਤੇ ਆਪ ਨਾਨ ਆਈਡੀਓਲੋਜੀਕਲ ਪਾਰਟੀ ਹੈ। ਇੱਕ ਧਿਆਨ ਰੱਖਿਓ, ਮੈਂ ਇਹ 'ਚ ਬੜਾ ਕਲੀਅਰ ਹੈ, ਇਹ ਪੰਜਾਬ ਦੇ ਇਸ਼ੂ ਬਾਰੇ ਗੱਲ ਨਹੀਂ ਕਰਨਗੇ ਕੋਈ ਵੀ। ਜਦੋਂ ਮੈਂ ਥੋੜ੍ਹਾ ਜਿਹਾ ਪਿੱਛੇ ਚਲਾ ਜਾਊਂਗਾ, ਜਦੋਂ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਸੀਗੀ, ਉਹਦੇ ਕੁਛ ਦਿਨਾਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਕੀਤੀ ਸੀ ਕਿ ਇਹ ਜਿਹੜੀ ਮੂਵਮੈਂਟ ਹੈ ਐਂਟੀ ਕਰਪਸ਼ਨ, ਇਹ ਕਿਹਨੇ ਡਿਜ਼ਾਈਨ ਕੀਤੀ ਹੈ। ਉਹਦੇ 'ਚ ਨਾਂ ਆਇਆ ਸੀਗਾ ਵਿਵੇਕਾਨੰਦ ਇੰਸਟੀਚਿਊਟ ਦਿੱਲੀ। ਵਿਵੇਕਾਨੰਦ ਇੰਸਟੀਚਿਊਟ RSS ਦੀ ਬੋਡੀ ਹੈ। ਉਸ ਵੇਲੇ ਅਜੀਤ ਡੋਵਲ ਇਹਦੇ ਕਰਤਾ ਧਰਤਾ ਸੀ, ਰਿਟਾਇਰਡ ਅਫਸਰ ਉਹਦੇ ਤਕਰੀਬਨ ਮੈਂਬਰ ਹੈਗੇ। ਇਹ ਸਾਰਾ ਡਿਜ਼ਾਈਨ ਉੱਥੇ ਕੀਤਾ ਸੀ, ਕਿਸੇ ਨੇ ਡਿਜ਼ਾਈਨ ਨਹੀਂ ਆਪਣੇ ਡਿਜ਼ਾਈਨ ਨਹੀਂ ਸੀ ਕੀਤਾ। ਉਦੋਂ 2 ਖਬਰਾਂ ਛਪੀਆਂ ਸੀਗੀਆਂ। ਅਰਵਿੰਦ ਕੇਜਰੀਵਾਲ ਜੀ ਉਸ ਮੂਵਮੈਂਟ ਦੇ ਵਿੱਚੋਂ ਨਿਕਲੇ ਆ। ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੱਢਣੀ, ਇਹ ਬੀਜੇਪੀ ਦੀ ਤੁਸੀਂ ਜਿਹੜਾ ਸਿੰਬਲ ਹੈ ਪੰਜਾਬ 'ਚ ਲੈ ਕੇ ਆ ਰਹੇ ਹੋ ਸਾਰੇ। ਦਿੱਲੀ ਤੁਸੀਂ ਹਨੂੰਮਾਨ ਚਾਲੀਸਾ ਦੀ ਗੱਲ ਕਰਦੇ ਹੋ, ਕਹਿੰਦੇ ਵੀ ਹਨੂੰਮਾਨ ਚਾਲੀਸਾ ਸੀ, ਅਤੇ ਸਾਰਾ ਕੁਛ ਉਹ ਸਿੰਬਲ ਦਿੱਲੀ ਵਾਲੇ ਬੀਜੇਪੀ ਵਾਲੇ ਵਰਤ ਰਹੇ। ਬੀਜੇਪੀ ਵੀ ਮੈਂ ਸਗ ਪਰਿਵਾਰ ਕਹੂੰਗਾ। ਮੈਂ ਇਹ ਨਹੀਂ ਕਹਿੰਦਾ ਵੀ ਇਹ RSS ਦੇ ਏਜੰਟ ਹਨ। ਸਿੰਬਲ ਉਹੀ ਹੈ, ਨਾਨ ਆਈਡੀਓਲੋਜੀਕਲ ਹੈਗੇ। ਤੇ ਦਿੱਲੀ 'ਚ ਵੀ ਮਤਲਬ ਅਰਵਿੰਦ ਕੇਜਰੀਵਾਲ ਤਿਰੰਗਾ ਯਾਤਰਾ ਪੰਜਾਬ 'ਚ ਕੱਢ ਰਹੇ ਆ। ਮੈਂ ਤਿਰੰਗਾ ਯਾਤਰਾ ਦਾ ਗੱਲ ਪੂਰੀ ਕਰਦੇ ਹਾਂ। ਜਿਹਨੇ ਲੋਕਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੋਣ, ਸਭ ਤੋਂ ਜ਼ਿਆਦਾ ਲੋਕ ਕਾਲੇ ਪਾਲੀ ਗਏ ਹੋਣ, ਫਾਂਸੀਆਂ ਚੜ੍ਹੀਆਂ ਹੋਣ, ਫਾਂਸੀ ਚੜ੍ਹੇ ਹੋਣ, ਉਹਨਾਂ ਨੂੰ ਕੇਜਰੀਵਾਲ ਜਾ ਕੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਇਹਦਾ ਜਵਾਬ ਤਾਂ ਕੇਜਰੀਵਾਲ ਜੀ ਦੇਣ ਨਾ। ਪਰ ਉਹਦਾ ਜਵਾਬ ਦਿੰਦੇ ਹੀ ਨਹੀਂ ਕਿਸੇ ਗੱਲ ਦਾ, ਪੁੱਛਿਆ ਵੀ ਨਹੀਂ ਜਾਂਦਾ ਉਹਨਾਂ ਨੂੰ ਨਾ। ਨਹੀਂ ਹੁਣ ਉਹ ਪ੍ਰੈਸ ਉਹਨਾਂ ਨੂੰ ਕਾਨਫਰੰਸ ਪੁੱਛੋ ਛੱਡ ਵੀ ਕੇ ਚਲੇ ਤਿਰੰਗਾ ਜਾਂਦੇ। ਯਾਤਰਾ ਇੱਥੇ ਕਰ ਰਹੇ ਹੋ, ਤੁਸੀਂ ਗੁਜਰਾਤ ਵਿੱਚ ਜਾ ਕੇ ਕਿਉਂ ਨਹੀਂ ਕਰਦੇ, ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੀ ਨਹੀਂ ਹੈ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ। ਪੰਜਾਬ ਨੇ ਤਾਂ ਸਭ ਤੋਂ ਜ਼ਿਆਦਾ ਕੰਟਰੀਬਿਊਟ ਕੀਤਾ ਹੋਇਆ। ਇਹਨਾਂ ਨੂੰ ਬਾਹਰ ਵਾਲੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਸਵਾਲ ਇਹ ਵੀ ਉੱਠ ਰਿਹਾ, ਅਰਵਿੰਦ ਕੇਜਰੀਵਾਲ ਨੇ ਇਹ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਇੱਕ ਅਸ਼ਾਂਤ ਸੂਬਾ ਆ, ਜਦ ਕਿ ਨੈਸ਼ਨਲ ਕ੍ਰਾਈਮ ਬਿਊਰੋ ਜਿਹੜਾ ਆ ਉਹਦੀਆਂ ਰਿਪੋਰਟਸ ਵੀ ਕਹਿੰਦੀਆਂ ਬਾਕੀ ਬੜੀਆਂ ਸਟੇਟਸ ਦੇ ਨਾਲੋਂ ਪੰਜਾਬ ਬੜਾ ਸ਼ਾਂਤ ਸੂਬਾ ਆ। ਤੇ ਉਸ ਤੋਂ ਇਲਾਵਾ ਦਿੱਲੀ ਖੁਦ ਜਿੱਥੋਂ ਦੇ ਮੁੱਖ ਮੰਤਰੀ, ਬਲਕਿ ਉਦੋਂ ਮੁੱਖ ਮੰਤਰੀ ਸੀ ਜਦੋਂ ਦਿੱਲੀ ਦੇ ਵਿੱਚ CAA ਜਿਹੜਾ ਹੈਗਾ ਸੀ ਸਾਰਾ, ਉਸ ਵੇਲੇ ਜੋ ਦੰਗੇ ਫਸਾਦ ਉੱਥੇ ਹੋਏ ਆ, ਜਿਵੇਂ ਮੁਸਲਿਮਸ ਨੂੰ ਟਾਰਗੇਟ ਕੀਤਾ ਗਿਆ। ਇਹ ਬੋਲੀ ਮੈਂ ਉਹੀ ਬੋਲ ਰਹੇ ਹੈ ਜੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਬੋਲੀ ਜਦੋਂ ਉਹਨਾਂ ਨੇ ਕਿਹਾ ਮੈਂ ਪੰਜਾਬ ਵਿੱਚੋਂ ਬਚ ਕੇ ਆ ਗਿਆ। ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਕਿ BJP ਵਾਲੀ ਬੋਲੀ ਹੀ ਅਰਵਿੰਦ ਕੇਜਰੀਵਾਲ ਬੋਲ ਰਹੇ ਹੈ, ਇਹ ਵੀ ਇਸ਼ੂ ਉਹੀ ਹੈ ਜਿਹੜਾ ਕਹਿਣਾ ਕਿ ਪੰਜਾਬ ਅਨਸੇਫ ਹੈ। ਮਤਲਬ ਤੁਹਾਨੂੰ ਲੱਗ ਰਿਹਾ ਕਿ BJP ਆਮ ਆਦਮੀ ਪਾਰਟੀ ਦੇ ਰਾਹੀਂ ਜਾਂ RSS ਆਮ ਆਦਮੀ ਪਾਰਟੀ ਦੇ ਰਾਹੀਂ ਪੰਜਾਬ ਦੀ ਸਿਆਸਤ 'ਚ ਸੰਨ ਲਾ ਰਹੀ ਆ? ਮੈਂ ਬੜਾ ਕਲੀਅਰ ਹੈ ਕਿ ਲਾ ਰਹੀ ਹਾਂ। ਇਹ ਪੱਤਰਕਾਰ ਸੁਖਦੇਵ ਸਿੰਘ ਨੇ, ਉਹ ਵੀ ਸੀਨੀਅਰ ਪੱਤਰਕਾਰ ਨੇ ਪੰਜਾਬ ਦੇ, ਉਹ ਵੀ ਇਹੋ ਗੱਲ ਕਹਿੰਦੇ ਆ, ਤੁਸੀਂ ਵੀ ਇਹੋ ਗੱਲ ਕਹਿੰਦੇ। ਕੀ ਪੱਤਰਕਾਰਾਂ ਦਾ ਤਜਰਬਾ ਜਿਹੜਾ ਆ ਉਹ ਕਿਸੇ ਪਲੇਟਫਾਰਮ ਤੇ ਖੜਾ? ਸੁਖਦੇਵ ਜੀ ਮੇਰੇ ਸੀਨੀਅਰ ਹੈਗੇ ਆ, ਮੈਂ ਉਹਨਾਂ ਦੀ ਇੱਜ਼ਤ ਕਰਦਾ। ਉਹਨਾਂ ਨੇ ਪੰਜਾਬ ਨੂੰ ਬਹੁਤ ਨੇੜੇ ਕਵਰ ਕੀਤਾ ਔਰ ਬਹੁਤ ਵਧੀਆ ਰਿਪੋਰਟਰ ਸੀ ਜੀ। ਤੁਸੀਂ ਮੈਨੂੰ ਦੱਸ ਰਹੇ ਹੋ ਕਿ ਸਾਡੇ ਵਿਊਜ਼ ਮਿਲ ਗਏ। ਹਾਂ ਨਹੀਂ, ਉਹ ਵੀ ਇਹੀ ਗੱਲ ਕਹਿ ਰਹੇ ਆ ਵੀ ਇਹ RSS ਦੀ ਟੀਮ ਆ ਤੇ ਸੰਨ ਲਾ ਰਹੀ ਹੈ। ਮੈਂ ਤਾਂ ਨਾਲ ਪ੍ਰੂਫ ਦੇ ਰਿਹਾ ਨਾ, ਉਹਨਾਂ ਦਾ ਛਪਿਆ ਹੋਇਆ ਸਾਰਾ। ਤੇ ਜਿਸ ਢੰਗ ਨਾਲ ਇਹ ਬਿਹੇਵ ਕਰ ਰਹੇ ਆ, ਸਾਰਾ ਜੋ ਆਈਡੀਓਲੋਜੀ ਲੈ ਕੇ ਆ ਰਹੇ, ਉਹ ਪੰਜਾਬ ਨੂੰ ਆਈਡੀਓਲਾਈਜ਼ ਕਰਨ ਦੀ ਗੱਲ ਕਰ ਰਹੇ। ਜੇ ਪੰਜਾਬ ਦੇ ਵਿੱਚੋਂ ਤੁਸੀਂ ਇਹਦੀ ਰੋਹ ਨੂੰ ਕੱਢ ਲਓਗੇ ਫਿਰ ਤਾਂ ਜਿੰਦਾ ਲਾਸ਼ ਆ ਪੰਜਾਬ। ਇਹ ਵੀ ਹੁਣ ਨਵਾਂ ਮਸਲਾ ਸਾਹਮਣੇ ਆਇਆ ਕਿ ਅਰਵਿੰਦ ਕੇਜਰੀਵਾਲ ਨੇ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਮਸਲਾ ਆਇਆ ਪੰਜਾਬ 'ਚ, ਤੇ ਉਸ ਮਸਲੇ ਦੇ ਉੱਤੇ ਪਿਛਲੇ ਦਿਨੀ ਦੇਖਣ 'ਚ ਆਇਆ ਕਿ 5 ਨਵੰਬਰ ਨੂੰ 5 ਤਰੀਕ ਜਿਹੜੀ ਪਿਛਲੇ ਲੰਘੀ ਆ, ਹਾਂ ਜਨਵਰੀ ਨੂੰ,
ਸ਼ਾਇਦ ਮੈਂ ਤਰੀਕ ਭੁੱਲ ਰਿਹਾ ਕਿ ਇੱਕ ਵੱਡਾ ਮਾਰਚ ਫਤਿਹਗੜ੍ਹ ਸਾਹਿਬ ਤੋਂ ਹੁਣੇ ਇੱਥੇ ਨਿਕਲਿਆ ਤੱਕ ਨਾ, ਆਇਆ। ਉਹਦਾ ਹੁਣੇ ਹਾਂਜੀ, ਨਿਕਲਿਆ। ਬਹੁਤ ਵੱਡਾ ਇਕੱਠ ਸੀ ਹਾਂ, ਉਹਦੇ ਮੈਂ ਵਿੱਚ। ਵੀਡੀਓ ਦੇਖੀਆਂ ਉਹਦੀ। ਤੇ ਹਾਲਾਂਕਿ ਮੀਡੀਆ ਨੇ ਉਹਨੂੰ ਉਵੇਂ ਕਵਰ ਨਹੀਂ ਕੀਤਾ, ਉਹ ਵੀ ਇੱਕ ਸੱਚਾਈ ਆ, ਬਿਲਕੁਲ ਨਹੀਂ ਮੇਨਸਟ੍ਰੀਮ ਕੀਤਾ, ਮੀਡੀਆ ਨੇ। ਮੈਂ ਕਹਿੰਦਾ ਬਿਲਕੁਲ ਨਹੀਂ ਕੀਤਾ। ਹਾਂ, ਤੇ ਪਰ ਉਹ ਲੋਕ ਤਾਂ ਹੈਗੇ ਆ। ਹਾਂ, ਹੁਣ ਅਰਵਿੰਦ ਕੇਜਰੀਵਾਲ ਨੂੰ ਇਹ ਲਗਾਤਾਰ ਸਵਾਲ ਉੱਠ ਰਿਹਾ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਹਨੂੰ ਕਿ ਇੰਡੀਅਨ ਗਵਰਨਮੈਂਟ ਰਿਕਮੈਂਡ ਕਰ ਚੁੱਕੀ ਆ ਕਿ ਰਿਹਾਈ ਕਰ ਦਿੱਤੀ ਜਾਵੇ, ਸਟੇਟਸ ਦੇ ਉੱਤੇ ਛੱਡ ਦਿੱਤਾ ਸੀ, ਤੇ ਉਹ ਦਿੱਲੀ ਦਾ ਕੇਸ ਸੀ ਤੇ ਅਰਵਿੰਦ ਕੇਜਰੀਵਾਲ ਦੇ ਕੋਲ ਫਾਈਲ ਸੀ। ਹੁਣ ਅਰਵਿੰਦ ਕੇਜਰੀਵਾਲ ਪਹਿਲਾਂ ਬੋਲ ਨਹੀਂ ਸੀ ਰਹੇ, ਕੱਲ ਉਹ ਫਾਈਲ ਲੀਕ ਹੋ ਗਈ ਆ ਕਿ 2020 ਚ ਜਦੋਂ ਸੁਪਰੀਮ ਕੋਰਟ ਨੇ ਸਟੇ ਲਾਈ ਹੋਈ ਸੀ, ਉਦੋਂ ਹੀ ਕਾਲ ਕਰਦਿਆਂ ਉਹਨੂੰ ਫਾਈਲ ਨੂੰ ਰਿਜੈਕਟ ਕਰ ਦਿੱਤਾ ਗਿਆ। ਤਾਂ ਤੁਹਾਨੂੰ ਇਹਦੇ ਪਿੱਛੇ ਕੀ ਲੱਗ ਰਿਹਾ? ਕੀ ਹੁਣ ਅਰਵਿੰਦ ਕੇਜਰੀਵਾਲ ਇਹ ਸਮਝ ਰਿਹਾ, ਕਿਉਂਕਿ ਪਿਛਲੀ ਵਾਰ ਚੋਣਾਂ 'ਚ ਇਹ ਹੋ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਖਾਲਿਸਤਾਨੀਆਂ ਦਾ ਨਾਂ ਜੋੜ ਦਿੱਤਾ ਸੀ ਕਿ ਇਹਨੂੰ ਖਾਲਿਸਤਾਨੀ ਸਪੋਰਟ ਕਰਦੇ ਆ, ਕਿ ਉਹ ਫਿਰ ਤਾਂ 20 ਸੀਟਾਂ ਮਿਲੀਆਂ। ਕੀ ਤੁਹਾਨੂੰ ਲੱਗਦਾ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਲੱਗ ਰਿਹਾ ਕਿ ਮੈਂ ਹਿੰਦੂ ਵੋਟਾਂ ਦੇ ਨਾਲ ਮੁੱਖ ਮੰਤਰੀ ਬਣ ਸਕਦਾ, ਤਾਂ ਕਰਕੇ ਉਹ ਇਹ ਕਰ ਰਹੇ ਆ? ਨਹੀਂ, ਇਸ ਵੇਲੇ ਬਿਲਕੁਲ ਇਹ ਕਰ ਰਹੇ ਆ। ਕਈ ਵਾਰੀ ਹੁੰਦਾ ਕਿ ਜਿਹੜਾ ਤਜਰਬਾ ਹੁੰਦਾ ਬੜਾ ਬੈਟਰ ਹੁੰਦਾ, ਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਉਸ ਤਜਰਬੇ ਤੋਂ ਮੈਂ ਇਹ ਨਹੀਂ ਕਹੂੰਗਾ ਸਬਕ ਸਿੱਖ ਕੇ, ਤੇ ਮੈਂ ਇਹ ਵੀ ਨਹੀਂ ਮੰਨਦਾ ਕਿ ਜਿਹੜਾ ਪਿਛਲੀ ਵਾਰੀ ਹੋਇਆ ਸੀਗਾ, ਇਹਨਾਂ ਨੂੰ 20 ਸੀਟਾਂ ਆਈਆਂ ਉਸ ਇਸ਼ੂ ਕਰਕੇ ਆਈਆਂ ਵੀ ਇਹ ਖਾਲਿਸਤਾਨੀ ਨਹੀਂ, ਉਹਦੇ ਕਾਰਨ ਹੋਰ ਸੀਗੇ। ਉਹ ਪਹਿਲਾਂ ਲਿਖਿਆ ਜਾ ਚੁੱਕਿਆ ਸੀ ਕਿ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਹੈ, ਆਪਣੇ ਆਪ ਨੁਕਸਾਨ ਆਪ ਹੀ ਕਰ ਰਹੇ ਆ। ਲੇਕਿਨ ਦਵਿੰਦਰਪਾਲ ਭੁੱਲਰ ਦੇ ਕੇਸ ਦੇ ਵਿੱਚ ਜਾਂ ਸਿੱਖ ਜਿਹੜੇ ਕੈਦੀ, ਸਿਆਸੀ ਕੈਦੀ ਹੈ, ਇਹਨਾਂ ਦੇ ਮਾਮਲੇ ਦੇ ਵਿੱਚ ਇਹ ਬਿਲਕੁਲ ਆਪਣੇ ਆਪ ਨੂੰ ਬਚਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਲੋਕ ਇੰਨੇ ਸਾਲਾਂ ਤੋਂ ਜੇਲ੍ਹ 'ਚ ਬੈਠੇ ਆ, ਸਜ਼ਾਵਾਂ ਭੁਗਤ ਚੁੱਕੇ ਆ 20-20, 25-25 ਸਾਲ, ਉਹਨਾਂ ਦਾ ਗੁਨਾਹ ਨਹੀਂ। ਮੈਂ ਇਸ 'ਤੇ ਵੀ ਥੋੜ੍ਹੀ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿ ਉਹਨਾਂ ਨੇ ਜਿਸ ਕੰਮ ਕਰਕੇ ਉਹਨਾਂ ਨੂੰ ਸਜ਼ਾ ਮਿਲੀ ਸੀ, ਉਹ ਸਜ਼ਾ ਤਾਂ ਉਸ ਤੋਂ ਕਈ ਗੁਣਾ ਜ਼ਿਆਦਾ ਹੋ ਗਈ। ਉਹਨਾਂ ਨੂੰ ਸਟੇਟ ਛੱਡਦੀ ਕਿਉਂ ਨਹੀਂ? ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਤੇ ਮੇਰੇ ਖਿਆਲ 'ਚ 6 ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਇਨੀਸ਼ੀਏਟਿਵ ਲੈ ਲੈਣਾ ਚਾਹੀਦਾ ਸੀਗਾ, ਦਵਿੰਦਰਪਾਲ ਭੁੱਲਰ ਹੋਣਾ ਦਾ। ਸਾਰੇ ਹੀ ਜਦੋਂ ਮੰਗ ਕਰ ਰਹੇ ਹੈ, ਤੇ ਇਹ ਮੇਰੇ ਖਿਆਲ 'ਚ ਇਹੋ ਜਿਹੇ ਕੇਸ ਸਾਰੇ ਕਲੀਅਰ ਹੋਣੇ ਚਾਹੀਦੇ ਆ। ਮੈਂ ਇੱਥੇ ਅਕਾਲੀ ਦਲ ਨੂੰ ਵੀ ਦੋਸ਼ੀ ਮੰਨਦਾ ਨਾਲ, ਇਕੱਲੇ ਕੇਜਰੀਵਾਲ ਜੀ ਨਹੀਂ, ਇਹ ਵੀ ਇਸ ਮਾਮਲੇ ਦੇ ਢਿੱਲ ਦਿਖਾਈ ਹੈ ਇਹਨਾਂ ਨੇ। ਤੇ ਇਹ ਇਸ਼ੂ ਇਹੋ ਜਿਹੇ ਜਿਹੜੇ ਹੈਗੇ ਆ, ਇਹ ਸਾਰਟ ਆਊਟ ਹੋਣੇ ਚਾਹੀਦੇ ਆ। ਮੇਰੇ ਖਿਆਲ 'ਚ ਇਲੈਕਸ਼ਨ ਦੇ ਵਿੱਚ ਹੀ ਇਹਦਾ ਪ੍ਰੈਸ਼ਰ ਪੈਣਾ ਚਾਹੀਦਾ ਹੈ। ਕਾਂਗਰਸ ਦੀ ਗੱਲ ਕਰ ਲਈਏ, ਪੰਜਾਬ ਕਾਂਗਰਸ ਦੇ ਵਿੱਚ ਤੁਸੀਂ ਲਗਾਤਾਰ ਪੰਜਾਬ ਨੂੰ ਕਵਰ ਕੀਤਾ। ਇਸ ਸਮੇਂ ਜਿਹੜੀ ਸਥਿਤੀ ਹੈ ਕਿ ਲੀਡਰਸ਼ਿਪ, ਕਿਸੇ ਸਮੇਂ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਹੁੰਦੀ ਸੀ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹੁੰਦੇ ਸੀ, ਕਾਫੀ ਸਮਾਂ ਇਹ ਪੰਜਾਬ ਕਾਂਗਰਸ 'ਚ ਚੱਲਦਾ ਰਿਹਾ, ਪਰ ਹੁਣ ਉਹ ਬਾਹਰ ਚਲੇ ਗਏ ਨੇ। ਹੁਣ ਕਾਂਗਰਸ ਦੇ ਵਿੱਚ ਨਵੇਂ ਲੀਡਰ ਜਿਹੜੇ ਆ ਉਹ ਉੱਭਰੇ। ਹੁਣ ਉਹਨਾਂ ਲੀਡਰਸ ਦੀ ਆਪਸ ਦੇ ਵਿੱਚ ਕਲੈਸ਼ ਜਿਹੜਾ ਆ ਉਹ ਜਨਤਕ ਆ ਕਿ ਕੀ ਚੱਲ ਰਿਹਾ। ਤਾਂ ਤੁਹਾਨੂੰ ਪੰਜਾਬ ਕਾਂਗਰਸ ਦਾ ਕੀ ਭਵਿੱਖ ਨਜ਼ਰ ਆ ਰਿਹਾ ਇਹਨਾਂ ਚੋਣਾਂ 'ਚ? ਦੇਖੋ, ਇਹ ਤਾਂ ਪੂਰੀ ਕੋਸ਼ਿਸ਼ ਕਰ ਰਹੇ ਕਿ ਅਸੀਂ ਪਾਵਰ 'ਚ ਨਾ ਆਈਏ। ਉਹ ਮੈਂ ਹੋਰ ਢੰਗ ਲੈਂਦਾ, ਪੂਰਾ ਜ਼ੋਰ ਲੱਗ ਰਿਹਾ ਕਾਂਗਰਸੀ ਲੀਡਰ ਦਾ ਆਪਸ ਦੇ ਵਿੱਚ ਬਈ ਆਪਾਂ ਦੂਜੇ ਨਾਲ ਲੜ ਕੇ ਪਾਰਟੀ ਦਾ ਜਿੰਨਾ ਨੁਕਸਾਨ ਕਰ ਸਕਦੇ ਕਰੀਏ। ਇਹਨਾਂ ਨੂੰ ਕਿਸੇ ਆਪੋਜੀਸ਼ਨ ਦੀ ਲੋੜ ਨਹੀਂ ਇਹਨਾਂ ਨੂੰ ਨੁਕਸਾਨ ਕਰਨ ਵਾਸਤੇ। ਤੁਸੀਂ ਰੋਜ਼ ਹੀ ਦੇਖ ਲਓ ਜੋ ਕੁਛ ਹੋ ਰਿਹਾ ਹੈ, ਉਹ ਓਪਨਲੀ ਸਭ ਦੇ ਸਾਹਮਣੇ। ਤੇ ਇੱਥੇ ਹੁਣ ਦਿੱਕਤ ਇਹ ਹੁੰਦੀ ਹੈ ਕਿ ਇਹਨਾਂ ਦੀ ਰਿਪਲੇਸਮੈਂਟ ਕਿਹੜੀ ਹੈ, ਉਹਨਾਂ 'ਚ ਕੋਈ ਦਮ ਹੈ ਕਿ ਨਹੀਂ। ਮੇਰੇ ਖਿਆਲ ਦੇ ਵਿੱਚ ਇਹ ਇਲੈਕਸ਼ਨ ਅਲਟੀਮੇਟਲੀ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਜਿਹੜਾ ਕੈਂਡੀਡੇਟ ਹੈ ਉਹ 'ਤੇ ਲੜੀ ਜਾਏਗੀ। ਜੇ ਕੈਂਡੀਡੇਟ ਚੰਗੇ ਹੋਣਗੇ ਉਹ ਹੋ ਸਕਦੇ ਜਿੱਤ ਜਾਣ। ਪਾਰਟੀਆਂ ਹੁਣ ਕਈ ਵਾਰੀ, ਪਹਿਲੀ ਵਾਰੀ ਸਿਚੁਏਸ਼ਨ ਦੇਖ ਰਹੇ ਪੰਜਾਬ ਦੀ ਕਿ ਘੱਟੋ ਘੱਟ 5 ਜਥੇਬੰਦੀਆਂ ਪਾਰਟੀਆਂ ਮੈਦਾਨ ਦੇ ਵਿੱਚ ਹੈ, ਤੇ ਉਹਨਾਂ ਦੀ ਆਈਡੀਓਲੋਜੀ, ਨਾਨ ਆਈਡੀਓਲੋਜੀ, ਸਾਰਾ ਕੁਛ ਹੀ ਸਭ ਦੇ ਸਾਹਮਣੇ ਹੈ। ਤੇ ਉਸ ਸਿਚੁਏਸ਼ਨ ਦੇ ਵਿੱਚ ਕੈਂਡੀਡੇਟ 'ਤੇ ਫੋਕਸ ਮੇਰੇ ਖਿਆਲ ਜ਼ਿਆਦਾ ਹੋਏਗਾ। ਸੰਭਾਵਨਾ ਫਿਰ ਹੰਗ ਅਸੈਂਬਲੀ ਦੀ ਨਜ਼ਰ ਆ ਰਹੀ ਹੈ ਅੱਜ ਦੀ ਡੇਟ ਦੇ ਵਿੱਚ। ਤਾਂ ਹੰਗ ਅਸੈਂਬਲੀ ਹੈ, ਉਸ ਤੋਂ ਬਾਅਦ ਕੀ ਸਰਕਾਰ ਬਣੇਗੀ। ਇੱਕ ਗੱਲ ਤਾਂ ਮੈਂ ਕਲੀਅਰ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਅਲਾਇੰਸ ਹੈ, ਇਹਨਾਂ ਦੇ ਪੱਲੇ ਕੁਛ ਨਹੀਂ ਪੈਣਾ ਬਹੁਤਾ। ਕੈਪਟਨ ਅਮਰਿੰਦਰ ਸਿੰਘ ਦਾ ਸਿੱਖਾਂ 'ਚ ਖਾਸ ਕਰਕੇ ਬਹੁਤ ਵੱਡਾ ਨਾਂ ਸੀ। ਇਸ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਆਪਣਾ ਨਾਂ ਬਣਾ ਲਿਆ ਐਜ਼ ਏ ਨੈਸ਼ਨਲਿਸਟ ਲੀਡਰ। ਨੈਸ਼ਨਲਿਸਟ ਮੇਰਾ ਭਾਵ ਇਹ ਹੈ ਪ੍ਰੋ ਬੀਜੇਪੀ।
ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ। ਕੈਪਟਨ ਅਮਰਿੰਦਰ ਸਿੰਘ, ਤੁਹਾਨੂੰ ਕੀ ਤੁਹਾਡਾ ਐਕਸਪੀਰੀਅੰਸ ਆ, ਤੁਹਾਨੂੰ ਲੱਗਦਾ ਕਿ ਆਪਣੀ ਸੀਟ ਜਿੱਤ ਸਕਦੇ ਆ? ਮੇਰੇ ਖਿਆਲ ਦੇ ਵਿੱਚ ਸੀਟ ਤਾਂ ਘੱਟੋ ਘੱਟ ਜਿੱਤ ਲੈਣੀ ਚਾਹੀਦੀ ਹੈ। ਘੱਟੋ ਘੱਟ ਤੁਹਾਨੂੰ ਲੱਗ ਰਿਹਾ ਵੀ ਸੀਟ ਤਾਂ ਜਿੱਤ ਸਕਦੇ ਆ? ਹਾਂ, ਜਿੱਤ ਲੈਣੀ ਚਾਹੀਦੀ ਹੈ, ਮੈਂ ਕਹਿ ਰਿਹਾ। ਅੱਛਾ ਜੀ। ਕਹਿ ਨਹੀਂ ਸਕਦੇ ਉਹ ਕੁਛ ਵੀ, ਕਿਉਂਕਿ ਅੱਗੇ ਵੀ ਜਿਹੜੀ ਇਹਨਾਂ ਦੀ ਲੋਕਲ ਸਿਆਸਤ ਹੁੰਦੀ ਸੀਗੀ, ਇਹ ਪਹਿਲਾਂ ਵੀ ਆਪਣੀ ਸੀਟ ਦੇ ਵਿੱਚ ਨਹੀਂ ਸੀ ਤੁਰਦੇ ਫਿਰਦੇ, ਕਦੇ ਜਾਂਦੇ ਹੀ ਨਹੀਂ ਸੀਗੇ। ਇਹਨਾਂ ਦੀ ਵਾਈਫ ਦੇਖਦੀ ਸੀਗੀ। ਓਕੇ। ਤੇ ਵਾਈਫ ਤਾਂ ਹਜੇ ਕਾਂਗਰਸ 'ਚ ਆ? ਹਾਂ, ਉਹ ਹਾਲੇ ਤਾਂ ਕਾਂਗਰਸ 'ਚ, ਮੈਂ ਤਾਂ ਇਹ ਕਹਿ ਰਿਹਾ ਨਾ ਕਿ ਹੁਣ ਜਾਂ ਤਾਂ ਉਹ ਕਾਂਗਰਸ ਤੋਂ ਰਿਜ਼ਾਈਨ ਕਰ ਦੇਣ ਤੇ ਇਹਨਾਂ 'ਤੇ ਫੋਕਸ ਕਰ ਦੇਣ। ਤੇ ਆਪ ਤਾਂ ਇਹ ਆਪਦੇ ਨੋਮੀਨੇਸ਼ਨ ਪੇਪਰ ਹੀ ਫਾਈਲ ਕਰਦੇ ਹੁੰਦੇ ਸੀਗੇ, ਨਾ ਵੱਡਾ ਸੀ ਇਹਨਾਂ ਦਾ। ਹਾਂ, ਨਾ ਵੱਡਾ। ਤੇ ਆਖਰੀ ਸਵਾਲ ਆ ਕਿ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੀ, ਤੁਸੀਂ ਜਦੋਂ ਤੋਂ ਪ੍ਰੋਫੈਸ਼ਨ 'ਚ ਆਏ ਹੋ, ਤੁਸੀਂ ਉਹ ਲੀਡਰ ਤੁਹਾਡੇ ਨਾਲ ਚੱਲਦੇ ਆਏ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਜਾਂ ਹੋਰ ਪੁਰਾਣੇ ਸਾਰੇ ਲੀਡਰ, ਪਰ ਇਹਨਾਂ ਚੋਣਾਂ ਦੇ ਵਿੱਚ ਹੁਣ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਵੀ ਮਿਲ ਰਹੀ ਆ, ਜਿਹੜੀ ਕਿ ਲੱਗ ਰਿਹਾ ਹੈ ਕਿ ਇਹ ਹੁਣ ਇੱਕ ਨਵੀਂ ਲੀਡਰਸ਼ਿਪ ਆ ਰਹੀ ਹੈ, ਨਵੇਂ ਫੇਸਿਸ, ਜਿਵੇਂ CM ਚਰਨਜੀਤ ਸਿੰਘ ਚੰਨੀ ਬਾਰੇ ਕਿਸੇ ਨੇ ਕਿਆਸਿਆ ਵੀ ਨਹੀਂ ਸੀ ਕਿ ਉਹ ਮੁੱਖ ਮੰਤਰੀ। ਚਰਨਜੀਤ ਸਿੰਘ ਚੰਨੀ ਖੁਦ ਕਹਿੰਦੇ ਨੇ ਕਿ ਮੈਂ ਨਹੀਂ ਸੀ ਕਦੇ ਕਿਆਸਿਆ ਕਿ ਮੈਂ ਮੁੱਖ ਮੰਤਰੀ ਹਾਂ। ਤਾਂ ਇਹ ਜਿਹੜਾ ਇੱਕ ਪੁਰਾਣੀ ਲੀਡਰਸ਼ਿਪ, ਤੁਹਾਨੂੰ ਇਹ ਲੱਗਦਾ ਕਿ ਉਹ ਦੋਗਲੀ ਸੀ, ਜਾਂ ਉਹ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਆਪਣੇ ਸਟੈਂਡਸ 'ਤੇ ਕਾਇਮ ਨਹੀਂ ਰਹੀ, ਜਿਸ ਕਰਕੇ ਪੰਜਾਬ ਇਸ ਥਾਂ 'ਤੇ ਆਇਆ? ਪਰ ਜੋ ਹੁਣ ਬਦਲ ਆ ਰਿਹਾ, ਜਿਹੜੀਆਂ ਚੀਜ਼ਾਂ ਬਦਲ ਰਹੀਆਂ ਨੇ, ਕਿ ਉਹਨਾਂ ਤੋਂ ਕੋਈ ਆਸ ਲੱਗ ਰਹੀ ਆ, ਜਾਂ ਉਹ ਵੀ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨਜ਼ਰ ਆ ਰਹੇ? ਦੇਖੋ, ਮੇਰੀ ਜ਼ਿੰਦਗੀ ਦੀ ਅਪਰੋਚ ਹੈ, ਮੈਂ ਨਿਰਾਸ਼ ਨਹੀਂ ਹੁੰਦਾ ਕਿਸੇ ਗੱਲ ਤੇ। ਬੰਦੇ ਨੂੰ ਆਸ-ਪਾਸ ਰਹਿਣਾ ਚਾਹੀਦਾ ਕਿ ਹੋ ਸਕਦਾ ਕੋਈ ਲੀਡਰ ਸਡਨਲੀ ਪੈਦਾ ਹੋ ਜਾਏ। ਨਹੀਂ, ਹੁਣ ਤਾਂ ਪੈਦਾ ਹੋ ਚੁੱਕਿਆ, ਉਹਨਾਂ ਦੀ ਕਾਰਗੁਜ਼ਾਰੀ ਵੀ ਸਾਡੇ ਸਾਹਮਣੇ ਆ ਨਾ ਹੁਣ ਤੱਕ ਦੀ। ਜਦੋਂ ਇਹਨਾਂ ਨੂੰ ਮੌਕਾ ਅਸਲੀ ਮਿਲੇਗਾ ਕਾਰਗੁਜ਼ਾਰੀ ਦਾ, ਹੁਣ ਤਾਂ ਕੁਛ ਟਾਈਮ ਹੀ ਨਹੀਂ ਸੀਗਾ, ਮੈਂ ਇਹਨੂੰ ਮੌਕਾ ਨਹੀਂ ਗਿਣਦਾ। ਜਦੋਂ ਨਵਾਂ ਸਿਸਟਮ ਬਣੇ, ਟਾਈਮ ਹੋਵੇ ਕੰਮ ਕਰਨ ਦਾ, ਉਦੋਂ ਕਾਰਗੁਜ਼ਾਰੀ ਮਾਪੀ ਜਾਏਗੀ। ਹੁਣ ਤੱਕ ਤਾਂ ਉਹਨਾਂ ਨੇ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਮ ਲੋਕਾਂ ਦੇ ਵਿੱਚੋਂ ਹੈ। ਇਹ ਵੀ ਪੇਸ਼ ਕਰਨਾ ਬਹੁਤ ਜ਼ਰੂਰੀ ਸੀ, ਕਿਉਂਕਿ ਪੰਜਾਬ ਦੀ ਜਿਹੜੀ ਰੂਲਿੰਗ ਕਲਾਸ ਹੈ ਨਾ, ਇਹ ਟੋਟਲੀ ਕਰਪਟ ਅਤੇ ਡੀਜਨਰੇਟਡ ਹੈ ਅਤੇ ਐਰੋਗੈਂਟ ਹੈ। ਇਹ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਸੋ ਉਹ ਸਿਚੁਏਸ਼ਨ, ਜਿਵੇਂ ਕੇਜਰੀਵਾਲ ਨੇ ਪਹਿਲਾਂ ਆਪਣਾ ਇਮੇਜ ਬਣਾਇਆ ਕਿ ਮੈਂ ਆਮ ਆਦਮੀ ਹਾਂ, ਸੋ ਇਹਨਾਂ ਨੇ ਕਿਹਾ ਮੈਂ ਤਾਂ ਹੈ ਹੀ ਆਮ ਆਦਮੀ। ਦੋਵਾਂ ਗੱਲਾਂ 'ਚ ਫਰਕ ਹੈ ਨਾ। ਸੋ ਇਹਨਾਂ ਨੇ ਇਹ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਕਿੰਨਾ ਚੇਂਜ ਕਰ ਸਕਦੇ ਹੈ, ਜਦੋਂ ਮੌਕਾ ਮਿਲੇਗਾ। ਜੇ ਬਾਈ ਚਾਂਸ ਅਗਲੀ ਵਾਰੀ CM ਬਣ ਜਾਣ, ਉਦੋਂ ਸਮਝ ਆਏਗੀ। ਉਸ ਤੋਂ ਪਹਿਲਾਂ ਮੈਂ ਛੇਤੀ ਕੀਤਾ ਕਿਸੇ 'ਤੇ ਕੋਈ ਬਹੁਤੀ ਆਸ ਨਹੀਂ ਲਾਉਂਦਾ। ਆਸਵਾਨ ਜ਼ਰੂਰ ਹੈ ਕਿ ਕੋਈ ਨਵਾਂ ਲੀਡਰ ਇਮਰਜ ਹੋਏਗਾ। ਵੈਕਿਊਮ ਰਿਹਾ ਨਹੀਂ ਕਰਦਾ ਬਹੁਤੀ ਦੇਰ, ਅਤੇ ਇੱਕ ਸਿਚੁਏਸ਼ਨ ਡਿਵੈਲਪ ਹੁੰਦੀ ਹੈ, ਉਹਦੇ ਵਿੱਚ ਉਹ ਲੋਕ ਨਿਕਲਿਆ ਕਰਦੇ ਆ। ਚਲੋ, ਵੈਕਿਊਮ ਦੀ ਗੱਲ ਕੀਤੀ, ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਨਜ਼ਰ ਆ ਰਿਹਾ? ਮੈਂ ਇੰਡੀਵਿਜੂਅਲ ਬਾਰੇ ਕੋਈ ਗੱਲ ਨਹੀਂ ਕਰਨੀ, ਕਿਸੇ ਬਾਰੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਵਿੱਖ ਕੀ ਨਜ਼ਰ ਆ ਰਿਹਾ? ਮੈਂ ਬੇਆਸ ਨਹੀਂ, ਮੈਂ ਆਸਵਾਦ ਰਹਿੰਦਾ, ਕਿਉਂਕਿ ਇਤਿਹਾਸਿਕ ਪਾਰਟੀ ਹੈ। ਮੈਂ ਹਮੇਸ਼ਾ ਇਸ ਗੱਲ ਦਾ ਮੇਰਾ ਓਪੀਨੀਅਨ ਰਿਹਾ ਹੈ ਕਿ ਇਹ ਪਾਰਟੀ ਕਾਇਮ ਰਹਿਣੀ ਚਾਹੀਦੀ ਹੈ ਔਰ ਤਾਕਤਵਰ ਰਹਿਣੀ ਚਾਹੀਦੀ ਹੈ। ਜੋ ਮਰਜ਼ੀ ਕਹਿ ਲਈਏ ਵੀ ਇਹ ਸਿੱਖਾਂ ਦਾ ਨੁਕਸਾਨ ਕਰਤਾ, ਜੋ ਮਰਜ਼ੀ ਕਰਤਾ ਲੀਡਰਸ਼ਿਪ ਨੇ, ਲੇਕਿਨ ਜੇ ਅੱਜ ਵੀ ਇਹੀ ਪਾਰਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਕਹੀ ਜਾ ਸਕਦੀ ਹੈ, ਹੋਰ ਇਹਦਾ ਕੋਈ ਬਦਲ ਉੱਭਰ ਸਕਿਆ ਨਹੀਂ। ਮੈਂ ਬਹੁਤ ਸਾਲਾਂ ਤੋਂ ਸਾਰਾ ਕੁਝ ਹੀ ਦੇਖ ਰਿਹਾ, ਕਿਸੇ ਦੀ ਕੈਪੈਸਿਟੀ ਹੀ ਨਹੀਂ ਹੋਈ ਇੰਨੀ ਕਿ ਬਦਲ ਪੇਸ਼ ਕਰ ਸਕੇ। ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਕਾਫੀ ਜਿਹੜੇ ਸਵਾਲ ਨੇ, ਇਹ ਆ ਕਿ ਇੱਕ ਨਿਚੋੜ ਜਿਹਾ ਸਾਹਮਣੇ ਆਇਆ ਕਿ ਕੀ ਹੁੰਦਾ ਰਿਹਾ, ਕਿਹੋ ਜਿਹੇ ਲੀਡਰ ਨੇ ਜਿਹੜੇ ਹੁਣ ਸਾਰੇ ਸਿਆਸਤ ਦੇ ਵਿੱਚ ਸਰਗਰਮ ਨੇ, ਅਤੇ ਕੀ ਆਸ ਰੱਖਣੀ ਚਾਹੀਦੀ ਆ, ਆਸ ਰਹਿਣੀ ਚਾਹੀਦੀ ਆ, ਆਸ 'ਤੇ ਹੀ ਜ਼ਿੰਦਗੀ ਆ। ਅਤੇ ਪੰਜਾਬ ਤਾਂ ਕਹਿੰਦੇ ਆ ਵੀ ਵੱਢਿਆ ਪਿਆ ਹੋਵੇ ਪੰਜਾਬੀ ਕਿਤੇ, ਤਾਂ ਵੀ ਉਹ ਆਸਮੰਦ ਰਹਿੰਦਾ ਕਿ ਕੋਈ ਆ ਰਿਹਾ, ਕਿਹੋ ਜਿਹੇ ਲੀਡਰ ਨੇ ਜਿਹੜੇ ਹੁਣ ਸਾਰੇ ਕਿਸੇ ਦੀ ਕੈਪੈਸਿਟੀ ਹੀ ਨਹੀਂ ਹੋਈ ਇੰਨੀ ਕਿ ਬਦਲ ਪੇਸ਼ ਕਰ ਸਕੇ। ਬਹੁਤ ਧੰਨਵਾਦ ਜੀ ਤੁਹਾਡਾ। ਇਸ ਵਾਰ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਪੰਜਾਬ 'ਚ, ਹਰ 5 ਸਾਲ ਬਾਅਦ ਆਉਂਦੀਆਂ ਨੇ, 5 ਸਾਲਾਂ ਦੇ ਦਰਮਿਆਨ ਵੀ ਲੋਕ ਸਭਾ ਦੀਆਂ ਚੋਣਾਂ ਵੀ ਆਉਂਦੀਆਂ ਨੇ ਜਾਂ ਕੁਛ ਵੀ। ਇਸ ਵਾਰ ਦੀਆਂ ਚੋਣਾਂ ਨੂੰ ਤੁਸੀਂ, ਜੇ ਤੁਹਾਡੀ ਪਹਿਲੀ ਟਿੱਪਣੀ ਲੈਣੀ ਹੋਵੇ, ਤਾਂ ਤੁਸੀਂ ਜੋ ਚੋਣ ਪ੍ਰਚਾਰ ਹੋ ਰਿਹਾ, ਜੋ ਐਲਾਨ ਹੋ ਰਹੇ ਨੇ, ਜਾਂ ਜਿਹੋ ਜਿਹੀ ਪਹੁੰਚ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਦਾਅਵੇਦਾਰ ਨੇ ਚੋਣਾਂ ਜਿੱਤਣ ਦੀਆਂ, ਸਮੇਤ ਕਿਸਾਨਾਂ ਦਾ ਵੀ ਜਿਹੜਾ ਇੱਕ ਨਵਾਂ ਹਿੱਸਾ ਇਸ ਸਾਰੇ
ਪੈਟਰਨ ਦੇ ਵਿੱਚ ਆਇਆ ਆ। ਤਾਂ ਤੁਸੀਂ ਕੀ ਟਿੱਪਣੀ ਕਰਨੀ ਚਾਹੁੰਦੇ ਹੋ ਕਿ ਇਸ ਵਾਰ ਚੋਣਾਂ ਦੇ ਮਾਹੌਲ ਤੇ? ਇਹ ਜਿਹੜਾ ਮਾਹੌਲ ਹੈ ਚੋਣਾਂ ਦਾ ਐਤਕੀ, ਇਹ ਪਿਛਲੇ ਸਾਰਿਆਂ ਨਾਲੋਂ ਮੇਰੇ ਖਿਆਲ 'ਚ ਡਿਫਰੈਂਟ ਹੈ। ਉਹਦਾ ਵੱਡਾ ਕਾਰਨ ਕਿਸਾਨ ਸੰਘਰਸ਼ ਦੀ ਜਿੱਤ ਹੈ। ਮੈਂ ਇਹਨੂੰ ਸਿਰਫ ਕਿਸਾਨ ਸੰਘਰਸ਼ ਦੀ ਜਿੱਤ ਨਹੀਂ ਲੈਂਦਾ, ਮੈਂ ਇਸ ਤੋਂ ਥੋੜ੍ਹਾ ਜਿਹਾ ਅੱਗੇ ਚੱਲਦਾ। 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਲਗਾਤਾਰ ਸੰਘਰਸ਼ ਦੇਖੇ ਤੇ ਬੜੀਆਂ ਕੁਰਬਾਨੀਆਂ ਹੋਈਆਂ, ਲੇਕਿਨ ਕੋਈ ਵੀ ਸੰਘਰਸ਼ ਕਦੇ ਤੜ ਪਤਣ ਨਹੀਂ ਲੱਗਿਆ। ਇਹ ਪਹਿਲਾ ਸੰਘਰਸ਼ ਹੈ ਪੰਜਾਬ ਦੇ ਵਿੱਚ ਬੇਸਡ, ਜਿਹੜੇ ਪੰਜਾਬ ਦੇ ਲੋਕਾਂ ਨੇ ਕਮਾਂਡ ਕੀਤਾ, ਜਿਹਨੂੰ ਇੱਕ ਜਿੱਤ ਹਾਸਲ ਹੋਈ ਹੈ। ਮੈਂ ਇਹਨੂੰ ਜਿੱਤ ਮੰਨ ਕੇ ਤੁਰਦਾ। ਜਿਹੜੇ 3 ਕਾਨੂੰਨ ਵਾਪਸ ਹੋਣੇ ਹੈ, ਇਹ ਵੱਡੀ ਜਿੱਤ ਹੈ। ਇਸੇ ਕਰਕੇ ਕਿਸਾਨ ਦਿੱਲੀ ਦੀਆਂ ਹੱਦਾਂ ਤੋਂ ਵਾਪਸ ਆਏ। ਸੋ ਇਹਨੇ ਪੰਜਾਬ ਦੀ ਡਾਇਮੈਂਸ਼ਨ ਇੱਕ ਵਾਰੀ ਬਦਲ ਦਿੱਤੀ ਸਾਰੀ। ਇੱਕ ਜਿਸ ਉਦਾਸੀ ਦੇ ਵਿੱਚ ਪੰਜਾਬ ਜਿਉ ਰਿਹਾ ਸੀਗਾ, ਇਸ ਜਿੱਤ ਨੇ ਪੰਜਾਬ ਨੂੰ ਉਸ ਉਦਾਸੀ ਦੇ ਮਾਹੌਲ ਦੇ ਵਿੱਚੋਂ ਕੱਢਿਆ। ਸਿੱਖਾਂ ਦੇ ਬਾਰੇ ਖਾਸ ਕਰਕੇ, ਕਿ ਜਿੰਨੇ ਸੰਘਰਸ਼ ਹੋਏ ਹੈ ਇਹ ਸਿੱਖਾਂ ਨੇ ਹੀ ਲੜੇ, ਤੇ ਮੈਂ ਇਹਨੂੰ ਉਸ ਸੰਦਰਭ ਦੇ ਵਿੱਚ ਦੇਖਦਾ। ਹੁਣ ਇਲੈਕਸ਼ਨ ਦੇ ਵਿੱਚ ਕਿਸਾਨ ਇੱਕ ਧਿਰ ਬਣ ਕੇ ਉਭਰੇ। ਮੇਰਾ ਨਾਲ ਇਹ ਵੀ ਲਗਾਤਾਰ ਕਹਿਣਾ ਹੁੰਦਾ ਹੈ ਕਿ ਸਿਆਸਤ ਜਿਹੜੀ ਚੋਣਾਂ ਦੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ, ਤੇ ਜਿਹੜੀ ਸੰਘਰਸ਼ ਦੀ ਸਿਆਸਤ ਹੈ ਉਹ ਵੱਖਰੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਜਿਸ ਧਿਰ ਨੇ ਸੰਘਰਸ਼ ਜਿੱਤਿਆ ਹੋਵੇ ਉਹ ਚੋਣਾਂ ਦੇ ਵਿੱਚ ਵੀ ਕਾਮਯਾਬ ਹੋ ਸਕੇ। ਤੇ ਦੂਜੀ ਗੱਲ ਇਹ ਕਿ ਇਹਨਾਂ ਵਾਸਤੇ ਟਾਈਮ ਬਹੁਤ ਘੱਟ ਸੀ। ਚਲੋ ਉਹ ਤਾਂ ਆਪਾਂ ਬਾਅਦ ਕਰਾਂਗੇ ਗੱਲ। ਆਪਾਂ ਜਿਹੜੀ ਗੱਲ ਤੁਸੀਂ ਕੀਤੀ ਕਿ ਵੱਖਰੀਆਂ ਕਿਵੇਂ ਹੈ, ਇੱਕ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੈ ਕਿ ਇਹਨੇ ਇਸ ਚੋਣ ਪ੍ਰਚਾਰ ਨੂੰ ਇਸकी ਨਵੀਂ ਰੰਗਤ ਦਿੱਤੀ ਹੈ। ਇੱਕ ਹੋਰ ਜਿਹੜੀ ਡਾਇਮੈਂਸ਼ਨ ਇਰਕੀ ਸਭ ਤੋਂ ਜ਼ਿਆਦਾ ਉੱਭਰ ਕੇ ਆ ਰਹੀ ਹੈ ਕਿ ਲੋਕਾਂ ਨੂੰ ਪੰਜਾਬ ਦਾ ਦਰਦ ਬਹੁਤ ਹੈ। ਕੁਝ ਖਾਸ ਸੈਕਸ਼ਨਸ ਜਿਹੜੇ ਕਹਿੰਦੇ ਜੀ ਪੰਜਾਬ ਤਾਂ ਗਰਕ ਗਿਆ ਜੀ, ਨਿੱਗਰ ਗਿਆ ਜੀ। ਮੈਂ ਕੋਈ ਬਹੁਤਾ ਸਹਿਮਤ ਨਹੀਂ ਇਹਨਾਂ ਗੱਲਾਂ ਦੇ ਨਾਲ ਕਿ ਨਿੱਗਰ ਗਿਆ। ਜੇ ਪੰਜਾਬ ਦੀ ਸਟੱਡੀ ਕਰੀਏ ਸਾਰੀ ਪਿਛਲੇ 30-40 ਸਾਲ ਦੀ, ਮੈਂ 1978 ਤੋਂ ਦਾ ਮੈਂ ਹੀ ਪ੍ਰੋਫੈਸ਼ਨ ਦੇ ਵਿੱਚ ਹੈ, ਤੇ ਮੈਂ ਇਸ ਗੱਲ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ ਕਿ ਪੰਜਾਬ ਨਿੱਗਰ ਗਿਆ ਜੀ, ਪੰਜਾਬ ਤੇ ਕਰਜ਼ਾ ਇੰਨਾ ਹੋ ਗਿਆ ਜੀ। ਕੁਛ ਗੱਲਾਂ ਇੱਕ ਨਾਰਮਲ ਪ੍ਰੋਸੈਸ ਹੁੰਦਾ ਹੈ, ਉਹਦੇ ਵਿੱਚੋਂ ਨਿਕਲਦੀਆਂ ਰਹਿੰਦੀਆਂ, ਚੱਲਦੀਆਂ ਰਹਿੰਦੀਆਂ। ਇਹ ਠੀਕ ਹੈ ਕਿ ਪੰਜਾਬ ਜਿਹੜੀ ਆਨ ਤੇ ਸ਼ਾਨ ਹੈ ਉਹ ਅੱਗੇ ਵਧਣੀ ਚਾਹੀਦੀ ਹੈ। ਉਹਦੇ ਵਾਸਤੇ ਏਜੰਡਾ ਹੋਣਾ ਚਾਹੀਦਾ। ਇੱਕ ਉਹਦਾ ਕਾਰਨ ਹੈ ਆਪਣੇ ਆਪ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਇਹ ਇੱਕ ਸਟੇਟ ਹੈ ਜਿਹਦੇ ਵਿੱਚ ਜਿਹੜੀ ਇੱਕ ਨੈਚੁਰਲ ਮਾਈਨੋਰਿਟੀ ਹੈ, ਇੱਥੇ ਮੈਜੋਰਿਟੀ ਦੇ ਵਿੱਚ ਹੈ, ਤੇ ਉਹ ਅਗਰੈਸਿਵ ਮਾਈਨੋਰਿਟੀ ਹੈ ਜਿਹਨੇ ਕਿਸੇ ਵੇਲੇ ਰਾਜ ਕੀਤਾ ਸੀ। ਤੇ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਹੋਵੇ ਉਹਨਾਂ ਦੀ ਖਾਸ਼ ਕਦੇ ਮਰਿਆ ਨਹੀਂ ਕਰਦੀ। ਉਹ ਵੱਖਰੀ ਗੱਲ ਹੈ ਕਿ ਹੁਣ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹ ਉਸ ਖਾਸ਼ ਦੀ ਡਾਇਨਾਮਿਕਸ ਕੀ ਹੋਏਗੀ, ਕਿਵੇਂ ਆਪਰੇਟ ਕਰੇਗੀ, ਇਹ ਜ਼ਰੂਰੀ ਨਹੀਂ ਕਿ ਵੱਖਰੇ ਮੁਲਕ ਕਰਕੇ ਹੋਵੇ। ਜਦੋਂ ਮੈਂ ਆਨ ਤੇ ਸ਼ਾਨ ਦੀ ਗੱਲ ਕਰਦਾ ਕਿ ਉਹਦੇ ਵਾਸਤੇ ਹਾਲਤਾਂ ਸਾਜ਼ਗਾਰ ਕਿਵੇਂ ਬਣ ਗਈਆਂ, ਏਜੰਡਾ ਇਹ ਹੈ। ਪਰ ਜਗਤਾਰ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਆਨ ਤੇ ਸ਼ਾਨ ਦੀ, ਪੰਜਾਬ ਦੀ ਆਨ ਤੇ ਸ਼ਾਨ ਦੀ, ਪਰ ਜਿਹੜਾ ਇਸ ਵਾਰ ਵੀ ਚੋਣਾਂ ਦੇ ਵਿੱਚ ਭਾਵੇਂ ਕਿਸਾਨ ਸੰਘਰਸ਼ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਪੰਜਾਬ ਨੂੰ, ਪਰ ਉਸ ਤੋਂ ਬਾਅਦ ਜਿਹੜਾ ਸਾਰਾ ਚੋਣਾਂ ਦਾ ਅਸੀਂ ਪ੍ਰੋਸੈਸ ਦੇਖ ਰਹੇ ਹਾਂ, ਜਿੰਨੇ ਐਲਾਨ ਕੀਤੇ ਜਾ ਰਹੇ, ਕੋਈ 1000 ਰੁਪਇਆ ਦੇ ਰਿਹਾ, ਕੋਈ ਆਹ ਮੁਫਤ ਦੇ ਦੂੰ, ਕੋਈ ਕਹਿੰਦਾ ਮੈਂ ਸਕੂਟਰੀਆਂ ਮੁਫਤ ਦੇ ਦੂੰ। ਮਤਲਬ ਸਾਰਾ ਕੁਛ ਤਾਂ ਜਿਹੜਾ ਆ ਉਹ ਪੰਜਾਬ ਦਾ ਜਿਹੜਾ ਇੱਕ ਕਰੈਕਟਰ ਆ, ਪੰਜਾਬ ਦਾ ਕਰੈਕਟਰ ਤਾਂ ਮੁਫਤੀ ਲੈਣ ਵਾਲਾ ਹੈ ਹੀ ਨਹੀਂ। ਵੀ ਉਸ ਕਰੈਕਟਰ ਤੋਂ ਵੀ ਪਾਸੇ ਜਾ ਕੇ ਜਿਹੜਾ ਸਾਰਾ ਏਜੰਡਾ ਸੈੱਟ ਹੋ ਰਿਹਾ, ਜਿਹੜੇ ਪੰਜਾਬ ਦੇ ਰੂਟ ਇਸ਼ੂਜ਼ ਆ ਉਹ ਤਾਂ ਏਜੰਡੇ 'ਚ ਕਿਤੇ ਗੱਲ ਹੀ ਨਹੀਂ ਉਹਨਾਂ ਦੀ ਹੋ ਰਹੀ ਆ। ਤੁਸੀਂ ਰੂਟ ਇਸ਼ੂਜ਼ ਕਿਹਨੂੰ ਮੰਨਦੇ ਆ? ਪੰਜਾਬ ਦੇ ਰੂਟ ਇਸ਼ੂਜ਼ ਆ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡੈਮੋਗ੍ਰਾਫੀ ਆ ਪੰਜਾਬ ਦੀ। ਕਿਸੇ ਵੀ ਤੁਸੀਂ ਆਨ ਸ਼ਾਨ ਦੀ ਗੱਲ ਕੀਤੀ ਹੈ, ਇੱਕ
ਮਾਈਨੋਰਿਟੀ ਜਿਹੜੀ ਆ ਉਹ ਇੱਕ ਮੈਜੋਰਿਟੀ 'ਚ ਆ, ਉਹਦੇ ਕੋਈ ਹਿੱਤ ਨੇ, ਇੱਕ ਇੰਟਰਸਟ ਹੁੰਦੇ ਆ ਡੈਮੋਗ੍ਰਾਫੀ ਨਾਲ ਜੁੜੇ। ਹੁਣ ਡੈਮੋਗ੍ਰਾਫੀ, ਮੈਂ ਚੰਡੀਗੜ੍ਹ ਦੀ ਤੁਹਾਨੂੰ ਰੀਸੈਂਟ ਐਗਜ਼ਾਮਪਲ ਦਿੰਦਾ। ਚੰਡੀਗੜ੍ਹ ਦੇ ਵਿੱਚ ਹੁਣ ਇੱਕ ਬੜਾ ਹੋਰ ਟੌਪਿਕ ਬਣਿਆ ਹੋਇਆ ਕਿ ਆਟੋਸ ਜਿਹੜੇ ਆ ਕ੍ਰਾਈਮ ਦਾ ਸੈਂਟਰ ਬਣਦੇ ਜਾ ਰਹੇ ਆ। ਹੁਣ ਆਟੋਸ, ਚੰਡੀਗੜ੍ਹ ਦੀ ਡੈਮੋਗ੍ਰਾਫੀ ਵੀ ਜਿਵੇਂ ਚੇਂਜ ਹੋਈ ਆ। ਮੈਂ ਤੁਹਾਨੂੰ ਇੰਟਰਪਟ ਕਰਨ ਲੱਗਾ ਜਾਣ ਕੇ, ਪੰਜਾਬ ਦੇ ਲੋਕ ਕੈਨੇਡਾ ਜਾ ਕੇ ਵਸੇ ਹੈ, ਉੱਥੇ ਐਮਐਲਏ ਬਣ ਗਏ, ਪ੍ਰਾਈਮ ਮਿਨਿਸਟਰ ਵੀ ਬਣ ਗਏ। ਅਸੀਂ ਉੱਥੇ ਤਾਂ ਖੁਸ਼ ਹੁੰਦੇ ਹਾਂ ਕਿ ਸਾਡੇ ਲੋਕ ਬਣ ਗਏ। ਨਹੀਂ, ਪਰ ਜਗਤਾਰ ਸਿੰਘ ਜੀ ਇੱਥੇ ਅਸੀਂ ਆਬਜੈਕਟ ਕਰਦੇ। ਇਹ ਵੀ ਆਬਜੈਕਸ਼ਨ ਦਾ ਕਾਰਨ ਆ। ਪੰਜਾਬ ਤੋਂ ਜਦੋਂ ਕੋਈ ਕੈਨੇਡਾ ਜਾਂਦਾ ਆ, ਉਹਦੇ ਲਈ ਇੱਕ ਪ੍ਰੋਸੀਜਰ ਆ, ਉਹਦੇ ਲਈ ਵੀਜ਼ਾ ਪ੍ਰੋਸੈਸਿਸ ਨੇ, ਉਹਦੇ ਲਈ ਇੱਕ ਲੀਗਲਾਈਜ਼ਡ ਰੂਲਸ ਨੇ, ਉਹਦੇ ਲਈ ਤੁਸੀਂ ਵੱਡੀ ਪੇਮੈਂਟ ਵੀ ਦਿੰਦੇ ਹੋ ਉੱਥੇ, ਮਤਲਬ ਰਹਿਣ, ਤੁਸੀਂ ਮੈਡੀਕਲ ਵੀ ਕਰਵਾਉਂਦੇ ਹੋ। ਪਰ ਪੰਜਾਬ, ਜਿਹੜਾ ਪੰਜਾਬ ਦੇ ਵਿੱਚ ਜਿਹੜੀ ਇਨਫਲਕਸ ਹੋ ਰਿਹਾ, ਉਹ ਤਾਂ ਟੋਟਲੀ ਅਨਚੈਕਡ ਆ। ਇਹ ਕੋਈ ਇਸ਼ੂ ਨਹੀਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ। ਮਾਈਗ੍ਰੇਸ਼ਨ ਸਾਰੀ ਦੁਨੀਆ ਦੇ ਵਿੱਚ ਨਾਰਮਲ ਪ੍ਰੋਸੈਸ ਹੈ, ਪਰ ਚੈੱਕਡ ਤਾਂ ਹੈ ਨਾ, ਚੈੱਕਡ ਤਾਂ ਹੈ। ਤੁਸੀਂ ਹੋਰ ਤਰ੍ਹਾਂ ਗੱਲ ਕਰਦੇ ਆ। ਇੱਕ ਜੇ ਆਪਾਂ ਸਿਸਟਮ ਸਾਰਾ ਦੇਖੇ ਦੁਨੀਆ ਦਾ, ਏਸ਼ੀਅੰਟ ਵਰਲਡ ਤੋਂ ਲੈ ਕੇ ਹੁਣ ਤੱਕ, ਆਪਣਾ ਅੱਜ ਦਾ ਇਹ ਇਸ਼ੂ ਨਹੀਂ ਆ। ਆਪਾਂ ਥੋੜਾ ਸਾਈਡ ਟਰੈਕ ਕਰ ਗਏ, ਆਪਾਂ ਮੁੜ ਕੇ ਵਾਪਸ ਆਪਣੀ ਗੱਲ ਤੇ ਆਉਂਦੇ ਆ। ਇਹ ਮਾਈਗ੍ਰੇਸ਼ਨ ਜੁਗਾ ਜਗਾਂਤਰਾਂ ਤੋਂ ਚੱਲਦੀ ਆ ਰਹੀ ਹੈ। ਹੱਦਾਂ ਦਾ ਬਹੁਤ ਦੇਰ ਤੋਂ ਬਾਅਦ ਬਣੀਆਂ ਮੁਲਕਾਂ ਦੀਆਂ, ਤੇ ਪਾਸਪੋਰਟ ਵੀ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਏ ਹੈ। ਸੋ ਇਹ ਨਾਰਮਲ ਪ੍ਰੋਸੈਸ ਹੈ, ਵਿਦਨ ਦੀ ਕੰਟਰੀਜ਼, ਆਊਟਸਾਈਡ, ਇਹ ਸਾਰਾ ਚੱਲਦਾ ਰਹਿੰਦਾ ਹੈ। ਗੱਲ ਆਪਾਂ ਪੰਜਾਬ ਤੇ ਕਰ ਰਹੇ ਸੀ ਵੀ ਇਸ਼ੂ ਕੀ ਹੈ। ਮੈਂ ਤੁਹਾਨੂੰ ਸਵਾਲ, ਅਸਲ 'ਚ ਇਸ਼ੂ ਅੱਜ ਕੁਝ ਕੁਐਸਚਨਸ ਮੈਂ ਇਸੇ ਕਰਕੇ ਤੁਹਾਡੇ ਕੋਲ ਅਸੀਂ ਆਏ ਹਾਂ ਕਿ ਜਿਹੜੇ ਪੰਜਾਬ ਦੇ ਇਸ਼ੂਜ਼ ਨੇ, ਰੂਟ ਇਸ਼ੂਜ਼ ਦੇ ਉੱਤੇ ਗੱਲ ਨਹੀਂ ਹੋ ਰਹੀ। ਲੀਡਰਸ ਕੋਲ ਜਾਈਏ ਉਹ ਤਾਂ ਕਰਦੇ ਹੀ ਨਹੀਂ ਹੈ। ਹੁਣ ਤੁਸੀਂ ਇੱਕ ਜਰਨਲਿਸਟ ਹੋ, ਤੁਸੀਂ ਪੰਜਾਬ ਦੇ ਧਰਾਤਲ ਨਾਲ ਜੁੜੇ ਰਹੇ ਹੋ। ਮੈਂ ਡੈਮੋਗ੍ਰਾਫੀ ਦਾ ਇਸ਼ੂ ਇਸ ਕਰਕੇ ਇੰਪੋਰਟੈਂਟ ਬਣ ਜਾਂਦਾ, ਹਿਮਾਚਲ ਦੇ ਵਿੱਚ ਇੱਕ ਲੈਂਡ ਸੀਲਿੰਗ ਆ, ਹੋਰ ਸਟੇਟਸ ਦੇ ਵਿੱਚ ਲੈਂਡ ਸੀਲਿੰਗਸ ਆ। ਲੈਂਡ ਸੀਲਿੰਗ ਦਾ ਰੀਜ਼ਨ ਹੁੰਦਾ ਜ਼ਿਆਦਾ ਟਰਾਈਬਲ ਕਲਚਰ ਨੂੰ ਬਚਾਉਣ ਕਰਕੇ ਲੈਂਡ ਸੀਲਿੰਗ ਕੀਤੀ ਜਾਂਦੀ ਹੈ, ਜਾਂ ਕਿਸੇ ਵੀ ਕੋਈ ਕਲਚਰ ਜਿਹੜਾ ਆ ਇੱਕ ਮਾਈਨੋਰਿਟੀ 'ਚ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਹੋਵੇ, ਜੇ ਉਹਦੀ ਪ੍ਰੋਟੈਕਸ਼ਨ ਲਈ ਉਹ ਲੈਂਡ ਸੀਲਿੰਗਸ ਹੁੰਦੀਆਂ ਨੇ। ਪੰਜਾਬ ਦੇ ਵਿੱਚ ਜੰਮੂ ਕਸ਼ਮੀਰ, ਫੋਰ ਐਗਜ਼ਾਮਪਲ, ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਜਦੋਂ ਤੋੜੀ ਆ, ਤਾਂ ਸਾਰਾ ਲਿਬਰਲ ਸੈਕਸ਼ਨ ਜਾਂ ਸਾਰਾ ਹੀ ਜਿਹੜਾ ਸੈਕੂਲਰ ਸੈਕਸ਼ਨ ਵੀ ਆ ਇੰਡੀਆ ਦਾ, ਉਹ ਵਿਰੋਧ ਕਰਦਾ ਆ ਕਿ ਤੁਸੀਂ ਉਹਨਾਂ ਦੀ ਜਿਹੜੀ ਇੱਕ ਪ੍ਰੋਟੈਕਸ਼ਨ ਮਿਲੀ ਹੋਈ ਸੀ ਉਹਨੂੰ ਇਨਫ੍ਰਿੰਜ ਕਰ ਰਹੇ ਹੋ। ਪਰ ਪੰਜਾਬ ਅੱਜ ਇੱਕ ਉਸ ਸਿਚੁਏਸ਼ਨ 'ਤੇ ਆ ਵੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਟੋਟਲੀ ਡੈਮੋਗ੍ਰਾਫਿਕ ਚੇਂਜ ਹੋ ਰਿਹਾ। ਮਤਲਬ ਇਹ ਕੋਈ ਇਸ਼ੂ ਨਹੀਂ ਬਣ ਰਿਹਾ, ਉਹਦੇ ਨਾਲ ਐਮਪਲੋਇਮੈਂਟ ਵੀ ਜੁੜੀ ਆ। ਮੈਂ ਤੁਹਾਨੂੰ ਇਸ ਕਰਕੇ ਸਵਾਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਵੇਜ ਰੇਟ ਆ, ਹੁਣ ਵੇਜ ਰੇਟ ਪੰਜਾਬ ਦੇ ਵਿੱਚ, ਇੱਕ ਪੰਜਾਬੀ ਜਦੋਂ ਕੰਮ ਕਰਦਾ ਉਹਦੇ ਆਪਣੇ ਸੋਸ਼ਲ ਸੈਟਅਪ ਦੇ ਹਿਸਾਬ ਨਾਲ ਵੇਜ ਰੇਟ ਹੁੰਦਾ। ਮੈਂ ਇੱਥੇ ਆਉਣਾ, ਉਹਦੀ ਕੋਈ ਗੱਲ ਨਹੀਂ ਕਰ ਰਿਹਾ ਇੱਥੇ, ਮੈਂ ਉੱਥੇ ਆਉਣ ਲੱਗਿਆ। ਬਿਲਕੁਲ। ਇਹ ਜਦੋਂ ਮੈਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਦੀ ਗੱਲ ਕਰਦਾ, ਇਹ ਸਾਰੀ ਦੁਨੀਆ 'ਚ ਰੌਲਾ ਪੈਂਦਾ। ਜਦੋਂ ਬਾਹਰ ਦੀ ਲੇਬਰ ਜਾਂਦੀ ਹੈ ਨਾ ਉੱਥੇ, ਉਹ ਜਿਹੜਾ ਲੋਕਲ ਵੇਜ ਰੇਟ ਆ ਉਹ ਘਟ ਜਾਂਦਾ। ਬਿਲਕੁਲ ਜੀ, ਹਾਂਜੀ। ਇਹ ਇੰਪੈਕਟ ਸਾਰੀ ਦੁਨੀਆ 'ਚ ਹੀ ਹੈ, ਇਹ ਪੰਜਾਬ ਦੇ ਵਾਸਤੇ ਪੈਕੂਲੀਅਰ ਨਹੀਂ ਹੈ, ਇੱਕ ਫਿਨਾਮਨਾ। ਪਰ ਆਪਾਂ ਪੰਜਾਬ ਦਾ ਇਸ਼ੂ ਆਪਾਂ ਪੰਜਾਬ ਤੇ ਆ ਜੀ, ਆਪਾਂ ਨਹੀਂ ਤਾਂ ਲੰਬੀ ਗੱਲ ਹੋਰ ਪਵੇ ਤੁਰ ਜਾਏ। ਨਹੀਂ, ਬਿਲਕੁਲ ਜੀ। ਇਹ ਅਸਲ 'ਚ ਪੰਜਾਬ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਸ਼ੂ ਤਾਂ ਬਣਨਾ ਚਾਹੀਦਾ ਆ ਕਿ ਵੇਜ ਰੇਟ ਜਿਹੜੀ ਆ ਪੰਜਾਬ ਦੀ, ਇਹ 1977 ਬਣੀ ਸੀ ਨਾ ਸਰਕਾਰ ਅਕਾਲੀ ਦਲ ਦੀ, ਉਦੋਂ ਵੀ ਇਸ਼ੂ ਰੇਜ਼ ਹੋਇਆ ਸੀ। ਓਕੇ, ਇਹ ਅੱਜ ਦਾ ਨਹੀਂ ਹੈ ਇਸ਼ੂ। ਪੰਜਾਬ ਦਾ ਦੁਖਾਂਤ ਪਤਾ ਕੀ ਹੈ, ਅਸੀਂ ਇਸ਼ੂ ਰੇਜ਼ ਕਰਦੇ, ਉਹਦੇ ਬਾਰੇ ਕਮਿਟਡ ਨਹੀਂ ਹੁੰਦੇ। ਹੁਣ ਵੀ ਇਹੀ ਹੈ। ਤੁਸੀਂ ਪਿਛਲੇ ਪੰਜਾਬ ਦਾ ਸਾਰਾ ਇਤਿਹਾਸ ਚੱਕ ਲਓ, ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੇ ਕਿਸੇ ਵੇਲੇ ਪੰਜਾਬ ਵਾਸਤੇ 370 ਦੇ ਅੰਡਰ ਉਹੀ ਸਟੇਟਸ ਮੰਗਿਆ ਸੀ ਜਿਹੜਾ ਕਸ਼ਮੀਰ ਦਾ ਸੀ। ਓਕੇ, ਉਹ 1967 ਦੀ ਇਲੈਕਸ਼ਨ ਦੀ ਗੱਲ ਹੈ। ਤੇ ਹੁਣ ਉਹ ਮੈਨੀਫੈਸਟੋ ਦਾ ਪਾਰਟ ਸੀ। ਤੇ ਹੁਣ ਜਦੋਂ ਟੁੱਟਿਆ ਤੇ ਸਪੋਰਟ ਕਰ ਰਹੇ ਸੀ, ਤੋੜਨ ਵਾਲੇ ਸਪੋਰਟ ਕਰ ਰਹੇ ਸੀ। ਪੰਜਾਬ ਦਾ ਦੁਖਾਂਤ ਇਹ ਹੈ ਲਗਾਤਾਰ ਵੀ ਦੋਗਲੀ ਰਾਜਨੀਤੀ ਹੋ ਗਈ ਆ। ਇਹ ਸ਼ੁਰੂ ਤੋਂ ਮੈਂ ਜਿੰਨਾ ਕਿ ਮੈਂ ਸਟੱਡੀ ਕੀਤਾ ਹੈ, ਤੇ ਮੈਂ ਲਿਖਦਾ ਵੀ ਹਾਂ ਲਗਾਤਾਰ, ਤੇ ਕਿਤਾਬਾਂ ਵੀ ਲਿਖੀਆਂ, ਇਹ ਮੈਨੂੰ ਦੋਗਲਾਪਣ ਪੰਜਾਬ ਦੇ ਸਿਆਸਤਦਾਨਾਂ ਦਾ ਲਗਾਤਾਰ ਨਜ਼ਰ ਆਉਂਦਾ। ਤੇ ਇਸ ਵਾਰ ਵੀ ਤੁਹਾਨੂੰ ਚੋਣਾਂ 'ਚ ਕੋਈ ਬਦਲਾਅ ਨਜ਼ਰ ਆ ਰਿਹਾ ਜਾਂ ਉਹੀ ਦੋਗਲਾਪਣ ਹੈ? ਇਹ ਮੇਰੇ ਖਿਆਲ 'ਚ ਉਹੀ ਦੋਗਲਾਪਣ ਹੈ। ਤੇ ਉਹ ਲਗਾਤਾਰ ਨਾ ਗੱਲ ਕੀਤੀ ਜਾ ਰਹੀ ਵੀ ਪੰਜਾਬ ਦਾ ਮਾਡਲ ਜੀ, ਪੰਜਾਬ ਦਾ ਮਾਡਲ ਜੀ। ਮੈਨੂੰ ਤਾਂ ਮਾਡਲ ਤਾਂ ਨਜ਼ਰ ਹੀ ਨਹੀਂ ਆ ਰਿਹਾ। ਮਾਡਲ ਤਾਂ ਹੈ ਹੀ ਨਹੀਂ, ਬਸ ਮਾਡਲ ਸ਼ਬਦ ਰਹਿ ਗਿਆ ਕਿ ਮਾਡਲ ਸ਼ਬਦ ਰਹਿ ਗਿਆ। ਜਿਹੜੇ ਨਾਰਮਲ ਜਿਹੜੇ ਗਵਰਨੈਂਸ ਇਸ਼ੂਜ਼ ਹੈ ਉਹਨਾਂ ਨੂੰ ਮਾਡਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ। ਐਡਮਿਨਿਸਟ੍ਰੇਟਿਵ ਜਿਹੜੀ ਕਰਪਸ਼ਨ ਹੈ, ਐਡਮਿਨਿਸਟ੍ਰੇਟਿਵ ਕਰਪਸ਼ਨ ਆ, ਉਹਦੇ ਉੱਤੇ ਹੀ ਮਾਡਲ ਕਿਹਾ ਜਾ ਰਿਹਾ ਕਿ ਇਹੀ ਨਵਾਂ ਮਾਡਲ ਅਸੀਂ ਇਹਨੇ ਰੈਵਨਿਊ ਇਕੱਠਾ ਕਰ ਦਿਆਂਗੇ, ਇੱਥੇ ਆਹ ਬਣਾ ਦਿਆਂਗੇ, ਕਰ ਦਿਆਂਗੇ। ਇਹ ਮਾਡਲ ਨਹੀਂ ਹੋਇਆ ਕਰਦਾ, ਤਾਂ ਗਵਰਨੈਂਸ ਇਸ਼ੂਜ਼ ਹੈਗੇ ਆ।
ਉਹਨਾਂ ਨੂੰ ਟੈਕਲ ਕਿਵੇਂ ਕਰਨਾ ਹੈ ਜੀ। ਜਿਹੜਾ ਮਾਡਲ ਹੈ ਉਹ ਤਾਂ ਓਵਰਆਲ ਜਿਹੜਾ ਤੁਹਾਡਾ ਟੋਟਲ ਸਟਰਕਚਰ ਹੈ ਉਹਨੂੰ ਕਿਵੇਂ ਡਿਵੈਲਪ ਕਰਨਾ ਹੈ ਉਹ 'ਤੇ ਡਿਪੈਂਡ ਕਰਦਾ ਹੁੰਦਾ ਅਤੇ ਕੀ ਅਪਰੋਚ ਹੁੰਦੀ ਹੈ। ਅਤੇ ਸਟੇਟ ਦੀ ਅਪਰੋਚ ਸੈਂਟਰ ਤੋਂ ਬਿਲਕੁਲ ਅਲੱਗ ਹੋ ਕੇ ਨਹੀਂ ਹੋਇਆ ਕਰਦੀ। ਓਕੇ। ਕਿਉਂਕਿ ਟੋਟਲ ਡਿਪੈਂਡੈਂਸ ਇੰਟਰੈਕਸ਼ਨ ਸਟੇਟ ਅਤੇ ਸੈਂਟਰ ਦਾ ਹੋਇਆ ਕਰਦਾ ਹੈ। ਇੱਕ ਗੱਲ ਲਗਾਤਾਰ ਮੈਂ ਹੁਣ ਨਾਲ ਹੀ ਇਹਦੇ ਕਲੀਅਰ ਕਰ ਦਿੰਦਾ, ਗੱਲ ਖੁਦ ਮੁਖਤਾਰੀ ਦੀ ਹੁੰਦੀ ਹੈ, ਹੁਣ ਵੀ ਹੋ ਰਹੀ ਹੈ ਬਈ ਫੈਡਰਲਿਜ਼ਮ ਜੀ ਬਿਲਕੁਲ ਹੋਣਾ ਚਾਹੀਦਾ। ਪੰਜਾਬ ਫਿਰ ਮੈਂ ਉੱਥੇ ਹੀ ਆਉਣਾ, 1952 ਦੀ ਇਲੈਕਸ਼ਨ ਅਕਾਲੀ ਦਲ ਨੇ ਇਸ ਇਸ਼ੂ 'ਤੇ ਹੀ ਲੜੀ ਸੀ। ਉਸ ਤੋਂ ਬਾਅਦ ਵਾਰ-ਵਾਰ ਇਹਨੂੰ ਕਦੇ ਬਟਾਲਾ ਰੈਜੋਲੂਸ਼ਨ, ਕਦੇ ਅਨੰਦਪੁਰ ਸਾਹਿਬ ਦਾ ਮਤਾ, ਇਹ ਲਗਾਤਾਰ ਆਉਂਦਾ ਰਿਹਾ। ਹੁਣ ਵੀ ਗੱਲ ਹੋ ਰਹੀ ਹੈ ਬਈ ਇਹ ਫੈਡਰਲਿਜ਼ਮ ਦਾ ਪ੍ਰਿੰਸੀਪਲ ਹੈ ਜੀ, ਇਹ ਹੈ ਜੀ, ਉਹ ਹੈ ਜੀ। ਕਿਸਾਨ ਸੰਘਰਸ਼ ਦੇ ਵਿੱਚ ਇੱਕ ਸੈਕਸ਼ਨ ਨੇ ਉਹਨੂੰ ਸਾਬੋਟੇਜ ਕਰਨ ਵਾਸਤੇ ਇਹ ਇਸ਼ੂ ਲਿਆਂਦਾ ਵਿੱਚ। ਠੀਕ ਹੈ, ਫੈਡਰਲਿਜ਼ਮ ਦਾ ਇਸ਼ੂ ਇਹ ਹੈ, ਤੁਸੀਂ ਬਾਅਦ ਸੰਘਰਸ਼ ਲੜ ਲਓ ਉਹਦੇ ਬਾਰੇ। ਸੋ ਇਹ ਇਸ਼ੂ ਹੈਗੇ ਆ, ਲੇਕਿਨ ਹੈ ਕਿ ਜਿਹੜੇ ਪੰਜਾਬ ਦੇ ਕੋਲ ਜਾਂ ਸਟੇਟਸ ਕੋਲ ਸਾਰੀਆਂ ਕੋਲ ਜਿਹੜੀਆਂ ਪਹਿਲਾਂ ਪਾਵਰ ਸੀਗੀਆਂ ਉਹ ਵੀ ਸੈਂਟਰ ਨੇ ਹੌਲੀ ਹੌਲੀ ਖਤਮ ਕਰਤੀਆਂ, ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਬੀਜੇਪੀ ਹੋਵੇ। ਅਤੇ ਮੈਂ ਨਾਲ ਇਹ ਵੀ ਕਹਿਣਾ ਹੁੰਦਾ ਕਿ ਕੇਂਦਰ ਦੇ ਕੋਲ ਵੀ ਖੁਦ ਮੁਖਤਿਆਰੀ ਹੈ ਨਹੀਂ ਗੀ, ਕਿਸੇ ਮੁਲਕ ਕੋਲ ਖੁਦ ਮੁਖਤਿਆਰੀ ਹੈ ਨਹੀਂ ਉਸ ਲੈਵਲ ਦੀ। ਕਿਉਂਕਿ ਜਿਹੜੀ ਤੁਹਾਡੀ ਇਕੋਨਮੀ ਹੈ ਉਹ ਤੁਹਾਡੇ ਹੱਥ ਦੇ ਵਿੱਚ ਨਹੀਂ ਹੈ, ਉਹਨੂੰ ਮਾਰਕੀਟ ਫੋਰਸਿਸ ਕੰਟਰੋਲ ਕਰਦੀਆਂ। ਜੇ ਤੁਹਾਡੀ ਇਕੋਨਮੀ ਤੁਹਾਡੇ ਹੱਥ ਦੇ ਵਿੱਚ ਨਹੀਂ, ਤੁਹਾਡੀ ਖੁਦ ਮੁਖਤਿਆਰੀ ਕਿੱਥੇ ਗਈ? ਸੈਮੀ ਅਟੋਨਮੀ ਤੁਹਾਡੇ ਕੋਲ ਹੈਗੀ ਹੈ, ਉਹ ਸੈਮੀ ਅਟੋਨਮੀ ਹੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਜਾਂ ਬਾਕੀ ਸਟੇਟਸ ਨੂੰ ਮਿਲਣੀ ਚਾਹੀਦੀ ਹੈ। ਸਭ ਦਾ ਸਾਂਝਾ ਮੁੱਦਾ ਹੈ। ਜਿੰਨੀਆਂ ਸਟੇਟਸ ਦੇ ਵਿੱਚ ਉਸ ਪਾਰਟੀ ਦੀ ਸਰਕਾਰ ਹੈ ਜਿਹੜੀ ਕੇਂਦਰ ਦੇ ਵਿੱਚ ਨਹੀਂ ਹੈ, ਉਹਨਾਂ ਸਾਰਿਆਂ 'ਚ ਇਹ ਮੰਗ ਵਾਰ-ਵਾਰ ਉੱਠਦੀ ਹੈ। ਅਸੀਂ ਇਕੱਲੇ ਨਹੀਂ ਹੈ, DMK ਤਾਮਿਲਨਾਡੂ ਦੇ ਵਿੱਚ ਸਭ ਤੋਂ ਪੁਰਾਣੀ ਮੰਗ ਉੱਠਦੀ ਰਹੀ ਹੈ। ਤੁਹਾਨੂੰ ਲੱਗ ਰਿਹਾ ਕਿ ਇਹ ਮੈਂ ਇਸ਼ੂ ਦੀ ਗੱਲ ਕਰ ਰਿਹਾ, ਤੁਹਾਡੇ ਇਸ਼ੂ ਐਕਸਪਲੇਨ ਕਰ ਦਿੰਦਾ। ਸੋ ਇੱਕ ਤਾਂ ਇਸ਼ੂ ਤੁਹਾਡਾ ਨਾਰਮਲ ਹੀ ਬਣ ਜਾਂਦਾ ਸੈਮੀ ਆਟੋਨਮੀ ਦਾ। ਸੈਮੀ ਅਟੋਨਮੀ, ਮੈਂ ਅਟੋਨਮੀ ਲਫ਼ਜ਼ ਨਹੀਂ ਵਰਤ ਰਿਹਾ, ਸੈਮੀ ਅਟੋਨਮੀ ਉਹ ਹੋਣੀ ਚਾਹੀਦੀ ਹੈ। ਸੂਬਿਆਂ ਨੇ ਜੇ ਟੈਕਸ ਇਕੱਠਾ ਕਰਨਾ ਅਤੇ ਹੁਣ ਤਾਂ ਸਾਰਾ ਹੀ ਕੇਂਦਰ ਲੈ ਜਾਂਦਾ ਵਰਚੁਅਲੀ। ਸੂਬਿਆਂ ਦੇ ਕੋਲ ਕੁਛ ਵੀ ਨਹੀਂ, ਨਾ ਹੀ ਸੂਬੇ ਆਪਣਾ ਕੁਛ ਕਰ ਸਕਦੇ ਪਲਾਨ। ਸੋ ਉਹਨਾਂ ਦਾ ਹੱਕ ਸੂਬਿਆਂ ਕੋਲ ਹੋਣਾ ਚਾਹੀਦਾ ਹੈ। ਤੁਸੀਂ ਸੈਮੀ ਆਟੋਨਮੀ ਦੀ ਗੱਲ ਕੀਤੀ ਆ, ਸੈਮੀ ਆਟੋਨਮੀ ਨਾਲ ਜੁੜੇ ਪੰਜਾਬ ਦੇ ਬੜੇ ਰੂਟ ਇਸ਼ੂਜ਼ ਜਿਹੜੇ ਆ, ਮੈਂ ਜਿਹੜੀ ਡੈਮੋਗ੍ਰਾਫੀ ਦੀ ਵੀ ਗੱਲ ਕਰ ਰਿਹਾ ਸੀ ਜਾਂ ਹੋਰ ਵੀ ਸਾਰਾ, ਉਹ ਵੀ ਸੈਮੀ ਆਟੋਨਮੀ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਆ ਜਾਂਦੇ ਆ ਕਿ ਹਾਂ ਸਟੇਟ ਕੋਲ ਅਧਿਕਾਰ ਹੋਣ ਕਿ ਆਪਣੇ ਜਿਹੜੇ ਉਹ ਘਰੇਲੂ ਮਸਲੇ ਆ ਜਾਂ ਵਿਦਿਨ ਦਾ ਸਟੇਟ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਫੈਸਲੇ ਲੈ ਸਕੇ। ਪਰ ਕਿਸੇ ਵੀ ਲੀਡਰ ਦੇ ਮੂੰਹੋਂ ਸੈਮੀ ਆਟੋਨਮੀ ਤਾਂ ਛੱਡੋ, ਗੱਲ ਇਹ ਨਹੀਂ ਆ, ਸੈਮੀ ਆਟੋਨਮੀ ਸ਼ਬਦ ਵੀ ਨਾ ਸੁਣਿਆ ਕਿਸੇ ਨੇ। ਮੈਂ ਕਹਿੰਦਾ ਵੱਧ ਅਧਿਕਾਰਾਂ ਦੀ ਗੱਲ ਵੀ ਕਰ ਲਓ ਨਾ, ਕੋਈ ਕਰ ਹੀ ਨਹੀਂ ਰਿਹਾ। ਬਲਕਿ ਮੈਨੂੰ ਤਾਂ ਲੱਗ ਰਿਹਾ ਜਿਹੜਾ ਸੰਯੁਕਤ ਸਮਾਜ ਮੋਰਚਾ ਵੀ ਬਣਿਆ, ਜਿਹੜਾ ਕਿ ਕਿਸਾਨ ਸੰਘਰਸ਼, ਭਾਵੇਂ ਤੁਸੀਂ ਕਿਹਾ ਕਿ ਫੈਡਰਲਿਜ਼ਮ ਦਾ ਇਸ਼ੂ ਨਹੀਂ ਸੀ, ਪਰ ਕਿਸਾਨ ਸੰਘਰਸ਼ 'ਚ ਬਲਵੀਰ ਸਿੰਘ ਰਾਜੇਵਾਲੇ ਖੁਦ ਗੱਲ ਕਹਿੰਦੇ ਰਹੇ ਆ ਕਿ ਇਹ ਜਿਹੜਾ ਫੈਡਰਲ ਸਿਸਟਮ ਆ ਉਹਦਾ ਘਾਣ ਆ, ਜੋ ਕੇਂਦਰ ਇਹ ਕਾਨੂੰਨ ਲੈ ਕੇ ਆਇਆ, ਉਹ ਘਾਣ ਸੀ ਬਿਲਕੁਲ। ਤੇ ਪਰ ਉਹ ਸੰਯੁਕਤ ਸਮਾਜ ਮੋਰਚਾ ਵੀ ਕਿਤੇ ਸੈਮੀ ਆਟੋਨਮੀ ਦੀ ਗੱਲ ਨਹੀਂ ਕਰ ਰਿਹਾ। ਹੁਣ ਉਹਨਾਂ ਨੇ ਆਪਣਾ ਪ੍ਰੋਗਰਾਮ ਲੈ ਕੇ ਆਉਣਾ, ਹਜੇ ਉਹਨਾਂ ਨੇ ਕੋਈ ਮੈਨੀਫੈਸਟੋ ਦਾ ਰਿਲੀਜ਼ ਨਹੀਂ ਕੀਤਾ ਆਪਣਾ। ਜਦੋਂ ਮੈਨੀਫੈਸਟੋ ਜਾਂ ਪਾਲਿਸੀ ਪ੍ਰੋਗਰਾਮ ਲੈ ਕੇ ਆਉਣਗੇ ਉਦੋਂ ਉਹਨਾਂ ਦੇ ਪੈਰਾਮੀਟਰਸ ਪਤਾ ਲੱਗਣਗੇ ਵੀ ਕਿਹਨਾਂ ਇਸ਼ੂਜ਼ 'ਤੇ ਇਹ ਇਲੈਕਸ਼ਨ ਲੜਨੇ ਚਾਹੁੰਦੇ ਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਦਿੱਲੀ 'ਚ ਲਗਾਤਾਰ ਜਦੋਂ ਸ਼ੁਰੂਆਤ 'ਚ, ਹਲੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਬੋਲਦੇ ਹੋਣਗੇ, ਉਦੋਂ ਇਹ ਬੜਾ ਰੌਲਾ ਪਾਉਂਦੇ ਸੀ ਕਿ ਦਿੱਲੀ ਜਿਹੜਾ ਆ ਉਹਨੂੰ ਇੱਕ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ, ਕਿ ਸਾਡੇ ਕੋਲ ਅਧਿਕਾਰ ਨਹੀਂ ਆ। ਪੰਜਾਬ ਦੇ ਵਿੱਚ ਆ ਕੇ ਉਹ ਚੁੱਪ ਹੋ ਜਾਂਦੇ ਆ, ਕੋਈ ਸੈਮੀ ਆਟੋਨਮੀ ਦੀ ਗੱਲ ਨਹੀਂ ਪੰਜਾਬ 'ਚ ਆ ਕੇ। ਪੰਜਾਬ 'ਚ ਤਾਂ ਇੱਕੋ ਗੱਲ ਆ ਹੁਣ ਆਪ ਕੋਲ ਕਿ ਸਾਰੇ ਮਾੜੇ ਨੇ, ਅਸੀਂ ਚੰਗੇ ਆ, ਤੇ ਇੱਕ ਮੌਕਾ ਕੇਜਰੀਵਾਲ ਨੂੰ। ਮੇਰੇ ਖਿਆਲ ਦੇ ਵਿੱਚ ਆਪ ਜਿਹੜੀ ਪੰਜਾਬ ਦੀ ਸਿਆਸਤ ਹੈ ਨਾ, ਇਹਦੇ 'ਚ ਸੇਧ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਆਈਡੀਓਲੋਜੀਕਲ ਸਟੇਟ ਹੈ। ਜਦੋਂ ਮੈਂ ਕਹਿੰਦਾ ਸਾਡੀ ਸਿਆਸਤ ਵੱਖਰੀ ਹੈ, ਮੈਂ ਇਹ ਸਾਡੀ ਸਿਆਸਤ ਹਮੇਸ਼ਾ ਹੀ ਆਈਡੀਓਲੋਜੀ ਬੇਸਡ ਰਹੀ ਹੈ ਅਤੇ ਆਪ ਨਾਨ ਆਈਡੀਓਲੋਜੀਕਲ ਪਾਰਟੀ ਹੈ। ਇੱਕ ਧਿਆਨ ਰੱਖਿਓ, ਮੈਂ ਇਹ 'ਚ ਬੜਾ ਕਲੀਅਰ ਹੈ, ਇਹ ਪੰਜਾਬ ਦੇ ਇਸ਼ੂ ਬਾਰੇ ਗੱਲ ਨਹੀਂ ਕਰਨਗੇ ਕੋਈ ਵੀ। ਜਦੋਂ ਮੈਂ ਥੋੜ੍ਹਾ ਜਿਹਾ ਪਿੱਛੇ ਚਲਾ ਜਾਊਂਗਾ, ਜਦੋਂ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਸੀਗੀ, ਉਹਦੇ ਕੁਛ ਦਿਨਾਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਕੀਤੀ ਸੀ ਕਿ ਇਹ ਜਿਹੜੀ ਮੂਵਮੈਂਟ ਹੈ ਐਂਟੀ ਕਰਪਸ਼ਨ, ਇਹ ਕਿਹਨੇ ਡਿਜ਼ਾਈਨ ਕੀਤੀ ਹੈ। ਉਹਦੇ 'ਚ ਨਾਂ ਆਇਆ ਸੀਗਾ ਵਿਵੇਕਾਨੰਦ ਇੰਸਟੀਚਿਊਟ ਦਿੱਲੀ।
ਵਿਵੇਕਾਨੰਦ ਇੰਸਟੀਚਿਊਟ RSS ਦੀ ਬੋਡੀ ਹੈ। ਉਸ ਵੇਲੇ ਅਜੀਤ ਡੋਵਲ ਇਹਦੇ ਕਰਤਾ ਧਰਤਾ ਸੀ, ਰਿਟਾਇਰਡ ਅਫਸਰ ਉਹਦੇ ਤਕਰੀਬਨ ਮੈਂਬਰ ਹੈਗੇ। ਇਹ ਸਾਰਾ ਡਿਜ਼ਾਈਨ ਉੱਥੇ ਕੀਤਾ ਸੀ, ਕਿਸੇ ਨੇ ਡਿਜ਼ਾਈਨ ਨਹੀਂ ਆਪਣੇ ਡਿਜ਼ਾਈਨ ਨਹੀਂ ਸੀ ਕੀਤਾ। ਉਦੋਂ 2 ਖਬਰਾਂ ਛਪੀਆਂ ਸੀਗੀਆਂ। ਅਰਵਿੰਦ ਕੇਜਰੀਵਾਲ ਜੀ ਉਸ ਮੂਵਮੈਂਟ ਦੇ ਵਿੱਚੋਂ ਨਿਕਲੇ ਆ। ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੱਢਣੀ, ਇਹ BJP ਦੀ ਤੁਸੀਂ ਜਿਹੜਾ ਸਿੰਬਲ ਹੈ ਪੰਜਾਬ 'ਚ ਲੈ ਕੇ ਆ ਰਹੇ ਹੋ ਸਾਰੇ। ਦਿੱਲੀ ਤੁਸੀਂ ਹਨੂੰਮਾਨ ਚਾਲੀਸਾ ਦੀ ਗੱਲ ਕਰਦੇ ਹੋ, ਕਹਿੰਦੇ ਵੀ ਹਨੂੰਮਾਨ ਚਾਲੀਸਾ ਸੀ ਅਤੇ ਸਾਰਾ ਕੁਛ ਉਹ ਸਿੰਬਲ ਦਿੱਲੀ ਵਾਲੇ BJP ਵਾਲੇ ਵਰਤ ਰਹੇ। BJP ਵੀ ਮੈਂ ਸਖ਼ਤ ਪਰਿਵਾਰ ਕਹੂੰਗਾ। ਮੈਂ ਇਹ ਨਹੀਂ ਕਹਿੰਦਾ ਵੀ ਇਹ RSS ਦੇ ਏਜੰਟ ਹਨ। ਸਿੰਬਲ ਉਹੀ ਹੈ, ਨਾਨ ਆਈਡੀਓਲੋਜੀਕਲ ਹੈਗੇ। ਤੇ ਦਿੱਲੀ 'ਚ ਵੀ ਮਤਲਬ ਅਰਵਿੰਦ ਕੇਜਰੀਵਾਲ ਤਿਰੰਗਾ ਯਾਤਰਾ ਪੰਜਾਬ 'ਚ ਕੱਢ ਰਹੇ ਆ। ਮੈਂ ਤਿਰੰਗਾ ਯਾਤਰਾ ਦਾ ਗੱਲ ਪੂਰੀ ਕਰਦੇ ਹਾਂ। ਜਿਹਨੇ ਲੋਕਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੋਣ, ਸਭ ਤੋਂ ਜ਼ਿਆਦਾ ਲੋਕ ਕਾਲੇ ਪਾਲੀ ਗਏ ਹੋਣ, ਫਾਂਸੀਆਂ ਚੜ੍ਹੀਆਂ ਹੋਣ, ਫਾਂਸੀ ਚੜ੍ਹੇ ਹੋਣ, ਉਹਨਾਂ ਨੂੰ ਕੇਜਰੀਵਾਲ ਜੀ ਆ ਕੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਇਹਦਾ ਜਵਾਬ ਤਾਂ ਕੇਜਰੀਵਾਲ ਜੀ ਦੇਣ ਨਾ। ਪਰ ਉਹਦਾ ਜਵਾਬ ਦਿੰਦੇ ਹੀ ਨਹੀਂ ਕਿਸੇ ਗੱਲ ਦਾ। ਪੁੱਛਿਆ ਵੀ ਨਹੀਂ ਜਾਂਦਾ ਉਹਨਾਂ ਨੂੰ ਨਾ। ਨਹੀਂ, ਹੁਣ ਉਹ ਪ੍ਰੈਸ ਉਹਨਾਂ ਨੂੰ ਕਾਨਫਰੰਸ ਪੁੱਛੋ ਛੱਡ ਵੀ ਕੇ ਚਲੇ ਤਿਰੰਗਾ ਜਾਂਦੇ। ਯਾਤਰਾ ਇੱਥੇ ਕਰ ਰਹੇ ਹੋ, ਤੁਸੀਂ ਗੁਜਰਾਤ ਵਿੱਚ ਜਾ ਕੇ ਕਿਉਂ ਨਹੀਂ ਕਰਦੇ, ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੀ ਨਹੀਂ ਹੈ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ। ਪੰਜਾਬ ਨੇ ਤਾਂ ਸਭ ਤੋਂ ਜ਼ਿਆਦਾ ਕੰਟਰੀਬਿਊਟ ਕੀਤਾ ਹੋਇਆ। ਇਹਨਾਂ ਨੂੰ ਬਾਹਰ ਵਾਲੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਸਵਾਲ ਇਹ ਵੀ ਉੱਠ ਰਿਹਾ, ਅਰਵਿੰਦ ਕੇਜਰੀਵਾਲ ਨੇ ਇਹ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਇੱਕ ਅਸ਼ਾਂਤ ਸੂਬਾ ਆ, ਜਦ ਕਿ ਨੈਸ਼ਨਲ ਕ੍ਰਾਈਮ ਬਿਊਰੋ ਜਿਹੜਾ ਆ ਉਹਦੀਆਂ ਰਿਪੋਰਟਸ ਵੀ ਕਹਿੰਦੀਆਂ ਬਾਕੀ ਬੜੀਆਂ ਸਟੇਟਸ ਦੇ ਨਾਲੋਂ ਪੰਜਾਬ ਬੜਾ ਸ਼ਾਂਤ ਸੂਬਾ ਆ। ਅਤੇ ਉਸ ਤੋਂ ਇਲਾਵਾ ਦਿੱਲੀ ਖੁਦ ਜਿੱਥੋਂ ਦੇ ਮੁੱਖ ਮੰਤਰੀ, ਬਲਕਿ ਉਦੋਂ ਮੁੱਖ ਮੰਤਰੀ ਸੀ ਜਦੋਂ ਦਿੱਲੀ ਦੇ ਵਿੱਚ CAA ਜਿਹੜਾ ਹੈਗਾ ਸੀ ਸਾਰਾ, ਉਸ ਵੇਲੇ ਜੋ ਦੰਗੇ ਫਸਾਦ ਉੱਥੇ ਹੋਏ ਆ, ਜਿਵੇਂ ਮੁਸਲਿਮਸ ਨੂੰ ਟਾਰਗੇਟ ਕੀਤਾ ਗਿਆ। ਇਹ ਬੋਲੀ ਮੈਂ ਉਹੀ ਬੋਲ ਰਹੇ ਹੈ ਜੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਬੋਲੀ ਜਦੋਂ ਉਹਨਾਂ ਨੇ ਕਿਹਾ ਮੈਂ ਪੰਜਾਬ ਵਿੱਚੋਂ ਬਚ ਕੇ ਆ ਗਿਆ। ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਕਿ BJP ਵਾਲੀ ਬੋਲੀ ਹੀ ਅਰਵਿੰਦ ਕੇਜਰੀਵਾਲ ਬੋਲ ਰਹੇ ਹੈ। ਇਹ ਵੀ ਇਸ਼ੂ ਉਹੀ ਹੈ ਜਿਹੜਾ ਕਹਿਣਾ ਕਿ ਪੰਜਾਬ ਅਨਸੇਫ ਹੈ। ਮਤਲਬ ਤੁਹਾਨੂੰ ਲੱਗ ਰਿਹਾ ਕਿ BJP ਆਮ ਆਦਮੀ ਪਾਰਟੀ ਦੇ ਰਾਹੀਂ ਜਾਂ RSS ਆਮ ਆਦਮੀ ਪਾਰਟੀ ਦੇ ਰਾਹੀਂ ਪੰਜਾਬ ਦੀ ਸਿਆਸਤ 'ਚ ਸੰਨ ਲਾ ਰਹੀ ਆ? ਮੈਂ ਬੜਾ ਕਲੀਅਰ ਹੈ ਕਿ ਲਾ ਰਹੀ ਹੋ। ਇਹ ਪੱਤਰਕਾਰ ਸੁਖਦੇਵ ਸਿੰਘ ਨੇ, ਉਹ ਵੀ ਸੀਨੀਅਰ ਪੱਤਰਕਾਰ ਨੇ ਪੰਜਾਬ ਦੇ, ਉਹ ਵੀ ਇਹੋ ਗੱਲ ਕਹਿੰਦੇ ਆ, ਤੁਸੀਂ ਵੀ ਇਹੋ ਗੱਲ ਕਹਿੰਦੇ। ਕੀ ਪੱਤਰਕਾਰਾਂ ਦਾ ਤਜਰਬਾ ਜਿਹੜਾ ਆ ਉਹ ਕਿਸੇ ਪਲੇਟਫਾਰਮ ਤੇ ਖੜਾ? ਸੁਖਦੇਵ ਜੀ ਮੇਰੇ ਸੀਨੀਅਰ ਹੈਗੇ ਆ, ਮੈਂ ਉਹਨਾਂ ਦੀ ਇੱਜ਼ਤ ਕਰਦਾ। ਉਹਨਾਂ ਨੇ ਪੰਜਾਬ ਨੂੰ ਬਹੁਤ ਨੇੜੇ ਕਵਰ ਕੀਤਾ ਔਰ ਬਹੁਤ ਵਧੀਆ ਰਿਪੋਰਟਰ ਸੀਗੇ। ਤੁਸੀਂ ਮੈਨੂੰ ਦੱਸ ਦਿਓ ਕਿ ਸਾਡੇ ਵਿਊਜ਼ ਮਿਲ ਗਏ। ਹਾਂ, ਨਹੀਂ ਉਹ ਵੀ ਇਹੀ ਗੱਲ ਕਹਿ ਰਹੇ ਆ ਵੀ ਇਹ RSS ਦੀ ਟੀਮ ਆ ਤੇ ਸੰਨ ਲਾ ਰਹੀ ਹੈ। ਮੈਂ ਤਾਂ ਨਾਲ ਪ੍ਰੂਫ ਦੇ ਰਿਹਾ ਨਾ, ਉਹਨਾਂ ਨੂੰ ਛਪਿਆ ਹੋਇਆ ਸਾਰਾ। ਤੇ ਜਿਸ ਢੰਗ ਨਾਲ ਇਹ ਬਿਹੇਵ ਕਰ ਰਹੇ ਆ, ਸਾਰਾ ਜੋ ਆਈਡੀਓਲੋਜੀ ਲੈ ਕੇ ਆ ਰਹੇ, ਉਹ ਪੰਜਾਬ ਨੂੰ ਆਈਡੀਓਲਾਈਜ਼ ਕਰਨ ਦੀ ਗੱਲ ਕਰ ਰਹੇ। ਜੇ ਪੰਜਾਬ ਦੇ ਵਿੱਚੋਂ ਤੁਸੀਂ ਇਹਦੀ ਰੋਹ ਨੂੰ ਕੱਢ ਲਓਗੇ ਫਿਰ ਤਾਂ ਜਿੰਦਾ ਲਾਸ਼ ਆ ਪੰਜਾਬ। ਇਹ ਵੀ ਹੁਣ ਨਵਾਂ ਮਸਲਾ ਸਾਹਮਣੇ ਆਇਆ ਕਿ ਅਰਵਿੰਦ ਕੇਜਰੀਵਾਲ ਨੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਮਸਲਾ ਆ ਪੰਜਾਬ 'ਚ, ਅਤੇ ਉਸ ਮਸਲੇ ਦੇ ਉੱਤੇ ਪਿਛਲੇ ਦਿਨੀ ਦੇਖਣ 'ਚ ਆਇਆ ਕਿ 5 ਨਵੰਬਰ ਨੂੰ 5 ਤਰੀਕ ਜਿਹੜੀ ਪਿਛਲੇ ਲੰਘੀ ਆ, ਹਾਂ ਜਨਵਰੀ ਨੂੰ, ਸ਼ਾਇਦ ਮੈਂ ਤਰੀਕ ਭੁੱਲ ਰਿਹਾ, ਕਿ ਇੱਕ ਵੱਡਾ ਮਾਰਚ ਫਤਿਹਗੜ੍ਹ ਸਾਹਿਬ ਤੋਂ ਇੱਥੇ ਤੱਕ ਆਇਆ। ਬਹੁਤ ਵੱਡਾ ਇਕੱਠ ਸੀ ਉਹਦੇ ਵਿੱਚ, ਵੀਡੀਓ ਦੇਖੀਆਂ ਉਹਦੇ। ਤੇ ਹਾਲਾਂਕਿ ਮੀਡੀਆ ਨੇ ਉਹਨੂੰ ਉਵੇਂ ਕਵਰ ਨਹੀਂ ਕੀਤਾ, ਉਹ ਵੀ ਇੱਕ ਸੱਚਾਈ ਆ ਮੇਨਸਟ੍ਰੀਮ ਮੀਡੀਆ ਨੇ, ਮੈਂ ਕਹਿੰਦਾ ਬਿਲਕੁਲ ਨਹੀਂ ਕੀਤਾ। ਤੇ ਪਰ ਉਹ ਲੋਕ ਤਾਂ ਹੈਗੇ ਆ। ਹੁਣ ਅਰਵਿੰਦ ਕੇਜਰੀਵਾਲ ਨੂੰ ਇਹ ਲਗਾਤਾਰ ਸਵਾਲ ਉੱਠ ਰਿਹਾ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਹਨੂੰ ਕਿ ਇੰਡੀਅਨ ਗਵਰਨਮੈਂਟ ਰਿਕਮੈਂਡ ਕਰ ਚੁੱਕੀ ਆ ਕਿ ਰਿਹਾਈ ਕਰ ਦਿੱਤੀ ਜਾਵੇ, ਸਟੇਟਸ ਦੇ ਉੱਤੇ ਛੱਡ ਦਿੱਤਾ ਸੀ, ਤੇ ਉਹ ਦਿੱਲੀ ਦਾ ਕੇਸ ਸੀ ਤੇ ਅਰਵਿੰਦ ਕੇਜਰੀਵਾਲ ਦੇ ਕੋਲ ਫਾਈਲ ਸੀ। ਹੁਣ ਅਰਵਿੰਦ ਕੇਜਰੀਵਾਲ ਪਹਿਲਾਂ ਬੋਲ ਨਹੀਂ ਸੀ ਰਹੇ, ਕੱਲ੍ਹ ਉਹ ਫਾਈਲ ਲੀਕ ਹੋ ਗਈ ਆ ਕਿ 2020 'ਚ ਜਦੋਂ ਸੁਪਰੀਮ ਕੋਰਟ ਨੇ ਸਟੇ ਲਾਈ ਹੋਈ ਸੀ ਉਦੋਂ ਹੀ ਕਾਲ ਕਰਦਿਆਂ ਉਹਨੂੰ ਫਾਈਲ ਨੂੰ ਰਿਜੈਕਟ ਕਰ ਦਿੱਤਾ ਗਿਆ। ਤਾਂ ਤੁਹਾਨੂੰ ਇਹਦੇ ਪਿੱਛੇ ਕੀ ਲੱਗ ਰਿਹਾ? ਕੀ ਹੁਣ ਅਰਵਿੰਦ ਕੇਜਰੀਵਾਲ ਇਹ ਸਮਝ ਰਿਹਾ, ਕਿਉਂਕਿ ਪਿਛਲੀ ਵਾਰ ਚੋਣਾਂ 'ਚ ਇਹ ਹੋ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਖਾਲਿਸਤਾਨੀਆਂ ਦਾ ਨਾਂ ਜੋੜ ਦਿੱਤਾ ਸੀ ਕਿ ਇਹਨੂੰ ਖਾਲਿਸਤਾਨੀ ਸਪੋਰਟ ਕਰਦੇ ਆ, ਕਿ ਉਹ ਫਿਰ ਤਾਂ 20 ਸੀਟਾਂ ਮਿਲੀਆਂ। ਕੀ ਤੁਹਾਨੂੰ ਲੱਗਦਾ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਲੱਗ ਰਿਹਾ ਕਿ ਮੈਂ ਹਿੰਦੂ ਵੋਟਾਂ ਦੇ ਨਾਲ ਮੁੱਖ ਮੰਤਰੀ ਬਣ ਸਕਦਾ, ਤਾਂ ਕਰਕੇ ਉਹ ਇਹ ਕਰ ਰਹੇ ਆ? ਨਹੀਂ, ਇਸ ਵੇਲੇ ਬਿਲਕੁਲ ਇਹ ਕਰ ਰਹੇ ਆ। ਕਈ ਵਾਰੀ ਹੁੰਦਾ ਕਿ ਜਿਹੜਾ ਤਜਰਬਾ ਹੁੰਦਾ ਬੜਾ ਬੈਟਰ ਹੁੰਦਾ, ਅਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਉਸ ਤਜਰਬੇ ਤੋਂ ਮੈਂ ਇਹ ਨਹੀਂ ਕਹੂੰਗਾ ਸਬਕ ਸਿੱਖ ਕੇ, ਅਤੇ ਮੈਂ ਇਹ ਵੀ ਨਹੀਂ ਮੰਨਦਾ ਕਿ
ਜਿਹੜਾ ਪਿਛਲੀ ਵਾਰੀ ਹੋਇਆ ਸੀਗਾ, ਇਹਨਾਂ ਨੂੰ 20 ਸੀਟਾਂ ਆਈਆਂ, ਉਸ ਇਸ਼ੂ ਕਰਕੇ ਆਈਆਂ ਵੀ ਇਹ ਖਾਲਿਸਤਾਨੀ ਨਹੀਂ, ਉਹਦੇ ਕਾਰਨ ਹੋਰ ਸੀਗੇ। ਉਹ ਪਹਿਲਾਂ ਲਿਖਿਆ ਜਾ ਚੁੱਕਿਆ ਸੀ ਕਿ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਹੈ, ਆਪਣੇ ਆਪ ਨੁਕਸਾਨ ਆਪ ਹੀ ਕਰ ਰਹੇ ਆ। ਲੇਕਿਨ ਦਵਿੰਦਰਪਾਲ ਭੁੱਲਰ ਦੇ ਕੇਸ ਦੇ ਵਿੱਚ ਜਾਂ ਸਿੱਖ ਜਿਹੜੇ ਕੈਦੀ, ਸਿਆਸੀ ਕੈਦੀ ਹੈ, ਇਹਨਾਂ ਦੇ ਮਾਮਲੇ ਦੇ ਵਿੱਚ ਇਹ ਬਿਲਕੁਲ ਆਪਣੇ ਆਪ ਨੂੰ ਬਚਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਲੋਕ ਇੰਨੇ ਸਾਲਾਂ ਤੋਂ ਜੇਲ੍ਹ 'ਚ ਬੈਠੇ ਆ, ਸਜ਼ਾਵਾਂ ਭੁਗਤ ਚੁੱਕੇ ਆ 20 25 ਸਾਲ, ਉਹਨਾਂ ਦਾ ਗੁਨਾਹ ਨਹੀਂ। ਮੈਂ ਇਸ 'ਤੇ ਵੀ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿ ਉਹਨਾਂ ਨੇ ਜਿਸ ਕੰਮ ਕਰਕੇ ਉਹਨਾਂ ਨੂੰ ਸਜ਼ਾ ਮਿਲੀ ਸੀ, ਉਹ ਸਜ਼ਾ ਤਾਂ ਉਸ ਤੋਂ ਕਈ ਗੁਣਾ ਜ਼ਿਆਦਾ ਹੋ ਗਈ। ਉਹਨਾਂ ਨੂੰ ਸਟੇਟ ਛੱਡਦੀ ਕਿਉਂ ਨਹੀਂ? ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਅਤੇ ਮੇਰੇ ਖਿਆਲ 'ਚ 6 ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਇਨੀਸ਼ੀਏਟਿਵ ਲੈ ਲੈਣਾ ਚਾਹੀਦਾ ਸੀਗਾ, ਦਵਿੰਦਰਪਾਲ ਭੁੱਲਰ ਹੋਣਾ ਦਾ। ਸਾਰੇ ਹੀ ਜਦੋਂ ਮੰਗ ਕਰ ਰਹੇ ਹੈ, ਅਤੇ ਇਹ ਮੇਰੇ ਖਿਆਲ 'ਚ ਇਹੋ ਜਿਹੇ ਕੇਸ ਸਾਰੇ ਕਲੀਅਰ ਹੋਣੇ ਚਾਹੀਦੇ ਹੈ। ਮੈਂ ਇੱਥੇ ਅਕਾਲੀ ਦਲ ਨੂੰ ਵੀ ਦੋਸ਼ੀ ਮੰਨਦਾ ਨਾਲ, ਇਕੱਲੇ ਕੇਜਰੀਵਾਲ ਜੀ ਨਹੀਂ, ਇਹ ਵੀ ਇਸ ਮਾਮਲੇ ਦੇ ਢਿੱਲ ਦਿਖਾਈ ਹੈ ਇਹਨਾਂ ਨੇ। ਅਤੇ ਇਹ ਇਸ਼ੂ ਇਹੋ ਜਿਹੇ ਜਿਹੜੇ ਹੈਗੇ ਆ, ਇਹ ਸਾਰਟ ਆਊਟ ਹੋਣੇ ਚਾਹੀਦੇ ਆ। ਮੇਰੇ ਖਿਆਲ 'ਚ ਇਲੈਕਸ਼ਨ ਦੇ ਵਿੱਚ ਹੀ ਇਹਦਾ ਪ੍ਰੈਸ਼ਰ ਪੈਣਾ ਚਾਹੀਦਾ ਹੈ। ਕਾਂਗਰਸ ਦੀ ਗੱਲ ਕਰ ਲਈਏ, ਪੰਜਾਬ ਕਾਂਗਰਸ ਦੇ ਵਿੱਚ ਤੁਸੀਂ ਲਗਾਤਾਰ ਪੰਜਾਬ ਨੂੰ ਕਵਰ ਕੀਤਾ। ਇਸ ਸਮੇਂ ਜਿਹੜੀ ਸਥਿਤੀ ਆ ਕਿ ਲੀਡਰਸ਼ਿਪ, ਕਿਸੇ ਸਮੇਂ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਹੁੰਦੀ ਸੀ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹੁੰਦੇ ਸੀ, ਕਾਫੀ ਸਮਾਂ ਇਹ ਪੰਜਾਬ ਕਾਂਗਰਸ 'ਚ ਚੱਲਦਾ ਰਿਹਾ, ਪਰ ਹੁਣ ਉਹ ਬਾਹਰ ਚਲੇ ਗਏ ਨੇ। ਹੁਣ ਕਾਂਗਰਸ ਦੇ ਵਿੱਚ ਨਵੇਂ ਲੀਡਰ ਜਿਹੜੇ ਆ ਉਹ ਉੱਭਰੇ। ਹੁਣ ਉਹਨਾਂ ਲੀਡਰਸ ਦੀ ਆਪਸ ਦੇ ਵਿੱਚ ਕਲੈਸ਼ ਜਿਹੜਾ ਆ ਉਹ ਜਨਤਕ ਆ ਕਿ ਕੀ ਚੱਲ ਰਿਹਾ। ਤਾਂ ਤੁਹਾਨੂੰ ਪੰਜਾਬ ਕਾਂਗਰਸ ਦਾ ਕੀ ਭਵਿੱਖ ਨਜ਼ਰ ਆ ਰਿਹਾ ਇਹਨਾਂ ਚੋਣਾਂ 'ਚ? ਦੇਖੋ, ਇਹ ਤਾਂ ਪੂਰੀ ਕੋਸ਼ਿਸ਼ ਕਰ ਰਹੇ ਕਿ ਅਸੀਂ ਪਾਵਰ 'ਚ ਨਾ ਆਈਏ। ਉਹ ਮੈਂ ਹੋਰ ਢੰਗ ਨਾਲ ਲੈਂਦਾ, ਪੂਰਾ ਜ਼ੋਰ ਲੱਗ ਰਿਹਾ ਕਾਂਗਰਸੀ ਲੀਡਰ ਦਾ ਆਪਸ ਦੇ ਵਿੱਚ ਵੀ ਆਪਾਂ ਦੂਜੇ ਨਾਲ ਲੜ ਕੇ ਪਾਰਟੀ ਦਾ ਜਿੰਨਾ ਨੁਕਸਾਨ ਕਰ ਸਕਦੇ ਕਰੀਏ। ਇਹਨਾਂ ਨੂੰ ਕਿਸੇ ਆਪੋਜੀਸ਼ਨ ਦੀ ਲੋੜ ਨਹੀਂ ਇਹਨਾਂ ਨੂੰ ਨੁਕਸਾਨ ਕਰਨ ਵਾਸਤੇ। ਤੁਸੀਂ ਰੋਜ਼ ਹੀ ਦੇਖ ਲਓ ਜੋ ਕੁਛ ਹੋ ਰਿਹਾ, ਉਹ ਓਪਨਲੀ ਸਭ ਦੇ ਸਾਹਮਣੇ। ਅਤੇ ਇੱਥੇ ਹੁਣ ਦਿੱਕਤ ਇਹ ਹੁੰਦੀ ਹੈ ਕਿ ਇਹਨਾਂ ਦੀ ਰਿਪਲੇਸਮੈਂਟ ਕਿਹੜੀ ਹੈ, ਉਹਨਾਂ 'ਚ ਕੋਈ ਦਮ ਹੈ ਕਿ ਨਹੀਂ। ਮੇਰੇ ਖਿਆਲ ਦੇ ਵਿੱਚ ਇਹ ਇਲੈਕਸ਼ਨ ਅਲਟੀਮੇਟਲੀ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਜਿਹੜਾ ਕੈਂਡੀਡੇਟ ਹੈ ਉਹ 'ਤੇ ਲੜੀ ਜਾਏਗੀ। ਜੇ ਕੈਂਡੀਡੇਟ ਚੰਗੇ ਹੋਣਗੇ ਉਹ ਹੋ ਸਕਦੇ ਜਿੱਤ ਜਾਣ। ਪਾਰਟੀਆਂ ਹੁਣ ਕਈ ਵਾਰੀ, ਪਹਿਲੀ ਵਾਰੀ ਸਿਚੁਏਸ਼ਨ ਦੇਖ ਰਹੇ ਪੰਜਾਬ ਦੀ ਕਿ ਘੱਟੋ ਘੱਟ 5 ਜਥੇਬੰਦੀਆਂ ਪਾਰਟੀਆਂ ਮੈਦਾਨ ਦੇ ਵਿੱਚ ਹੈ, ਅਤੇ ਉਹਨਾਂ ਦੀ ਆਈਡੀਓਲੋਜੀ, ਨਾਨ ਆਈਡੀਓਲੋਜੀ, ਸਾਰਾ ਕੁਛ ਹੀ ਸਭ ਦੇ ਸਾਹਮਣੇ ਹੈ। ਅਤੇ ਉਸ ਸਿਚੁਏਸ਼ਨ ਦੇ ਵਿੱਚ ਕੈਂਡੀਡੇਟ 'ਤੇ ਫੋਕਸ ਮੇਰੇ ਖਿਆਲ ਜ਼ਿਆਦਾ ਹੋਏਗਾ। ਸੰਭਾਵਨਾ ਫਿਰ ਹੰਗ ਅਸੈਂਬਲੀ ਦੀ ਨਜ਼ਰ ਆ ਰਹੀ ਹੈ ਅੱਜ ਦੀ ਡੇਟ ਦੇ ਵਿੱਚ। ਤਾਂ ਹੰਗ ਅਸੈਂਬਲੀ ਆ, ਉਸ ਤੋਂ ਬਾਅਦ ਕਿਹਦੀ ਕੀ ਸਰਕਾਰ ਬਣੇਗੀ। ਇੱਕ ਗੱਲ ਤਾਂ ਮੈਂ ਕਲੀਅਰ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਅਲਾਇੰਸ ਹੈ, ਇਹਨੂੰ ਕੁਛ, ਇਹਨਾਂ ਦੇ ਪੱਲੇ ਕੁਛ ਨਹੀਂ ਪੈਣਾ ਬਹੁਤਾ। ਕੈਪਟਨ ਅਮਰਿੰਦਰ ਸਿੰਘ ਦਾ ਸਿੱਖਾਂ 'ਚ ਖਾਸ ਕਰਕੇ ਬਹੁਤ ਵੱਡਾ ਨਾਂ ਸੀ। ਘੱਟੋ ਘੱਟ ਤੁਹਾਨੂੰ ਲੱਗ ਰਿਹਾ ਵੀ ਸੀਟ ਤਾਂ ਜਿੱਤ ਸਕਦੇ ਆ? ਹਾਂ, ਜਿੱਤ ਲੈਣੀ ਚਾਹੀਦੀ ਹੈ ਮੈਂ ਕਹਿ ਰਿਹਾ। ਅੱਛਾ ਜੀ, ਕਹਿ ਨਹੀਂ ਸਕਦੇ ਉਹ ਕੁਛ ਵੀ, ਕਿਉਂਕਿ ਅੱਗੇ ਵੀ ਜਿਹੜੀ ਇਹਨਾਂ ਦੀ ਲੋਕਲ ਸਿਆਸਤ ਹੁੰਦੀ ਸੀਗੀ, ਇਹ ਪਹਿਲਾਂ ਵੀ ਆਪਣੀ ਸੀਟ ਦੇ ਵਿੱਚ ਨਹੀਂ ਸੀ ਤੁਰਦੇ ਫਿਰਦੇ, ਕਦੇ ਜਾਂਦੇ ਹੀ ਨਹੀਂ ਸੀਗੇ। ਇਹਨਾਂ ਦੀ ਵਾਈਫ ਦੇਖਦੀ ਸੀਗੀ। ਓਕੇ। ਅਤੇ ਵਾਈਫ ਤਾਂ ਹਜੇ ਕਾਂਗਰਸ 'ਚ ਆ? ਹਾਂ, ਉਹ ਹਾਲੇ ਤੱਕ ਕਾਂਗਰਸ 'ਚ। ਮੈਂ ਕਦੇ ਕਹਿ ਰਿਹਾ ਨਾ ਕਿ ਹੁਣ ਜਾਂ ਤਾਂ ਉਹ ਕਾਂਗਰਸ ਤੋਂ ਰਿਜ਼ਾਈਨ ਕਰ ਦੇਣ ਅਤੇ ਇਹਨਾਂ 'ਤੇ ਫੋਕਸ ਕਰ ਦੇਣ। ਅਤੇ ਆਪ ਤਾਂ ਇਹ ਆਪਦੇ ਨੋਮੀਨੇਸ਼ਨ ਪੇਪਰ ਹੀ ਫਾਈਲ ਕਰਦੇ ਹੁੰਦੇ ਸੀਗੇ। ਨਾ ਵੱਡਾ ਸੀ ਇਹਨਾਂ ਦਾ। ਹਾਂ, ਨਾ ਵੱਡਾ। ਅਤੇ ਆਖਰੀ ਸਵਾਲ ਆ ਕਿ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੀ, ਤੁਸੀਂ ਜਦੋਂ ਤੋਂ ਪ੍ਰੋਫੈਸ਼ਨ 'ਚ ਆਏ ਹੋ, ਤੁਸੀਂ ਉਹ ਲੀਡਰ ਤੁਹਾਡੇ ਨਾਲ ਚੱਲਦੇ ਆਏ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਜਾਂ ਹੋਰ ਪੁਰਾਣੇ ਸਾਰੇ ਲੀਡਰ, ਪਰ ਇਹਨਾਂ ਚੋਣਾਂ ਦੇ ਵਿੱਚ ਹੁਣ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਵੀ ਮਿਲ ਰਹੀ ਆ, ਜਿਹੜੀ ਕਿ ਲੱਗ ਰਿਹਾ ਕਿ ਇਹ ਹੁਣ ਇੱਕ ਨਵੀਂ ਲੀਡਰਸ਼ਿਪ ਆ ਰਹੀ ਆ, ਨਵੇਂ ਫੇਸਿਸ। ਜਿਵੇਂ CM ਚਰਨਜੀਤ ਸਿੰਘ ਚੰਨੀ ਬਾਰੇ ਕਿਸੇ ਨੇ ਕਿਆਸਿਆ ਵੀ ਨਹੀਂ ਸੀ ਕਿ ਉਹ ਮੁੱਖ ਮੰਤਰੀ। ਚਰਨਜੀਤ ਸਿੰਘ ਚੰਨੀ ਖੁਦ ਕਹਿੰਦੇ ਨੇ ਕਿ ਮੈਂ ਨਹੀਂ ਸੀ ਕਦੇ ਕਿਆਸਿਆ ਕਿ ਮੈਂ ਮੁੱਖ ਮੰਤਰੀ ਹਾਂ। ਤਾਂ ਇਹ ਜਿਹੜਾ ਇੱਕ ਪੁਰਾਣੀ ਲੀਡਰਸ਼ਿਪ, ਤੁਹਾਨੂੰ ਇਹ ਲੱਗਦਾ ਕਿ ਉਹ ਦੋਗਲੀ ਸੀ, ਜਾਂ ਉਹ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਆਪਣੇ ਸਟੈਂਡਸ 'ਤੇ ਕਾਇਮ ਨਹੀਂ ਰਹੀ, ਜਿਸ ਕਰਕੇ ਪੰਜਾਬ ਇਸ ਥਾਂ 'ਤੇ ਆਇਆ? ਪਰ ਜੋ ਹੁਣ ਬਦਲ ਆ ਰਿਹਾ, ਜਿਹੜੀਆਂ ਚੀਜ਼ਾਂ ਬਦਲ ਰਹੀਆਂ ਨੇ, ਕਿ ਉਹਨਾਂ ਤੋਂ ਕੋਈ ਆਸ
ਲੱਗ ਰਹੀ ਆ, ਜਾਂ ਉਹ ਵੀ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨਜ਼ਰ ਆ ਰਹੇ? ਦੇਖੋ, ਮੇਰੀ ਜ਼ਿੰਦਗੀ ਦੀ ਅਪਰੋਚ ਹੈ, ਮੈਂ ਨਿਰਾਸ਼ ਨਹੀਂ ਹੁੰਦਾ ਕਿਸੇ ਗੱਲ ਤੇ। ਬੰਦੇ ਨੂੰ ਆਸ-ਪਾਸ ਰਹਿਣਾ ਚਾਹੀਦਾ ਕਿ ਹੋ ਸਕਦਾ ਕੋਈ ਲੀਡਰ ਸਾਡੇ ਲਈ ਪੈਦਾ ਹੋ ਜਾਏ। ਨਹੀਂ, ਹੁਣ ਤਾਂ ਪੈਦਾ ਹੋ ਚੁੱਕਿਆ, ਉਹਨਾਂ ਦੀ ਕਾਰਗੁਜ਼ਾਰੀ ਵੀ ਸਾਡੇ ਸਾਹਮਣੇ ਆ ਨਾ ਹੁਣ ਤੱਕ ਦੀ। ਜਦੋਂ ਇਹਨਾਂ ਨੂੰ ਮੌਕਾ ਅਸਲੀ ਮਿਲੇਗਾ ਕਾਰਗੁਜ਼ਾਰੀ ਦਾ, ਹੁਣ ਤਾਂ ਕੁਛ ਟਾਈਮ ਹੀ ਨਹੀਂ ਸੀਗਾ, ਮੈਂ ਇਹਨੂੰ ਮੌਕਾ ਨਹੀਂ ਗਿਣਦਾ। ਜਦੋਂ ਨਵਾਂ ਸਿਸਟਮ ਬਣੇ, ਟਾਈਮ ਹੋਵੇ ਕੰਮ ਕਰਨ ਦਾ, ਉਦੋਂ ਕਾਰਗੁਜ਼ਾਰੀ ਮਾਪੀ ਜਾਏਗੀ। ਹੁਣ ਤੱਕ ਤਾਂ ਉਹਨਾਂ ਨੇ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਮ ਲੋਕਾਂ ਦੇ ਵਿੱਚੋਂ ਹੈ। ਇਹ ਵੀ ਪੇਸ਼ ਕਰਨਾ ਬਹੁਤ ਜ਼ਰੂਰੀ ਸੀ, ਕਿਉਂਕਿ ਪੰਜਾਬ ਦੀ ਜਿਹੜੀ ਰੂਲਿੰਗ ਕਲਾਸ ਹੈ ਨਾ, ਇਹ ਟੋਟਲੀ ਕਰਪਟ ਅਤੇ ਡੀਜਨਰੇਟਡ ਹੈ ਅਤੇ ਐਰੋਗੈਂਟ ਹੈ। ਇਹ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਸੋ ਉਸ ਸਿਚੁਏਸ਼ਨ, ਜਿਵੇਂ ਕੇਜਰੀਵਾਲ ਨੇ ਪਹਿਲਾਂ ਆਪਣਾ ਇਮੇਜ ਬਣਾਇਆ ਕਿ ਮੈਂ ਆਮ ਆਦਮੀ ਹਾਂ, ਸੋ ਇਹਨਾਂ ਨੇ ਕਿਹਾ ਮੈਂ ਤਾਂ ਹੈ ਹੀ ਆਮ ਆਦਮੀ। ਦੋਵਾਂ ਗੱਲਾਂ 'ਚ ਫਰਕ ਹੈ ਨਾ। ਸੋ ਇਹਨਾਂ ਨੇ ਇਹ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਕਿੰਨਾ ਚੇਂਜ ਕਰ ਸਕਦੇ ਹੈ, ਜਦੋਂ ਮੌਕਾ ਮਿਲੇਗਾ। ਜੇ ਬਾਈ ਚਾਂਸ ਅਗਲੀ ਵਾਰੀ ਸੀਐਮ ਬਣ ਜਾਣ, ਉਦੋਂ ਸਮਝ ਆਏਗੀ। ਉਸ ਤੋਂ ਪਹਿਲਾਂ ਮੈਂ ਛੇਤੀ ਕੀਤਾ ਕਿਸੇ 'ਤੇ ਕੋਈ ਬਹੁਤੀ ਆਸ ਨਹੀਂ ਲਾਉਂਦਾ। ਆਸਵਾਨ ਜ਼ਰੂਰ ਹੈ ਕਿ ਕੋਈ ਨਵਾਂ ਲੀਡਰ ਇਮਰਜ ਹੋਏਗਾ। ਵੈਕਿਊਮ ਰਿਹਾ ਨਹੀਂ ਕਰਦਾ ਬਹੁਤੀ ਦੇਰ, ਅਤੇ ਇੱਕ ਸਿਚੁਏਸ਼ਨ ਡਿਵੈਲਪ ਹੁੰਦੀ ਹੈ, ਉਹਦੇ ਵਿੱਚ ਉਹ ਲੋਕ ਨਿਕਲਿਆ ਕਰਦੇ ਆ। ਚਲੋ, ਵੈਕਿਊਮ ਦੀ ਗੱਲ ਕੀਤੀ, ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਨਜ਼ਰ ਆ ਮੈਂ ਰਿਹਾ? ਇੰਡੀਵਿਜੂਅਲ ਬਾਰੇ ਕੋਈ ਗੱਲ ਨਹੀਂ ਕਰਨੀ ਕਿਸੇ ਬਾਰੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਵਿੱਖ ਕੀ ਨਜ਼ਰ ਆ ਰਿਹਾ? ਮੈਂ ਬੇਆਸ ਨਹੀਂ, ਮੈਂ ਆਸਵਾਦ ਰਹਿੰਦਾ, ਕਿਉਂਕਿ ਇਤਿਹਾਸਿਕ ਪਾਰਟੀ ਹੈ। ਮੈਂ ਹਮੇਸ਼ਾ ਇਸ ਗੱਲ ਦਾ ਮੇਰਾ ਓਪੀਨੀਅਨ ਰਿਹਾ ਹੈ ਕਿ ਇਹ ਪਾਰਟੀ ਕਾਇਮ ਰਹਿਣੀ ਚਾਹੀਦੀ ਹੈ ਔਰ ਤਾਕਤਵਰ ਰਹਿਣੀ ਚਾਹੀਦੀ ਹੈ। ਜੋ ਮਰਜ਼ੀ ਕਹਿ ਲਈਏ ਵੀ ਇਹ ਸਿੱਖਾਂ ਦਾ ਨੁਕਸਾਨ ਕਰਤਾ, ਜੋ ਮਰਜ਼ੀ ਕਰਤਾ ਲੀਡਰਸ਼ਿਪ ਨੇ, ਲੇਕਿਨ ਜੇ ਅੱਜ ਵੀ ਇਹੀ ਪਾਰਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਕਹੀ ਜਾ ਸਕਦੀ ਹੈ, ਹੋਰ ਇਹਦਾ ਕੋਈ ਬਦਲ ਉੱਭਰ ਸਕਿਆ ਨਹੀਂ। ਮੈਂ ਬਹੁਤ ਸਾਲਾਂ ਤੋਂ ਸਾਰਾ ਕੁਝ ਹੀ ਦੇਖ ਰਿਹਾ, ਕਿਸੇ ਦੀ ਕਪੈਸਿਟੀ ਹੀ ਨਹੀਂ ਹੋਈ ਇੰਨੀ ਕਿ ਬਦਲ ਪੇਸ਼ ਕਰ ਸਕੇ। ਇਸ ਵਾਰ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਪੰਜਾਬ 'ਚ, ਹਰ 5 ਸਾਲ ਬਾਅਦ ਆਉਂਦੀਆਂ ਨੇ। 5 ਸਾਲਾਂ ਦੇ ਦਰਮਿਆਨ ਵੀ ਲੋਕ ਸਭਾ ਦੀਆਂ ਚੋਣਾਂ ਵੀ ਆਉਂਦੀਆਂ ਨੇ ਜਾਂ ਕੁਛ ਵੀ। ਇਸ ਵਾਰ ਦੀਆਂ ਚੋਣਾਂ ਨੂੰ ਤੁਸੀਂ, ਜੇ ਤੁਹਾਡੀ ਪਹਿਲੀ ਟਿੱਪਣੀ ਲੈਣੀ ਹੋਵੇ, ਤਾਂ ਤੁਸੀਂ ਜੋ ਚੋਣ ਪ੍ਰਚਾਰ ਹੋ ਰਿਹਾ, ਜੋ ਐਲਾਨ ਹੋ ਰਹੇ ਨੇ, ਜਾਂ ਜਿਹੋ ਜਿਹੀ ਪਹੁੰਚ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਦਾਅਵੇਦਾਰ ਨੇ ਚੋਣਾਂ ਜਿੱਤਣ ਦੀਆਂ, ਸਮੇਤ ਕਿਸਾਨਾਂ ਦਾ ਵੀ ਜਿਹੜਾ ਇੱਕ ਨਵਾਂ ਹਿੱਸਾ ਇਸ ਸਾਰੇ ਪੈਟਰਨ ਦੇ ਵਿੱਚ ਆਇਆ ਆ, ਤਾਂ ਤੁਸੀਂ ਕੀ ਟਿੱਪਣੀ ਕਰਨੀ ਚਾਹੁੰਦੇ ਹੋ ਕਿ ਇਸ ਵਾਰ ਚੋਣਾਂ ਦੇ ਮਾਹੌਲ 'ਤੇ? ਇਹ ਜਿਹੜਾ ਮਾਹੌਲ ਹੈ ਚੋਣਾਂ ਦਾ ਐਤਕੀ, ਇਹ ਪਿਛਲੇ ਸਾਰਿਆਂ ਨਾਲੋਂ ਮੇਰੇ ਖਿਆਲ 'ਚ ਡਿਫਰੈਂਟ ਹੈ। ਉਹਦਾ ਵੱਡਾ ਕਾਰਨ ਕਿਸਾਨ ਸੰਘਰਸ਼ ਦੀ ਜਿੱਤ ਹੈ। ਮੈਂ ਇਹਨੂੰ ਸਿਰਫ ਕਿਸਾਨ ਸੰਘਰਸ਼ ਦੀ ਜਿੱਤ ਨਹੀਂ ਲੈਂਦਾ, ਮੈਂ ਇਸ ਤੋਂ ਥੋੜ੍ਹਾ ਜਿਹਾ ਅੱਗੇ ਚੱਲਦਾ। 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਲਗਾਤਾਰ ਸੰਘਰਸ਼ ਦੇਖੇ ਅਤੇ ਬੜੀਆਂ ਕੁਰਬਾਨੀਆਂ ਹੋਈਆਂ, ਲੇਕਿਨ ਕੋਈ ਵੀ ਸੰਘਰਸ਼ ਕਦੇ ਤੜ ਪੱਤਣ ਨਹੀਂ ਲੱਗਿਆ। ਇਹ ਪਹਿਲਾ ਸੰਘਰਸ਼ ਹੈ ਪੰਜਾਬ ਦੇ ਵਿੱਚ ਬੇਸਡ, ਜਿਹੜੇ ਪੰਜਾਬ ਦੇ ਲੋਕਾਂ ਨੇ ਕਮਾਂਡ ਕੀਤਾ, ਜਿਹਨੂੰ ਇੱਕ ਜਿੱਤ ਹਾਸਲ ਹੋਈ ਹੈ। ਮੈਂ ਇਹਨੂੰ ਜਿੱਤ ਮੰਨ ਕੇ ਤੁਰਦਾ। ਜਿਹੜੇ 3 ਕਾਨੂੰਨ ਵਾਪਸ ਹੋਣੇ ਹੈ, ਇਹ ਵੱਡੀ ਜਿੱਤ ਹੈ। ਇਸੇ ਕਰਕੇ ਕਿਸਾਨ ਦਿੱਲੀ ਦੀਆਂ ਹੱਦਾਂ ਤੋਂ ਵਾਪਸ ਆਏ। ਸੋ ਇਹਨੇ ਪੰਜਾਬ ਦੀ ਡਾਇਮੈਂਸ਼ਨ ਇੱਕ ਵਾਰੀ ਬਦਲ ਦਿੱਤੀ ਸਾਰੀ। ਇੱਕ ਜਿਸ ਉਦਾਸੀ ਦੇ ਵਿੱਚ ਪੰਜਾਬ ਜਿਉ ਰਿਹਾ ਸੀਗਾ, ਇਸ ਜਿੱਤ ਨੇ ਪੰਜਾਬ ਨੂੰ ਉਸ ਉਦਾਸੀ ਦੇ ਮਾਹੌਲ ਦੇ ਵਿੱਚੋਂ ਕੱਢਿਆ। ਸਿੱਖਾਂ ਦੇ ਬਾਰੇ ਖਾਸ ਕਰਕੇ, ਕਿ ਜਿੰਨੇ ਸੰਘਰਸ਼ ਹੋਏ ਹੈ ਇਹ ਸਿੱਖਾਂ ਨੇ ਹੀ ਲੜੇ, ਅਤੇ ਮੈਂ ਇਹਨੂੰ ਉਸ ਸੰਦਰਭ ਦੇ ਵਿੱਚ ਦੇਖਦਾ। ਹੁਣ ਇਲੈਕਸ਼ਨ ਦੇ ਵਿੱਚ ਕਿਸਾਨ ਇੱਕ ਧਿਰ ਬਣ ਕੇ ਉੱਭਰੇ। ਮੇਰਾ ਨਾਲ ਇਹ ਵੀ ਲਗਾਤਾਰ ਕਹਿਣਾ ਹੁੰਦਾ ਹੈ ਕਿ ਸਿਆਸਤ ਜਿਹੜੀ ਚੋਣਾਂ ਦੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ, ਅਤੇ ਜਿਹੜੀ ਸੰਘਰਸ਼ ਦੀ ਸਿਆਸਤ ਹੈ ਉਹ ਵੱਖਰੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਜਿਸ ਧਿਰ ਨੇ ਸੰਘਰਸ਼ ਜਿੱਤਿਆ ਹੋਵੇ ਉਹ ਚੋਣਾਂ ਦੇ ਵਿੱਚ ਵੀ ਕਾਮਯਾਬ ਹੋ ਸਕੇ। ਅਤੇ ਦੂਜੀ ਗੱਲ ਇਹ ਕਿ ਇਹਨਾਂ ਵਾਸਤੇ ਟਾਈਮ ਬਹੁਤ ਘੱਟ ਸੀ। ਚਲੋ ਉਹ ਤਾਂ ਆਪਾਂ ਬਾਅਦ 'ਚ ਕਰਾਂਗੇ ਗੱਲ। ਆਪਾਂ ਜਿਹੜੀ ਗੱਲ ਤੁਸੀਂ ਕੀਤੀ ਕਿ ਵੱਖਰੀਆਂ ਕਿਵੇਂ ਹੈ, ਇੱਕ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੈ ਕਿ ਇਹਨੇ ਇਸ ਚੋਣ ਪ੍ਰਚਾਰ ਨੂੰ ਇਸकी ਨਵੀਂ ਰੰਗਤ ਦਿੱਤੀ ਹੈ।
ਇੱਕ ਹੋਰ ਜਿਹੜੀ ਡਾਇਮੈਂਸ਼ਨ ਐਰਕੀ ਸਭ ਤੋਂ ਜ਼ਿਆਦਾ ਉੱਭਰ ਕੇ ਆ ਰਹੀ ਹੈ ਕਿ ਲੋਕਾਂ ਨੂੰ ਪੰਜਾਬ ਦਾ ਦਰਦ ਬਹੁਤ ਹੈ। ਕੁਝ ਖਾਸ ਸੈਕਸ਼ਨਸ ਜਿਹੜੇ ਕਹਿੰਦੇ ਜੀ ਪੰਜਾਬ ਤਾਂ ਗਰਕ ਗਿਆ ਜੀ, ਨਿੱਗਰ ਗਿਆ ਜੀ। ਮੈਂ ਕੋਈ ਬਹੁਤਾ ਸਹਿਮਤ ਨਹੀਂ ਇਹਨਾਂ ਗੱਲਾਂ ਦੇ ਨਾਲ ਕਿ ਨਿੱਗਰ ਗਿਆ। ਜੇ ਪੰਜਾਬ ਦੀ ਸਟੱਡੀ ਕਰੀਏ ਸਾਰੀ ਪਿਛਲੇ 30-40 ਸਾਲ ਦੀ, ਮੈਂ 1978 ਤੋਂ ਦਾ ਮੈਂ ਹੀ ਪ੍ਰੋਫੈਸ਼ਨ ਦੇ ਵਿੱਚ ਹੈ, ਤੇ ਮੈਂ ਇਸ ਗੱਲ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ ਕਿ ਪੰਜਾਬ ਨਿੱਗਰ ਗਿਆ ਜੀ, ਪੰਜਾਬ ਤੇ ਕਰਜ਼ਾ ਇੰਨਾ ਹੋ ਗਿਆ ਜੀ। ਕੁਛ ਗੱਲਾਂ ਇੱਕ ਨਾਰਮਲ ਪ੍ਰੋਸੈਸ ਹੁੰਦਾ ਹੈ, ਉਹਦੇ ਵਿੱਚੋਂ ਨਿਕਲਦੀਆਂ ਰਹਿੰਦੀਆਂ, ਚੱਲਦੀਆਂ ਰਹਿੰਦੀਆਂ। ਇਹ ਠੀਕ ਹੈ ਕਿ ਪੰਜਾਬ ਜਿਹੜੀ ਆਨ ਤੇ ਸ਼ਾਨ ਹੈ ਉਹ ਅੱਗੇ ਵਧਣੀ ਚਾਹੀਦੀ ਹੈ, ਉਹਦੇ ਵਾਸਤੇ ਏਜੰਡਾ ਹੋਣਾ ਚਾਹੀਦਾ। ਇੱਕ ਉਹਦਾ ਕਾਰਨ ਹੈ ਆਪਣੇ ਆਪ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਇਹ ਇੱਕ ਸਟੇਟ ਹੈ ਜਿਹਦੇ ਵਿੱਚ ਜਿਹੜੀ ਇੱਕ ਨੈਚੁਰਲ ਮਾਈਨੋਰਿਟੀ ਹੈ, ਇੱਥੇ ਮੈਜੋਰਿਟੀ ਦੇ ਵਿੱਚ ਹੈ। ਉਹ ਅਗਰੈਸਿਵ ਮਾਈਨੋਰਿਟੀ ਹੈ ਜਿਹਨੇ ਕਿਸੇ ਵੇਲੇ ਰਾਜ ਕੀਤਾ ਸੀ, ਤੇ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਹੋਵੇ ਉਹਨਾਂ ਦੀ ਖਾਸ਼ ਕਦੇ ਮਰਿਆ ਨਹੀਂ ਕਰਦੀ। ਉਹ ਵੱਖਰੀ ਗੱਲ ਹੈ ਕਿ ਹੁਣ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹ ਉਸ ਖਾਸ਼ ਦੀ ਡਾਇਨਾਮਿਕਸ ਕੀ ਹੋਏਗੀ, ਕਿਵੇਂ ਆਪਰੇਟ ਕਰੇਗੀ, ਇਹ ਜ਼ਰੂਰੀ ਨਹੀਂ ਕਿ ਵੱਖਰੇ ਮੁਲਕ ਕਰਕੇ ਹੋਵੇ। ਜਦੋਂ ਮੈਂ ਆਨ ਤੇ ਸ਼ਾਨ ਦੀ ਗੱਲ ਕਰਦਾ ਕਿ ਉਹਦੇ ਵਾਸਤੇ ਹਾਲਤਾਂ ਸਾਜ਼ਗਾਰ ਕਿਵੇਂ ਬਣਨਗੀਆਂ, ਏਜੰਡਾ ਇਹ ਹੈ। ਪਰ ਕਰਤਾਰ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਆਨ ਤੇ ਸ਼ਾਨ ਦੀ, ਪੰਜਾਬ ਦੀ ਆਨ ਤੇ ਸ਼ਾਨ ਦੀ, ਪਰ ਜਿਹੜਾ ਇਸ ਵਾਰ ਵੀ ਚੋਣਾਂ ਦੇ ਵਿੱਚ ਭਾਵੇਂ ਕਿਸਾਨ ਸੰਘਰਸ਼ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਪੰਜਾਬ ਨੂੰ, ਪਰ ਉਸ ਤੋਂ ਬਾਅਦ ਜਿਹੜਾ ਸਾਰਾ ਚੋਣਾਂ ਦਾ ਅਸੀਂ ਪ੍ਰੋਸੈਸ ਦੇਖ ਰਹੇ ਹਾਂ, ਜਿੰਨੇ ਐਲਾਨ ਕੀਤੇ ਜਾ ਰਹੇ, ਕੋਈ 1000 ਰੁਪਇਆ ਦੇ ਰਿਹਾ, ਕੋਈ ਆਹ ਮੁਫਤ ਦੇ ਦੂੰ, ਕੋਈ ਕਹਿੰਦਾ ਮੈਂ ਸਕੂਟਰੀਆਂ ਮੁਫਤ ਦੇ ਦੂੰ। ਮਤਲਬ ਸਾਰਾ ਕੁਛ ਤਾਂ ਜਿਹੜਾ ਆ ਉਹ ਪੰਜਾਬ ਦਾ ਜਿਹੜਾ ਇੱਕ ਕਰੈਕਟਰ ਆ, ਪੰਜਾਬ ਦਾ ਕਰੈਕਟਰ ਤਾਂ ਮੁਫਤੀ ਲੈਣ ਵਾਲਾ ਹੈ ਹੀ ਨਹੀਂ। ਕਿ ਉਸ ਕਰੈਕਟਰ ਤੋਂ ਵੀ ਪਾਸੇ ਜਾ ਕੇ ਜਿਹੜਾ ਸਾਰਾ ਏਜੰਡਾ ਸੈੱਟ ਹੋ ਰਿਹਾ, ਜਿਹੜੇ ਪੰਜਾਬ ਦੇ ਰੂਟ ਇਸ਼ੂਜ਼ ਆ ਉਹ ਤਾਂ ਏਜੰਡੇ 'ਚ ਕਿਤੇ ਗੱਲ ਹੀ ਨਹੀਂ ਉਹਨਾਂ ਦੀ ਹੋ ਰਹੀ ਆ। ਤੁਸੀਂ ਰੂਟ ਇਸ਼ੂਜ਼ ਕਿਹਨੂੰ ਮੰਨਦੇ ਆ? ਪੰਜਾਬ ਦੇ ਰੂਟ ਇਸ਼ੂਜ਼ ਆ, ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡੈਮੋਗ੍ਰਾਫੀ ਆ ਪੰਜਾਬ ਦੀ। ਕਿਸੇ ਵੀ ਤੁਸੀਂ ਆਨ ਸ਼ਾਨ ਦੀ ਗੱਲ ਕੀਤੀ ਹੈ, ਇੱਕ ਮਾਈਨੋਰਿਟੀ ਜਿਹੜੀ ਆ ਉਹ ਇੱਕ ਮੈਜੋਰਿਟੀ 'ਚ ਆ, ਉਹਦੇ ਕੋਈ ਹਿੱਤ ਨੇ, ਇੱਕ ਇੰਟਰਸਟ ਹੁੰਦੇ ਆ ਡੈਮੋਗ੍ਰਾਫੀ ਨਾਲ ਜੁੜੇ। ਹੁਣ ਡੈਮੋਗ੍ਰਾਫੀ, ਮੈਂ ਚੰਡੀਗੜ੍ਹ ਦੀ ਤੁਹਾਨੂੰ ਰੀਸੈਂਟ ਐਗਜ਼ਾਮਪਲ ਦਿੰਦਾ। ਚੰਡੀਗੜ੍ਹ ਦੇ ਵਿੱਚ ਹੁਣ ਇੱਕ ਬੜਾ ਹੋਰ ਟੌਪਿਕ ਬਣਿਆ ਹੋਇਆ ਕਿ ਆਟੋਸ ਜਿਹੜੇ ਆ ਕ੍ਰਾਈਮ ਦਾ ਸੈਂਟਰ ਬਣਦੇ ਜਾ ਰਹੇ ਆ। ਹੁਣ ਆਟੋਸ, ਚੰਡੀਗੜ੍ਹ ਦੀ ਡੈਮੋਗ੍ਰਾਫੀ ਵੀ ਜਿਵੇਂ ਚੇਂਜ ਹੋਈ ਆ। ਮੈਂ ਤੁਹਾਨੂੰ ਇੰਟਰਪਟ ਕਰਨ ਲੱਗਾ ਜਾਣ ਕੇ, ਪੰਜਾਬ ਦੇ ਲੋਕ ਕੈਨੇਡਾ ਜਾ ਕੇ ਵਸੇ, ਉੱਥੇ ਐਮਐਲਏ ਬਣ ਗਏ, ਪ੍ਰਾਈਮ ਮਿਨਿਸਟਰ ਵੀ ਬਣ ਗਏ। ਅਸੀਂ ਉੱਥੇ ਤਾਂ ਖੁਸ਼ ਹੁੰਦੇ ਹਾਂ ਕਿ ਸਾਡੇ ਲੋਕ ਬਣ ਗਏ। ਨਹੀਂ, ਪਰ ਕਰਤਾਰ ਸਿੰਘ ਜੀ ਇਹਦੇ 'ਚ ਅਸੀਂ ਆਬਜੈਕਟ ਕਰਦੇ, ਇਹ ਵੀ ਆਬਜੈਕਸ਼ਨ ਦਾ ਕਾਰਨ ਆ। ਪੰਜਾਬ ਤੋਂ ਜਦੋਂ ਕੋਈ ਕੈਨੇਡਾ ਜਾਂਦਾ ਆ, ਉਹਦੇ ਲਈ ਇੱਕ ਪ੍ਰੋਸੀਜਰ ਆ, ਉਹਦੇ ਲਈ ਵੀਜ਼ਾ ਪ੍ਰੋਸੈਸਿਸ ਨੇ, ਉਹਦੇ ਲਈ ਇੱਕ ਲੀਗਲਾਈਜ਼ਡ ਰੂਲਸ ਨੇ, ਉਹਦੇ ਲਈ ਤੁਸੀਂ ਵੱਡੀ ਪੇਮੈਂਟ ਵੀ ਦਿੰਦੇ ਹੋ ਉੱਥੇ, ਮਤਲਬ ਰਹਿਣ, ਤੁਸੀਂ ਮੈਡੀਕਲ ਵੀ ਕਰਵਾਉਂਦੇ ਹੋ। ਪਰ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਇਨਫਲਕਸ ਹੋ ਰਿਹਾ ਉਹ ਤਾਂ ਟੋਟਲੀ ਅਨਚੈਕਡ ਆ। ਇਹ ਕੋਈ ਇਸ਼ੂ ਨਹੀਂ ਕਿਸੇ ਵੀ ਪੋਲੀਟੀਕਲ ਮਾਈਗ੍ਰੇਸ਼ਨ ਸਾਰੀ ਦੁਨੀਆ ਦੇ ਵਿੱਚ ਨਾਰਮਲ ਪ੍ਰੋਸੈਸ ਹੈ, ਪਰ ਚੈੱਕਡ ਤਾਂ ਹੈ ਨਾ, ਚੈੱਕਡ ਤਾਂ ਹੈ। ਤੁਸੀਂ ਹੋਰ ਤਰ੍ਹਾਂ ਗੱਲ ਕਰਦੇ ਆ। ਇੱਕ ਜੇ ਆਪਾਂ ਸਿਸਟਮ ਸਾਰਾ ਦੇਖੀਏ ਦੁਨੀਆ ਦਾ, ਏਸ਼ੀਅੰਟ ਵਰਲਡ ਤੋਂ ਲੈ ਕੇ ਹੁਣ ਤੱਕ, ਆਪਣਾ ਅੱਜ ਦਾ ਇਹ ਇਸ਼ੂ ਨਹੀਂ ਆ। ਆਪਾਂ ਥੋੜ੍ਹਾ ਸਾਈਡ ਟਰੈਕ ਕਰਕੇ ਆਪਾਂ ਮੁੜ ਕੇ ਵਾਪਸ ਆਪਣੀ ਗੱਲ 'ਤੇ ਆਉਂਦੇ ਹਾਂ। ਇਹ ਮਾਈਗ੍ਰੇਸ਼ਨ ਜੁਗਾਂ ਜਗਾਂਤਰਾਂ ਤੋਂ ਚੱਲਦੀ ਆ ਰਹੀ ਹੈ। ਹੱਦਾਂ ਤਾਂ ਬਹੁਤ ਦੇਰ ਤੋਂ ਬਾਅਦ ਬਣੀਆਂ ਮੁਲਕਾਂ ਦੀਆਂ, ਅਤੇ ਪਾਸਪੋਰਟ ਵੀ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਏ ਹੈ। ਸੋ ਇਹ ਨਾਰਮਲ ਪ੍ਰੋਸੈਸ ਹੈ, ਵਿਦਨ ਦੀ ਕੰਟਰੀਜ਼, ਆਊਟਸਾਈਡ, ਇਹ ਸਾਰਾ ਚੱਲਦਾ ਰਹਿੰਦਾ। ਗੱਲ ਆਪਾਂ ਪੰਜਾਬ ਤੇ ਕਰ ਰਹੇ ਸੀ। ਮੈਂ ਤੁਹਾਨੂੰ ਸਵਾਲ, ਅਸਲ 'ਚ ਇਸ਼ੂ ਅੱਜ ਕੁਝ ਕੁਐਸਚਨਸ ਮੈਂ ਇਸੇ ਕਰਕੇ ਤੁਹਾਡੇ ਕੋਲ ਅਸੀਂ ਆਏ ਹਾਂ ਕਿ ਜਿਹੜੇ ਪੰਜਾਬ ਦੇ ਇਸ਼ੂਜ਼ ਨੇ, ਰੂਟ ਇਸ਼ੂਜ਼ ਦੇ ਉੱਤੇ ਗੱਲ ਨਹੀਂ ਹੋ ਰਹੀ। ਲੀਡਰਸ ਕੋਲ ਜਾਈਏ ਉਹ ਤਾਂ ਕਰਦੇ ਹੀ ਨਹੀਂ ਹੈ। ਹੁਣ ਤੁਸੀਂ ਇੱਕ ਜਰਨਲਿਸਟ ਹੋ, ਤੁਸੀਂ ਪੰਜਾਬ ਦੇ ਧਰਾਤਲ ਨਾਲ ਜੁੜੇ ਰਹੇ ਹੋ। ਮੈਂ ਡੈਮੋਗ੍ਰਾਫੀ ਦਾ ਇਸ਼ੂ ਇਸ ਕਰਕੇ ਇੰਪੋਰਟੈਂਟ ਬਣ ਜਾਂਦਾ, ਹਿਮਾਚਲ ਦੇ ਵਿੱਚ ਇੱਕ ਲੈਂਡ ਸੀਲਿੰਗ ਆ, ਹੋਰ ਸਟੇਟਸ ਦੇ ਵਿੱਚ ਲੈਂਡ ਸੀਲਿੰਗਸ ਆ। ਲੈਂਡ ਸੀਲਿੰਗ ਦਾ ਰੀਜ਼ਨ ਹੁੰਦਾ ਜ਼ਿਆਦਾ ਟਰਾਈਬਲ ਕਲਚਰ ਨੂੰ ਬਚਾਉਣ ਕਰਕੇ ਲੈਂਡ ਸੀਲਿੰਗ ਕੀਤੀ ਜਾਂਦੀ ਹੈ, ਜਾਂ ਕਿਸੇ ਵੀ ਕੋਈ ਕਲਚਰ ਜਿਹੜਾ ਆ ਇੱਕ ਮਾਈਨੋਰਿਟੀ 'ਚ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਹੋਵੇ, ਜੇ ਉਹਦੀ ਪ੍ਰੋਟੈਕਸ਼ਨ ਲਈ ਉਹ ਲੈਂਡ ਸੀਲਿੰਗਸ ਹੁੰਦੀਆਂ ਨੇ। ਪੰਜਾਬ ਦੇ ਵਿੱਚ ਜੰਮੂ ਕਸ਼ਮੀਰ, ਫੋਰ ਐਗਜ਼ਾਮਪਲ, ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਜਦੋਂ ਤੋੜੀ ਆ ਤਾਂ ਸਾਰਾ ਲਿਬਰਲ ਸੈਕਸ਼ਨ ਜਾਂ ਸਾਰਾ ਹੀ ਜਿਹੜਾ ਸੈਕੂਲਰ ਸੈਕਸ਼ਨ ਵੀ ਆ ਇੰਡੀਆ ਦਾ, ਉਹ ਵਿਰੋਧ ਕਰਦਾ ਆ ਕਿ ਤੁਸੀਂ ਉਹਨਾਂ ਦੀ ਜਿਹੜੀ ਇੱਕ ਪ੍ਰੋਟੈਕਸ਼ਨ ਮਿਲੀ ਹੋਈ ਸੀ ਉਹਨੂੰ ਇਨਫ੍ਰਿੰਜ ਕਰ ਰਹੇ ਹੋ।
ਪਰ ਪੰਜਾਬ ਅੱਜ ਇੱਕ ਉਸ ਸਿਚੁਏਸ਼ਨ ਤੇ ਆ ਵੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਟੋਟਲੀ ਡੈਮੋਗ੍ਰਾਫਿਕ ਚੇਂਜ ਹੋ ਰਿਹਾ, ਮਤਲਬ ਇਹ ਕੋਈ ਇਸ਼ੂ ਨਹੀਂ ਬਣ ਰਿਹਾ, ਉਹਦੇ ਨਾਲ ਐਮਪਲੋਇਮੈਂਟ ਵੀ ਜੁੜੀ ਆ। ਮੈਂ ਤੁਹਾਨੂੰ ਇਸ ਕਰਕੇ ਸਵਾਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਵੇਜ ਰੇਟ ਆ, ਹੁਣ ਵੇਜ ਰੇਟ ਪੰਜਾਬ ਦੇ ਵਿੱਚ ਇੱਕ ਪੰਜਾਬੀ ਜਦੋਂ ਕੰਮ ਕਰਦਾ ਉਹਦੇ ਆਪਣੇ ਸੋਸ਼ਲ ਸੈਟਅਪ ਦੇ ਹਿਸਾਬ ਨਾਲ ਵੇਜ ਰੇਟ ਹੁੰਦਾ। ਮੈਂ ਇੱਥੇ ਆਉਣਾ, ਉਹਦੀ ਕੋਈ ਗੱਲ ਨਹੀਂ ਕਰ ਰਿਹਾ, ਇੱਥੇ ਮੈਂ ਉੱਥੇ ਆਉਣ ਲੱਗਿਆ। ਬਿਲਕੁਲ। ਇਹ ਜਦੋਂ ਮੈਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਦੀ ਗੱਲ ਕਰਦਾ, ਇਹ ਸਾਰੀ ਦੁਨੀਆ 'ਚ ਰੌਲਾ ਪੈਂਦਾ ਜਦੋਂ ਬਾਹਰ ਦੀ ਲੇਬਰ ਜਾਂਦੀ ਹੈ ਨਾ ਉੱਥੇ, ਉਹ ਜਿਹੜਾ ਲੋਕਲ ਵੇਜ ਰੇਟ ਆ ਉਹ ਘਟ ਜਾਂਦਾ। ਬਿਲਕੁਲ ਜੀ, ਹਾਂਜੀ। ਇਹ ਇੰਪੈਕਟ ਸਾਰੀ ਦੁਨੀਆ 'ਚ ਹੀ ਹੈ, ਇਹ ਪੰਜਾਬ ਦੇ ਵਾਸਤੇ ਪੈਕੂਲੀਅਰ ਨਹੀਂ ਹੈ, ਇੱਕ ਫਿਨਾਮਨਾ। ਪਰ ਤੇ ਇਹ ਆਪਾਂ ਪੰਜਾਬ ਹੁਣ ਦਾ ਇਸ਼ੂ ਬਣਨਾ ਪੰਜਾਬ ਚਾਹੀਦਾ। ਤੇ ਆ ਜੀ ਆਪਾਂ, ਨਹੀਂ ਤਾਂ ਲੰਬੀ ਗੱਲ ਤੋਂ ਪਤਾ ਤੁਰ ਜਾਏ। ਨਹੀਂ ਬਿਲਕੁਲ ਜੀ, ਇਹ ਅਸਲ 'ਚ ਪੰਜਾਬ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਸ਼ੂ ਤਾਂ ਬਣਨਾ ਚਾਹੀਦਾ ਕਿ ਵੇਜ ਰੇਟ ਜਿਹੜੀ ਆ ਪੰਜਾਬ ਦੀ ਨਹੀਂ, ਇਹ 1977 ਬਣੀ ਸੀ ਨਾ ਸਰਕਾਰ ਅਕਾਲੀ ਦਲ ਦੀ, ਉਦੋਂ ਵੀ ਇਸ਼ੂ ਰੇਜ਼ ਹੋਇਆ ਸੀ। ਓਕੇ। ਇਹ ਅੱਜ ਦਾ ਨਹੀਂ ਹੈ ਇਸ਼ੂ। ਪੰਜਾਬ ਦਾ ਦੁਖਾਂਤ ਪਤਾ ਕੀ ਹੈ, ਅਸੀਂ ਇਸ਼ੂ ਰੇਜ਼ ਕਰਦੇ ਉਹਦੇ ਬਾਰੇ ਕਮਿਟਡ ਨਹੀਂ ਹੁੰਦੇ। ਹੁਣ ਵੀ ਇਹੀ ਹੈ। ਤੁਸੀਂ ਪਿਛਲੇ ਪੰਜਾਬ ਦਾ ਸਾਰਾ ਇਤਿਹਾਸ ਚੱਕ ਲਓ, ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੇ ਕਿਸੇ ਵੇਲੇ ਪੰਜਾਬ ਵਾਸਤੇ 370 ਦੇ ਅੰਡਰ ਉਹੀ ਸਟੇਟਸ ਮੰਗਿਆ ਸੀ ਜਿਹੜਾ ਕਸ਼ਮੀਰ ਦਾ ਸੀ। ਓਕੇ। ਉਹ 1967 ਦੀ ਇਲੈਕਸ਼ਨ ਦੀ ਗੱਲ ਹੈ। ਤੇ ਹੁਣ ਉਹ ਮੈਨੀਫੈਸਟੋ ਦਾ ਪਾਰਟ ਸੀ। ਤੇ ਹੁਣ ਜਦੋਂ ਟੁੱਟਿਆ ਤੇ ਸਪੋਰਟ ਕਰ ਰਹੇ ਸੀ, ਤੋੜਨ ਵਾਲੇ ਸਪੋਰਟ ਕਰ ਰਹੇ ਸੀ। ਪੰਜਾਬ ਦਾ ਦੁਖਾਂਤ ਇਹ ਹੈ ਲਗਾਤਾਰ ਵੀ ਦੋਗਲੀ ਰਾਜਨੀਤੀ ਹੋ ਗਈ ਆ। ਇਹ ਸ਼ੁਰੂ ਤੋਂ ਮੈਂ ਜਿੰਨਾ ਕੁ ਮੈਂ ਸਟੱਡੀ ਕੀਤਾ ਹੈ ਤੇ ਮੈਂ ਲਿਖਦਾ ਵੀ ਹਾਂ ਲਗਾਤਾਰ, ਤੇ ਕਿਤਾਬਾਂ ਵੀ ਲਿਖੀਆਂ, ਇਹ ਮੈਨੂੰ ਦੋਗਲਾਪਣ ਪੰਜਾਬ ਦੇ ਸਿਆਸਤਦਾਨਾਂ ਦਾ ਲਗਾਤਾਰ ਨਜ਼ਰ ਆਉਂਦਾ। ਤੇ ਇਸ ਵਾਰ ਵੀ ਤੁਹਾਨੂੰ ਚੋਣਾਂ 'ਚ ਕੋਈ ਬਦਲਾਅ ਨਜ਼ਰ ਆ ਰਿਹਾ ਜਾਂ ਉਹੀ ਦੋਗਲਾਪਣ ਹੈ? ਇਹ ਮੇਰੇ ਖਿਆਲ 'ਚ ਉਹੀ ਦੋਗਲਾਪਣ ਹੈ। ਤੇ ਉਹ ਲਗਾਤਾਰ ਨਾ ਗੱਲ ਕੀਤੀ ਜਾ ਰਹੀ ਵੀ ਪੰਜਾਬ ਦਾ ਮਾਡਲ ਜੀ, ਪੰਜਾਬ ਦਾ ਮਾਡਲ ਜੀ। ਮੈਨੂੰ ਤਾਂ ਮਾਡਲ ਤਾਂ ਨਜ਼ਰ ਹੀ ਨਹੀਂ ਆ ਰਿਹਾ। ਮਾਡਲ ਤਾਂ ਹੈ ਹੀ ਨਹੀਂ, ਬਸ ਮਾਡਲ ਸ਼ਬਦ ਰਹਿ ਗਿਆ ਕਿ ਮਾਡਲ ਸ਼ਬਦ ਰਹਿ ਗਿਆ। ਜਿਹੜੇ ਨਾਰਮਲ ਜਿਹੜੇ ਗਵਰਨੈਂਸ ਇਸ਼ੂਜ਼ ਹੈ ਉਹਨਾਂ ਨੂੰ ਮਾਡਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ। ਐਡਮਿਨਿਸਟ੍ਰੇਟਿਵ ਜਿਹੜੀ ਕਰਪਸ਼ਨ ਹੈ, ਐਡਮਿਨਿਸਟ੍ਰੇਟਿਵ ਕਰਪਸ਼ਨ ਆ, ਉਹਦੇ ਉੱਤੇ ਹੀ ਮਾਡਲ ਕਿਹਾ ਜਾ ਰਿਹਾ ਕਿ ਇਹੀ ਨਵਾਂ ਬਈ ਅਸੀਂ ਇਹਨੇ ਰੈਵਨਿਊ ਇਕੱਠਾ ਕਰ ਦਿਆਂਗੇ, ਇੱਥੇ ਆਹ ਬਣਾ ਦਿਆਂਗੇ, ਕਰ ਦਿਆਂਗੇ। ਇਹ ਮਾਡਲ ਨਹੀਂ ਹੋਇਆ ਕਰਦਾ, ਤਾਂ ਗਵਰਨੈਂਸ ਇਸ਼ੂਜ਼ ਹੈਗੇ ਆ, ਉਹਨਾਂ ਨੂੰ ਟੈਕਲ ਕਿਵੇਂ ਕਰਨਾ ਹੈ। ਜਿਹੜਾ ਮਾਡਲ ਹੈ ਉਹ ਤਾਂ ਓਵਰਆਲ ਜਿਹੜਾ ਤੁਹਾਡਾ ਟੋਟਲ ਸਟਰਕਚਰ ਹੈ ਉਹਨੂੰ ਕਿਵੇਂ ਡਿਵੈਲਪ ਕਰਨਾ ਹੈ ਉਹ 'ਤੇ ਡਿਪੈਂਡ ਕਰਦਾ ਹੁੰਦਾ ਹੈ, ਅਤੇ ਕੀ ਅਪਰੋਚ ਹੁੰਦੀ ਹੈ। ਅਤੇ ਸਟੇਟ ਦੀ ਅਪਰੋਚ ਸੈਂਟਰ ਤੋਂ ਬਿਲਕੁਲ ਅਲੱਗ ਹੋ ਕੇ ਨਹੀਂ ਹੋਇਆ ਕਰਦੀ। ਓਕੇ। ਕਿਉਂਕਿ ਟੋਟਲ ਡਿਪੈਂਡੈਂਸ ਇੰਟਰੈਕਸ਼ਨ ਸਟੇਟ ਅਤੇ ਸੈਂਟਰ ਦਾ ਹੋਇਆ ਕਰਦਾ ਹੈ। ਇੱਕ ਗੱਲ ਲਗਾਤਾਰ ਮੈਂ ਹੁਣ ਨਾਲ ਹੀ ਇਹਦੇ ਕਲੀਅਰ ਕਰ ਦਿੰਦਾ, ਗੱਲ ਖੁਦ ਮੁਖਤਾਰੀ ਦੀ ਹੁੰਦੀ ਹੈ, ਹੁਣ ਵੀ ਹੋ ਰਹੀ ਹੈ ਬਈ ਫੈਡਰਲਿਜ਼ਮ ਜੀ ਬਿਲਕੁਲ ਹੋਣਾ ਚਾਹੀਦਾ ਪੰਜਾਬ। ਫਿਰ ਮੈਂ ਉੱਥੇ ਆਉਣਾ, 1952 ਦੀ ਇਲੈਕਸ਼ਨ ਅਕਾਲੀ ਦਲ ਨੇ ਇਸ ਇਸ਼ੂ 'ਤੇ ਹੀ ਲੜੀ ਸੀ। ਉਸ ਤੋਂ ਬਾਅਦ ਵਾਰ-ਵਾਰ ਇਹਨੂੰ ਕਦੇ ਬਟਾਲਾ ਰੈਜ਼ੋਲੂਸ਼ਨ, ਕਦੇ ਅਨੰਦਪੁਰ ਸਾਹਿਬ ਦਾ ਮਤਾ, ਇਹ ਲਗਾਤਾਰ ਆਉਂਦਾ ਰਿਹਾ। ਹੁਣ ਵੀ ਗੱਲ ਹੋ ਰਹੀ ਹੈ ਬਈ ਇਹ ਫੈਡਰਲਿਜ਼ਮ ਦਾ ਪ੍ਰਿੰਸੀਪਲ ਹੈ ਜੀ, ਇਹ ਹੈ ਜੀ, ਉਹ ਹੈ ਜੀ। ਕਿਸਾਨ ਸੰਘਰਸ਼ ਦੇ ਵਿੱਚ ਇੱਕ ਸੈਕਸ਼ਨ ਨੇ ਉਹਨੂੰ ਸਾਬੋਟੇਜ ਕਰਨ ਵਾਸਤੇ ਇਹ ਇਸ਼ੂ ਲਿਆਂਦਾ ਵਿੱਚ। ਠੀਕ ਹੈ, ਫੈਡਰਲਿਜ਼ਮ ਦਾ ਇਸ਼ੂ ਇਹ ਹੈ, ਤੁਸੀਂ ਬਾਅਦ ਸੰਘਰਸ਼ ਲੜ ਲਓ ਉਹਦੇ ਬਾਰੇ। ਸੋ ਇਹ ਇਸ਼ੂ ਹੈਗੇ ਆ, ਲੇਕਿਨ ਹੈ ਕਿ ਜਿਹੜੇ ਪੰਜਾਬ ਦੇ ਕੋਲੇ ਜਾਂ ਸਟੇਟਸ ਕੋਲੇ ਸਾਰੀਆਂ ਕੋਲ ਜਿਹੜੀਆਂ ਪਹਿਲਾਂ ਪਾਵਰ ਸੀਗੀਆਂ ਉਹ ਵੀ ਸੈਂਟਰ ਨੇ ਹੌਲੀ ਹੌਲੀ ਖਤਮ ਕਰਤੀਆਂ, ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਬੀਜੇਪੀ ਹੋਵੇ। ਅਤੇ ਮੈਂ ਨਾਲ ਇਹ ਵੀ ਕਹਿਣਾ ਹੁੰਦਾ ਕਿ ਕੇਂਦਰ ਦੇ ਕੋਲ ਵੀ ਖੁਦ ਮੁਖਤਿਆਰੀ ਹੈ ਨਹੀਂ ਗੀ, ਕਿਸੇ ਮੁਲਕ ਕੋਲ ਖੁਦ ਮੁਖਤਿਆਰੀ ਹੈ ਨਹੀਂ ਉਸ ਲੈਵਲ ਦੀ। ਕਿਉਂਕਿ ਜਿਹੜੀ ਤੁਹਾਡੀ ਇਕੋਨਮੀ ਹੈ ਉਹ ਤੁਹਾਡੇ ਹੱਥ ਦੇ ਵਿੱਚ ਨਹੀਂ ਹੈ, ਉਹਨੂੰ ਮਾਰਕੀਟ ਫੋਰਸਿਸ ਕੰਟਰੋਲ ਕਰਦੀਆਂ। ਜੇ ਤੁਹਾਡੀ ਇਕੋਨਮੀ ਤੁਹਾਡੇ ਹੱਥ ਦੇ ਵਿੱਚ ਨਹੀਂ, ਤੁਹਾਡੀ ਖੁਦ ਮੁਖਤਿਆਰੀ ਕਿੱਥੇ ਗਈ? ਸੈਮੀ ਆਟੋਨਮੀ ਤੁਹਾਡੇ ਕੋਲ ਹੈਗੀ ਹੈ, ਉਹ ਸੈਮੀ ਆਟੋਨਮੀ ਹੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਜਾਂ ਬਾਕੀ ਸਟੇਟਸ ਨੂੰ ਮਿਲਣੀ ਚਾਹੀਦੀ ਹੈ। ਸਭ ਦਾ ਸਾਂਝਾ ਮੁੱਦਾ ਹੈ। ਜਿੰਨੀਆਂ ਸਟੇਟਸ ਦੇ ਵਿੱਚ ਉਸ ਪਾਰਟੀ ਦੀ ਸਰਕਾਰ ਹੈ ਜਿਹੜੀ ਕੇਂਦਰ ਦੇ ਵਿੱਚ ਨਹੀਂ ਹੈ, ਉਹਨਾਂ ਸਾਰਿਆਂ 'ਚ ਮੰਗ ਵਾਰ-ਵਾਰ ਉੱਠਦੀ ਹੈ। ਅਸੀਂ ਇਕੱਲੇ ਨਹੀਂ ਹੈ, DMK ਤਾਮਿਲਨਾਡੂ ਦੇ ਵਿੱਚ ਸਭ ਤੋਂ ਪੁਰਾਣੀ ਮੰਗ ਉੱਠਦੀ ਰਹੀ ਹੈ। ਤੁਹਾਨੂੰ ਲੱਗ ਰਿਹਾ ਹੈ ਕਿ ਇਹ ਮੈਂ ਇਸ਼ੂ ਦੀ ਗੱਲ ਕਰ ਰਿਹਾ, ਤੁਹਾਡੇ ਇਸ਼ੂ ਐਕਸਪਲੇਨ ਕਰ ਦਿੰਦਾ। ਸੋ ਇੱਕ ਤਾਂ ਇਸ਼ੂ ਤੁਹਾਡਾ ਨਾਰਮਲ ਬਣ ਜਾਂਦਾ ਸੈਮੀ ਆਟੋਨਮੀ ਦਾ। ਸੈਮੀ ਆਟੋਨਮੀ, ਮੈਂ ਆਟੋਨਮੀ ਲਫ਼ਜ਼ ਨਹੀਂ ਵਰਤ ਰਿਹਾ, ਸੈਮੀ ਆਟੋਨਮੀ ਉਹ ਹੋਣੀ ਚਾਹੀਦੀ ਹੈ। ਸੂਬਿਆਂ ਨੇ ਜੇ ਟੈਕਸ ਇਕੱਠਾ ਕਰਨਾ
ਤੇ ਹੁਣ ਤਾਂ ਸਾਰਾ ਹੀ ਕੇਂਦਰ ਲੈ ਜਾਂਦਾ ਵਰਚੁਅਲੀ। ਸੂਬਿਆਂ ਦੇ ਕੋਲੇ ਕੁਝ ਵੀ ਨਹੀਂ, ਨਾ ਹੀ ਸੂਬੇ ਆਪਣਾ ਕੁਝ ਕਰ ਸਕਦੇ ਪਲਾਨ। ਸੋ ਉਹਨਾਂ ਦਾ ਹੱਕ ਸੂਬਿਆਂ ਕੋਲੇ ਹੋਣਾ ਚਾਹੀਦਾ ਹੈ। ਤੁਸੀਂ ਸੈਮੀ ਆਟੋਨਮੀ ਦੀ ਗੱਲ ਕੀਤੀ ਆ, ਸੈਮੀ ਆਟੋਨਮੀ ਨਾਲ ਜੁੜੇ ਪੰਜਾਬ ਦੇ ਬੜੇ ਰੂਟ ਇਸ਼ੂਜ਼ ਜਿਹੜੇ ਆ, ਮੈਂ ਜਿਹੜੀ ਡੈਮੋਗ੍ਰਾਫੀ ਦੀ ਵੀ ਗੱਲ ਕਰ ਰਿਹਾ ਸੀ ਜਾਂ ਹੋਰ ਵੀ ਸਾਰਾ, ਉਹ ਵੀ ਸੈਮੀ ਆਟੋਨਮੀ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਆ ਜਾਂਦੇ ਆ ਕਿ ਹਾਂ ਸਟੇਟ ਕੋਲ ਅਧਿਕਾਰ ਹੋਣ ਕਿ ਆਪਣੇ ਜਿਹੜੇ ਉਹ ਘਰੇਲੂ ਮਸਲੇ ਆ ਜਾਂ ਵਿਦਿਨ ਦਾ ਸਟੇਟ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਫੈਸਲੇ ਲੈ ਸਕੇ। ਪਰ ਕਿਸੇ ਵੀ ਲੀਡਰ ਦੇ ਮੂੰਹੋਂ ਸੈਮੀ ਆਟੋਨਮੀ ਤਾਂ ਛੱਡੋ, ਗੱਲ ਇਹ ਨਹੀਂ ਆ, ਸੈਮੀ ਆਟੋਨਮੀ ਸ਼ਬਦ ਵੀ ਨਾ ਸੁਣਿਆ ਕਿਸੇ ਨੇ। ਮੈਂ ਕਹਿੰਦਾ ਵੱਧ ਅਧਿਕਾਰਾਂ ਦੀ ਗੱਲ ਵੀ ਕਰ ਲਓ ਨਾ, ਕੋਈ ਕਰ ਹੀ ਨਹੀਂ ਰਿਹਾ। ਬਲਕਿ ਮੈਨੂੰ ਤਾਂ ਲੱਗ ਰਿਹਾ ਜਿਹੜਾ ਸੰਯੁਕਤ ਸਮਾਜ ਮੋਰਚਾ ਵੀ ਬਣਿਆ, ਹਾਂ, ਜਿਹੜਾ ਕਿ ਕਿਸਾਨ ਸੰਘਰਸ਼, ਭਾਵੇਂ ਤੁਸੀਂ ਕਿਹਾ ਕਿ ਫੈਡਰਲਿਜ਼ਮ ਦਾ ਇਸ਼ੂ ਨਹੀਂ ਸੀ, ਪਰ ਕਿਸਾਨ ਸੰਘਰਸ਼ 'ਚ ਬਲਵੀਰ ਸਿੰਘ ਰਾਜੇਵਾਲੇ ਖੁਦ ਗੱਲ ਕਹਿੰਦੇ ਰਹੇ ਆ ਕਿ ਇਹ ਜਿਹੜਾ ਫੈਡਰਲ ਸਿਸਟਮ ਆ ਉਹਦਾ ਘਾਣ ਆ, ਜੋ ਕੇਂਦਰ ਇਹ ਕਾਨੂੰਨ ਲੈ ਕੇ ਆਇਆ। ਉਹ ਘਾਣ ਸੀ ਬਿਲਕੁਲ। ਤੇ ਪਰ ਉਹ ਸੰਯੁਕਤ ਸਮਾਜ ਮੋਰਚਾ ਵੀ ਕਿਤੇ ਸੈਮੀ ਆਟੋਨਮੀ ਦੀ ਗੱਲ ਨਹੀਂ ਕਰ ਰਿਹਾ। ਹੁਣ ਉਹਨਾਂ ਨੇ ਹਜੇ ਆਪਣਾ ਪ੍ਰੋਗਰਾਮ ਲੈ ਕੇ ਆਉਣਾ, ਹਜੇ ਉਹਨਾਂ ਨੇ ਕੋਈ ਮੈਨੀਫੈਸਟੋ ਦਾ ਰਿਲੀਜ਼ ਨਹੀਂ ਕੀਤਾ ਆਪਣਾ। ਜਦੋਂ ਮੈਨੀਫੈਸਟੋ ਜਾਂ ਪਾਲਿਸੀ ਪ੍ਰੋਗਰਾਮ ਲੈ ਕੇ ਆਉਣਗੇ ਉਦੋਂ ਉਹਨਾਂ ਦੇ ਪੈਰਾਮੀਟਰਸ ਪਤਾ ਲੱਗਣਗੇ ਵੀ ਕਿਹਨਾਂ ਇਸ਼ੂਜ਼ ਤੇ ਇਹ ਇਲੈਕਸ਼ਨ ਲੜਨੇ ਚਾਹੁੰਦੇ ਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਦਿੱਲੀ 'ਚ ਲਗਾਤਾਰ, ਜਦੋਂ ਸ਼ੁਰੂਆਤ 'ਚ, ਹਲੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਬੋਲਦੇ ਹੋਣਗੇ, ਉਦੋਂ ਇਹ ਬੜਾ ਰੌਲਾ ਪਾਉਂਦੇ ਸੀ ਕਿ ਦਿੱਲੀ ਜਿਹੜਾ ਆ ਉਹਨੂੰ ਇੱਕ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ, ਕਿ ਸਾਡੇ ਕੋਲ ਅਧਿਕਾਰ ਨਹੀਂ ਆ। ਪੰਜਾਬ ਦੇ ਵਿੱਚ ਆ ਕੇ ਉਹ ਚੁੱਪ ਹੋ ਜਾਂਦੇ ਆ, ਕੋਈ ਸੈਮੀ ਆਟੋਨਮੀ ਦੀ ਗੱਲ ਨਹੀਂ ਪੰਜਾਬ 'ਚ ਆ ਕੇ। ਪੰਜਾਬ 'ਚ ਤਾਂ ਇੱਕੋ ਗੱਲ ਆ ਹੁਣ ਆਪ ਕੋਲ ਕਿ ਸਾਰੇ ਮਾੜੇ ਨੇ, ਅਸੀਂ ਚੰਗੇ ਆ, ਤੇ ਇੱਕ ਮੌਕਾ ਕੇਜਰੀਵਾਲ ਨੂੰ। ਮੇਰੇ ਖਿਆਲ ਦੇ ਵਿੱਚ ਆਪ ਜਿਹੜੀ ਪੰਜਾਬ ਦੀ ਸਿਆਸਤ ਹੈ ਨਾ, ਇਹਦੇ 'ਚ ਸੇਧ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਆਈਡੀਓਲੋਜੀਕਲ ਸਟੇਟ ਹੈ। ਜਦੋਂ ਮੈਂ ਕਹਿੰਦਾ ਸਾਡੀ ਸਿਆਸਤ ਵੱਖਰੀ ਹੈ, ਮੈਂ ਇਹ ਸਾਡੀ ਸਿਆਸਤ ਹਮੇਸ਼ਾ ਹੀ ਆਈਡੀਓਲੋਜੀ ਬੇਸਡ ਰਹੀ ਹੈ, ਤੇ ਆਪ ਨਾਨ ਆਈਡੀਓਲੋਜੀਕਲ ਪਾਰਟੀ ਹੈ। ਇੱਕ ਧਿਆਨ ਰੱਖਿਓ, ਮੈਂ ਇਹ 'ਚ ਬੜਾ ਕਲੀਅਰ ਹੈ, ਇਹ ਪੰਜਾਬ ਦੇ ਇਸ਼ੂ ਬਾਰੇ ਗੱਲ ਨਹੀਂ ਕਰਨਗੇ ਕੋਈ ਵੀ। ਜਦੋਂ ਮੈਂ ਥੋੜ੍ਹਾ ਜਿਹਾ ਪਿੱਛੇ ਚਲਾ ਜਾਊਂਗਾ, ਜਦੋਂ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਸੀਗੀ, ਉਹਦੇ ਕੁਛ ਦਿਨਾਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਕੀਤੀ ਸੀ ਕਿ ਇਹ ਜਿਹੜੀ ਮੂਵਮੈਂਟ ਹੈ ਐਂਟੀ ਕਰਪਸ਼ਨ, ਇਹ ਕਿਹਨੇ ਡਿਜ਼ਾਈਨ ਕੀਤੀ ਹੈ। ਉਹਦੇ 'ਚ ਨਾਂ ਆਇਆ ਸੀਗਾ ਵਿਵੇਕਾਨੰਦ ਇੰਸਟੀਚਿਊਟ ਦਿੱਲੀ। ਵਿਵੇਕਾਨੰਦ ਇੰਸਟੀਚਿਊਟ RSS ਦੀ ਬੋਡੀ ਹੈ। ਉਸ ਵੇਲੇ ਅਜੀਤ ਡੋਵਲ ਇਹਦੇ ਕਰਤਾ ਧਰਤਾ ਸੀ, ਰਿਟਾਇਰਡ ਅਫਸਰ ਉਹਦੇ ਤਕਰੀਬਨ ਮੈਂਬਰ ਹੈਗੇ। ਇਹ ਸਾਰਾ ਡਿਜ਼ਾਈਨ ਉੱਥੇ ਕੀਤਾ ਸੀ, ਕਿਸੇ ਨੇ ਡਿਜ਼ਾਈਨ ਨਹੀਂ ਆਪਣੇ ਡਰਾਈ ਨਹੀਂ ਸੀ ਕੀਤਾ। ਉਦੋਂ 2 ਖਬਰਾਂ ਛਪੀਆਂ ਸੀਗੀਆਂ। ਅਰਵਿੰਦ ਕੇਜਰੀਵਾਲ ਜੀ ਉਸ ਮੂਵਮੈਂਟ ਦੇ ਵਿੱਚੋਂ ਨਿਕਲੇ ਆ, ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੱਢਣੀ। ਇਹ ਬੀਜੇਪੀ ਦੀ ਤੁਸੀਂ ਜਿਹੜਾ ਸਿੰਬਲ ਹੈ ਪੰਜਾਬ 'ਚ ਲੈ ਕੇ ਆ ਰਹੇ ਹੋ ਸਾਰੇ। ਦਿੱਲੀ ਤੁਸੀਂ ਹਨੂੰਮਾਨ ਚਾਲੀਸਾ ਦੀ ਗੱਲ ਕਰਦੇ ਹੋ, ਕਹਿੰਦੇ ਵੀ ਹਨੂੰਮਾਨ ਚਾਲੀਸਾ ਸੀ, ਅਤੇ ਸਾਰਾ ਕੁਛ ਉਹ ਸਿੰਬਲ ਦਿੱਲੀ ਵਾਲੇ ਬੀਜੇਪੀ ਵਾਲੇ ਵਰਤ ਰਹੇ। ਬੀਜੇਪੀ ਵੀ ਮੈਂ ਸਖ਼ਤ ਪਰਿਵਾਰ ਕਹੂੰਗਾ। ਮੈਂ ਇਹ ਨਹੀਂ ਕਹਿੰਦਾ ਵੀ ਇਹ RSS ਦੇ ਏਜੰਟ ਹਨ। ਸਿੰਬਲ ਉਹੀ ਹੈ, ਨਾਨ ਆਈਡੀਓਲੋਜੀਕਲ ਹੈਗੇ ਜੀ। ਤੇ ਦਿੱਲੀ 'ਚ ਵੀ ਮਤਲਬ ਅਰਵਿੰਦ ਕੇਜਰੀਵਾਲ ਤਿਰੰਗਾ ਯਾਤਰਾ ਪੰਜਾਬ 'ਚ ਕੱਢ ਰਹੇ ਆ। ਮੈਂ ਤਿਰੰਗਾ ਯਾਤਰਾ ਦਾ ਗੱਲ ਪੂਰੀ ਕਰਦੇ ਹਾਂ। ਜਿਹਨੇ ਲੋਕਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੋਣ, ਸਭ ਤੋਂ ਜ਼ਿਆਦਾ ਲੋਕ ਕਾਲੇ ਪਾਣੀ ਗਏ ਹੋਣ, ਫਾਂਸੀਆਂ ਚੜ੍ਹੀਆਂ ਹੋਣ, ਫਾਂਸੀ ਚੜ੍ਹੇ ਹੋਣ, ਉਹਨਾਂ ਨੂੰ ਕੇਜਰੀਵਾਲ ਜਾ ਕੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਇਹਦਾ ਜਵਾਬ ਤਾਂ ਕੇਜਰੀਵਾਲ ਜੀ ਦੇਣ ਨਾ। ਪਰ ਉਹਦਾ ਜਵਾਬ ਦਿੰਦੇ ਹੀ ਨਹੀਂ ਕਿਸੇ ਗੱਲ ਦਾ, ਪੁੱਛਿਆ ਵੀ ਨਹੀਂ ਜਾਂਦਾ ਉਹਨਾਂ ਨੂੰ ਨਾ। ਨਹੀਂ ਹੁਣ ਉਹ ਪ੍ਰੈਸ ਉਹਨਾਂ ਨੂੰ ਕਾਨਫਰੰਸ ਪੁੱਛੋ ਛੱਡ ਵੀ ਕੇ ਚਲੇ ਤਿਰੰਗਾ ਜਾਂਦੇ। ਯਾਤਰਾ ਇੱਥੇ ਕਰ ਰਹੇ ਹੋ, ਤੁਸੀਂ ਗੁਜਰਾਤ ਵਿੱਚ ਜਾ ਕੇ ਕਿਉਂ ਨਹੀਂ ਕਰਦੇ, ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੀ ਨਹੀਂ ਹੈ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ। ਪੰਜਾਬ ਨੇ ਤਾਂ ਸਭ ਤੋਂ ਜ਼ਿਆਦਾ ਕੰਟਰੀਬਿਊਟ ਕੀਤਾ ਹੋਇਆ। ਇਹਨਾਂ ਨੂੰ ਬਾਹਰ ਵਾਲੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਸਵਾਲ ਇਹ ਵੀ ਉੱਠ ਰਿਹਾ, ਅਰਵਿੰਦ ਕੇਜਰੀਵਾਲ ਨੇ ਇਹ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਇੱਕ ਅਸ਼ਾਂਤ ਸੂਬਾ ਆ, ਜਦ ਕਿ ਨੈਸ਼ਨਲ ਕ੍ਰਾਈਮ ਬਿਊਰੋ ਜਿਹੜਾ ਆ ਉਹਦੀਆਂ ਰਿਪੋਰਟਸ ਵੀ ਕਹਿੰਦੀਆਂ ਬਾਕੀ ਬੜੀਆਂ ਸਟੇਟਸ ਦੇ ਨਾਲੋਂ ਪੰਜਾਬ ਬੜਾ ਸ਼ਾਂਤ ਸੂਬਾ ਆ। ਤੇ ਉਸ ਤੋਂ ਇਲਾਵਾ ਦਿੱਲੀ ਖੁਦ, ਜਿੱਥੋਂ ਦੇ ਮੁੱਖ ਮੰਤਰੀ, ਬਲਕਿ ਉਦੋਂ ਮੁੱਖ ਮੰਤਰੀ ਸੀ ਜਦੋਂ ਦਿੱਲੀ ਦੇ ਵਿੱਚ CAA ਜਿਹੜਾ ਹੈਗਾ ਸੀ ਸਾਰਾ, ਉਸ ਵੇਲੇ ਜੋ ਦੰਗੇ ਫਸਾਦ ਉੱਥੇ ਹੋਏ ਆ, ਜਿਵੇਂ ਮੁਸਲਿਮਸ ਨੂੰ ਟਾਰਗੇਟ ਕੀਤਾ ਗਿਆ। ਇਹ ਬੋਲੀ ਮੈਂ ਉਹੀ ਬੋਲ ਰਹੇ ਹੈ ਜੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਬੋਲੀ ਜਦੋਂ ਉਹਨਾਂ ਨੇ ਕਿਹਾ ਮੈਂ ਪੰਜਾਬ ਵਿੱਚੋਂ ਬਚ ਕੇ ਆ ਗਿਆ। ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਕਿ BJP ਵਾਲੀ ਬੋਲੀ ਹੀ ਅਰਵਿੰਦ ਕੇਜਰੀਵਾਲ ਬੋਲ ਰਹੇ ਹੈ। ਇਹ ਵੀ ਇਸ਼ੂ ਉਹੀ ਹੈ ਜਿਹੜਾ ਕਹਿਣਾ ਕਿ ਪੰਜਾਬ ਅਨਸੇਫ ਹੈ,
ਮਤਲਬ ਤੁਹਾਨੂੰ ਲੱਗ ਰਿਹਾ ਕਿ ਬੀਜੇਪੀ ਆਮ ਆਦਮੀ ਪਾਰਟੀ ਦੇ ਰਾਹੀਂ ਜਾਂ ਆਰਐਸਐਸ ਆਮ ਆਦਮੀ ਪਾਰਟੀ ਦੇ ਰਾਹੀਂ ਪੰਜਾਬ ਦੀ ਸਿਆਸਤ 'ਚ ਸੰਨ ਲਾ ਰਹੀ ਆ? ਮੈਂ ਬੜਾ ਕਲੀਅਰ ਹੈ ਕਿ ਲਾ ਰਹੀ ਹੋ। ਇਹ ਪੱਤਰਕਾਰ ਸੁਖਦੇਵ ਸਿੰਘ ਨੇ, ਉਹ ਵੀ ਸੀਨੀਅਰ ਪੱਤਰਕਾਰ ਨੇ ਪੰਜਾਬ ਦੇ, ਉਹ ਵੀ ਇਹੋ ਗੱਲ ਕਹਿੰਦੇ ਆ, ਤੁਸੀਂ ਵੀ ਇਹੋ ਗੱਲ ਕਹਿੰਦੇ। ਕੀ ਪੱਤਰਕਾਰਾਂ ਦਾ ਤਜਰਬਾ ਜਿਹੜਾ ਆ ਉਹ ਕਿਸੇ ਪਲੇਟਫਾਰਮ ਤੇ ਖੜਾ? ਸੁਖਦੇਵ ਜੀ ਮੇਰੇ ਸੀਨੀਅਰ ਹੈਗੇ ਆ, ਮੈਂ ਉਹਨਾਂ ਦੀ ਇੱਜ਼ਤ ਕਰਦਾ। ਉਹਨਾਂ ਨੇ ਪੰਜਾਬ ਨੂੰ ਬਹੁਤ ਨੇੜੇ ਕਵਰ ਕੀਤਾ ਔਰ ਬਹੁਤ ਵਧੀਆ ਰਿਪੋਰਟਰ ਸੀਗੇ। ਤੁਸੀਂ ਮੈਨੂੰ ਦੱਸ ਰਹੇ ਹੋ ਕਿ ਸਾਡੇ ਵਿਊਜ਼ ਮਿਲ ਗਏ। ਹਾਂ, ਨਹੀਂ ਉਹ ਵੀ ਇਹੀ ਗੱਲ ਕਹਿ ਰਹੇ ਆ ਵੀ ਇਹ ਆਰਐਸਐਸ ਦੀ ਟੀਮ ਆ ਤੇ ਸੰਨ ਲਾ ਰਹੀ ਹੈ। ਮੈਂ ਤਾਂ ਨਾਲ ਪ੍ਰੂਫ ਦੇ ਰਿਹਾ ਨਾ, ਉਹਨਾਂ ਤੋਂ ਛਪਿਆ ਹੋਇਆ ਸਾਰਾ। ਤੇ ਜਿਸ ਢੰਗ ਨਾਲ ਇਹ ਬਿਹੇਵ ਕਰ ਰਹੇ ਆ, ਸਾਰਾ ਜੋ ਆਈਡੀਓਲੋਜੀ ਲੈ ਕੇ ਆ ਰਹੇ, ਉਹ ਪੰਜਾਬ ਨੂੰ ਡੀਆਈਡੀਓਲਾਈਜ਼ ਕਰਨ ਦੀ ਗੱਲ ਕਰ ਰਹੇ। ਜੇ ਪੰਜਾਬ ਦੇ ਵਿੱਚੋਂ ਤੁਸੀਂ ਇਹਦੀ ਰੋਹ ਨੂੰ ਕੱਢ ਲਓਗੇ ਫਿਰ ਤਾਂ ਜਿੰਦਾ ਲਾਸ਼ ਆ ਪੰਜਾਬ। ਇਹ ਵੀ ਹੁਣ ਨਵਾਂ ਮਸਲਾ ਸਾਹਮਣੇ ਆਇਆ ਕਿ ਅਰਵਿੰਦ ਕੇਜਰੀਵਾਲ ਨੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਮਸਲਾ ਆਇਆ ਪੰਜਾਬ 'ਚ, ਤੇ ਉਸ ਮਸਲੇ ਦੇ ਉੱਤੇ ਪਿਛਲੇ ਦਿਨੀ ਦੇਖਣ 'ਚ ਆਇਆ ਕਿ 5 ਨਵੰਬਰ ਨੂੰ 5 ਤਰੀਕ ਜਿਹੜੀ ਪਿਛਲੇ ਲੰਘੀ ਆ, ਹਾਂ ਜਨਵਰੀ ਨੂੰ, ਸ਼ਾਇਦ ਮੈਂ ਤਰੀਕ ਭੁੱਲ ਰਿਹਾ ਕਿ ਇੱਕ ਵੱਡਾ ਮਾਰਚ ਫਤਿਹਗੜ੍ਹ ਸਾਹਿਬ ਤੋਂ ਇੱਥੇ ਤੱਕ ਆਇਆ। ਬਹੁਤ ਵੱਡਾ ਇਕੱਠ ਸੀ ਉਹਦੇ ਵਿੱਚ, ਵੀਡੀਓ ਦੇਖੀਆਂ ਉਹਦੀ। ਤੇ ਹਾਲਾਂਕਿ ਮੀਡੀਆ ਨੇ ਉਹਨੂੰ ਉਵੇਂ ਕਵਰ ਨਹੀਂ ਕੀਤਾ, ਉਹ ਵੀ ਇੱਕ ਸੱਚਾਈ ਆ ਮੇਨਸਟ੍ਰੀਮ ਮੀਡੀਆ ਨੇ, ਮੈਂ ਕਹਿੰਦਾ ਬਿਲਕੁਲ ਨਹੀਂ ਕੀਤਾ। ਤੇ ਪਰ ਉਹ ਲੋਕ ਤਾਂ ਹੈਗੇ ਆ। ਹੁਣ ਅਰਵਿੰਦ ਕੇਜਰੀਵਾਲ ਨੂੰ ਇਹ ਲਗਾਤਾਰ ਸਵਾਲ ਉੱਠ ਰਿਹਾ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਹਨੂੰ ਕਿ ਇੰਡੀਅਨ ਗਵਰਨਮੈਂਟ ਰਿਕਮੈਂਡ ਕਰ ਚੁੱਕੀ ਆ ਕਿ ਰਿਹਾਈ ਕਰ ਦਿੱਤੀ ਜਾਵੇ, ਸਟੇਟਸ ਦੇ ਉੱਤੇ ਛੱਡ ਦਿੱਤਾ ਸੀ, ਤੇ ਉਹ ਦਿੱਲੀ ਦਾ ਕੇਸ ਸੀ ਤੇ ਅਰਵਿੰਦ ਕੇਜਰੀਵਾਲ ਦੇ ਕੋਲ ਫਾਈਲ ਸੀ। ਹੁਣ ਅਰਵਿੰਦ ਕੇਜਰੀਵਾਲ ਪਹਿਲਾਂ ਬੋਲ ਨਹੀਂ ਸੀ ਰਹੇ, ਕੱਲ੍ਹ ਉਹ ਫਾਈਲ ਲੀਕ ਹੋ ਗਈ ਆ ਕਿ 2020 'ਚ ਜਦੋਂ ਸੁਪਰੀਮ ਕੋਰਟ ਨੇ ਸਟੇ ਲਾਈ ਹੋਈ ਸੀ ਉਦੋਂ ਹੀ ਕਾਹਲ ਕਰਦਿਆਂ ਉਹਨੂੰ ਫਾਈਲ ਨੂੰ ਰਿਜੈਕਟ ਕਰ ਦਿੱਤਾ ਗਿਆ। ਤਾਂ ਤੁਹਾਨੂੰ ਇਹਦੇ ਪਿੱਛੇ ਕੀ ਲੱਗ ਰਿਹਾ? ਕੀ ਹੁਣ ਅਰਵਿੰਦ ਕੇਜਰੀਵਾਲ ਇਹ ਸਮਝ ਰਿਹਾ, ਕਿਉਂਕਿ ਪਿਛਲੀ ਵਾਰ ਚੋਣਾਂ 'ਚ ਇਹ ਹੋ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਖਾਲਿਸਤਾਨੀਆਂ ਦਾ ਨਾਂ ਜੋੜ ਦਿੱਤਾ ਸੀ ਕਿ ਇਹਨੂੰ ਖਾਲਿਸਤਾਨੀ ਸਪੋਰਟ ਕਰਦੇ ਆ, ਕਿ ਉਹ ਫਿਰ ਤਾਂ 20 ਸੀਟਾਂ ਮਿਲੀਆਂ। ਕੀ ਤੁਹਾਨੂੰ ਲੱਗਦਾ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਲੱਗ ਰਿਹਾ ਕਿ ਮੈਂ ਹਿੰਦੂ ਵੋਟਾਂ ਦੇ ਨਾਲ ਮੁੱਖ ਮੰਤਰੀ ਬਣ ਸਕਦਾ, ਤਾਂ ਕਰਕੇ ਉਹ ਇਹ ਕਰ ਰਹੇ ਆ? ਨਹੀਂ, ਇਸ ਵੇਲੇ ਬਿਲਕੁਲ ਇਹ ਕਰ ਰਹੇ ਆ। ਕਈ ਵਾਰੀ ਹੁੰਦਾ ਕਿ ਜਿਹੜਾ ਤਜਰਬਾ ਹੁੰਦਾ ਬੜਾ ਬੈਟਰ ਹੁੰਦਾ, ਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਉਸ ਤਜਰਬੇ ਤੋਂ ਮੈਂ ਇਹ ਨਹੀਂ ਕਹੂੰਗਾ ਸਬਕ ਸਿੱਖ ਕੇ, ਤੇ ਮੈਂ ਇਹ ਵੀ ਨਹੀਂ ਮੰਨਦਾ ਕਿ ਜਿਹੜਾ ਪਿਛਲੀ ਵਾਰੀ ਹੋਇਆ ਸੀਗਾ ਇਹਨਾਂ ਨੂੰ 20 ਸੀਟਾਂ ਆਈਆਂ ਉਸ ਇਸ਼ੂ ਕਰਕੇ ਆਈਆਂ ਵੀ ਇਹ ਖਾਲਿਸਤਾਨੀ ਨਹੀਂ, ਉਹਦੇ ਕਾਰਨ ਹੋਰ ਸੀਗੇ। ਉਹ ਪਹਿਲਾਂ ਲਿਖਿਆ ਜਾ ਚੁੱਕਿਆ ਸੀ ਕਿ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਹੈ, ਆਪਣੇ ਆਪ ਨੁਕਸਾਨ ਆਪ ਹੀ ਕਰ ਰਹੇ ਆ। ਲੇਕਿਨ ਦਵਿੰਦਰਪਾਲ ਭੁੱਲਰ ਦੇ ਕੇਸ ਦੇ ਵਿੱਚ ਜਾਂ ਸਿੱਖ ਜਿਹੜੇ ਕੈਦੀ, ਸਿਆਸੀ ਕੈਦੀ ਹੈ, ਇਹਨਾਂ ਦੇ ਮਾਮਲੇ ਦੇ ਵਿੱਚ ਇਹ ਬਿਲਕੁਲ ਆਪਣੇ ਆਪ ਨੂੰ ਬਚਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਲੋਕ ਇੰਨੇ ਸਾਲਾਂ ਤੋਂ ਜੇਲ੍ਹ 'ਚ ਬੈਠੇ ਆ, ਸਜ਼ਾਵਾਂ ਭੁਗਤ ਚੁੱਕੇ ਆ 20-20, 25-25 ਸਾਲ, ਉਹਨਾਂ ਦਾ ਗੁਨਾਹ ਨਹੀਂ। ਮੈਂ ਇਸ 'ਤੇ ਵੀ ਥੋੜ੍ਹੀ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿ ਉਹਨਾਂ ਨੇ ਜਿਸ ਕੰਮ ਕਰਕੇ ਉਹਨਾਂ ਨੂੰ ਸਜ਼ਾ ਮਿਲੀ ਸੀ, ਉਹ ਸਜ਼ਾ ਤਾਂ ਉਸ ਤੋਂ ਕਈ ਗੁਣਾ ਜ਼ਿਆਦਾ ਹੋ ਗਈ। ਉਹਨਾਂ ਨੂੰ ਸਟੇਟ ਛੱਡਦੀ ਕਿਉਂ ਨਹੀਂ? ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਤੇ ਮੇਰੇ ਖਿਆਲ 'ਚ 6 ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਇਨੀਸ਼ੀਏਟਿਵ ਲੈ ਲੈਣਾ ਚਾਹੀਦਾ ਸੀਗਾ, ਦਵਿੰਦਰਪਾਲ ਭੁੱਲਰ ਹੋਣਾ ਦਾ। ਸਾਰੇ ਹੀ ਜਦੋਂ ਮੰਗ ਕਰ ਰਹੇ ਹੈ, ਤੇ ਇਹ ਮੇਰੇ ਖਿਆਲ 'ਚ ਇਹੋ ਜਿਹੇ ਕੇਸ ਸਾਰੇ ਕਲੀਅਰ ਹੋਣੇ ਚਾਹੀਦੇ ਆ। ਮੈਂ ਇੱਥੇ ਅਕਾਲੀ ਦਲ ਨੂੰ ਵੀ ਦੋਸ਼ੀ ਮੰਨਦਾ ਨਾਲ, ਇਕੱਲੇ ਕੇਜਰੀਵਾਲ ਜੀ ਨਹੀਂ, ਇਹ ਵੀ ਇਸ ਮਾਮਲੇ ਦੇ ਢਿੱਲ ਦਿਖਾਈ ਹੈ ਇਹਨਾਂ ਨੇ। ਤੇ ਇਹ ਇਸ਼ੂ ਇਹੋ ਜਿਹੇ ਜਿਹੜੇ ਹੈਗੇ ਆ ਇਹ ਸਾਰਟ ਆਊਟ ਹੋਣੇ ਚਾਹੀਦੇ ਆ। ਮੇਰੇ ਖਿਆਲ 'ਚ ਇਲੈਕਸ਼ਨ ਦੇ ਵਿੱਚ ਹੀ ਇਹਦਾ ਪ੍ਰੈਸ਼ਰ ਪੈਣਾ ਚਾਹੀਦਾ ਹੈ। ਕਾਂਗਰਸ ਦੀ ਗੱਲ ਕਰ ਲਈਏ, ਪੰਜਾਬ ਕਾਂਗਰਸ ਦੇ ਵਿੱਚ ਤੁਸੀਂ ਲਗਾਤਾਰ ਪੰਜਾਬ ਨੂੰ ਕਵਰ ਕੀਤਾ। ਇਸ ਸਮੇਂ ਜਿਹੜੀ ਸਥਿਤੀ ਹੈ ਕਿ ਲੀਡਰਸ਼ਿਪ, ਕਿਸੇ ਸਮੇਂ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਹੁੰਦੀ ਸੀ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹੁੰਦੇ ਸੀ, ਕਾਫੀ ਸਮਾਂ ਇਹ ਪੰਜਾਬ ਕਾਂਗਰਸ 'ਚ ਚੱਲਦਾ ਰਿਹਾ, ਪਰ ਹੁਣ ਉਹ ਬਾਹਰ ਚਲੇ ਗਏ ਨੇ। ਹੁਣ ਕਾਂਗਰਸ ਦੇ ਵਿੱਚ ਨਵੇਂ ਲੀਡਰ ਜਿਹੜੇ ਆ ਉਹ ਉੱਭਰੇ। ਹੁਣ ਉਹਨਾਂ ਲੀਡਰਸ ਦੀ ਆਪਸ ਦੇ ਵਿੱਚ ਕਲੈਸ਼ ਜਿਹੜਾ ਆ ਉਹ ਜਨਤਕ ਆ ਕਿ ਕੀ ਚੱਲ ਰਿਹਾ। ਤਾਂ ਤੁਹਾਨੂੰ ਪੰਜਾਬ ਕਾਂਗਰਸ ਦਾ ਕੀ ਭਵਿੱਖ ਨਜ਼ਰ ਆ ਰਿਹਾ ਇਹਨਾਂ ਚੋਣਾਂ 'ਚ? ਦੇਖੋ, ਇਹ ਤਾਂ ਪੂਰੀ ਕੋਸ਼ਿਸ਼ ਕਰ ਰਹੇ ਕਿ ਅਸੀਂ ਪਾਵਰ 'ਚ ਨਾ ਆਈਏ। ਉਹ ਮੈਂ ਹੋਰ ਢੰਗ ਨਾਲ ਲੈਂਦਾ, ਪੂਰਾ ਜ਼ੋਰ ਲੱਗ ਰਿਹਾ ਕਾਂਗਰਸੀ ਲੀਡਰ ਦਾ ਆਪਸ ਦੇ ਵਿੱਚ ਬਈ ਆਪਾਂ ਦੂਜੇ ਨਾਲ ਲੜ ਕੇ ਪਾਰਟੀ ਦਾ ਜਿੰਨਾ ਨੁਕਸਾਨ ਕਰ ਸਕਦੇ ਕਰੀਏ। ਇਹਨਾਂ ਨੂੰ ਕਿਸੇ ਆਪੋਜੀਸ਼ਨ ਦੀ ਲੋੜ ਨਹੀਂ ਇਹਨਾਂ ਨੂੰ ਨੁਕਸਾਨ ਕਰਨ ਵਾਸਤੇ। ਤੁਸੀਂ ਰੋਜ਼ ਹੀ ਦੇਖ ਲਓ ਜੋ ਕੁਛ ਹੋ ਰਿਹਾ ਹੈ, ਉਹ ਓਪਨਲੀ ਸਭ ਦੇ ਸਾਹਮਣੇ।
ਤੇ ਇੱਥੇ ਹੁਣ ਦਿੱਕਤ ਇਹ ਹੁੰਦੀ ਹੈ ਕਿ ਇਹਨਾਂ ਦੀ ਰਿਪਲੇਸਮੈਂਟ ਕਿਹੜੀ ਹੈ, ਉਹਨਾਂ ਦਾ ਕੋਈ ਦਮ ਹੈ ਕਿ ਨਹੀਂ। ਮੇਰੇ ਖਿਆਲ ਦੇ ਵਿੱਚ ਇਹ ਇਲੈਕਸ਼ਨ ਅਲਟੀਮੇਟਲੀ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਜਿਹੜਾ ਕੈਂਡੀਡੇਟ ਹੈ ਉਹ ਤੇ ਲੜੀ ਜਾਏਗੀ। ਜੇ ਕੈਂਡੀਡੇਟ ਚੰਗੇ ਹੋਣਗੇ ਉਹ ਹੋ ਸਕਦੇ ਜਿੱਤ ਜਾਣ। ਪਾਰਟੀਆਂ ਹੁਣ ਕਈ ਵਾਰੀ ਪਹਿਲੀ ਵਾਰੀ ਸਿਚੁਏਸ਼ਨ ਦੇਖ ਰਹੇ ਪੰਜਾਬ ਦੀ ਕਿ ਘੱਟੋ ਘੱਟ 5 ਜਥੇਬੰਦੀਆਂ ਪਾਰਟੀਆਂ ਮੈਦਾਨ ਦੇ ਵਿੱਚ ਹੈ ਤੇ ਉਹਨਾਂ ਦੀ ਆਈਡੀਓਲੋਜੀ ਨਾਨ ਆਈਡੀਓਲੋਜੀ ਸਾਰਾ ਕੁਝ ਹੀ ਸਭ ਦੇ ਸਾਹਮਣੇ ਹੈ। ਤੇ ਉਸ ਸਿਚੁਏਸ਼ਨ ਦੇ ਵਿੱਚ ਕੈਂਡੀਡੇਟ ਤੇ ਫੋਕਸ ਮੇਰੇ ਖਿਆਲ ਜ਼ਿਆਦਾ ਹੋਏਗਾ। ਸੰਭਾਵਨਾ ਫਿਰ ਹੰਗ ਅਸੈਂਬਲੀ ਦੀ ਨਜ਼ਰ ਆ ਰਹੀ ਹੈ ਅੱਜ ਦੀ ਡੇਟ ਦੇ ਵਿੱਚ, ਤਾਂ ਹੰਗ ਅਸੈਂਬਲੀ ਹੈ। ਉਸ ਤੋਂ ਬਾਅਦ ਕਿਹਦੀ ਕੀ ਸਰਕਾਰ ਬਣੇਗੀ, ਇਹ ਗੱਲ ਤਾਂ ਮੈਂ ਕਲੀਅਰ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਅਲਾਇੰਸ ਹੈ ਇਹਨੂੰ ਕੁਝ ਇਹਨਾਂ ਦੇ ਪੱਲੇ ਕੁਝ ਨਹੀਂ ਪੈਣਾ ਬਹੁਤਾ। ਕੈਪਟਨ ਅਮਰਿੰਦਰ ਸਿੰਘ ਦਾ ਸਿੱਖਾਂ 'ਚ ਖਾਸ ਕਰਕੇ ਬਹੁਤ ਵੱਡਾ ਨਾਂ ਸੀ। ਇਸ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਆਪਣਾ ਨਾਂ ਬਣਾ ਲਿਆ ਐਜ਼ ਏ ਨੈਸ਼ਨਲਿਸਟ ਲੀਡਰ। ਨੈਸ਼ਨਲਿਸਟ ਮੇਰਾ ਭਾਵ ਇਹ ਹੈ ਪ੍ਰੋ ਬੀਜੇਪੀ। ਉਹਦੇ ਵਿੱਚ ਅੱਜ ਇਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ। ਕੈਪਟਨ ਅਮਰਿੰਦਰ ਸਿੰਘ, ਤੁਹਾਨੂੰ ਕੀ ਤੁਹਾਡਾ ਐਕਸਪੀਰੀਅੰਸ ਆ, ਤੁਹਾਨੂੰ ਲੱਗਦਾ ਕਿ ਆਪਣੀ ਸੀਟ ਜਿੱਤ ਸਕਦੇ ਆ? ਮੇਰੇ ਖਿਆਲ ਦੇ ਵਿੱਚ ਸੀਟ ਤਾਂ ਘੱਟੋ ਘੱਟ ਜਿੱਤ ਲੈਣੀ ਚਾਹੀਦੀ ਹੈ। ਘੱਟੋ ਘੱਟ ਤੁਹਾਨੂੰ ਲੱਗ ਰਿਹਾ ਵੀ ਸੀਟ ਤਾਂ ਜਿੱਤ ਸਕਦੇ ਆ? ਹਾਂ, ਜਿੱਤ ਲੈਣੀ ਚਾਹੀਦੀ ਹੈ। ਮੈਂ ਕਹਿ ਰਿਹਾ। ਅੱਛਾ ਜੀ। ਕਹਿ ਨਹੀਂ ਸਕਦੇ ਉਸ ਕੁਛ ਵੀ, ਕਿਉਂਕਿ ਅੱਗੇ ਵੀ ਜਿਹੜੀ ਇਹਨਾਂ ਦੀ ਲੋਕਲ ਸਿਆਸਤ ਹੁੰਦੀ ਸੀਗੀ, ਇਹ ਪਹਿਲਾਂ ਵੀ ਆਪਣੀ ਸੀਟ ਦੇ ਵਿੱਚ ਨਹੀਂ ਸੀ ਤੁਰਦੇ ਫਿਰਦੇ, ਕਦੇ ਜਾਂਦੇ ਹੀ ਨਹੀਂ ਸੀਗੇ। ਇਹਨਾਂ ਦੀ ਵਾਈਫ ਦੇਖਦੀ ਸੀਗੀ। ਓਕੇ। ਤੇ ਵਾਈਫ ਤਾਂ ਹਜੇ ਕਾਂਗਰਸ 'ਚ ਆ? ਹਾਂ, ਉਹ ਹਾਲੇ ਤੱਕ ਕਾਂਗਰਸ 'ਚ। ਮੈਂ ਤਾਂ ਇਹ ਕਹਿ ਰਿਹਾ ਨਾ ਕਿ ਹੁਣ ਜਾਂ ਤਾਂ ਉਹ ਕਾਂਗਰਸ ਤੋਂ ਰਿਜ਼ਾਈਨ ਕਰ ਦੇਣ ਤੇ ਇਹਨਾਂ 'ਤੇ ਫੋਕਸ ਕਰ ਦੇ। ਤੇ ਆਪ ਤਾਂ ਇਹ ਆਪਦੇ ਨੋਮੀਨੇਸ਼ਨ ਪੇਪਰ ਹੀ ਫਾਈਲ ਕਰਦੇ ਹੁੰਦੇ ਸੀਗੇ। ਨਾ ਵੱਡਾ ਸੀ ਇਹਨਾਂ ਦਾ। ਹਾਂ, ਨਾ ਵੱਡਾ। ਤੇ ਆਖਰੀ ਸਵਾਲ ਆ ਕਿ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੀ, ਤੁਸੀਂ ਜਦੋਂ ਤੋਂ ਪ੍ਰੋਫੈਸ਼ਨ 'ਚ ਆਏ ਹੋ, ਤੁਸੀਂ ਉਹ ਲੀਡਰ ਤੁਹਾਡੇ ਨਾਲ ਚੱਲਦੇ ਆਏ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਹੋਰ ਪੁਰਾਣੇ ਸਾਰੇ ਲੀਡਰ, ਪਰ ਇਹਨਾਂ ਚੋਣਾਂ ਦੇ ਵਿੱਚ ਹੁਣ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਵੀ ਮਿਲ ਰਹੀ ਆ, ਜਿਹੜੀ ਕਿ ਲੱਗ ਰਿਹਾ ਹੈ ਕਿ ਇਹ ਹੁਣ ਇੱਕ ਨਵੀਂ ਲੀਡਰਸ਼ਿਪ ਆ ਰਹੀ ਹੈ, ਨਵੇਂ ਫੇਸਿਸ। ਜਿਵੇਂ CM ਚਰਨਜੀਤ ਸਿੰਘ ਚੰਨੀ ਬਾਰੇ ਕਿਸੇ ਨੇ ਕਿਆਸਿਆ ਵੀ ਨਹੀਂ ਸੀ ਕਿ ਉਹ ਮੁੱਖ ਮੰਤਰੀ। ਚਰਨਜੀਤ ਸਿੰਘ ਚੰਨੀ ਖੁਦ ਕਹਿੰਦੇ ਨੇ ਕਿ ਮੈਂ ਨਹੀਂ ਸੀ ਕਦੇ ਕਿਆਸਿਆ ਕਿ ਮੈਂ ਮੁੱਖ ਮੰਤਰੀ ਹਾਂ। ਤਾਂ ਇਹ ਜਿਹੜਾ ਇੱਕ ਪੁਰਾਣੀ ਲੀਡਰਸ਼ਿਪ, ਤੁਹਾਨੂੰ ਇਹ ਲੱਗਦਾ ਕਿ ਉਹ ਦੋਗਲੀ ਸੀ, ਜਾਂ ਉਹ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਆਪਣੇ ਸਟੈਂਡਸ 'ਤੇ ਕਾਇਮ ਨਹੀਂ ਰਹੀ, ਜਿਸ ਕਰਕੇ ਪੰਜਾਬ ਇਸ ਥਾਂ 'ਤੇ ਆਇਆ? ਪਰ ਜੋ ਹੁਣ ਬਦਲ ਆ ਰਿਹਾ, ਜਿਹੜੀਆਂ ਚੀਜ਼ਾਂ ਬਦਲ ਰਹੀਆਂ ਨੇ, ਕਿ ਉਹਨਾਂ ਤੋਂ ਕੋਈ ਆਸ ਲੱਗ ਰਹੀ ਆ, ਜਾਂ ਉਹ ਵੀ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨਜ਼ਰ ਆ ਰਹੇ? ਦੇਖੋ, ਮੇਰੀ ਜ਼ਿੰਦਗੀ ਦੀ ਅਪਰੋਚ ਹੈ, ਮੈਂ ਨਿਰਾਸ਼ ਨਹੀਂ ਹੁੰਦਾ ਕਿਸੇ ਗੱਲ ਤੇ। ਬੰਦੇ ਨੂੰ ਆਸ-ਪਾਸ ਰਹਿਣਾ ਚਾਹੀਦਾ ਕਿ ਹੋ ਸਕਦਾ ਕੋਈ ਲੀਡਰ ਸਾਡੇ ਲਈ ਪੈਦਾ ਹੋ ਜਾਏ। ਨਹੀਂ, ਹੁਣ ਤਾਂ ਪੈਦਾ ਹੋ ਚੁੱਕਿਆ। ਉਹਨਾਂ ਦੀ ਕਾਰਗੁਜ਼ਾਰੀ ਵੀ ਸਾਡੇ ਸਾਹਮਣੇ ਆ ਨਾ ਹੁਣ ਤੱਕ ਦੀ। ਜਦੋਂ ਇਹਨਾਂ ਨੂੰ ਮੌਕਾ ਅਸਲੀ ਮਿਲੇਗਾ ਕਾਰਗੁਜ਼ਾਰੀ ਦਾ, ਹੁਣ ਤਾਂ ਕੁਛ ਟਾਈਮ ਹੀ ਨਹੀਂ ਸੀਗਾ। ਮੈਂ ਇਹਨੂੰ ਮੌਕਾ ਨਹੀਂ ਗਿਣਦਾ। ਜਦੋਂ ਨਵਾਂ ਸਿਸਟਮ ਬਣੇ, ਟਾਈਮ ਹੋਵੇ ਕੰਮ ਕਰਨ ਦਾ, ਉਦੋਂ ਕਾਰਗੁਜ਼ਾਰੀ ਮਾਪੀ ਜਾਏਗੀ। ਹੁਣ ਤੱਕ ਤਾਂ ਉਹਨਾਂ ਨੇ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਮ ਲੋਕਾਂ ਦੇ ਵਿੱਚੋਂ ਹੈ। ਇਹ ਵੀ ਪੇਸ਼ ਕਰਨਾ ਬਹੁਤ ਜ਼ਰੂਰੀ ਸੀ, ਕਿਉਂਕਿ ਪੰਜਾਬ ਦੀ ਜਿਹੜੀ ਰੂਲਿੰਗ ਕਲਾਸ ਹੈ ਨਾ, ਇਹ ਟੋਟਲੀ ਕਰਪਟ ਅਤੇ ਡੀਜਨਰੇਟਡ ਹੈ ਅਤੇ ਐਰੋਗੈਂਟ ਹੈ। ਇਹ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਸੋ ਉਸ ਸਿਚੁਏਸ਼ਨ, ਜਿਵੇਂ ਕੇਜਰੀਵਾਲ ਨੇ ਪਹਿਲਾਂ ਆਪਣਾ ਇਮੇਜ ਬਣਾਇਆ ਕਿ ਮੈਂ ਆਮ ਆਦਮੀ ਹਾਂ, ਸੋ ਇਹਨਾਂ ਨੇ ਕਿਹਾ ਮੈਂ ਤਾਂ ਹੈ ਹੀ ਆਮ ਆਦਮੀ। ਦੋਵਾਂ ਗੱਲਾਂ 'ਚ ਫਰਕ ਹੈ ਨਾ। ਸੋ ਇਹਨਾਂ ਨੇ ਇਹ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਕਿੰਨਾ ਚੇਂਜ ਕਰ ਸਕਦੇ ਹੈ, ਜਦੋਂ ਮੌਕਾ ਮਿਲੇਗਾ। ਜੇ ਬਾਈ ਚਾਂਸ ਅਗਲੀ ਵਾਰੀ CM ਬਣ ਜਾਣ, ਉਦੋਂ ਸਮਝ ਆਏਗੀ। ਉਸ ਤੋਂ ਪਹਿਲਾਂ ਮੈਂ ਛੇਤੀ ਕੀਤਾ ਕਿਸੇ 'ਤੇ ਕੋਈ ਬਹੁਤੀ ਆਸ ਨਹੀਂ ਲਾਉਂਦਾ। ਆਸਵਾਨ ਜ਼ਰੂਰ ਹੈ ਕਿ ਕੋਈ ਨਵਾਂ ਲੀਡਰ ਇਮਰਜ ਹੋਏਗਾ। ਵੈਕਿਊਮ ਰਿਹਾ ਨਹੀਂ ਕਰਦਾ ਬਹੁਤੀ ਦੇਰ, ਅਤੇ ਇੱਕ ਸਿਚੁਏਸ਼ਨ ਡਿਵੈਲਪ ਹੁੰਦੀ ਹੈ, ਉਹਦੇ ਵਿੱਚ ਉਹ ਲੋਕ ਨਿਕਲਿਆ ਕਰਦੇ ਆ। ਚਲੋ, ਵੈਕਿਊਮ ਦੀ ਗੱਲ ਕੀਤੀ। ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਨਜ਼ਰ ਆ ਮੈਂ ਰਿਹਾ? ਇੰਡੀਵਿਜੂਅਲ ਬਾਰੇ ਕੋਈ ਗੱਲ ਨਹੀਂ ਕਰਨੀ ਕਿਸੇ ਬਾਰੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਵਿੱਖ ਕੀ ਨਜ਼ਰ ਆ ਰਿਹਾ? ਮੈਂ ਬੇਆਸ ਨਹੀਂ, ਮੈਂ ਆਸਵਾਦ ਰਹਿੰਦਾ, ਕਿਉਂਕਿ ਇਤਿਹਾਸਿਕ ਪਾਰਟੀ ਹੈ। ਮੈਂ ਹਮੇਸ਼ਾ ਇਸ ਗੱਲ ਦਾ ਮੇਰਾ ਓਪੀਨੀਅਨ ਰਿਹਾ ਹੈ ਕਿ ਇਹ ਪਾਰਟੀ ਕਾਇਮ ਰਹਿਣੀ ਚਾਹੀਦੀ ਹੈ ਔਰ ਤਾਕਤਵਰ ਰਹਿਣੀ ਚਾਹੀਦੀ ਹੈ। ਜੋ ਮਰਜ਼ੀ ਕਹਿ ਲਈਏ ਵੀ ਇਹ ਸਿੱਖਾਂ ਦਾ ਨੁਕਸਾਨ ਕਰਤਾ, ਜੋ ਮਰਜ਼ੀ ਕਰਤਾ ਲੀਡਰਸ਼ਿਪ ਨੇ, ਲੇਕਿਨ ਜੇ ਅੱਜ ਵੀ ਇਹੀ ਪਾਰਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਕਹੀ ਜਾ ਸਕਦੀ ਹੈ,
ਹੋਰ ਇਹਦਾ ਕੋਈ ਬਦਲ ਉੱਭਰ ਸਕਿਆ ਨਹੀਂ। ਮੈਂ ਬਹੁਤ ਸਾਲਾਂ ਤੋਂ ਸਾਰਾ ਕੁਝ ਹੀ ਦੇਖ ਰਿਹਾ, ਕਿਸੇ ਦੀ ਕੈਪੈਸਿਟੀ ਹੀ ਨਹੀਂ ਹੋਈ ਇੰਨੀ ਕਿ ਇਹ ਬਦਲ ਪੇਸ਼ ਕਰ ਸਕੇ। ਇਹ ਜਿਹੜਾ ਮਾਹੌਲ ਹੈ ਚੋਣਾਂ ਦਾ ਐਤਕੀ, ਇਹ ਪਿਛਲੇ ਸਾਰਿਆਂ ਨਾਲੋਂ ਮੇਰੇ ਖਿਆਲ 'ਚ ਡਿਫਰੈਂਟ ਹੈ। ਉਹਦਾ ਵੱਡਾ ਕਾਰਨ ਕਿਸਾਨ ਸੰਘਰਸ਼ ਦੀ ਜਿੱਤ ਹੈ। ਮੈਂ ਇਹਨੂੰ ਸਿਰਫ ਕਿਸਾਨ ਸੰਘਰਸ਼ ਦੀ ਜਿੱਤ ਨਹੀਂ ਲੈਂਦਾ, ਮੈਂ ਇਸ ਤੋਂ ਥੋੜ੍ਹਾ ਜਿਹਾ ਅੱਗੇ ਚੱਲਦਾ। 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਲਗਾਤਾਰ ਸੰਘਰਸ਼ ਦੇਖੇ ਤੇ ਬੜੀਆਂ ਕੁਰਬਾਨੀਆਂ ਹੋਈਆਂ, ਲੇਕਿਨ ਕੋਈ ਵੀ ਸੰਘਰਸ਼ ਕਦੇ ਤੜ ਪਤਣ ਨਹੀਂ ਲੱਗਿਆ। ਇਹ ਪਹਿਲਾ ਸੰਘਰਸ਼ ਹੈ ਪੰਜਾਬ ਦੇ ਵਿੱਚ ਬੇਸਡ, ਜਿਹੜੇ ਪੰਜਾਬ ਦੇ ਲੋਕਾਂ ਨੇ ਕਮਾਂਡ ਕੀਤਾ, ਜਿਹਨੂੰ ਇੱਕ ਜਿੱਤ ਹਾਸਲ ਹੋਈ ਹੈ। ਮੈਂ ਇਹਨੂੰ ਜਿੱਤ ਮੰਨ ਕੇ ਤੁਰਦਾ। ਜਿਹੜੇ 3 ਕਾਨੂੰਨ ਵਾਪਸ ਹੋਣੇ ਹੈ, ਇਹ ਵੱਡੀ ਜਿੱਤ ਹੈ। ਇਸੇ ਕਰਕੇ ਕਿਸਾਨ ਦਿੱਲੀ ਦੀਆਂ ਹੱਦਾਂ ਤੋਂ ਵਾਪਸ ਆਏ। ਸੋ ਇਹਨੇ ਪੰਜਾਬ ਦੀ ਡਾਇਮੈਂਸ਼ਨ ਇੱਕ ਵਾਰੀ ਬਦਲ ਦਿੱਤੀ ਸਾਰੀ। ਇੱਕ ਜਿਸ ਉਦਾਸੀ ਦੇ ਵਿੱਚ ਪੰਜਾਬ ਜਿਉ ਰਿਹਾ ਸੀਗਾ, ਇਸ ਜਿੱਤ ਨੇ ਪੰਜਾਬ ਨੂੰ ਉਸ ਉਦਾਸੀ ਦੇ ਮਾਹੌਲ ਦੇ ਵਿੱਚੋਂ ਕੱਢਿਆ। ਸਿੱਖਾਂ ਦੇ ਬਾਰੇ ਖਾਸ ਕਰਕੇ ਕਿ ਜਿੰਨੇ ਸੰਘਰਸ਼ ਹੋਏ ਹੈ, ਇਹ ਸਿੱਖਾਂ ਨੇ ਹੀ ਲੜੇ। ਤੇ ਮੈਂ ਇਹਨੂੰ ਉਸ ਸੰਦਰਭ ਦੇ ਵਿੱਚ ਦੇਖਦਾ। ਹੁਣ ਇਲੈਕਸ਼ਨ ਦੇ ਵਿੱਚ ਕਿਸਾਨ ਇੱਕ ਧਿਰ ਬਣ ਕੇ ਉਭਰੇ। ਮੇਰਾ ਨਾਲ ਇਹ ਵੀ ਲਗਾਤਾਰ ਕਹਿਣਾ ਹੁੰਦਾ ਹੈ ਕਿ ਸਿਆਸਤ ਜਿਹੜੀ ਚੋਣਾਂ ਦੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ, ਤੇ ਜਿਹੜੀ ਸੰਘਰਸ਼ ਦੀ ਸਿਆਸਤ ਹੈ ਉਹ ਵੱਖਰੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਜਿਸ ਧਿਰ ਨੇ ਸੰਘਰਸ਼ ਜਿੱਤਿਆ ਹੋਵੇ ਉਹ ਚੋਣਾਂ ਦੇ ਵਿੱਚ ਵੀ ਕਾਮਯਾਬ ਹੋ ਸਕੇ। ਤੇ ਦੂਜੀ ਗੱਲ ਇਹ ਕਿ ਇਹਨਾਂ ਵਾਸਤੇ ਟਾਈਮ ਬਹੁਤ ਘੱਟ ਸੀ। ਚਲੋ ਉਹ ਤਾਂ ਆਪਾਂ ਬਾਅਦ 'ਚ ਕਰਾਂਗੇ ਗੱਲ। ਆਪਾਂ ਜਿਹੜੀ ਗੱਲ ਤੁਸੀਂ ਕੀਤੀ ਕਿ ਵੱਖਰੀਆਂ ਕਿਵੇਂ ਹੈ, ਇੱਕ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੈ ਕਿ ਇਹਨੇ ਇਸ ਚੋਣ ਪ੍ਰਚਾਰ ਨੂੰ ਇਸकी ਨਵੀਂ ਰੰਗਤ ਦਿੱਤੀ ਹੈ। ਇੱਕ ਹੋਰ ਜਿਹੜੀ ਡਾਇਮੈਂਸ਼ਨ ਇਰਕੀ ਸਭ ਤੋਂ ਜ਼ਿਆਦਾ ਉੱਭਰ ਕੇ ਆ ਰਹੀ ਹੈ ਕਿ ਲੋਕਾਂ ਨੂੰ ਪੰਜਾਬ ਦਾ ਦਰਦ ਬਹੁਤ ਹੈ। ਕੁਝ ਖਾਸ ਸੈਕਸ਼ਨਸ ਜਿਹੜੇ ਕਹਿੰਦੇ ਜੀ ਪੰਜਾਬ ਤਾਂ ਗਰਕ ਗਿਆ ਜੀ, ਨਿੱਗਰ ਗਿਆ ਜੀ। ਮੈਂ ਕੋਈ ਬਹੁਤਾ ਸਹਿਮਤ ਨਹੀਂ ਇਹਨਾਂ ਗੱਲਾਂ ਦੇ ਨਾਲ ਕਿ ਨਿੱਗਰ ਗਿਆ। ਜੇ ਪੰਜਾਬ ਦੀ ਸਟੱਡੀ ਕਰੀਏ ਸਾਰੀ ਪਿਛਲੇ 30-40 ਸਾਲ ਦੀ, ਮੈਂ 1978 ਤੋਂ ਤਾਂ ਮੈਂ ਹੀ ਪ੍ਰੋਫੈਸ਼ਨ ਦੇ ਵਿੱਚ ਹੈ, ਤੇ ਮੈਂ ਇਸ ਗੱਲ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ ਕਿ ਪੰਜਾਬ ਨਿੱਗਰ ਗਿਆ ਜੀ, ਪੰਜਾਬ ਤੇ ਕਰਜ਼ਾ ਇੰਨਾ ਹੋ ਗਿਆ ਜੀ। ਕੁਛ ਗੱਲਾਂ ਇੱਕ ਨਾਰਮਲ ਪ੍ਰੋਸੈਸ ਹੁੰਦਾ ਹੈ, ਉਹਦੇ ਵਿੱਚੋਂ ਨਿਕਲਦੀਆਂ ਰਹਿੰਦੀਆਂ, ਚੱਲਦੀਆਂ ਰਹਿੰਦੀਆਂ। ਇਹ ਠੀਕ ਹੈ ਕਿ ਪੰਜਾਬ ਜਿਹੜੀ ਆਨ ਤੇ ਸ਼ਾਨ ਹੈ ਉਹ ਅੱਗੇ ਵਧਣੀ ਚਾਹੀਦੀ ਹੈ। ਉਹਦੇ ਵਾਸਤੇ ਏਜੰਡਾ ਹੋਣਾ ਚਾਹੀਦਾ। ਇੱਕ ਉਹਦਾ ਕਾਰਨ ਹੈ ਆਪਣੇ ਆਪ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਇਹ ਇੱਕ ਸਟੇਟ ਹੈ ਜਿਹਦੇ ਵਿੱਚ ਜਿਹੜੀ ਇੱਕ ਨੈਚੁਰਲ ਮਾਈਨੋਰਿਟੀ ਹੈ, ਇੱਥੇ ਮੈਜੋਰਿਟੀ ਦੇ ਵਿੱਚ ਹੈ। ਉਹ ਅਗਰੈਸਿਵ ਮਾਈਨੋਰਿਟੀ ਹੈ ਜਿਹਨੇ ਕਿਸੇ ਵੇਲੇ ਰਾਜ ਕੀਤਾ ਸੀ, ਤੇ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਹੋਵੇ ਉਹਨਾਂ ਦੀ ਖਾਸ਼ ਕਦੇ ਮਰਿਆ ਨਹੀਂ ਕਰਦੀ। ਉਹ ਵੱਖਰੀ ਗੱਲ ਹੈ ਕਿ ਹੁਣ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹ ਉਸ ਖਾਸ਼ ਦੀ ਡਾਇਨਾਮਿਕਸ ਕੀ ਹੋਏਗੀ, ਕਿਵੇਂ ਆਪਰੇਟ ਕਰੇਗੀ, ਇਹ ਜ਼ਰੂਰੀ ਨਹੀਂ ਕਿ ਵੱਖਰੇ ਮੁਲਕ ਕਰਕੇ ਹੋਵੇ। ਜਦੋਂ ਮੈਂ ਆਨ ਤੇ ਸ਼ਾਨ ਦੀ ਗੱਲ ਕਰਦਾ ਕਿ ਉਹਦੇ ਵਾਸਤੇ ਹਾਲਤਾਂ ਸਾਜ਼ਗਾਰ ਕਿਵੇਂ ਬਣਨਗੀਆਂ, ਏਜੰਡਾ ਇਹ ਹੈ। ਪਰ ਜਗਤਾਰ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਆਨ ਤੇ ਸ਼ਾਨ ਦੀ, ਪੰਜਾਬ ਦੀ ਆਨ ਤੇ ਸ਼ਾਨ ਦੀ, ਪਰ ਜਿਹੜਾ ਇਸ ਵਾਰ ਵੀ ਚੋਣਾਂ ਦੇ ਵਿੱਚ ਭਾਵੇਂ ਕਿਸਾਨ ਸੰਘਰਸ਼ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਪੰਜਾਬ ਨੂੰ, ਪਰ ਉਸ ਤੋਂ ਬਾਅਦ ਜਿਹੜਾ ਸਾਰਾ ਚੋਣਾਂ ਦਾ ਅਸੀਂ ਪ੍ਰੋਸੈਸ ਦੇਖ ਰਹੇ ਹਾਂ, ਜਿੰਨੇ ਐਲਾਨ ਕੀਤੇ ਜਾ ਰਹੇ, ਕੋਈ 1000 ਰੁਪਇਆ ਦੇ ਰਿਹਾ, ਕੋਈ ਆਹ ਮੁਫਤ ਦੇ ਦੂੰ, ਕੋਈ ਕਹਿੰਦਾ ਮੈਂ ਸਕੂਟਰੀਆਂ ਮੁਫਤ ਦੇ ਦੂੰ। ਮਤਲਬ ਸਾਰਾ ਕੁਛ ਤਾਂ ਜਿਹੜਾ ਆ ਉਹ ਪੰਜਾਬ ਦਾ ਜਿਹੜਾ ਇੱਕ ਕਰੈਕਟਰ ਆ, ਪੰਜਾਬ ਦਾ ਕਰੈਕਟਰ ਤਾਂ ਮੁਫਤੀ ਲੈਣ ਵਾਲਾ ਹੈ ਹੀ ਨਹੀਂ। ਵੀ ਉਸ ਕਰੈਕਟਰ ਤੋਂ ਵੀ ਪਾਸੇ ਜਾ ਕੇ ਜਿਹੜਾ ਸਾਰਾ ਏਜੰਡਾ ਸੈੱਟ ਹੋ ਰਿਹਾ, ਜਿਹੜੇ ਪੰਜਾਬ ਦੇ ਰੂਟ ਇਸ਼ੂਜ਼ ਆ ਉਹ ਤਾਂ ਏਜੰਡੇ 'ਚ ਕਿਤੇ ਗੱਲ ਹੀ ਨਹੀਂ ਉਹਨਾਂ ਦੀ ਹੋ ਰਹੀ ਆ। ਤੁਸੀਂ ਰੂਟ ਇਸ਼ੂਜ਼ ਕਿਹਨੂੰ ਮੰਨਦੇ ਆ? ਪੰਜਾਬ ਦੇ ਰੂਟ ਇਸ਼ੂਜ਼ ਆ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡੈਮੋਗ੍ਰਾਫੀ ਆ ਪੰਜਾਬ ਦੀ। ਕਿਸੇ ਵੀ ਤੁਸੀਂ ਆਨ ਸ਼ਾਨ ਦੀ ਗੱਲ ਕੀਤੀ ਹੈ, ਇੱਕ
ਮੈਜੋਰਿਟੀ ਮਾਈਨੋਰਿਟੀ ਜਿਹੜੀ ਆ ਉਹ ਇੱਕ ਮੈਜੋਰਿਟੀ 'ਚ ਆ, ਉਹਦੇ ਕੋਈ ਹਿੱਤ ਨੇ, ਇੱਕ ਇੰਟਰਸਟ ਹੁੰਦੇ ਆ ਡੈਮੋਗ੍ਰਾਫੀ ਨਾਲ ਜੁੜੇ। ਹੁਣ ਡੈਮੋਗ੍ਰਾਫੀ, ਮੈਂ ਚੰਡੀਗੜ੍ਹ ਦੀ ਤੁਹਾਨੂੰ ਰੀਸੈਂਟ ਐਗਜ਼ਾਮਪਲ ਦਿੰਦਾ। ਚੰਡੀਗੜ੍ਹ ਦੇ ਵਿੱਚ ਹੁਣ ਇੱਕ ਬੜਾ ਹੋਰ ਟੌਪਿਕ ਬਣਿਆ ਹੋਇਆ ਕਿ ਆਟੋਸ ਜਿਹੜੇ ਆ ਕ੍ਰਾਈਮ ਦਾ ਸੈਂਟਰ ਬਣਦੇ ਜਾ ਰਹੇ ਆ। ਹੁਣ ਆਟੋਸ, ਚੰਡੀਗੜ੍ਹ ਦੀ ਡੈਮੋਗ੍ਰਾਫੀ ਵੀ ਜਿਵੇਂ ਚੇਂਜ ਮੈਂ ਹੋਈ ਤੁਹਾਨੂੰ ਟਰਫ ਕਰਨ ਲੱਗਾ ਜਾਣ ਕੇ, ਪੰਜਾਬ ਦੇ ਲੋਕ ਕੈਨੇਡਾ ਜਾ ਕੇ ਵਸੇ ਹੈ, ਉੱਥੇ ਐਮਐਲਏ ਬਣ ਗਏ, ਪ੍ਰਾਈਮ ਮਿਨਿਸਟਰ ਵੀ ਬਣ ਗਏ। ਅਸੀਂ ਉੱਥੇ ਤਾਂ ਖੁਸ਼ ਹੁੰਦੇ ਹਾਂ ਕਿ ਸਾਡੇ ਲੋਕ ਬਣ ਗਏ। ਨਹੀਂ, ਪਰ ਜਗਤਾਰ ਸਿੰਘ ਜੀ ਇੱਥੇ ਅਸੀਂ ਆਬਜੈਕਟ ਕਰਦੇ। ਇਹ ਵੀ ਆਬਜੈਕਸ਼ਨ ਦਾ ਕਾਰਨ ਆ। ਪੰਜਾਬ ਤੋਂ ਜਦੋਂ ਕੋਈ ਕੈਨੇਡਾ ਜਾਂਦਾ ਆ, ਉਹਦੇ ਲਈ ਇੱਕ ਪ੍ਰੋਸੀਜਰ ਆ, ਉਹਦੇ ਲਈ ਵੀਜ਼ਾ ਪ੍ਰੋਸੈਸਿਸ ਨੇ, ਉਹਦੇ ਲਈ ਇੱਕ ਲੀਗਲਾਈਜ਼ਡ ਰੂਲਸ ਨੇ, ਉਹਦੇ ਲਈ ਤੁਸੀਂ ਵੱਡੀ ਪੇਮੈਂਟ ਵੀ ਦਿੰਦੇ ਹੋ ਉੱਥੇ, ਮਤਲਬ ਰਹਿਣ, ਤੁਸੀਂ ਮੈਡੀਕਲ ਵੀ ਕਰਵਾਉਂਦੇ ਹੋ। ਪਰ ਪੰਜਾਬ, ਜਿਹੜਾ ਪੰਜਾਬ ਦੇ ਵਿੱਚ ਜਿਹੜੀ ਇਨਫਲਕਸ ਹੋ ਰਿਹਾ, ਉਹ ਤਾਂ ਟੋਟਲੀ ਅਨਚੈਕਡ ਆ। ਇਹ ਕੋਈ ਇਸ਼ੂ ਨਹੀਂ ਕਿਸੇ ਵੀ ਪੋਲੀਟੀਕਲ ਮਾਈਗ੍ਰੇਸ਼ਨ ਸਾਰੀ ਦੁਨੀਆ ਦੇ ਵਿੱਚ ਨਾਰਮਲ ਪ੍ਰੋਸੈਸ ਹੈ, ਪਰ ਚੈੱਕਡ ਤਾਂ ਹੈ ਨਾ, ਚੈੱਕਡ ਤਾਂ ਹੈ। ਤੁਸੀਂ ਹੋਰ ਤਰ੍ਹਾਂ ਗੱਲ ਕਰਦੇ ਆ। ਇੱਕ ਜੇ ਆਪਾਂ ਸਿਸਟਮ ਸਾਰਾ ਦੇਖੇ ਦੁਨੀਆ ਦਾ, ਏਸ਼ੀਅੰਟ ਵਰਲਡ ਤੋਂ ਲੈ ਕੇ ਹੁਣ ਤੱਕ, ਆਪਣਾ ਅੱਜ ਦਾ ਇਹ ਇਸ਼ੂ ਨਹੀਂ ਆ। ਆਪਾਂ ਥੋੜਾ ਸਾਈਡ ਟਰੈਕ ਕਰਕੇ ਆਪਾਂ ਮੁੜ ਕੇ ਵਾਪਸ ਆਪਣੀ ਗੱਲ ਤੇ ਆਉਂਦੇ ਆ। ਇਹ ਮਾਈਗ੍ਰੇਸ਼ਨ ਜੁਗਾ ਜਗਾਂਤਰਾਂ ਤੋਂ ਚੱਲਦੀ ਆ ਰਹੀ ਹੈ। ਹੱਦਾਂ ਦਾ ਬਹੁਤ ਦੇਰ ਤੋਂ ਬਾਅਦ ਬਣੀਆਂ ਮੁਲਕਾਂ ਦੀਆਂ, ਤੇ ਪਾਸਪੋਰਟ ਵੀ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਏ ਹੈ। ਸੋ ਇਹ ਨਾਰਮਲ ਪ੍ਰੋਸੈਸ ਹੈ ਵਿਦਨ ਦੀ ਕੰਟਰੀਜ਼, ਆਊਟਸਾਈਡ, ਇਹ ਸਾਰਾ ਚੱਲਦਾ ਰਹਿੰਦਾ ਹੈ। ਗੱਲ ਆਪਾਂ ਪੰਜਾਬ ਤੇ ਕਰ ਰਹੇ ਸੀ ਵੀ ਇਸ਼ੂ ਕੀ ਹੈ। ਮੈਂ ਤੁਹਾਨੂੰ ਸਵਾਲ, ਅਸਲ 'ਚ ਇਸ਼ੂ ਅੱਜ ਕੁਝ ਕੁਐਸਚਨਸ ਮੈਂ ਇਸੇ ਕਰਕੇ ਤੁਹਾਡੇ ਕੋਲ ਅਸੀਂ ਆਏ ਹਾਂ ਕਿ ਜਿਹੜੇ ਪੰਜਾਬ ਦੇ ਇਸ਼ੂਜ਼ ਨੇ, ਰੂਟ ਇਸ਼ੂਜ਼ ਦੇ ਉੱਤੇ ਗੱਲ ਨਹੀਂ ਹੋ ਰਹੀ। ਲੀਡਰਸ ਕੋਲ ਜਾਈਏ ਉਹ ਤਾਂ ਕਰਦੇ ਹੀ ਨਹੀਂ ਹੈ। ਹੁਣ ਤੁਸੀਂ ਇੱਕ ਜਰਨਲਿਸਟ ਹੋ, ਤੁਸੀਂ ਪੰਜਾਬ ਦੇ ਧਰਾਤਲ ਨਾਲ ਜੁੜੇ ਰਹੇ ਹੋ। ਮੈਂ ਡੈਮੋਗ੍ਰਾਫੀ ਦਾ ਇਸ਼ੂ ਇਸ ਕਰਕੇ ਇੰਪੋਰਟੈਂਟ ਬਣ ਜਾਂਦਾ, ਹਿਮਾਚਲ ਦੇ ਵਿੱਚ ਇੱਕ ਲੈਂਡ ਸੀਲਿੰਗ ਆ, ਹੋਰ ਸਟੇਟਸ ਦੇ ਵਿੱਚ ਲੈਂਡ ਸੀਲਿੰਗਸ ਆ। ਲੈਂਡ ਸੀਲਿੰਗ ਦਾ ਰੀਜ਼ਨ ਹੁੰਦਾ ਜ਼ਿਆਦਾ ਟਰਾਈਬਲ ਕਲਚਰ ਨੂੰ ਬਚਾਉਣ ਕਰਕੇ ਲੈਂਡ ਸੀਲਿੰਗ ਕੀਤੀ ਜਾਂਦੀ ਹੈ, ਜਾਂ ਕਿਸੇ ਵੀ ਕੋਈ ਕਲਚਰ ਜਿਹੜਾ ਆ ਇੱਕ ਮਾਈਨੋਰਿਟੀ 'ਚ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਹੋਵੇ, ਜੇ ਉਹਦੀ ਪ੍ਰੋਟੈਕਸ਼ਨ ਲਈ ਉਹ ਲੈਂਡ ਸੀਲਿੰਗਸ ਹੁੰਦੀਆਂ ਨੇ। ਪੰਜਾਬ ਦੇ ਵਿੱਚ ਜੰਮੂ ਕਸ਼ਮੀਰ, ਫੋਰ ਐਗਜ਼ਾਮਪਲ, ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਜਦੋਂ ਤੋੜੀ ਆ, ਤਾਂ ਸਾਰਾ ਲਿਬਰਲ ਸੈਕਸ਼ਨ ਜਾਂ ਸਾਰਾ ਹੀ ਜਿਹੜਾ ਸੈਕੂਲਰ ਸੈਕਸ਼ਨ ਵੀ ਆ ਇੰਡੀਆ ਦਾ, ਉਹ ਵਿਰੋਧ ਕਰਦਾ ਆ ਕਿ ਤੁਸੀਂ ਉਹਨਾਂ ਦੀ ਜਿਹੜੀ ਇੱਕ ਪ੍ਰੋਟੈਕਸ਼ਨ ਮਿਲੀ ਹੋਈ ਸੀ ਉਹਨੂੰ ਇਨਫ੍ਰਿੰਜ ਕਰ ਰਹੇ ਹੋ। ਪਰ ਪੰਜਾਬ ਅੱਜ ਇੱਕ ਉਸ ਸਿਚੁਏਸ਼ਨ ਤੇ ਆ ਵੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਟੋਟਲੀ ਡੈਮੋਗ੍ਰਾਫਿਕ ਚੇਂਜ ਹੋ ਰਿਹਾ, ਮਤਲਬ ਇਹ ਕੋਈ ਇਸ਼ੂ ਨਹੀਂ ਬਣ ਰਿਹਾ, ਉਹਦੇ ਨਾਲ ਐਮਪਲੋਇਮੈਂਟ ਵੀ ਜੁੜੀ ਆ। ਮੈਂ ਤੁਹਾਨੂੰ ਇਸ ਕਰਕੇ ਸਵਾਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਵੇਜ ਰੇਟ ਆ, ਹੁਣ ਵੇਜ ਰੇਟ ਪੰਜਾਬ ਦੇ ਵਿੱਚ ਇੱਕ ਪੰਜਾਬੀ ਜਦੋਂ ਕੰਮ ਕਰਦਾ ਉਹਦੇ ਆਪਣੇ ਸੋਸ਼ਲ ਸੈਟਅਪ ਦੇ ਹਿਸਾਬ ਨਾਲ ਵੇਜ ਰੇਟ ਹੁੰਦਾ। ਮੈਂ ਇੱਥੇ ਆਉਣ ਉਹਦੀ ਕੋਈ ਗੱਲ ਨਹੀਂ ਕਰ ਰਹੇ, ਇੱਥੇ ਮੈਂ ਉੱਥੇ ਆਉਣ ਲੱਗਿਆ। ਬਿਲਕੁਲ। ਇਹ ਜਦੋਂ ਮੈਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਦੀ ਗੱਲ ਕਰਦਾ, ਇਹ ਸਾਰੀ ਦੁਨੀਆ 'ਚ ਰੌਲਾ ਪੈਂਦਾ। ਜਦੋਂ ਬਾਹਰ ਦੀ ਲੇਬਰ ਜਾਂਦੀ ਹੈ ਨਾ ਉੱਥੇ, ਉਹ ਜਿਹੜਾ ਲੋਕਲ ਵੇਜ ਰੇਟ ਆ ਉਹ ਘਟ ਜਾਂਦਾ। ਬਿਲਕੁਲ ਜੀ, ਹਾਂਜੀ। ਇਹ ਇੰਪੈਕਟ ਸਾਰੀ ਦੁਨੀਆ 'ਚ ਹੀ ਹੈ, ਇਹ ਪੰਜਾਬ ਦੇ ਵਾਸਤੇ ਪੈਕੂਲੀਅਰ ਨਹੀਂ ਹੈ, ਇੱਕ ਫਿਨਾਮਨਾ। ਪਰ ਤੇ ਇਹ ਪੰਜਾਬ ਦਾ ਇਸ਼ੂ ਆਪਾਂ ਪੰਜਾਬ ਤੇ ਆ ਜੀ, ਆਪਾਂ ਨਹੀਂ ਤਾਂ ਲੰਬੀ ਗੱਲ ਹੋ ਪਵੇ ਤੁਰ ਜਾਏ। ਨਹੀਂ, ਬਿਲਕੁਲ ਜੀ। ਇਹ ਅਸਲ 'ਚ ਪੰਜਾਬ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਸ਼ੂ ਤਾਂ ਬਣਨਾ ਚਾਹੀਦਾ ਹੈ ਕਿ ਵੇਜ ਰੇਟ ਜਿਹੜੀ ਆ ਪੰਜਾਬ ਦੀ, ਇਹ 1977 ਬਣੀ ਸੀ ਨਾ ਸਰਕਾਰ ਅਕਾਲੀ ਦਲ ਦੀ, ਉਦੋਂ ਵੀ ਇਸ਼ੂ ਰੇਜ਼ ਹੋਇਆ ਸੀ। ਓਕੇ, ਇਹ ਅੱਜ ਦਾ ਨਹੀਂ ਹੈ ਇਸ਼ੂ। ਪੰਜਾਬ ਦਾ ਦੁਖਾਲ ਪਤਾ ਕੀ ਹੈ, ਅਸੀਂ ਇਸ਼ੂ ਰੇਜ਼ ਕਰਦੇ, ਉਹਦੇ ਬਾਰੇ ਕਮਿਟਡ ਨਹੀਂ ਹੁੰਦੇ। ਹੁਣ ਵੀ ਇਹੀ ਹੈ। ਤੁਸੀਂ ਪਿਛਲੇ ਪੰਜਾਬ ਦਾ ਸਾਰਾ ਇਤਿਹਾਸ ਚੱਕ ਲਓ, ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੇ ਕਿਸੇ ਵੇਲੇ ਪੰਜਾਬ ਵਾਸਤੇ 370 ਦੇ ਅੰਡਰ ਉਹੀ ਸਟੇਟਸ ਮੰਗਿਆ ਜਿਹੜਾ ਕਸ਼ਮੀਰ ਦਾ ਸੀ। ਓਕੇ, ਉਹ 1967 ਦੀ ਇਲੈਕਸ਼ਨ ਦੀ ਗੱਲ ਹੈ, ਤੇ ਹੁਣ ਉਹ ਮੈਨੀਫੈਸਟੋ ਦਾ ਪਾਰਟ ਸੀ। ਤੇ ਹੁਣ ਜਦੋਂ ਟੁੱਟਿਆ ਤੇ ਸਪੋਰਟ ਕਰ ਰਹੇ ਸੀ, ਤੋੜਨ ਵਾਲੇ ਸਪੋਰਟ ਕਰ ਰਹੇ ਸੀ। ਪੰਜਾਬ ਦਾ ਦੁਖਾਂਤ ਇਹ ਹੈ ਲਗਾਤਾਰ ਵੀ ਦੋਗਲੀ ਰਾਜਨੀਤੀ ਹੋ ਗਈ ਆ। ਇਹ ਸ਼ੁਰੂ ਤੋਂ ਮੈਂ ਜਿੰਨਾ ਕੁ ਮੈਂ ਸਟੱਡੀ ਕੀਤਾ ਹੈ, ਤੇ ਮੈਂ ਲਿਖਦਾ ਵੀ ਹਾਂ ਲਗਾਤਾਰ, ਤੇ ਕਿਤਾਬਾਂ ਵੀ ਲਿਖੀਆਂ, ਇਹ ਮੈਨੂੰ ਦੋਗਲਾਪਣ ਪੰਜਾਬ ਦੇ ਸਿਆਸਤਦਾਨਾਂ ਦਾ ਲਗਾਤਾਰ ਨਜ਼ਰ ਆਉਂਦਾ। ਤੇ ਇਸ ਵਾਰ ਵੀ ਤੁਹਾਨੂੰ ਚੋਣਾਂ 'ਚ ਕੋਈ ਬਦਲਾਅ ਨਜ਼ਰ ਆ ਰਿਹਾ ਜਾਂ ਉਹੀ ਦੋਗਲਾਪਣ ਹੈ? ਇਹ ਮੇਰੇ ਖਿਆਲ 'ਚ ਉਹੀ ਦੋਗਲਾਪਣ ਹੈ। ਤੇ ਉਹ ਲਗਾਤਾਰ ਨਾ ਗੱਲ ਕੀਤੀ ਜਾ ਰਹੀ ਵੀ ਪੰਜਾਬ ਦਾ ਮਾਡਲ ਜੀ, ਪੰਜਾਬ ਦਾ ਮਾਡਲ ਜੀ। ਮੈਨੂੰ ਤਾਂ ਮਾਡਲ ਤਾਂ ਨਜ਼ਰ ਹੀ ਨਹੀਂ ਆ ਰਿਹਾ। ਮਾਡਲ ਤਾਂ ਹੈ ਹੀ ਨਹੀਂ, ਬਸ ਮਾਡਲ ਸ਼ਬਦ ਰਹਿ ਗਿਆ ਕਿ ਮਾਡਲ ਸ਼ਬਦ ਰਹਿ ਗਿਆ। ਜਿਹੜੇ ਨਾਰਮਲ ਜਿਹੜੇ ਗਵਰਨੈਂਸ ਇਸ਼ੂਜ਼ ਹੈ ਉਹਨਾਂ ਨੂੰ ਮਾਡਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ। ਐਡਮਿਨਿਸਟ੍ਰੇਟਿਵ ਜਿਹੜੀ ਕਰਪਸ਼ਨ ਆ, ਐਡਮਿਨਿਸਟ੍ਰੇਟਿਵ ਕਰਪਸ਼ਨ ਆ, ਉਹਦੇ ਉੱਤੇ ਹੀ ਮਾਡਲ ਕਿਹਾ ਜਾ ਰਿਹਾ ਕਿ ਇਹੀ ਨਵਾਂ ਬਈ ਅਸੀਂ ਇਹਨੇ ਰੈਵਨਿਊ ਇਕੱਠਿਆ ਕਰ ਦਿਆਂਗੇ, ਇੱਥੇ ਆਹ ਬਣਾ ਦਿਆਂਗੇ, ਕਰ ਦਿਆਂਗੇ। ਇਹ ਮਾਡਲ ਨਹੀਂ ਹੋਇਆ ਕਰਦਾ, ਤਾਂ ਗਵਰਨੈਂਸ ਇਸ਼ੂਜ਼ ਹੈਗੇ ਆ।
ਉਹਨਾਂ ਨੂੰ ਟੈਕਲ ਕਿਵੇਂ ਕਰਨਾ ਹੈ ਜੀ। ਜਿਹੜਾ ਮਾਡਲ ਹੈ ਉਹ ਤਾਂ ਓਵਰਆਲ ਜਿਹੜਾ ਤੁਹਾਡਾ ਟੋਟਲ ਸਟਰਕਚਰ ਹੈ ਉਹਨੂੰ ਕਿਵੇਂ ਡਿਵੈਲਪ ਕਰਨਾ ਹੈ ਉਹ 'ਤੇ ਡਿਪੈਂਡ ਕਰਦਾ ਹੁੰਦਾ ਅਤੇ ਕੀ ਅਪਰੋਚ ਹੁੰਦੀ ਹੈ। ਅਤੇ ਸਟੇਟ ਦੀ ਅਪਰੋਚ ਸੈਂਟਰ ਤੋਂ ਬਿਲਕੁਲ ਅਲੱਗ ਹੋ ਕੇ ਨਹੀਂ ਹੋਇਆ ਕਰਦੀ। ਓਕੇ। ਕਿਉਂਕਿ ਟੋਟਲ ਡਿਪੈਂਡੈਂਸ ਇੰਟਰੈਕਸ਼ਨ ਸਟੇਟ ਅਤੇ ਸੈਂਟਰ ਦਾ ਹੋਇਆ ਕਰਦਾ ਹੈ। ਇੱਕ ਗੱਲ ਲਗਾਤਾਰ ਮੈਂ ਹੁਣ ਨਾਲ ਹੀ ਇਹਦੇ ਕਲੀਅਰ ਕਰ ਦਿੰਦਾ, ਗੱਲ ਖੁਦ ਮੁਖਤਾਰੀ ਦੀ ਹੁੰਦੀ ਹੈ, ਹੁਣ ਵੀ ਹੋ ਰਹੀ ਹੈ ਬਈ ਫੈਡਰਲਿਜ਼ਮ ਜੀ ਬਿਲਕੁਲ ਹੋਣਾ ਚਾਹੀਦਾ। ਪੰਜਾਬ ਫਿਰ ਮੈਂ ਉੱਥੇ ਆਉਣਾ 1952 ਦੀ ਇਲੈਕਸ਼ਨ ਅਕਾਲੀ ਦਲ ਨੇ ਇਸ ਇਸ਼ੂ 'ਤੇ ਹੀ ਲੜੀ ਸੀ। ਉਸ ਤੋਂ ਬਾਅਦ ਵਾਰ-ਵਾਰ ਇਹਨੂੰ ਕਦੇ ਬਟਾਲਾ ਰੈਜ਼ੋਲੂਸ਼ਨ, ਕਦੇ ਅਨੰਦਪੁਰ ਸਾਹਿਬ ਦਾ ਮਤਾ, ਇਹ ਲਗਾਤਾਰ ਆਉਂਦਾ ਰਿਹਾ। ਹੁਣ ਵੀ ਗੱਲ ਹੋ ਰਹੀ ਹੈ ਬਈ ਇਹ ਫੈਡਰਲਿਜ਼ਮ ਦਾ ਪ੍ਰਿੰਸੀਪਲ ਹੈ ਜੀ, ਇਹ ਹੈ ਜੀ, ਉਹ ਹੈ ਜੀ। ਕਿਸਾਨ ਸੰਘਰਸ਼ ਦੇ ਵਿੱਚ ਇੱਕ ਸੈਕਸ਼ਨ ਨੇ ਉਹਨੂੰ ਸਾਬੋਟੇਜ ਕਰਨ ਵਾਸਤੇ ਇਹ ਇਸ਼ੂ ਲਿਆਂਦਾ ਵਿੱਚ। ਠੀਕ ਹੈ, ਫੈਡਰਲਿਜ਼ਮ ਦਾ ਇਸ਼ੂ ਇਹ ਹੈ, ਤੁਸੀਂ ਬਾਅਦ ਸੰਘਰਸ਼ ਲੜ ਲਓ ਉਹਦੇ ਬਾਰੇ। ਸੋ ਇਹ ਇਸ਼ੂ ਹੈਗੇ ਆ, ਲੇਕਿਨ ਹੈ ਕਿ ਜਿਹੜੇ ਪੰਜਾਬ ਦੇ ਕੋਲੇ ਜਾਂ ਸਟੇਟਸ ਕੋਲੇ ਸਾਰੀਆਂ ਕੋਲ ਜਿਹੜੀਆਂ ਪਹਿਲਾਂ ਪਾਵਰ ਸੀਗੀਆਂ ਉਹ ਵੀ ਸੈਂਟਰ ਨੇ ਹੌਲੀ ਹੌਲੀ ਖਤਮ ਕਰਤੀਆਂ, ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਬੀਜੇਪੀ ਹੋਵੇ। ਅਤੇ ਮੈਂ ਨਾਲ ਇਹ ਵੀ ਕਹਿਣਾ ਹੁੰਦਾ ਕਿ ਕੇਂਦਰ ਦੇ ਕੋਲ ਵੀ ਖੁਦ ਮੁਖਤਿਆਰੀ ਹੈ ਨਹੀਂ ਗੀ, ਕਿਸੇ ਮੁਲਕ ਕੋਲ ਖੁਦ ਮੁਖਤਿਆਰੀ ਹੈ ਨਹੀਂ ਉਸ ਲੈਵਲ ਦੀ। ਕਿਉਂਕਿ ਜਿਹੜੀ ਤੁਹਾਡੀ ਇਕੋਨਮੀ ਹੈ ਉਹ ਤੁਹਾਡੇ ਹੱਥ ਦੇ ਵਿੱਚ ਨਹੀਂ ਹੈ, ਉਹਨੂੰ ਮਾਰਕੀਟ ਫੋਰਸਿਸ ਕੰਟਰੋਲ ਕਰਦੀਆਂ। ਜੇ ਤੁਹਾਡੀ ਇਕਾਨਮੀ ਤੁਹਾਡੇ ਹੱਥ ਦੇ ਵਿੱਚ ਨਹੀਂ, ਤੁਹਾਡੀ ਖੁਦ ਮੁਖਤਿਆਰੀ ਕਿੱਥੇ ਗਈ? ਸੈਮੀ ਅਟੋਨਮੀ ਤੁਹਾਡੇ ਕੋਲ ਹੈਗੀ ਹੈ, ਉਹ ਸੈਮੀ ਅਟੋਨਮੀ ਹੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਜਾਂ ਬਾਕੀ ਸਟੇਟਸ ਨੂੰ ਮਿਲਣੀ ਚਾਹੀਦੀ ਹੈ। ਸਭ ਦਾ ਸਾਂਝਾ ਮੁੱਦਾ ਹੈ। ਜਿੰਨੀਆਂ ਸਟੇਟਸ ਦੇ ਵਿੱਚ ਉਸ ਪਾਰਟੀ ਦੀ ਸਰਕਾਰ ਹੈ ਜਿਹੜੀ ਕੇਂਦਰ ਦੇ ਵਿੱਚ ਨਹੀਂ ਹੈ, ਉਹਨਾਂ ਸਾਰਿਆਂ 'ਚ ਮੰਗ ਵਾਰ-ਵਾਰ ਉੱਠਦੀ ਹੈ। ਅਸੀਂ ਇਕੱਲੇ ਨਹੀਂ ਹੈ, DMK ਤਾਮਿਲਨਾਡੂ ਦੇ ਵਿੱਚ ਸਭ ਤੋਂ ਪੁਰਾਣੀ ਮੰਗ ਉੱਠਦੀ ਰਹੀ ਹੈ। ਤੁਹਾਨੂੰ ਲੱਗ ਰਿਹਾ ਇਸ਼ੂਜ਼, ਇਹ ਮੈਂ ਇਸ਼ੂਜ਼ ਦੀ ਗੱਲ ਕਰ ਰਿਹਾ, ਤੁਹਾਡੇ ਇਸ਼ੂ ਐਕਸਪਲੇਨ ਕਰ ਦਿੰਦਾ। ਸੋ ਇੱਕ ਤਾਂ ਇਸ਼ੂ ਤੁਹਾਡਾ ਨਾਰਮਲ ਹੀ ਬਣ ਜਾਂਦਾ ਸੈਮੀ ਆਟੋਨਮੀ ਦਾ। ਸੈਮੀ ਆਟੋਨਮੀ, ਮੈਂ ਆਟੋਨਮੀ ਲਫ਼ਜ਼ ਨਹੀਂ ਵਰਤ ਰਿਹਾ, ਸੈਮੀ ਆਟੋਨਮੀ ਉਹ ਹੋਣੀ ਚਾਹੀਦੀ ਹੈ। ਸੂਬਿਆਂ ਨੇ ਜੇ ਟੈਕਸ ਇਕੱਠਾ ਕਰਨਾ ਅਤੇ ਹੁਣ ਤਾਂ ਸਾਰਾ ਹੀ ਕੇਂਦਰ ਲੈ ਜਾਂਦਾ ਵਰਚੁਅਲੀ। ਸੂਬਿਆਂ ਦੇ ਕੋਲ ਕੁਛ ਵੀ ਨਹੀਂ, ਨਾ ਹੀ ਸੂਬੇ ਆਪਣਾ ਕੁਛ ਕਰ ਸਕਦੇ ਪਲਾਨ। ਸੋ ਉਹਨਾਂ ਦਾ ਹੱਕ ਸੂਬਿਆਂ ਕੋਲ ਹੋਣਾ ਚਾਹੀਦਾ ਹੈ। ਤੁਸੀਂ ਸੈਮੀ ਆਟੋਨਮੀ ਦੀ ਗੱਲ ਕੀਤੀ ਆ, ਸੈਮੀ ਆਟੋਨਮੀ ਨਾਲ ਜੁੜੇ ਪੰਜਾਬ ਦੇ ਬੜੇ ਰੂਟ ਇਸ਼ੂਜ਼ ਜਿਹੜੇ ਆ, ਮੈਂ ਜਿਹੜੀ ਡੈਮੋਗ੍ਰਾਫੀ ਦੀ ਵੀ ਗੱਲ ਕਰ ਰਿਹਾ ਸੀ ਜਾਂ ਹੋਰ ਵੀ ਸਾਰਾ, ਉਹ ਵੀ ਸੈਮੀ ਆਟੋਨਮੀ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਆ ਜਾਂਦੇ ਆ ਕਿ ਹਾਂ ਸਟੇਟ ਕੋਲ ਅਧਿਕਾਰ ਹੋਣ ਕਿ ਆਪਣੇ ਜਿਹੜੇ ਉਹ ਘਰੇਲੂ ਮਸਲੇ ਆ ਜਾਂ ਵਿਦਿਨ ਦਾ ਸਟੇਟ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਫੈਸਲੇ ਲੈ ਸਕੇ। ਪਰ ਕਿਸੇ ਵੀ ਲੀਡਰ ਦੇ ਮੂੰਹੋਂ ਸੈਮੀ ਆਟੋਨਮੀ ਤਾਂ ਛੱਡੋ, ਗੱਲ ਇਹ ਨਹੀਂ ਆ, ਸੈਮੀ ਆਟੋਨਮੀ ਸ਼ਬਦ ਵੀ ਨਾ ਸੁਣਿਆ ਕਿਸੇ ਨੇ। ਮੈਂ ਕਹਿੰਦਾ ਵੱਧ ਅਧਿਕਾਰਾਂ ਦੀ ਗੱਲ ਵੀ ਕਰ ਲਓ ਨਾ, ਕੋਈ ਕਰ ਹੀ ਨਹੀਂ ਰਿਹਾ। ਬਲਕਿ ਮੈਨੂੰ ਤਾਂ ਲੱਗ ਰਿਹਾ ਜਿਹੜਾ ਸੰਯੁਕਤ ਸਮਾਜ ਮੋਰਚਾ ਵੀ ਬਣਿਆ, ਜਿਹੜਾ ਕਿ ਕਿਸਾਨ ਸੰਘਰਸ਼, ਭਾਵੇਂ ਤੁਸੀਂ ਕਿਹਾ ਕਿ ਫੈਡਰਲਿਜ਼ਮ ਦਾ ਇਸ਼ੂ ਨਹੀਂ ਸੀ, ਪਰ ਕਿਸਾਨ ਸੰਘਰਸ਼ 'ਚ ਬਲਵੀਰ ਸਿੰਘ ਰਾਜੇਵਾਲੇ ਖੁਦ ਗੱਲ ਕਹਿੰਦੇ ਰਹੇ ਆ ਕਿ ਇਹ ਜਿਹੜਾ ਫੈਡਰਲ ਸਿਸਟਮ ਆ ਉਹਦਾ ਘਾਣ ਆ, ਜੋ ਕੇਂਦਰ ਇਹ ਕਾਨੂੰਨ ਲੈ ਕੇ ਆਇਆ, ਉਹ ਘਾਣ ਸੀ ਬਿਲਕੁਲ। ਤੇ ਪਰ ਉਹ ਸੰਯੁਕਤ ਸਮਾਜ ਮੋਰਚਾ ਵੀ ਕਿਤੇ ਸੈਮੀ ਆਟੋਨਮੀ ਦੀ ਗੱਲ ਨਹੀਂ ਕਰ ਰਿਹਾ। ਹੁਣ ਉਹਨਾਂ ਨੇ ਆਪਣਾ ਪ੍ਰੋਗਰਾਮ ਲੈ ਕੇ ਆਉਣਾ, ਹਜੇ ਉਹਨਾਂ ਨੇ ਕੋਈ ਮੈਨੀਫੈਸਟੋ ਦਾ ਰਿਲੀਜ਼ ਨਹੀਂ ਕੀਤਾ ਆਪਣਾ। ਜਦੋਂ ਮੈਨੀਫੈਸਟੋ ਜਾਂ ਪਾਲਿਸੀ ਪ੍ਰੋਗਰਾਮ ਲੈ ਕੇ ਆਉਣਗੇ ਉਦੋਂ ਉਹਨਾਂ ਦੇ ਪੈਰਾਮੀਟਰਸ ਪਤਾ ਲੱਗਣਗੇ ਵੀ ਕਿਹਨਾਂ ਇਸ਼ੂਜ਼ 'ਤੇ ਇਹ ਇਲੈਕਸ਼ਨ ਲੜਨੇ ਚਾਹੁੰਦੇ ਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਦਿੱਲੀ 'ਚ ਲਗਾਤਾਰ ਜਦੋਂ ਸ਼ੁਰੂਆਤ 'ਚ, ਹਲੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਬੋਲਦੇ ਹੋਣਗੇ, ਉਦੋਂ ਇਹ ਬੜਾ ਰੌਲਾ ਪਾਉਂਦੇ ਸੀ ਕਿ ਦਿੱਲੀ ਜਿਹੜਾ ਆ ਉਹਨੂੰ ਇੱਕ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ, ਕਿ ਸਾਡੇ ਕੋਲ ਅਧਿਕਾਰ ਨਹੀਂ ਆ। ਪੰਜਾਬ ਦੇ ਵਿੱਚ ਆ ਕੇ ਉਹ ਚੁੱਪ ਹੋ ਜਾਂਦੇ ਆ, ਕੋਈ ਸੈਮੀ ਆਟੋਨਮੀ ਦੀ ਗੱਲ ਨਹੀਂ ਪੰਜਾਬ 'ਚ ਆ ਕੇ। ਪੰਜਾਬ 'ਚ ਤਾਂ ਇੱਕੋ ਗੱਲ ਆ ਹੁਣ ਆਪ ਕੋਲ ਕਿ ਸਾਰੇ ਮਾੜੇ ਨੇ, ਅਸੀਂ ਚੰਗੇ ਆ, ਅਤੇ ਇੱਕ ਮੌਕਾ ਕੇਜਰੀਵਾਲ ਨੂੰ। ਮੇਰੇ ਖਿਆਲ ਦੇ ਵਿੱਚ ਆਪ ਜਿਹੜੀ ਪੰਜਾਬ ਦੀ ਸਿਆਸਤ ਹੈ ਨਾ, ਇਹਦੇ 'ਚ ਸੇਧ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਆਈਡੀਓਲੋਜੀਕਲ ਸਟੇਟ ਹੈ। ਜਦੋਂ ਮੈਂ ਕਹਿੰਦਾ ਸਾਡੀ ਸਿਆਸਤ ਵੱਖਰੀ ਹੈ, ਮੈਂ ਇਹ ਸਾਡੀ ਸਿਆਸਤ ਹਮੇਸ਼ਾ ਹੀ ਆਈਡੀਓਲੋਜੀ ਬੇਸਡ ਰਹੀ ਹੈ ਅਤੇ ਆਪ ਨਾਨ ਆਈਡੀਓਲੋਜੀਕਲ ਪਾਰਟੀ ਹੈ। ਇੱਕ ਧਿਆਨ ਰੱਖਿਓ, ਮੈਂ ਇਹ 'ਚ ਬੜਾ ਕਲੀਅਰ ਹੈ, ਇਹ ਪੰਜਾਬ ਦੇ ਇਸ਼ੂ ਬਾਰੇ ਗੱਲ ਨਹੀਂ ਕਰਨਗੇ ਕੋਈ ਵੀ। ਜਦੋਂ ਮੈਂ ਥੋੜ੍ਹਾ ਜਿਹਾ ਪਿੱਛੇ ਚਲਾ ਜਾਊਂਗਾ, ਜਦੋਂ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਸੀਗੀ, ਉਹਦੇ ਕੁਛ ਦਿਨਾਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਕੀਤੀ ਸੀ ਕਿ ਇਹ ਜਿਹੜੀ ਮੂਵਮੈਂਟ ਹੈ ਐਂਟੀ ਕਰਪਸ਼ਨ, ਇਹ ਕਿਹਨੇ ਡਿਜ਼ਾਈਨ ਕੀਤੀ ਹੈ। ਉਹਦੇ 'ਚ ਨਾਂ ਆਇਆ ਸੀਗਾ ਵਿਵੇਕਾਨੰਦ ਇੰਸਟੀਚਿਊਟ ਦਿੱਲੀ।
ਵਿਵੇਕਾਨੰਦ ਇੰਸਟੀਚਿਊਟ RSS ਦੀ ਬੋਡੀ ਹੈ। ਉਸ ਵੇਲੇ ਅਜੀਤ ਡੋਵਲ ਇਹਦੇ ਕਰਤਾ ਧਰਤਾ ਸੀ, ਰਿਟਾਇਰਡ ਅਫਸਰ ਉਹਦੇ ਤਕਰੀਬਨ ਮੈਂਬਰ ਹੈਗੇ। ਇਹ ਸਾਰਾ ਡਿਜ਼ਾਈਨ ਉੱਥੇ ਕੀਤਾ ਸੀ, ਕਿਸੇ ਨੇ ਡਿਜ਼ਾਈਨ ਨਹੀਂ ਆਪਣੇ ਡਿਜ਼ਾਈਨ ਨਹੀਂ ਸੀ ਕੀਤਾ। ਉਦੋਂ 2 ਖਬਰਾਂ ਛਪੀਆਂ ਸੀਗੀਆਂ। ਅਰਵਿੰਦ ਕੇਜਰੀਵਾਲ ਜੀ ਉਸ ਮੂਵਮੈਂਟ ਦੇ ਵਿੱਚੋਂ ਨਿਕਲੇ ਆ। ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੱਢਣੀ, ਇਹ BJP ਦੀ ਤੁਸੀਂ ਜਿਹੜਾ ਸਿੰਬਲ ਹੈ ਪੰਜਾਬ 'ਚ ਲੈ ਕੇ ਆ ਰਹੇ ਹੋ ਸਾਰੇ। ਦਿੱਲੀ ਤੁਸੀਂ ਹਨੂੰਮਾਨ ਚਾਲੀਸਾ ਦੀ ਗੱਲ ਕਰਦੇ ਹੋ, ਕਹਿੰਦੇ ਵੀ ਹਨੂੰਮਾਨ ਚਾਲੀਸਾ ਸੀ ਅਤੇ ਸਾਰਾ ਕੁਛ ਉਹ ਸਿੰਬਲ ਦਿੱਲੀ ਵਾਲੇ BJP ਵਾਲੇ ਵਰਤ ਰਹੇ। BJP ਵੀ ਮੈਂ ਸਖ਼ਤ ਪਰਿਵਾਰ ਕਹੂੰਗਾ। ਮੈਂ ਇਹ ਨਹੀਂ ਕਹਿੰਦਾ ਵੀ ਇਹ RSS ਦੇ ਏਜੰਟ ਹਨ। ਸਿੰਬਲ ਉਹੀ ਹੈ, ਨਾਨ ਆਈਡੀਓਲੋਜੀਕਲ ਹੈਗੇ ਜੀ। ਤੇ ਦਿੱਲੀ 'ਚ ਵੀ ਮਤਲਬ ਅਰਵਿੰਦ ਕੇਜਰੀਵਾਲ ਤਿਰੰਗਾ ਯਾਤਰਾ ਪੰਜਾਬ 'ਚ ਕੱਢ ਰਹੇ ਮੈਂ ਤਿਰੰਗਾ ਯਾਤਰਾ ਦਾ ਗੱਲ ਪੂਰੀ ਕਰਦੇ ਹਾਂ। ਜਿਹਨੇ ਲੋਕਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੋਣ, ਸਭ ਤੋਂ ਜ਼ਿਆਦਾ ਲੋਕ ਕਾਲੇ ਪਾਣੀ ਗਏ ਹੋਣ, ਫਾਂਸੀਆਂ ਚੜ੍ਹੀਆਂ ਹੋਣ, ਫਾਂਸੀ ਚੜ੍ਹੇ ਹੋਣ, ਉਹਨਾਂ ਨੂੰ ਕੇਜਰੀਵਾਲ ਜਾ ਕੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਇਹਦਾ ਜਵਾਬ ਤਾਂ ਕੇਜਰੀਵਾਲ ਜੀ ਦੇਣ ਨਾ। ਪਰ ਉਹਦਾ ਜਵਾਬ ਦਿੰਦੇ ਹੀ ਨਹੀਂ ਕਿਸੇ ਗੱਲ ਦਾ, ਪੁੱਛਿਆ ਵੀ ਨਹੀਂ ਜਾਂਦਾ ਉਹਨਾਂ ਨੂੰ ਨਾ। ਨਹੀਂ ਹੁਣ ਉਹ ਪ੍ਰੈਸ ਉਹਨਾਂ ਨੂੰ ਕਾਨਫਰੰਸ ਪੁੱਛੋ ਛੱਡ ਵੀ ਕੇ ਤੁਸੀਂ ਤਿਰੰਗਾ ਯਾਤਰਾ ਇੱਥੇ ਕਰ ਰਹੇ ਹੋ, ਤੁਸੀਂ ਗੁਜਰਾਤ ਵਿੱਚ ਜਾ ਕੇ ਕਿਉਂ ਨਹੀਂ ਕਰਦੇ, ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੀ ਨਹੀਂ ਹੈ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ। ਪੰਜਾਬ ਨੇ ਤਾਂ ਸਭ ਤੋਂ ਜ਼ਿਆਦਾ ਕੰਟਰੀਬਿਊਟ ਕੀਤਾ ਹੋਇਆ। ਇਹਨਾਂ ਨੂੰ ਬਾਹਰ ਵਾਲੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਸਵਾਲ ਇਹ ਵੀ ਉੱਠ ਰਿਹਾ, ਅਰਵਿੰਦ ਕੇਜਰੀਵਾਲ ਨੇ ਇਹ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਇੱਕ ਅਸ਼ਾਂਤ ਸੂਬਾ ਆ, ਜਦ ਕਿ ਨੈਸ਼ਨਲ ਕ੍ਰਾਈਮ ਬਿਊਰੋ ਜਿਹੜਾ ਆ ਉਹਦੀਆਂ ਰਿਪੋਰਟਸ ਵੀ ਕਹਿੰਦੀਆਂ ਬਾਕੀ ਬੜੀਆਂ ਸਟੇਟਸ ਦੇ ਨਾਲੋਂ ਪੰਜਾਬ ਬੜਾ ਸ਼ਾਂਤ ਸੂਬਾ ਆ। ਅਤੇ ਉਸ ਤੋਂ ਇਲਾਵਾ ਦਿੱਲੀ ਖੁਦ ਜਿੱਥੋਂ ਦੇ ਮੁੱਖ ਮੰਤਰੀ, ਬਲਕਿ ਉਦੋਂ ਮੁੱਖ ਮੰਤਰੀ ਸੀ ਜਦੋਂ ਦਿੱਲੀ ਦੇ ਵਿੱਚ CAA ਜਿਹੜਾ ਹੈਗਾ ਸੀ ਸਾਰਾ, ਉਸ ਵੇਲੇ ਜੋ ਦੰਗੇ ਫਸਾਦ ਉੱਥੇ ਹੋਏ ਆ, ਜਿਵੇਂ ਮੁਸਲਿਮਸ ਨੂੰ ਟਾਰਗੇਟ ਕੀਤਾ ਗਿਆ। ਇਹ ਬੋਲੀ ਮੈਂ ਉਹੀ ਬੋਲ ਰਹੇ ਹੈ ਜੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਬੋਲੀ ਜਦੋਂ ਉਹਨਾਂ ਨੇ ਕਿਹਾ ਮੈਂ ਪੰਜਾਬ ਵਿੱਚੋਂ ਬਚ ਕੇ ਆ ਗਿਆ। ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਕਿ BJP ਵਾਲੀ ਬੋਲੀ ਹੀ ਅਰਵਿੰਦ ਕੇਜਰੀਵਾਲ ਬੋਲ ਰਹੇ ਹੈ, ਇਹ ਵੀ ਇਸ਼ੂ ਉਹੀ ਹੈ ਜਿਹੜਾ ਕਹਿਣਾ ਕਿ ਪੰਜਾਬ ਅਨਸੇਫ ਹੈ। ਮਤਲਬ ਤੁਹਾਨੂੰ ਲੱਗ ਰਿਹਾ ਕਿ BJP ਆਮ ਆਦਮੀ ਪਾਰਟੀ ਦੇ ਰਾਹੀਂ ਜਾਂ RSS ਆਮ ਆਦਮੀ ਪਾਰਟੀ ਦੇ ਰਾਹੀਂ ਪੰਜਾਬ ਦੀ ਸਿਆਸਤ 'ਚ ਸੰਨ ਲਾ ਰਹੀ ਆ? ਮੈਂ ਬੜਾ ਕਲੀਅਰ ਹੈ ਕਿ ਲਾ ਰਹੀ ਹੋ। ਇਹ ਪੱਤਰਕਾਰ ਸੁਖਦੇਵ ਸਿੰਘ ਨੇ, ਉਹ ਵੀ ਸੀਨੀਅਰ ਪੱਤਰਕਾਰ ਨੇ ਪੰਜਾਬ ਦੇ, ਉਹ ਵੀ ਇਹੋ ਗੱਲ ਕਹਿੰਦੇ ਆ, ਤੁਸੀਂ ਵੀ ਇਹੋ ਗੱਲ ਕਹਿੰਦੇ। ਕੀ ਪੱਤਰਕਾਰਾਂ ਦਾ ਤਜਰਬਾ ਜਿਹੜਾ ਆ ਉਹ ਕਿਸੇ ਪਲੇਟਫਾਰਮ ਤੇ ਖੜਾ? ਸੁਖਦੇਵ ਜੀ ਮੇਰੇ ਸੀਨੀਅਰ ਹੈਗੇ ਆ, ਮੈਂ ਉਹਨਾਂ ਦੀ ਇੱਜ਼ਤ ਕਰਦਾ। ਉਹਨਾਂ ਨੇ ਪੰਜਾਬ ਨੂੰ ਬਹੁਤ ਨੇੜੇ ਕਵਰ ਕੀਤਾ ਔਰ ਬਹੁਤ ਵਧੀਆ ਰਿਪੋਰਟਰ ਸੀ ਜੀ। ਤੁਸੀਂ ਮੈਨੂੰ ਦੱਸ ਰਹੇ ਹੋ ਕਿ ਸਾਡੇ ਵਿਊਜ਼ ਮਿਲ ਗਏ। ਹਾਂ ਨਹੀਂ, ਉਹ ਵੀ ਇਹੀ ਗੱਲ ਕਹਿ ਰਹੇ ਆ ਵੀ ਇਹ RSS ਦੀ ਟੀਮ ਆ ਤੇ ਸੰਨ ਲਾ ਰਹੀ ਹੈ। ਮੈਂ ਤਾਂ ਨਾਲ ਪ੍ਰੂਫ ਦੇ ਰਿਹਾ ਨਾ, ਉਹਨਾਂ ਦਾ ਛਪਿਆ ਹੋਇਆ ਸਾਰਾ। ਤੇ ਜਿਸ ਢੰਗ ਨਾਲ ਇਹ ਬਿਹੇਵ ਕਰ ਰਹੇ ਆ, ਸਾਰਾ ਜੋ ਆਈਡੀਓਲੋਜੀ ਲੈ ਕੇ ਆ ਰਹੇ, ਉਹ ਪੰਜਾਬ ਨੂੰ ਆਈਡੀਓਲਾਈਜ਼ ਕਰਨ ਦੀ ਗੱਲ ਕਰ ਰਹੇ। ਜੇ ਪੰਜਾਬ ਦੇ ਵਿੱਚੋਂ ਤੁਸੀਂ ਇਹਦੀ ਰੋਹ ਨੂੰ ਕੱਢ ਲਓਗੇ ਫਿਰ ਤਾਂ ਜਿੰਦਾ ਲਾਸ਼ ਆ ਪੰਜਾਬ। ਇਹ ਵੀ ਹੁਣ ਨਵਾਂ ਮਸਲਾ ਸਾਹਮਣੇ ਆਇਆ ਕਿ ਅਰਵਿੰਦ ਕੇਜਰੀਵਾਲ ਨੇ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਮਸਲਾ ਆਇਆ ਪੰਜਾਬ 'ਚ, ਅਤੇ ਉਸ ਮਸਲੇ ਦੇ ਉੱਤੇ ਪਿਛਲੇ ਦਿਨੀ ਦੇਖਣ 'ਚ ਆਇਆ ਕਿ 5 ਨਵੰਬਰ ਨੂੰ 5 ਤਰੀਕ ਜਿਹੜੀ ਪਿਛਲੇ ਲੰਘੀ ਆ, ਹਾਂ ਜਨਵਰੀ ਨੂੰ, ਸ਼ਾਇਦ ਮੈਂ ਤਰੀਕ ਭੁੱਲ ਰਿਹਾ, ਕਿ ਇੱਕ ਵੱਡਾ ਮਾਰਚ ਫਤਿਹਗੜ੍ਹ ਸਾਹਿਬ ਤੋਂ ਇੱਥੇ ਤੱਕ ਆਇਆ। ਬਹੁਤ ਵੱਡਾ ਇਕੱਠ ਸੀ ਉਹਦੇ ਵਿੱਚ, ਵੀਡੀਓ ਦੇਖੀਆਂ ਉਹਦੀ। ਤੇ ਹਾਲਾਂਕਿ ਮੀਡੀਆ ਨੇ ਉਹਨੂੰ ਉਵੇਂ ਕਵਰ ਨਹੀਂ ਕੀਤਾ, ਉਹ ਵੀ ਇੱਕ ਸੱਚਾਈ ਆ ਮੇਨਸਟ੍ਰੀਮ ਮੀਡੀਆ ਨੇ, ਮੈਂ ਕਹਿੰਦਾ ਬਿਲਕੁਲ ਨਹੀਂ ਕੀਤਾ। ਤੇ ਪਰ ਉਹ ਲੋਕ ਤਾਂ ਹੈਗੇ ਆ। ਹੁਣ ਅਰਵਿੰਦ ਕੇਜਰੀਵਾਲ ਨੂੰ ਇਹ ਲਗਾਤਾਰ ਸਵਾਲ ਉੱਠ ਰਿਹਾ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਹਨੂੰ ਕਿ ਇੰਡੀਅਨ ਗਵਰਨਮੈਂਟ ਰਿਕਮੈਂਡ ਕਰ ਚੁੱਕੀ ਆ ਕਿ ਰਿਹਾਈ ਕਰ ਦਿੱਤੀ ਜਾਵੇ, ਸਟੇਟਸ ਦੇ ਉੱਤੇ ਛੱਡ ਦਿੱਤਾ ਸੀ, ਤੇ ਉਹ ਦਿੱਲੀ ਦਾ ਕੇਸ ਸੀ ਤੇ ਅਰਵਿੰਦ ਕੇਜਰੀਵਾਲ ਦੇ ਕੋਲ ਫਾਈਲ ਸੀ। ਹੁਣ ਅਰਵਿੰਦ ਕੇਜਰੀਵਾਲ ਪਹਿਲਾਂ ਬੋਲ ਨਹੀਂ ਸੀ ਰਹੇ, ਕੱਲ੍ਹ ਉਹ ਫਾਈਲ ਲੀਕ ਹੋ ਗਈ ਆ ਕਿ 2020 'ਚ ਜਦੋਂ ਸੁਪਰੀਮ ਕੋਰਟ ਨੇ ਸਟੇ ਲਾਈ ਹੋਈ ਸੀ, ਉਦੋਂ ਹੀ ਕਾਲ ਕਰਦਿਆਂ ਉਹਨੂੰ ਫਾਈਲ ਨੂੰ ਰਿਜੈਕਟ ਕਰ ਦਿੱਤਾ ਗਿਆ। ਤਾਂ ਤੁਹਾਨੂੰ ਇਹਦੇ ਪਿੱਛੇ ਕੀ ਲੱਗ ਰਿਹਾ? ਕੀ ਹੁਣ ਅਰਵਿੰਦ ਕੇਜਰੀਵਾਲ ਇਹ ਸਮਝ ਰਿਹਾ, ਕਿਉਂਕਿ ਪਿਛਲੀ ਵਾਰ ਚੋਣਾਂ 'ਚ ਇਹ ਹੋ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਖਾਲਿਸਤਾਨੀਆਂ ਦਾ ਨਾਂ ਜੋੜ ਦਿੱਤਾ ਸੀ ਕਿ ਇਹਨੂੰ ਖਾਲਿਸਤਾਨੀ ਸਪੋਰਟ ਕਰਦੇ ਆ, ਕਿ ਉਹ ਫਿਰ ਤਾਂ 20 ਸੀਟਾਂ ਮਿਲੀਆਂ। ਕੀ ਤੁਹਾਨੂੰ ਲੱਗਦਾ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਲੱਗ ਰਿਹਾ ਕਿ ਮੈਂ ਹਿੰਦੂ ਵੋਟਾਂ ਦੇ ਨਾਲ ਮੁੱਖ ਮੰਤਰੀ ਬਣ ਸਕਦਾ, ਤਾਂ ਕਰਕੇ ਉਹ ਇਹ ਕਰ ਰਹੇ ਆ? ਨਹੀਂ, ਇਸ ਵੇਲੇ ਬਿਲਕੁਲ ਇਹ ਕਰ ਰਹੇ ਆ। ਕਈ ਵਾਰੀ ਹੁੰਦਾ ਕਿ ਜਿਹੜਾ ਤਜਰਬਾ ਹੁੰਦਾ ਬੜਾ ਬੈਟਰ ਹੁੰਦਾ, ਅਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਉਸ ਤਜਰਬੇ ਤੋਂ ਮੈਂ ਇਹ ਨਹੀਂ ਕਹੂੰਗਾ ਸਬਕ ਸਿੱਖ ਕੇ, ਅਤੇ ਮੈਂ ਇਹ ਵੀ ਨਹੀਂ ਮੰਨਦਾ ਕਿ
ਜਿਹੜਾ ਪਿਛਲੀ ਵਾਰੀ ਹੋਇਆ ਸੀਗਾ ਇਹਨਾਂ ਨੂੰ 20 ਸੀਟਾਂ ਆਈਆਂ, ਉਸ ਇਸ਼ੂ ਕਰਕੇ ਆਈਆਂ ਵੀ ਇਹ ਖਾਲਿਸਤਾਨੀ ਨਹੀਂ, ਉਹਦੇ ਕਾਰਨ ਹੋਰ ਸੀਗੇ। ਉਹ ਪਹਿਲਾਂ ਲਿਖਿਆ ਜਾ ਚੁੱਕਿਆ ਸੀ ਕਿ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਹੈ, ਆਪਣੇ ਆਪ ਨੁਕਸਾਨ ਆਪ ਹੀ ਕਰ ਰਹੇ ਆ। ਲੇਕਿਨ ਦਵਿੰਦਰਪਾਲ ਭੁੱਲਰ ਦੇ ਕੇਸ ਦੇ ਵਿੱਚ ਜਾਂ ਸਿੱਖ ਜਿਹੜੇ ਕੈਦੀ, ਸਿਆਸੀ ਕੈਦੀ ਹੈ, ਇਹਨਾਂ ਦੇ ਮਾਮਲੇ ਦੇ ਵਿੱਚ ਇਹ ਬਿਲਕੁਲ ਆਪਣੇ ਆਪ ਨੂੰ ਬਚਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਲੋਕ ਇੰਨੇ ਸਾਲਾਂ ਤੋਂ ਜੇਲ੍ਹ 'ਚ ਬੈਠੇ ਆ, ਸਜ਼ਾਵਾਂ ਭੁਗਤ ਚੁੱਕੇ ਆ 20-20, 25-25 ਸਾਲ, ਉਹਨਾਂ ਦਾ ਗੁਨਾਹ ਨਹੀਂ। ਮੈਂ ਇਸ 'ਤੇ ਵੀ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿ ਉਹਨਾਂ ਨੇ ਜਿਸ ਕੰਮ ਕਰਕੇ ਉਹਨਾਂ ਨੂੰ ਸਜ਼ਾ ਮਿਲੀ ਸੀ, ਉਹ ਸਜ਼ਾ ਤਾਂ ਉਸ ਤੋਂ ਕਈ ਗੁਣਾ ਜ਼ਿਆਦਾ ਹੋ ਗਈ। ਉਹਨਾਂ ਨੂੰ ਸਟੇਟ ਛੱਡਦੀ ਕਿਉਂ ਨਹੀਂ? ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਅਤੇ ਮੇਰੇ ਖਿਆਲ 'ਚ 6 ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਇਨੀਸ਼ੀਏਟਿਵ ਲੈ ਲੈਣਾ ਚਾਹੀਦਾ ਸੀਗਾ ਦਵਿੰਦਰਪਾਲ ਭੁੱਲਰ ਹੋਣਾ ਦਾ। ਸਾਰੇ ਹੀ ਜਦੋਂ ਮੰਗ ਕਰ ਰਹੇ ਹੈ, ਅਤੇ ਇਹ ਮੇਰੇ ਖਿਆਲ 'ਚ ਇਹੋ ਜਿਹੇ ਕੇਸ ਸਾਰੇ ਕਲੀਅਰ ਹੋਣੇ ਚਾਹੀਦੇ ਹੈ। ਮੈਂ ਇੱਥੇ ਅਕਾਲੀ ਦਲ ਨੂੰ ਵੀ ਦੋਸ਼ੀ ਮੰਨਦਾ ਨਾਲ, ਇਕੱਲੇ ਕੇਜਰੀਵਾਲ ਜੀ ਨਹੀਂ, ਇਹ ਵੀ ਇਸ ਮਾਮਲੇ ਦੇ ਢਿੱਲ ਦਿਖਾਈ ਹੈ ਇਹਨਾਂ ਨੇ। ਅਤੇ ਇਹ ਇਸ਼ੂ ਇਹੋ ਜਿਹੇ ਜਿਹੜੇ ਹੈਗੇ ਆ, ਇਹ ਸਾਰਟ ਆਊਟ ਹੋਣੇ ਚਾਹੀਦੇ ਆ। ਮੇਰੇ ਖਿਆਲ 'ਚ ਇਲੈਕਸ਼ਨ ਦੇ ਵਿੱਚ ਹੀ ਇਹਦਾ ਪ੍ਰੈਸ਼ਰ ਪੈਣਾ ਚਾਹੀਦਾ ਹੈ। ਕਾਂਗਰਸ ਦੀ ਗੱਲ ਕਰ ਲਈਏ, ਪੰਜਾਬ ਕਾਂਗਰਸ ਦੇ ਵਿੱਚ ਤੁਸੀਂ ਲਗਾਤਾਰ ਪੰਜਾਬ ਨੂੰ ਕਵਰ ਕੀਤਾ। ਇਸ ਸਮੇਂ ਜਿਹੜੀ ਸਥਿਤੀ ਆ ਕਿ ਲੀਡਰਸ਼ਿਪ, ਕਿਸੇ ਸਮੇਂ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਹੁੰਦੀ ਸੀ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹੁੰਦੇ ਸੀ, ਕਾਫੀ ਸਮਾਂ ਇਹ ਪੰਜਾਬ ਕਾਂਗਰਸ 'ਚ ਚੱਲਦਾ ਰਿਹਾ, ਪਰ ਹੁਣ ਉਹ ਬਾਹਰ ਚਲੇ ਗਏ ਨੇ। ਹੁਣ ਕਾਂਗਰਸ ਦੇ ਵਿੱਚ ਨਵੇਂ ਲੀਡਰ ਜਿਹੜੇ ਆ ਉਹ ਉੱਭਰੇ। ਹੁਣ ਉਹਨਾਂ ਲੀਡਰਸ ਦੀ ਆਪਸ ਦੇ ਵਿੱਚ ਕਲੈਸ਼ ਜਿਹੜਾ ਆ ਉਹ ਜਨਤਕ ਆ ਕਿ ਕੀ ਚੱਲ ਰਿਹਾ। ਤਾਂ ਤੁਹਾਨੂੰ ਪੰਜਾਬ ਕਾਂਗਰਸ ਦਾ ਕੀ ਭਵਿੱਖ ਨਜ਼ਰ ਆ ਰਿਹਾ ਇਹਨਾਂ ਚੋਣਾਂ 'ਚ? ਦੇਖੋ, ਇਹ ਤਾਂ ਪੂਰੀ ਕੋਸ਼ਿਸ਼ ਕਰ ਰਹੇ ਕਿ ਅਸੀਂ ਪਾਵਰ 'ਚ ਨਾ ਆਈਏ। ਉਹ ਮੈਨ ਹੋਰ ਢੰਗ ਲੈਂਦਾ, ਪੂਰਾ ਜ਼ੋਰ ਲੱਗ ਰਿਹਾ ਕਾਂਗਰਸੀ ਲੀਡਰ ਦਾ ਆਪਸ ਦੇ ਵਿੱਚ ਬਈ ਆਪਾਂ ਦੂਜੇ ਨਾਲ ਲੜ ਕੇ ਪਾਰਟੀ ਦਾ ਜਿੰਨਾ ਨੁਕਸਾਨ ਕਰ ਸਕਦੇ ਕਰੀਏ। ਇਹਨਾਂ ਨੂੰ ਕਿਸੇ ਆਪੋਜੀਸ਼ਨ ਦੀ ਲੋੜ ਨਹੀਂ ਇਹਨਾਂ ਦਾ ਨੁਕਸਾਨ ਕਰਨ ਵਾਸਤੇ। ਤੁਸੀਂ ਰੋਜ਼ ਹੀ ਦੇਖ ਲਓ ਜੋ ਕੁਛ ਹੋ ਰਿਹਾ ਹੈ, ਉਹ ਓਪਨਲੀ ਸਭ ਦੇ ਸਾਹਮਣੇ। ਅਤੇ ਇੱਥੇ ਹੁਣ ਦਿੱਕਤ ਇਹ ਹੁੰਦੀ ਹੈ ਕਿ ਇਹਨਾਂ ਦੀ ਰਿਪਲੇਸਮੈਂਟ ਕਿਹੜੀ ਹੈ, ਉਹਨਾਂ 'ਚ ਕੋਈ ਦਮ ਹੈ ਕਿ ਨਹੀਂ। ਮੇਰੇ ਖਿਆਲ ਦੇ ਵਿੱਚ ਇਹ ਇਲੈਕਸ਼ਨ ਅਲਟੀਮੇਟਲੀ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਜਿਹੜਾ ਕੈਂਡੀਡੇਟ ਹੈ ਉਹ 'ਤੇ ਲੜੀ ਜਾਏਗੀ। ਜੇ ਕੈਂਡੀਡੇਟ ਚੰਗੇ ਹੋਣਗੇ ਉਹ ਹੋ ਸਕਦੇ ਜਿੱਤ ਜਾਣ। ਪਾਰਟੀਆਂ ਹੁਣ ਕਈ ਵਾਰੀ, ਪਹਿਲੀ ਵਾਰੀ ਸਿਚੁਏਸ਼ਨ ਦੇਖ ਰਹੇ ਪੰਜਾਬ ਦੀ ਕਿ ਘੱਟੋ ਘੱਟ 5 ਜਥੇਬੰਦੀਆਂ, ਪਾਰਟੀਆਂ ਮੈਦਾਨ ਦੇ ਵਿੱਚ ਹੈ, ਅਤੇ ਉਹਨਾਂ ਦੀ ਆਈਡੀਓਲੋਜੀ, ਨਾਨ ਆਈਡੀਓਲੋਜੀ, ਸਾਰਾ ਕੁਛ ਹੀ ਸਭ ਦੇ ਸਾਹਮਣੇ ਹੈ। ਅਤੇ ਉਸ ਸਿਚੁਏਸ਼ਨ ਦੇ ਵਿੱਚ ਕੈਂਡੀਡੇਟ 'ਤੇ ਫੋਕਸ ਮੇਰੇ ਖਿਆਲ ਜ਼ਿਆਦਾ ਹੋਏਗਾ। ਸੰਭਾਵਨਾ ਫਿਰ ਹੰਗ ਅਸੈਂਬਲੀ ਦੀ ਨਜ਼ਰ ਆ ਰਹੀ ਹੈ ਅੱਜ ਦੀ ਡੇਟ ਦੇ ਵਿੱਚ। ਤਾਂ ਹੰਗ ਅਸੈਂਬਲੀ ਹੈ। ਉਸ ਤੋਂ ਬਾਅਦ ਕਿਹਦੀ ਕੀ ਸਰਕਾਰ ਬਣੇਗੀ, ਇਹ ਗੱਲ ਤਾਂ ਮੈਂ ਕਲੀਅਰ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਅਲਾਇੰਸ ਹੈ, ਇਹਨੂੰ ਕੁਛ, ਇਹਨਾਂ ਦੇ ਪੱਲੇ ਕੁਛ ਨਹੀਂ ਪੈਣਾ ਬਹੁਤਾ। ਕੈਪਟਨ ਅਮਰਿੰਦਰ ਸਿੰਘ ਦਾ ਸਿੱਖਾਂ 'ਚ ਖਾਸ ਕਰਕੇ ਬਹੁਤ ਵੱਡਾ ਨਾਂ ਸੀ। ਇਸ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਆਪਣਾ ਨਾਂ ਬਣਾ ਲਿਆ ਐਜ਼ ਏ ਨੈਸ਼ਨਲਿਸਟ ਲੀਡਰ। ਨੈਸ਼ਨਲਿਸਟ ਮੇਰਾ ਭਾਵ ਇਹ ਹੈ ਪ੍ਰੋ ਬੀਜੇਪੀ। ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ। ਕੈਪਟਨ ਅਮਰਿੰਦਰ ਸਿੰਘ, ਤੁਹਾਨੂੰ ਕੀ ਤੁਹਾਡਾ ਐਕਸਪੀਰੀਅੰਸ ਆ, ਤੁਹਾਨੂੰ ਲੱਗਦਾ ਕਿ ਆਪਣੀ ਸੀਟ ਜਿੱਤ ਸਕਦੇ ਆ? ਮੇਰੇ ਖਿਆਲ ਦੇ ਵਿੱਚ ਸੀਟ ਤਾਂ ਘੱਟੋ ਘੱਟ ਜਿੱਤ ਲੈਣੀ ਚਾਹੀਦੀ ਹੈ। ਘੱਟੋ ਘੱਟ ਤੁਹਾਨੂੰ ਲੱਗ ਰਿਹਾ ਵੀ ਸੀਟ ਤਾਂ ਜਿੱਤ ਸਕਦੇ ਆ? ਹਾਂ, ਜਿੱਤ ਲੈਣੀ ਚਾਹੀਦੀ ਹੈ। ਮੈਂ ਕਹਿ ਰਿਹਾ। ਅੱਛਾ ਜੀ। ਕਹਿ ਨਹੀਂ ਸਕਦੇ ਉਹ ਕੁਛ ਵੀ, ਕਿਉਂਕਿ ਅੱਗੇ ਵੀ ਜਿਹੜੀ ਇਹਨਾਂ ਦੀ ਲੋਕਲ ਸਿਆਸਤ ਹੁੰਦੀ ਸੀਗੀ, ਇਹ ਪਹਿਲਾਂ ਵੀ ਆਪਣੀ ਸੀਟ ਦੇ ਵਿੱਚ ਨਹੀਂ ਸੀ ਤੁਰਦੇ ਫਿਰਦੇ, ਕਦੇ ਜਾਂਦੇ ਹੀ ਨਹੀਂ ਸੀਗੇ। ਇਹਨਾਂ ਦੀ ਵਾਈਫ ਦੇਖਦੀ ਸੀਗੀ। ਓਕੇ। ਅਤੇ ਵਾਈਫ ਤਾਂ ਹਜੇ ਕਾਂਗਰਸ 'ਚ ਆ? ਹਾਂ, ਹਾਲੇ ਤਾਂ ਕਾਂਗਰਸ 'ਚ। ਮੈਂ ਤਾਂ ਇਹ ਕਹਿ ਰਿਹਾ ਨਾ ਕਿ ਹੁਣ ਜਾਂ ਤਾਂ ਉਹ ਕਾਂਗਰਸ ਤੋਂ ਰਿਜ਼ਾਈਨ ਕਰ ਦੇਣ ਅਤੇ ਇਹਨਾਂ 'ਤੇ ਫੋਕਸ ਕਰ ਦੇਣ। ਅਤੇ ਆਪ ਤਾਂ ਇਹ ਆਪਦੇ ਨੋਮੀਨੇਸ਼ਨ ਪੇਪਰ ਹੀ ਫਾਈਲ ਕਰਦੇ ਹੁੰਦੇ ਸੀਗੇ। ਨਾਂ ਵੱਡਾ ਸੀ ਇਹਨਾਂ ਦਾ। ਹਾਂ, ਨਾਂ ਵੱਡਾ। ਅਤੇ ਆਖਰੀ ਸਵਾਲ ਆ ਕਿ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੀ, ਤੁਸੀਂ ਜਦੋਂ ਤੋਂ ਪ੍ਰੋਫੈਸ਼ਨ 'ਚ ਆਏ ਹੋ, ਤੁਸੀਂ ਉਹ ਲੀਡਰ ਤੁਹਾਡੇ ਨਾਲ ਨਾਲ ਚੱਲਦੇ ਆਏ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਜਾਂ ਹੋਰ ਪੁਰਾਣੇ ਸਾਰੇ ਲੀਡਰ, ਪਰ ਇਹਨਾਂ ਚੋਣਾਂ ਦੇ ਵਿੱਚ ਹੁਣ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਵੀ ਮਿਲ ਰਹੀ ਆ, ਜਿਹੜੀ ਕਿ ਲੱਗ ਰਿਹਾ ਕਿ ਇਹ ਹੁਣ ਇੱਕ ਨਵੀਂ ਲੀਡਰਸ਼ਿਪ ਆ ਰਹੀ ਆ, ਨਵੇਂ ਫੇਸਿਸ, ਜਿਵੇਂ CM ਚੰਨੀ। ਚਰਨਜੀਤ ਸਿੰਘ ਚੰਨੀ ਬਾਰੇ ਕਿਸੇ ਨੇ ਕਿਆਸਿਆ ਵੀ ਨਹੀਂ ਸੀ ਕਿ ਉਹ ਮੁੱਖ ਮੰਤਰੀ। ਚਰਨਜੀਤ ਸਿੰਘ ਚੰਨੀ ਖੁਦ ਕਹਿੰਦੇ ਨੇ ਕਿ ਮੈਂ ਨਹੀਂ ਸੀ ਕਦੇ ਕਿਆਸਿਆ ਕਿ ਮੈਂ ਮੁੱਖ ਮੰਤਰੀ ਹਾਂ।
ਤਾਂ ਇਹ ਜਿਹੜਾ ਇੱਕ ਪੁਰਾਣੀ ਲੀਡਰਸ਼ਿਪ ਤੁਹਾਨੂੰ ਇਹ ਲੱਗਦਾ ਕਿ ਉਹ ਦੋਗਲੀ ਸੀ ਜਾਂ ਉਹ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਆਪਣੇ ਸਟੈਂਡਸ ਤੇ ਕਾਇਮ ਨਹੀਂ ਰਹੀ, ਜਿਸ ਕਰਕੇ ਪੰਜਾਬ ਇਸ ਥਾਂ ਤੇ ਆਇਆ? ਪਰ ਜੋ ਹੁਣ ਬਦਲ ਆ ਰਿਹਾ, ਜਿਹੜੀਆਂ ਚੀਜ਼ਾਂ ਬਦਲ ਰਹੀਆਂ ਨੇ, ਕਿ ਉਹਨਾਂ ਤੋਂ ਕੋਈ ਆਸ ਲੱਗ ਰਹੀ ਆ ਜਾਂ ਉਹ ਵੀ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨਜ਼ਰ ਆ ਰਹੇ? ਦੇਖੋ, ਮੇਰੀ ਜ਼ਿੰਦਗੀ ਦੀ ਅਪਰੋਚ ਹੈ, ਮੈਂ ਨਿਰਾਸ਼ ਨਹੀਂ ਹੁੰਦਾ ਕਿਸੇ ਗੱਲ ਤੇ। ਬੰਦੇ ਨੂੰ ਆਸ-ਪਾਸ ਰਹਿਣਾ ਚਾਹੀਦਾ ਕਿ ਹੋ ਸਕਦਾ ਕੋਈ ਲੀਡਰ ਸਾਡੇ ਲਈ ਪੈਦਾ ਹੋ ਜਾਏ। ਨਹੀਂ, ਹੁਣ ਤਾਂ ਪੈਦਾ ਹੋ ਚੁੱਕਿਆ, ਉਹਨਾਂ ਦੀ ਕਾਰਗੁਜ਼ਾਰੀ ਵੀ ਸਾਡੇ ਸਾਹਮਣੇ ਆ ਨਾ ਹੁਣ ਤੱਕ ਦੀ। ਜਦੋਂ ਇਹਨਾਂ ਨੂੰ ਮੌਕਾ ਅਸਲੀ ਮਿਲੇਗਾ ਕਾਰਗੁਜ਼ਾਰੀ ਦਾ, ਹੁਣ ਤਾਂ ਕੁਛ ਟਾਈਮ ਹੀ ਨਹੀਂ ਸੀਗਾ, ਮੈਂ ਇਹਨੂੰ ਮੌਕਾ ਨਹੀਂ ਗਿਣਦਾ। ਜਦੋਂ ਨਵਾਂ ਸਿਸਟਮ ਬਣੇ, ਟਾਈਮ ਹੋਵੇ ਕੰਮ ਕਰਨ ਦਾ, ਉਦੋਂ ਕਾਰਗੁਜ਼ਾਰੀ ਮਾਪੀ ਜਾਏਗੀ। ਹੁਣ ਤੱਕ ਤਾਂ ਉਹਨਾਂ ਨੇ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਮ ਲੋਕਾਂ ਦੇ ਵਿੱਚੋਂ ਹੈ। ਇਹ ਵੀ ਪੇਸ਼ ਕਰਨਾ ਬਹੁਤ ਜ਼ਰੂਰੀ ਸੀ, ਕਿਉਂਕਿ ਪੰਜਾਬ ਦੀ ਜਿਹੜੀ ਰੂਲਿੰਗ ਕਲਾਸ ਹੈ ਨਾ, ਇਹ ਟੋਟਲੀ ਕਰਪਟ ਅਤੇ ਡੀਜਨਰੇਟਡ ਹੈ ਅਤੇ ਐਰੋਗੈਂਟ ਹੈ। ਇਹ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਸੋ ਉਸ ਸਿਚੁਏਸ਼ਨ, ਜਿਵੇਂ ਕੇਜਰੀਵਾਲ ਨੇ ਪਹਿਲਾਂ ਆਪਣਾ ਇਮੇਜ ਬਣਾਇਆ ਕਿ ਮੈਂ ਆਮ ਆਦਮੀ ਹਾਂ, ਸੋ ਇਹਨਾਂ ਨੇ ਕਿਹਾ ਮੈਂ ਤਾਂ ਹੈ ਹੀ ਆਮ ਆਦਮੀ। ਦੋਵਾਂ ਗੱਲਾਂ 'ਚ ਫਰਕ ਹੈ ਨਾ। ਸੋ ਇਹਨਾਂ ਨੇ ਇਹ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਕਿੰਨਾ ਚੇਂਜ ਕਰ ਸਕਦੇ ਹੈ, ਜਦੋਂ ਮੌਕਾ ਮਿਲੇਗਾ। ਜੇ ਬਾਈ ਚਾਂਸ ਅਗਲੀ ਵਾਰੀ ਸੀਐਮ ਬਣ ਜਾਣ, ਉਦੋਂ ਸਮਝ ਆਏਗੀ। ਉਸ ਤੋਂ ਪਹਿਲਾਂ ਮੈਂ ਛੇਤੀ ਕੀਤਾ ਕਿਸੇ 'ਤੇ ਕੋਈ ਬਹੁਤੀ ਆਸ ਨਹੀਂ ਲਾਉਂਦਾ। ਆਸਵਾਨ ਜ਼ਰੂਰ ਹੈ ਕਿ ਕੋਈ ਨਵਾਂ ਲੀਡਰ ਇਮਰਜ ਹੋਏਗਾ। ਵੈਕਿਊਮ ਰਿਹਾ ਨਹੀਂ ਕਰਦਾ ਬਹੁਤੀ ਦੇਰ, ਅਤੇ ਇੱਕ ਸਿਚੁਏਸ਼ਨ ਡਿਵੈਲਪ ਹੁੰਦੀ ਹੈ, ਉਹਦੇ ਵਿੱਚ ਉਹ ਲੋਕ ਨਿਕਲਿਆ ਕਰਦੇ ਆ। ਚਲੋ, ਵੈਕਿਊਮ ਦੀ ਗੱਲ ਕੀਤੀ, ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਨਜ਼ਰ ਆ ਰਿਹਾ? ਮੈਂ ਇੰਡੀਵਿਜੂਅਲ ਬਾਰੇ ਕੋਈ ਗੱਲ ਨਹੀਂ ਕਰਨੀ ਕਿਸੇ ਬਾਰੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਵਿੱਖ ਕੀ ਨਜ਼ਰ ਆ ਰਿਹਾ? ਮੈਂ ਬੇਆਸ ਨਹੀਂ, ਮੈਂ ਆਸਵਾਦ ਰਹਿੰਦਾ, ਕਿਉਂਕਿ ਇਤਿਹਾਸਿਕ ਪਾਰਟੀ ਹੈ। ਮੈਂ ਹਮੇਸ਼ਾ ਇਸ ਗੱਲ ਦਾ ਮੇਰਾ ਓਪੀਨੀਅਨ ਰਿਹਾ ਹੈ ਕਿ ਇਹ ਪਾਰਟੀ ਕਾਇਮ ਰਹਿਣੀ ਚਾਹੀਦੀ ਹੈ ਔਰ ਤਾਕਤਵਰ ਰਹਿਣੀ ਚਾਹੀਦੀ ਹੈ। ਜੋ ਮਰਜ਼ੀ ਕਹਿ ਲਈਏ ਵੀ ਇਹ ਸਿੱਖਾਂ ਦਾ ਨੁਕਸਾਨ ਕਰਤਾ, ਜੋ ਮਰਜ਼ੀ ਕਰਤਾ ਲੀਡਰਸ਼ਿਪ ਨੇ, ਲੇਕਿਨ ਜੇ ਅੱਜ ਵੀ ਇਹੀ ਪਾਰਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਕਹੀ ਜਾ ਸਕਦੀ ਹੈ, ਹੋਰ ਇਹਦਾ ਕੋਈ ਬਦਲ ਉੱਭਰ ਸਕਿਆ ਨਹੀਂ। ਮੈਂ ਬਹੁਤ ਸਾਲਾਂ ਤੋਂ ਸਾਰਾ ਕੁਝ ਹੀ ਦੇਖ ਰਿਹਾ, ਕਿਸੇ ਦੀ ਕੈਪੈਸਿਟੀ ਹੀ ਨਹੀਂ ਹੋਈ ਇੰਨੀ ਕਿ ਬਦਲ ਪੇਸ਼ ਕਰ ਸਕੇ। ਇਹ ਜਿਹੜਾ ਮਾਹੌਲ ਹੈ ਚੋਣਾਂ ਦਾ ਐਤਕੀ, ਇਹ ਪਿਛਲੇ ਸਾਰਿਆਂ ਨਾਲੋਂ ਮੇਰੇ ਖਿਆਲ 'ਚ ਡਿਫਰੈਂਟ ਹੈ। ਉਹਦਾ ਵੱਡਾ ਕਾਰਨ ਕਿਸਾਨ ਸੰਘਰਸ਼ ਦੀ ਜਿੱਤ ਹੈ। ਮੈਂ ਇਹਨੂੰ ਸਿਰਫ ਕਿਸਾਨ ਸੰਘਰਸ਼ ਦੀ ਜਿੱਤ ਨਹੀਂ ਲੈਂਦਾ, ਮੈਂ ਇਸ ਤੋਂ ਥੋੜ੍ਹਾ ਜਿਹਾ ਅੱਗੇ ਚੱਲਦਾ। 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਲਗਾਤਾਰ ਸੰਘਰਸ਼ ਦੇਖੇ ਅਤੇ ਬੜੀਆਂ ਕੁਰਬਾਨੀਆਂ ਹੋਈਆਂ, ਲੇਕਿਨ ਕੋਈ ਵੀ ਸੰਘਰਸ਼ ਕਦੇ ਤੜ ਪੱਤਣ ਨਹੀਂ ਲੱਗਿਆ। ਇਹ ਪਹਿਲਾ ਸੰਘਰਸ਼ ਹੈ ਪੰਜਾਬ ਦੇ ਵਿੱਚ ਬੇਸਡ, ਜਿਹੜੇ ਪੰਜਾਬ ਦੇ ਲੋਕਾਂ ਨੇ ਕਮਾਂਡ ਕੀਤਾ, ਜਿਹਨੂੰ ਇੱਕ ਜਿੱਤ ਹਾਸਲ ਹੋਈ ਹੈ। ਮੈਂ ਇਹਨੂੰ ਜਿੱਤ ਮੰਨ ਕੇ ਤੁਰਦਾ। ਜਿਹੜੇ 3 ਕਾਨੂੰਨ ਵਾਪਸ ਹੋਣੇ ਹੈ, ਇਹ ਵੱਡੀ ਜਿੱਤ ਹੈ। ਇਸੇ ਕਰਕੇ ਕਿਸਾਨ ਦਿੱਲੀ ਦੀਆਂ ਹੱਦਾਂ ਤੋਂ ਵਾਪਸ ਆਏ। ਸੋ ਇਹਨੇ ਪੰਜਾਬ ਦੀ ਡਾਇਮੈਂਸ਼ਨ ਇੱਕ ਵਾਰੀ ਬਦਲ ਦਿੱਤੀ ਸਾਰੀ। ਇੱਕ ਜਿਸ ਉਦਾਸੀ ਦੇ ਵਿੱਚ ਪੰਜਾਬ ਜਿਉ ਰਿਹਾ ਸੀਗਾ, ਇਸ ਜਿੱਤ ਨੇ ਪੰਜਾਬ ਨੂੰ ਉਸ ਉਦਾਸੀ ਦੇ ਮਾਹੌਲ ਦੇ ਵਿੱਚੋਂ ਕੱਢਿਆ। ਸਿੱਖਾਂ ਦੇ ਬਾਰੇ ਖਾਸ ਕਰਕੇ, ਕਿ ਜਿੰਨੇ ਸੰਘਰਸ਼ ਹੋਏ ਹੈ ਇਹ ਸਿੱਖਾਂ ਨੇ ਹੀ ਲੜੇ, ਅਤੇ ਮੈਂ ਇਹਨੂੰ ਉਸ ਸੰਦਰਭ ਦੇ ਵਿੱਚ ਦੇਖਦਾ। ਹੁਣ ਇਲੈਕਸ਼ਨ ਦੇ ਵਿੱਚ ਕਿਸਾਨ ਇੱਕ ਧਿਰ ਬਣ ਕੇ ਉਭਰੇ। ਮੇਰਾ ਨਾਲ ਇਹ ਵੀ ਲਗਾਤਾਰ ਕਹਿਣਾ ਹੁੰਦਾ ਹੈ ਕਿ ਸਿਆਸਤ ਜਿਹੜੀ ਚੋਣਾਂ ਦੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ, ਅਤੇ ਜਿਹੜੀ ਸੰਘਰਸ਼ ਦੀ ਸਿਆਸਤ ਹੈ ਉਹ ਵੱਖਰੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਜਿਸ ਧਿਰ ਨੇ ਸੰਘਰਸ਼ ਜਿੱਤਿਆ ਹੋਵੇ ਉਹ ਚੋਣਾਂ ਦੇ ਵਿੱਚ ਵੀ ਕਾਮਯਾਬ ਹੋ ਸਕੇ। ਅਤੇ ਦੂਜੀ ਗੱਲ ਇਹ ਕਿ ਇਹਨਾਂ ਵਾਸਤੇ ਟਾਈਮ ਬਹੁਤ ਘੱਟ ਸੀ। ਚਲੋ ਉਹ ਤਾਂ ਆਪਾਂ ਬਾਅਦ 'ਚ ਕਰਾਂਗੇ ਗੱਲ। ਆਪਾਂ ਜਿਹੜੀ ਗੱਲ ਤੁਸੀਂ ਕੀਤੀ ਕਿ ਵੱਖਰੀਆਂ ਕਿਵੇਂ ਹੈ, ਇੱਕ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੈ ਕਿ ਇਹਨੇ ਇਸ ਚੋਣ ਪ੍ਰਚਾਰ ਨੂੰ ਇੱਕ ਨਵੀਂ ਰੰਗਤ ਦਿੱਤੀ ਹੈ। ਇੱਕ ਹੋਰ ਜਿਹੜੀ ਡਾਇਮੈਂਸ਼ਨ ਐਰਕੀ ਸਭ ਤੋਂ ਜ਼ਿਆਦਾ ਉੱਭਰ ਕੇ ਆ ਰਹੀ ਹੈ ਕਿ ਲੋਕਾਂ ਨੂੰ ਪੰਜਾਬ ਦਾ ਦਰਦ ਬਹੁਤ ਹੈ। ਕੁਝ ਖਾਸ ਸੈਕਸ਼ਨਸ ਜਿਹੜੇ ਕਹਿੰਦੇ ਜੀ ਪੰਜਾਬ ਤਾਂ
ਗਰਕ ਗਿਆ ਜੀ, ਨਿੱਗਰ ਗਿਆ ਜੀ। ਮੈਂ ਕੋਈ ਬਹੁਤਾ ਸਹਿਮਤ ਨਹੀਂ ਇਹਨਾਂ ਗੱਲਾਂ ਦੇ ਨਾਲ ਕਿ ਨਿੱਗਰ ਗਿਆ। ਜੇ ਪੰਜਾਬ ਦੀ ਸਟੱਡੀ ਕਰੀਏ ਸਾਰੀ ਪਿਛਲੇ 30-40 ਸਾਲ ਦੀ, ਮੈਂ 1978 ਤੋਂ ਦਾ ਮੈਂ ਹੀ ਪ੍ਰੋਫੈਸ਼ਨ ਦੇ ਵਿੱਚ ਹੈ, ਤੇ ਮੈਂ ਇਸ ਗੱਲ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ ਕਿ ਪੰਜਾਬ ਨਿੱਗਰ ਗਿਆ ਜੀ, ਪੰਜਾਬ ਤੇ ਕਰਜ਼ਾ ਇੰਨਾ ਹੋ ਗਿਆ ਜੀ। ਕੁਛ ਗੱਲਾਂ ਇੱਕ ਨਾਰਮਲ ਪ੍ਰੋਸੈਸ ਹੁੰਦਾ ਹੈ, ਉਹਦੇ ਵਿੱਚੋਂ ਨਿਕਲਦੀਆਂ ਰਹਿੰਦੀਆਂ, ਚੱਲਦੀਆਂ ਰਹਿੰਦੀਆਂ। ਇਹ ਠੀਕ ਹੈ ਕਿ ਪੰਜਾਬ ਜਿਹੜੀ ਆਨ ਤੇ ਸ਼ਾਨ ਹੈ ਉਹ ਅੱਗੇ ਵਧਣੀ ਚਾਹੀਦੀ ਹੈ, ਉਹਦੇ ਵਾਸਤੇ ਏਜੰਡਾ ਹੋਣਾ ਚਾਹੀਦਾ। ਇੱਕ ਉਹਦਾ ਕਾਰਨ ਹੈ ਆਪਣੇ ਆਪ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਇਹ ਇੱਕ ਸਟੇਟ ਹੈ ਜਿਹਦੇ ਵਿੱਚ ਜਿਹੜੀ ਇੱਕ ਨੈਚੁਰਲ ਮਾਈਨੋਰਿਟੀ ਹੈ, ਇੱਥੇ ਮੈਜੋਰਿਟੀ ਦੇ ਵਿੱਚ ਹੈ, ਤੇ ਉਹ ਅਗਰੈਸਿਵ ਮਾਈਨੋਰਿਟੀ ਹੈ ਜਿਹਨੇ ਕਿਸੇ ਵੇਲੇ ਰਾਜ ਕੀਤਾ ਸੀ, ਤੇ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਹੋਵੇ ਉਹਨਾਂ ਦੀ ਖਾਸ਼ ਕਦੇ ਮਰਿਆ ਨਹੀਂ ਕਰਦੀ। ਉਹ ਵੱਖਰੀ ਗੱਲ ਹੈ ਕਿ ਹੁਣ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹ ਉਸ ਖਾਸ਼ ਦੀ ਡਾਇਨਾਮਿਕਸ ਕੀ ਹੋਏਗੀ, ਕਿਵੇਂ ਆਪਰੇਟ ਕਰੇਗੀ, ਇਹ ਜ਼ਰੂਰੀ ਨਹੀਂ ਕਿ ਵੱਖਰੇ ਮੁਲਕ ਕਰਕੇ ਹੀ ਹੋਵੇ। ਜਦੋਂ ਮੈਂ ਆਨ ਤੇ ਸ਼ਾਨ ਦੀ ਗੱਲ ਕਰਦਾ ਕਿ ਉਹਦੇ ਵਾਸਤੇ ਹਾਲਤਾਂ ਸਾਜ਼ਗਾਰ ਕਿਵੇਂ ਬਣਨਗੀਆਂ, ਏਜੰਡਾ ਇਹ ਹੈ। ਪਰ ਜਗਤਾਰ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਆਨ ਤੇ ਸ਼ਾਨ ਦੀ, ਪੰਜਾਬ ਦੀ ਆਨ ਤੇ ਸ਼ਾਨ ਦੀ, ਪਰ ਜਿਹੜਾ ਇਸ ਵਾਰ ਵੀ ਚੋਣਾਂ ਦੇ ਵਿੱਚ ਭਾਵੇਂ ਕਿਸਾਨ ਸੰਘਰਸ਼ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਪੰਜਾਬ ਨੂੰ, ਪਰ ਉਸ ਤੋਂ ਬਾਅਦ ਜਿਹੜਾ ਸਾਰਾ ਚੋਣਾਂ ਦਾ ਅਸੀਂ ਪ੍ਰੋਸੈਸ ਦੇਖ ਰਹੇ ਹਾਂ, ਜਿੰਨੇ ਐਲਾਨ ਕੀਤੇ ਜਾ ਰਹੇ, ਕੋਈ 1000 ਰੁਪਇਆ ਦੇ ਰਿਹਾ, ਕੋਈ ਆਹ ਮੁਫਤ ਦੇ ਦੂੰ, ਕੋਈ ਕਹਿੰਦਾ ਮੈਂ ਸਕੂਟਰੀਆਂ ਮੁਫਤ ਦੇ ਦੂੰ। ਮਤਲਬ ਸਾਰਾ ਕੁਛ ਤਾਂ ਜਿਹੜਾ ਆ ਉਹ ਪੰਜਾਬ ਦਾ ਜਿਹੜਾ ਇੱਕ ਕਰੈਕਟਰ ਆ, ਪੰਜਾਬ ਦਾ ਕਰੈਕਟਰ ਤਾਂ ਮੁਫਤੀ ਲੈਣ ਵਾਲਾ ਹੈ ਹੀ ਨਹੀਂ। ਵੀ ਉਸ ਕਰੈਕਟਰ ਤੋਂ ਵੀ ਪਾਸੇ ਜਾ ਕੇ ਜਿਹੜਾ ਸਾਰਾ ਏਜੰਡਾ ਸੈੱਟ ਹੋ ਰਿਹਾ, ਜਿਹੜੇ ਪੰਜਾਬ ਦੇ ਰੂਟ ਇਸ਼ੂਜ਼ ਆ ਉਹ ਤਾਂ ਏਜੰਡੇ 'ਚ ਕਿਤੇ ਗੱਲ ਹੀ ਨਹੀਂ ਉਹਨਾਂ ਦੀ ਹੋ ਰਹੀ ਆ। ਤੁਸੀਂ ਰੂਟ ਇਸ਼ੂਜ਼ ਕਿਹਨੂੰ ਮੰਨਦੇ ਆ? ਪੰਜਾਬ ਦੇ ਰੂਟ ਇਸ਼ੂਜ਼ ਆ, ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡੈਮੋਗ੍ਰਾਫੀ ਆ ਪੰਜਾਬ ਦੀ। ਕਿਸੇ ਵੀ ਤੁਸੀਂ ਆਨ ਸ਼ਾਨ ਦੀ ਗੱਲ ਕੀਤੀ ਹੈ, ਇੱਕ ਮਾਈਨੋਰਿਟੀ ਜਿਹੜੀ ਆ ਉਹ ਇੱਕ ਮੈਜੋਰਿਟੀ 'ਚ ਆ, ਉਹਦੇ ਕੋਈ ਹਿੱਤ ਨੇ, ਇੱਕ ਇੰਟਰਸਟ ਹੁੰਦੇ ਆ ਡੈਮੋਗ੍ਰਾਫੀ ਨਾਲ ਜੁੜੇ। ਹੁਣ ਡੈਮੋਗ੍ਰਾਫੀ, ਮੈਂ ਚੰਡੀਗੜ੍ਹ ਦੀ ਤੁਹਾਨੂੰ ਰੀਸੈਂਟ ਐਗਜ਼ਾਮਪਲ ਦਿੰਦਾ। ਚੰਡੀਗੜ੍ਹ ਦੇ ਵਿੱਚ ਹੁਣ ਇੱਕ ਬੜਾ ਹੋਰ ਟੌਪਿਕ ਬਣਿਆ ਹੋਇਆ ਕਿ ਆਟੋਸ ਜਿਹੜੇ ਆ ਕ੍ਰਾਈਮ ਦਾ ਸੈਂਟਰ ਬਣਦੇ ਜਾ ਰਹੇ ਆ। ਹੁਣ ਆਟੋਸ, ਚੰਡੀਗੜ੍ਹ ਦੀ ਡੈਮੋਗ੍ਰਾਫੀ ਵੀ ਜਿਵੇਂ ਚੇਂਜ ਹੋਈ ਆ। ਮੈਂ ਤੁਹਾਨੂੰ ਇੰਟਰਪਟ ਕਰਨ ਲੱਗਾ ਜਾਣ ਕੇ, ਪੰਜਾਬ ਦੇ ਲੋਕ ਕੈਨੇਡਾ ਜਾ ਕੇ ਵਸੇ ਹੈ, ਉੱਥੇ ਐਮਐਲਏ ਬਣ ਗਏ, ਪ੍ਰਾਈਮ ਮਿਨਿਸਟਰ ਵੀ ਬਣ ਗਏ। ਅਸੀਂ ਉੱਥੇ ਤਾਂ ਖੁਸ਼ ਹੁੰਦੇ ਹਾਂ ਕਿ ਸਾਡੇ ਲੋਕ ਬਣ ਗਏ। ਨਹੀਂ, ਪਰ ਜਗਤਾਰ ਸਿੰਘ ਜੀ ਇੱਥੇ ਅਸੀਂ ਆਬਜੈਕਟ ਕਰਦੇ, ਇਹ ਵੀ ਆਬਜੈਕਸ਼ਨ ਦਾ ਕਾਰਨ ਆ। ਪੰਜਾਬ ਤੋਂ ਜਦੋਂ ਕੋਈ ਕੈਨੇਡਾ ਜਾਂਦਾ ਆ, ਉਹਦੇ ਲਈ ਇੱਕ ਪ੍ਰੋਸੀਜਰ ਆ, ਉਹਦੇ ਲਈ ਵੀਜ਼ਾ ਪ੍ਰੋਸੈਸਿਸ ਨੇ, ਉਹਦੇ ਲਈ ਇੱਕ ਲੀਗਲਾਈਜ਼ਡ ਰੂਲਸ ਨੇ, ਉਹਦੇ ਲਈ ਤੁਸੀਂ ਵੱਡੀ ਪੇਮੈਂਟ ਵੀ ਦਿੰਦੇ ਹੋ ਉੱਥੇ, ਮਤਲਬ ਰਹਿਣ ਤੁਸੀਂ ਮੈਡੀਕਲ ਵੀ ਕਰਵਾਉਂਦੇ ਹੋ। ਪਰ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਇਨਫਲਕਸ ਹੋ ਰਿਹਾ ਉਹ ਤਾਂ ਟੋਟਲੀ ਅਨਚੈਕਡ ਆ। ਇਹ ਕੋਈ ਇਸ਼ੂ ਨਹੀਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ। ਮਾਈਗ੍ਰੇਸ਼ਨ ਸਾਰੀ ਦੁਨੀਆ ਦੇ ਵਿੱਚ ਨਾਰਮਲ ਪ੍ਰੋਸੈਸ ਹੈ, ਪਰ ਚੈੱਕਡ ਤਾਂ ਹੈ ਨਾ, ਚੈੱਕਡ ਤਾਂ ਹੈ। ਤੁਸੀਂ ਹੋਰ ਤਰ੍ਹਾਂ ਗੱਲ ਕਰਦੇ ਆ। ਇੱਕ ਜੇ ਆਪਾਂ ਸਿਸਟਮ ਸਾਰਾ ਦੇਖੀਏ ਦੁਨੀਆ ਦਾ, ਏਸ਼ੀਅੰਟ ਵਰਲਡ ਤੋਂ ਲੈ ਕੇ ਹੁਣ ਤੱਕ, ਆਪਣਾ ਅੱਜ ਦਾ ਇਹ ਇਸ਼ੂ ਨਹੀਂ ਆ। ਆਪਾਂ ਥੋੜਾ ਸਾਈਡ ਟਰੈਕ ਕਰ ਗਏ, ਆਪਾਂ ਮੁੜ ਕੇ ਵਾਪਸ ਆਪਣੀ ਗੱਲ ਤੇ ਆਉਂਦੇ ਆ। ਇਹ ਮਾਈਗ੍ਰੇਸ਼ਨ ਜੁਗਾ ਜਗਾਂਤਰਾਂ ਤੋਂ ਚੱਲਦੀ ਆ ਰਹੀ ਹੈ। ਹੱਦਾਂ ਦਾ ਬਹੁਤ ਦੇਰ ਤੋਂ ਬਾਅਦ ਬਣੀਆਂ ਮੁਲਕਾਂ ਦੀਆਂ, ਤੇ ਪਾਸਪੋਰਟ ਵੀ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਏ ਹੈ। ਸੋ ਇਹ ਨਾਰਮਲ ਪ੍ਰੋਸੈਸ ਹੈ, ਵਿਦਨ ਦੀ ਕੰਟਰੀਜ਼, ਆਊਟਸਾਈਡ, ਇਹ ਸਾਰਾ ਚੱਲਦਾ ਰਹਿੰਦਾ ਹੈ। ਗੱਲ ਆਪਾਂ ਪੰਜਾਬ ਤੇ ਕਰ ਰਹੇ ਸੀ ਵੀ ਇਸ਼ੂ ਕੀ ਹੈ। ਮੈਂ ਤੁਹਾਨੂੰ ਸਵਾਲ, ਅਸਲ 'ਚ ਇਸ਼ੂ ਅੱਜ ਕੁਝ ਕੁਐਸਚਨਸ ਮੈਂ ਇਸੇ ਕਰਕੇ ਤੁਹਾਡੇ ਕੋਲ ਅਸੀਂ ਆਏ ਹਾਂ ਕਿ ਜਿਹੜੇ ਪੰਜਾਬ ਦੇ ਇਸ਼ੂਜ਼ ਨੇ, ਰੂਟ ਇਸ਼ੂਜ਼ ਦੇ ਉੱਤੇ ਗੱਲ ਨਹੀਂ ਹੋ ਰਹੀ। ਲੀਡਰਸ ਕੋਲ ਜਾਈਏ ਉਹ ਤਾਂ ਕਰਦੇ ਹੀ ਨਹੀਂ ਹੈ। ਹੁਣ ਤੁਸੀਂ ਇੱਕ ਜਰਨਲਿਸਟ ਹੋ, ਤੁਸੀਂ ਪੰਜਾਬ ਦੇ ਧਰਾਤਲ ਨਾਲ ਜੁੜੇ ਰਹੇ ਹੋ। ਮੈਂ ਡੈਮੋਗ੍ਰਾਫੀ ਦਾ ਇਸ਼ੂ ਇਸ ਕਰਕੇ ਇੰਪੋਰਟੈਂਟ ਬਣ ਜਾਂਦਾ, ਹਿਮਾਚਲ ਦੇ ਵਿੱਚ ਇੱਕ ਲੈਂਡ ਸੀਲਿੰਗ ਆ, ਹੋਰ ਸਟੇਟਸ ਦੇ ਵਿੱਚ ਲੈਂਡ ਸੀਲਿੰਗਸ ਆ। ਲੈਂਡ ਸੀਲਿੰਗ ਦਾ ਰੀਜਨ ਹੁੰਦਾ ਜ਼ਿਆਦਾ ਟਰਾਈਬਲ ਕਲਚਰ ਨੂੰ ਬਚਾਉਣ ਕਰਕੇ ਲੈਂਡ ਸੀਲਿੰਗ ਕੀਤੀ ਜਾਂਦੀ ਹੈ, ਜਾਂ ਕਿਸੇ ਵੀ ਕੋਈ ਕਲਚਰ ਜਿਹੜਾ ਆ ਇੱਕ ਮਾਈਨੋਰਿਟੀ 'ਚ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਹੋਵੇ, ਜੇ ਉਹਦੀ ਪ੍ਰੋਟੈਕਸ਼ਨ ਲਈ ਉਹ ਲੈਂਡ ਸੀਲਿੰਗਸ ਹੁੰਦੀਆਂ ਨੇ। ਪੰਜਾਬ ਦੇ ਵਿੱਚ ਜੰਮੂ ਕਸ਼ਮੀਰ, ਫੋਰ ਐਗਜ਼ਾਮਪਲ, ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਜਦੋਂ ਤੋੜੀ ਆ ਤਾਂ ਸਾਰਾ ਲਿਬਰਲ ਸੈਕਸ਼ਨ ਜਾਂ ਸਾਰਾ ਹੀ ਜਿਹੜਾ ਸੈਕੂਲਰ ਸੈਕਸ਼ਨ ਵੀ ਆ ਇੰਡੀਆ ਦਾ, ਉਹ ਵਿਰੋਧ ਕਰਦਾ ਆ ਕਿ ਤੁਸੀਂ ਉਹਨਾਂ ਦੀ ਜਿਹੜੀ ਇੱਕ ਪ੍ਰੋਟੈਕਸ਼ਨ ਮਿਲੀ ਹੋਈ ਸੀ ਉਹਨੂੰ ਇਨਫ੍ਰਿੰਜ ਕਰ ਰਹੇ ਹੋ। ਪਰ ਪੰਜਾਬ ਅੱਜ ਇੱਕ ਉਸ ਸਿਚੁਏਸ਼ਨ 'ਤੇ ਆ ਵੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਟੋਟਲੀ ਡੈਮੋਗ੍ਰਾਫਿਕ ਚੇਂਜ ਹੋ ਰਿਹਾ। ਮਤਲਬ ਇਹ ਕੋਈ ਇਸ਼ੂ ਨਹੀਂ ਬਣ ਰਿਹਾ, ਉਹਦੇ ਨਾਲ ਇੰਪਲੋਇਮੈਂਟ ਵੀ ਜੁੜੀ ਆ। ਮੈਂ ਤੁਹਾਨੂੰ ਇਸ ਕਰਕੇ ਸਵਾਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਵੇਜ ਰੇਟ ਆ,
ਹੁਣ ਵੇਜ ਰੇਟ ਪੰਜਾਬ ਦੇ ਵਿੱਚ ਇੱਕ ਪੰਜਾਬੀ ਜਦੋਂ ਕੰਮ ਕਰਦਾ ਉਹਦੇ ਆਪਣੇ ਸੋਸ਼ਲ ਸੈਟਅਪ ਦੇ ਹਿਸਾਬ ਨਾਲ ਵੇਜ ਰੇਟ ਹੁੰਦਾ। ਮੈਂ ਇੱਥੇ ਆਉਣ ਵਾਲਾ ਉਹਦੀ ਕੋਈ ਗੱਲ ਨਹੀਂ ਕਰ ਰਹੇ, ਇੱਥੇ ਮੈਂ ਉੱਥੇ ਆਉਣ ਲੱਗੇ ਹਾਂ। ਬਿਲਕੁਲ। ਇਹ ਜਦੋਂ ਮੈਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਦੀ ਗੱਲ ਕਰਦਾ, ਇਹ ਸਾਰੀ ਦੁਨੀਆ 'ਚ ਹੀ ਰੌਲਾ ਪੈਂਦਾ। ਜਦੋਂ ਬਾਹਰ ਦੀ ਲੇਬਰ ਜਾਂਦੀ ਹੈ ਨਾ ਉੱਥੇ, ਉਹ ਜਿਹੜਾ ਲੋਕਲ ਵੇਜ ਰੇਟ ਆ ਉਹ ਘਟ ਜਾਂਦਾ। ਬਿਲਕੁਲ ਜੀ। ਹਾਂਜੀ, ਇਹ ਇੰਪੈਕਟ ਸਾਰੀ ਦੁਨੀਆ 'ਚ ਹੀ ਹੈ। ਇਹ ਪੰਜਾਬ ਦੇ ਵਾਸਤੇ ਪੈਕੂਲੀਅਰ ਨਹੀਂ ਹੈ, ਇੱਕ ਫਿਨਾਮੀਨਾ। ਪਰ ਤੇ ਇਹ ਆਪਾਂ ਪੰਜਾਬ ਹੁਣ ਦਾ ਗੱਲ ਇਸ਼ੂ ਆਪਾਂ ਬਣਨਾ ਪੰਜਾਬ ਚਾਹੀਦਾ। ਤੇ ਆ ਜੀ, ਆਪਾਂ ਨਹੀਂ ਤਾਂ ਲੰਬੀ ਗੱਲ ਹੋ ਪਵੇ ਤੁਰ ਜਾਏ। ਨਹੀਂ ਬਿਲਕੁਲ ਜੀ, ਇਹ ਅਸਲ 'ਚ ਪੰਜਾਬ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਸ਼ੂ ਤਾਂ ਬਣਨਾ ਚਾਹੀਦਾ ਹੈ ਕਿ ਵੇਜ ਰੇਟ ਜਿਹੜੀ ਆ ਪੰਜਾਬ ਦੀ ਨਹੀਂ, ਇਹ 1977 ਬਣੀ ਸੀ ਨਾ ਸਰਕਾਰ ਅਕਾਲੀ ਦਲ ਦੀ, ਉਦੋਂ ਵੀ ਇਸ਼ੂ ਰੇਜ਼ ਹੋਇਆ ਸੀ। ਓਕੇ, ਇਹ ਅੱਜ ਦਾ ਨਹੀਂ ਹੈ ਇਸ਼ੂ। ਪੰਜਾਬ ਦਾ ਦੁਖਾਂਤ ਪਤਾ ਕੀ ਹੈ, ਅਸੀਂ ਇਸ਼ੂ ਰੇਜ਼ ਕਰਦੇ, ਉਹਦੇ ਬਾਰੇ ਕਮਿਟਡ ਨਹੀਂ ਹੁੰਦੇ। ਹੁਣ ਵੀ ਇਹੀ ਹੈ। ਤੁਸੀਂ ਪਿਛਲੇ ਪੰਜਾਬ ਦਾ ਸਾਰਾ ਇਤਿਹਾਸ ਚੱਕ ਲਓ, ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੇ ਕਿਸੇ ਵੇਲੇ ਪੰਜਾਬ ਵਾਸਤੇ 370 ਦੇ ਅੰਡਰ ਉਹੀ ਸਟੇਟਸ ਮੰਗਿਆ ਸੀ ਜਿਹੜਾ ਕਸ਼ਮੀਰ ਦਾ ਸੀ। ਓਕੇ, ਉਹ 1967 ਦੀ ਇਲੈਕਸ਼ਨ ਦੀ ਗੱਲ ਹੈ। ਤੇ ਹੁਣ ਉਹ ਮੈਨੀਫੈਸਟੋ ਦਾ ਪਾਰਟ ਸੀ। ਤੇ ਹੁਣ ਜਦੋਂ ਟੁੱਟਿਆ ਤੇ ਸਪੋਰਟ ਕਰ ਰਹੇ ਸੀ, ਤੋੜਨ ਵਾਲੇ ਸਪੋਰਟ ਕਰ ਰਹੇ ਸੀ। ਪੰਜਾਬ ਦਾ ਦੁਖਾਂਤ ਇਹ ਹੈ ਲਗਾਤਾਰ ਵੀ ਦੋਗਲੀ ਰਾਜਨੀਤੀ ਹੋ ਗਈ ਆ। ਇਹ ਸ਼ੁਰੂ ਤੋਂ ਮੈਂ ਜਿੰਨਾ ਕਿ ਮੈਂ ਸਟੱਡੀ ਕੀਤਾ ਹੈ ਤੇ ਮੈਂ ਲਿਖਦਾ ਵੀ ਹਾਂ ਲਗਾਤਾਰ, ਤੇ ਕਿਤਾਬਾਂ ਵੀ ਲਿਖੀਆਂ, ਇਹ ਮੈਨੂੰ ਦੋਗਲਾਪਣ ਪੰਜਾਬ ਦੇ ਸਿਆਸਤਦਾਨਾਂ ਦਾ ਲਗਾਤਾਰ ਨਜ਼ਰ ਆਉਂਦਾ। ਤੇ ਇਸ ਵਾਰ ਵੀ ਤੁਹਾਨੂੰ ਚੋਣਾਂ 'ਚ ਕੋਈ ਬਦਲਾਅ ਨਜ਼ਰ ਆ ਰਿਹਾ ਜਾਂ ਉਹੀ ਦੋਗਲਾਪਨ ਹੈ? ਇਹ ਮੇਰੇ ਖਿਆਲ 'ਚ ਉਹੀ ਦੋਗਲਾਪਣ ਹੈ। ਤੇ ਉਹ ਲਗਾਤਾਰ ਨਾ ਗੱਲ ਕੀਤੀ ਜਾ ਰਹੀ ਵੀ ਪੰਜਾਬ ਦਾ ਮਾਡਲ ਜੀ, ਪੰਜਾਬ ਦਾ ਮਾਡਲ ਜੀ। ਮੈਨੂੰ ਤਾਂ ਮਾਡਲ ਤਾਂ ਨਜ਼ਰ ਹੀ ਨਹੀਂ ਆ ਰਿਹਾ। ਮਾਡਲ ਤਾਂ ਹੈ ਹੀ ਨਹੀਂ, ਬਸ ਮਾਡਲ ਸ਼ਬਦ ਰਹਿ ਗਿਆ ਕਿ ਮਾਡਲ ਸ਼ਬਦ ਰਹਿ ਗਿਆ। ਜਿਹੜੇ ਨਾਰਮਲ ਜਿਹੜੇ ਗਵਰਨੈਂਸ ਇਸ਼ੂਜ਼ ਹੈ ਉਹਨਾਂ ਨੂੰ ਮਾਡਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ। ਐਡਮਿਨਿਸਟ੍ਰੇਟਿਵ ਜਿਹੜੀ ਕਰਪਸ਼ਨ ਹੈ, ਐਡਮਿਨਿਸਟ੍ਰੇਟਿਵ ਕਰਪਸ਼ਨ ਆ, ਉਹਦੇ ਉੱਤੇ ਹੀ ਮਾਡਲ ਕਿਹਾ ਜਾ ਰਿਹਾ ਹੈ ਕਿ ਇਹੀ ਨਵਾਂ ਮਾਡਲ ਅਸੀਂ ਇਹਨੇ ਰੈਵਨਿਊ ਇਕੱਠਿਆ ਕਰ ਦਿਆਂਗੇ, ਇੱਥੇ ਆਹ ਬਣਾ ਦਿਆਂਗੇ, ਕਰ ਦਿਆਂਗੇ। ਇਹ ਮਾਡਲ ਨਹੀਂ ਹੋਇਆ ਕਰਦਾ। ਤਾਂ ਗਵਰਨੈਂਸ ਇਸ਼ੂਜ਼ ਹੈਗੇ ਆ, ਉਹਨਾਂ ਨੂੰ ਟੈਕਲ ਕਿਵੇਂ ਕਰਨਾ ਹੈ। ਜਿਹੜਾ ਮਾਡਲ ਹੈ ਉਹ ਤਾਂ ਓਵਰਆਲ ਜਿਹੜਾ ਤੁਹਾਡਾ ਟੋਟਲ ਸਟਰਕਚਰ ਹੈ ਉਹਨੂੰ ਕਿਵੇਂ ਡਿਵੈਲਪ ਕਰਨਾ ਹੈ ਉਹ 'ਤੇ ਡਿਪੈਂਡ ਕਰਦਾ ਹੁੰਦਾ ਅਤੇ ਕੀ ਅਪਰੋਚ ਹੁੰਦੀ ਹੈ। ਅਤੇ ਸਟੇਟ ਦੀ ਅਪਰੋਚ ਸੈਂਟਰ ਤੋਂ ਬਿਲਕੁਲ ਅਲੱਗ ਹੋ ਕੇ ਨਹੀਂ ਹੋਇਆ ਕਰਦੀ। ਓਕੇ, ਕਿਉਂਕਿ ਟੋਟਲ ਡਿਪੈਂਡੈਂਸ ਇੰਟਰੈਕਸ਼ਨ ਸਟੇਟ ਅਤੇ ਸੈਂਟਰ ਦਾ ਹੋਇਆ ਕਰਦਾ ਹੈ। ਇੱਕ ਗੱਲ ਲਗਾਤਾਰ ਮੈਂ ਹੁਣ ਨਾਲ ਹੀ ਇਹਦੇ ਕਲੀਅਰ ਕਰ ਦਿੰਦਾ, ਗੱਲ ਖੁਦ ਮੁਖਤਾਰੀ ਦੀ ਹੁੰਦੀ ਹੈ, ਹੁਣ ਵੀ ਹੋ ਰਹੀ ਹੈ ਬਈ ਫੈਡਰਲਿਜ਼ਮ ਜੀ ਬਿਲਕੁਲ ਹੋਣਾ ਚਾਹੀਦਾ। ਪੰਜਾਬ ਫਿਰ ਮੈਂ ਉੱਥੇ ਆਉਣਾ, 1952 ਦੀ ਇਲੈਕਸ਼ਨ ਅਕਾਲੀ ਦਲ ਨੇ ਇਸ ਇਸ਼ੂ 'ਤੇ ਹੀ ਲੜੀ ਸੀ। ਉਸ ਤੋਂ ਬਾਅਦ ਵਾਰ-ਵਾਰ ਇਹਨੂੰ ਕਦੇ ਬਟਾਲਾ ਰੈਜ਼ੋਲੂਸ਼ਨ, ਕਦੇ ਅਨੰਦਪੁਰ ਸਾਹਿਬ ਦਾ ਮਤਾ, ਇਹ ਲਗਾਤਾਰ ਆਉਂਦਾ ਰਿਹਾ। ਹੁਣ ਵੀ ਗੱਲ ਹੋ ਰਹੀ ਹੈ ਬਈ ਇਹ ਫੈਡਰਲਿਜ਼ਮ ਦਾ ਪ੍ਰਿੰਸੀਪਲ ਹੈ ਜੀ, ਇਹ ਹੈ ਜੀ, ਉਹ ਹੈ ਜੀ। ਕਿਸਾਨ ਸੰਘਰਸ਼ ਦੇ ਵਿੱਚ ਇੱਕ ਸੈਕਸ਼ਨ ਨੇ ਉਹਨੂੰ ਸਾਬੋਟੇਜ ਕਰਨ ਵਾਸਤੇ ਇਹ ਇਸ਼ੂ ਲਿਆਂਦਾ ਵਿੱਚ। ਠੀਕ ਹੈ, ਫੈਡਰਲਿਜ਼ਮ ਦਾ ਇਸ਼ੂ ਇਹ ਹੈ, ਤੁਸੀਂ ਬਾਅਦ ਸੰਘਰਸ਼ ਲੜ ਲਓ ਉਹਦੇ ਬਾਰੇ। ਸੋ ਇਹ ਇਸ਼ੂ ਹੈਗੇ ਆ, ਲੇਕਿਨ ਹੈ ਕਿ ਜਿਹੜੇ ਪੰਜਾਬ ਦੇ ਕੋਲੇ ਜਾਂ ਸਟੇਟਸ ਕੋਲੇ ਸਾਰੀਆਂ ਕੋਲ ਜਿਹੜੀਆਂ ਪਹਿਲਾਂ ਪਾਵਰ ਸੀਗੀਆਂ ਉਹ ਵੀ ਸੈਂਟਰ ਨੇ ਹੌਲੀ ਹੌਲੀ ਖਤਮ ਕਰਤੀਆਂ, ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਬੀਜੇਪੀ ਹੋਵੇ। ਅਤੇ ਮੈਂ ਨਾਲ ਇਹ ਵੀ ਕਹਿਣਾ ਹੁੰਦਾ ਕਿ ਕੇਂਦਰ ਦੇ ਕੋਲ ਵੀ ਖੁਦ ਮੁਖਤਿਆਰੀ ਹੈ ਨਹੀਂ ਗੀ। ਕਿਸੇ ਮੁਲਕ ਕੋਲ ਖੁਦ ਮੁਖਤਿਆਰੀ ਹੈ ਨਹੀਂ ਉਸ ਲੈਵਲ ਦੀ, ਕਿਉਂਕਿ ਜਿਹੜੀ ਤੁਹਾਡੀ ਇਕੋਨਮੀ ਹੈ ਉਹ ਤੁਹਾਡੇ ਹੱਥ ਦੇ ਵਿੱਚ ਨਹੀਂ ਹੈ, ਉਹਨੂੰ ਮਾਰਕੀਟ ਫੋਰਸਿਸ ਕੰਟਰੋਲ ਕਰਦੀਆਂ। ਜੇ ਤੁਹਾਡੀ ਇਕੋਨਮੀ ਤੁਹਾਡੇ ਹੱਥ ਦੇ ਵਿੱਚ ਨਹੀਂ, ਤੁਹਾਡੀ ਖੁਦ ਮੁਖਤਿਆਰੀ ਕਿੱਥੇ ਗਈ? ਸੈਮੀ ਅਟੋਨਮੀ ਤੁਹਾਡੇ ਕੋਲ ਹੈਗੀ ਹੈ, ਉਹ ਸੈਮੀ ਅਟੋਨਮੀ ਹੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਜਾਂ ਬਾਕੀ ਸਟੇਟਸ ਨੂੰ ਮਿਲਣੀ ਚਾਹੀਦੀ ਹੈ। ਸਭ ਦਾ ਸਾਂਝਾ ਮੁੱਦਾ ਹੈ। ਜਿੰਨੀਆਂ ਸਟੇਟਸ ਦੇ ਵਿੱਚ ਉਸ ਪਾਰਟੀ ਦੀ ਸਰਕਾਰ ਹੈ ਜਿਹੜੀ ਕੇਂਦਰ ਦੇ ਵਿੱਚ ਨਹੀਂ ਹੈ, ਉਹਨਾਂ ਸਾਰਿਆਂ 'ਚ ਮੰਗ ਵਾਰ-ਵਾਰ ਉੱਠਦੀ ਹੈ। ਅਸੀਂ ਇਕੱਲੇ ਨਹੀਂ ਹੈ, DMK ਤਾਮਿਲਨਾਡੂ ਦੇ ਵਿੱਚ ਸਭ ਤੋਂ ਪੁਰਾਣੀ ਮੰਗ ਉੱਠਦੀ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਮੈਂ ਇਸ਼ੂ ਦੀ ਗੱਲ ਕਰ ਰਿਹਾ, ਤੁਹਾਡੇ ਇਸ਼ੂ ਐਕਸਪਲੇਨ ਕਰ ਦਿੰਦਾ। ਸੋ ਇੱਕ ਤਾਂ ਇਸ਼ੂ ਤੁਹਾਡਾ ਨਾਰਮਲ ਹੀ ਬਣ ਜਾਂਦਾ ਸੈਮੀ ਆਟੋਨਮੀ ਦਾ। ਸੈਮੀ ਆਟੋਨਮੀ, ਮੈਂ ਆਟੋਨਮੀ ਲਫ਼ਜ਼ ਨਹੀਂ ਵਰਤ ਰਿਹਾ, ਸੈਮੀ ਆਟੋਨਮੀ ਉਹ ਹੋਣੀ ਚਾਹੀਦੀ ਹੈ। ਸੂਬਿਆਂ ਨੇ ਜੇ ਟੈਕਸ ਇਕੱਠਾ ਕਰਨਾ ਤੇ ਹੁਣ ਤਾਂ ਸਾਰਾ ਹੀ ਕੇਂਦਰ ਲੈ ਜਾਂਦਾ ਵਰਚੁਅਲੀ। ਸੂਬਿਆਂ ਦੇ ਕੋਲੇ ਕੁਛ ਵੀ ਨਹੀਂ, ਨਾ ਹੀ ਸੂਬੇ ਆਪਣਾ ਕੁਛ ਕਰ ਸਕਦੇ ਪਲਾਨ। ਸੋ ਉਹਨਾਂ ਦਾ ਹੱਕ ਸੂਬਿਆਂ ਕੋਲੇ ਹੋਣਾ ਚਾਹੀਦਾ ਹੈ।
ਤੁਸੀਂ ਸੈਮੀ ਆਟੋਨਮੀ ਦੀ ਗੱਲ ਕੀਤੀ ਆ, ਸੈਮੀ ਆਟੋਨਮੀ ਨਾਲ ਜੁੜੇ ਪੰਜਾਬ ਦੇ ਬੜੇ ਰੂਟ ਇਸ਼ੂਜ਼ ਜਿਹੜੇ ਆ, ਮੈਂ ਜਿਹੜੀ ਡੈਮੋਗ੍ਰਾਫੀ ਦੀ ਵੀ ਗੱਲ ਕਰ ਰਿਹਾ ਸੀ ਜਾਂ ਹੋਰ ਵੀ ਸਾਰਾ, ਉਹ ਵੀ ਸੈਮੀ ਆਟੋਨਮੀ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਆ ਜਾਂਦੇ ਆ ਕਿ ਹਾਂ ਸਟੇਟ ਕੋਲ ਅਧਿਕਾਰ ਹੋਣ ਕਿ ਆਪਣੇ ਜਿਹੜੇ ਉਹ ਘਰੇਲੂ ਮਸਲੇ ਆ ਜਾਂ ਵਿਦਿਨ ਦਾ ਸਟੇਟ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਫੈਸਲੇ ਲੈ ਸਕੇ। ਪਰ ਕਿਸੇ ਵੀ ਲੀਡਰ ਦੇ ਮੂੰਹੋਂ ਸੈਮੀ ਆਟੋਨਮੀ ਤਾਂ ਛੱਡੋ, ਗੱਲ ਇਹ ਨਹੀਂ ਆ, ਸੈਮੀ ਆਟੋਨਮੀ ਸ਼ਬਦ ਵੀ ਨਾ ਸੁਣਿਆ ਕਿਸੇ ਨੇ। ਮੈਂ ਕਹਿੰਦਾ ਵੱਧ ਅਧਿਕਾਰਾਂ ਦੀ ਗੱਲ ਵੀ ਕਰ ਲਓ ਨਾ, ਕੋਈ ਕਰ ਹੀ ਨਹੀਂ ਰਿਹਾ। ਬਲਕਿ ਮੈਨੂੰ ਤਾਂ ਲੱਗ ਰਿਹਾ ਜਿਹੜਾ ਸੰਯੁਕਤ ਸਮਾਜ ਮੋਰਚਾ ਵੀ ਬਣਿਆ, ਜਿਹੜਾ ਕਿ ਕਿਸਾਨ ਸੰਘਰਸ਼, ਭਾਵੇਂ ਤੁਸੀਂ ਕਿਹਾ ਕਿ ਫੈਡਰਲਿਜ਼ਮ ਦਾ ਇਸ਼ੂ ਨਹੀਂ ਸੀ, ਪਰ ਕਿਸਾਨ ਸੰਘਰਸ਼ 'ਚ ਬਲਵੀਰ ਸਿੰਘ ਰਾਜੇਵਾਲੇ ਖੁਦ ਗੱਲ ਕਹਿੰਦੇ ਰਹੇ ਆ ਕਿ ਇਹ ਜਿਹੜਾ ਫੈਡਰਲ ਸਿਸਟਮ ਆ ਉਹਦਾ ਘਾਣ ਆ, ਜੋ ਕੇਂਦਰ ਇਹ ਕਾਨੂੰਨ ਲੈ ਕੇ ਆਇਆ, ਉਹ ਘਾਣ ਸੀ। ਬਿਲਕੁਲ। ਤੇ ਪਰ ਉਹ ਸੰਯੁਕਤ ਸਮਾਜ ਮੋਰਚਾ ਵੀ ਕਿਤੇ ਸੈਮੀ ਆਟੋਨਮੀ ਦੀ ਗੱਲ ਨਹੀਂ ਕਰ ਰਿਹਾ। ਹੁਣ ਉਹਨਾਂ ਨੇ ਹਜੇ ਆਪਣਾ ਪ੍ਰੋਗਰਾਮ ਲੈ ਕੇ ਆਉਣਾ, ਹਜੇ ਉਹਨਾਂ ਨੇ ਕੋਈ ਮੈਨੀਫੈਸਟੋ ਦਾ ਰਿਲੀਜ਼ ਨਹੀਂ ਕੀਤਾ ਆਪਣਾ। ਜਦੋਂ ਮੈਨੀਫੈਸਟੋ ਜਾਂ ਪਾਲਿਸੀ ਪ੍ਰੋਗਰਾਮ ਲੈ ਕੇ ਆਉਣਗੇ ਉਦੋਂ ਉਹਨਾਂ ਦੇ ਪੈਰਾਮੀਟਰਸ ਪਤਾ ਲੱਗਣਗੇ ਵੀ ਕਿਹਨਾਂ ਇਸ਼ੂਜ਼ 'ਤੇ ਇਹ ਇਲੈਕਸ਼ਨ ਲੜਨੇ ਚਾਹੁੰਦੇ ਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਦਿੱਲੀ 'ਚ ਲਗਾਤਾਰ, ਜਦੋਂ ਸ਼ੁਰੂਆਤ 'ਚ, ਹਲੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਬੋਲਦੇ ਹੋਣਗੇ, ਉਦੋਂ ਇਹ ਬੜਾ ਰੌਲਾ ਪਾਉਂਦੇ ਸੀ ਕਿ ਦਿੱਲੀ ਜਿਹੜਾ ਆ ਉਹਨੂੰ ਇੱਕ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ, ਕਿ ਸਾਡੇ ਕੋਲ ਅਧਿਕਾਰ ਨਹੀਂ ਆ। ਪੰਜਾਬ ਦੇ ਵਿੱਚ ਆ ਕੇ ਉਹ ਚੁੱਪ ਹੋ ਜਾਂਦੇ ਆ, ਕੋਈ ਸੈਮੀ ਆਟੋਨਮੀ ਦੀ ਗੱਲ ਨਹੀਂ ਪੰਜਾਬ 'ਚ ਆ ਕੇ। ਪੰਜਾਬ 'ਚ ਤਾਂ ਇੱਕੋ ਗੱਲ ਆ ਹੁਣ ਆਪ ਕੋਲ ਕਿ ਸਾਰੇ ਮਾੜੇ ਨੇ, ਅਸੀਂ ਚੰਗੇ ਆ, ਤੇ ਇੱਕ ਮੌਕਾ ਕੇਜਰੀਵਾਲ ਨੂੰ। ਮੇਰੇ ਖਿਆਲ ਦੇ ਵਿੱਚ ਆਪ ਜਿਹੜੀ ਪੰਜਾਬ ਦੀ ਸਿਆਸਤ ਹੈ ਨਾ, ਇਹਦੇ 'ਚ ਸੇਧ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਆਈਡੀਓਲੋਜੀਕਲ ਸਟੇਟ ਹੈ। ਜਦੋਂ ਮੈਂ ਕਹਿੰਦਾ ਸਾਡੀ ਸਿਆਸਤ ਵੱਖਰੀ ਹੈ, ਮੈਂ ਇਹ ਸਾਡੀ ਸਿਆਸਤ ਹਮੇਸ਼ਾ ਹੀ ਆਈਡੀਓਲੋਜੀ ਬੇਸਡ ਰਹੀ ਹੈ, ਅਤੇ ਆਪ ਨਾਨ ਆਈਡੀਓਲੋਜੀਕਲ ਪਾਰਟੀ ਹੈ। ਇੱਕ ਧਿਆਨ ਰੱਖਿਓ, ਮੈਂ ਇਹ 'ਤੇ ਬੜਾ ਕਲੀਅਰ ਹੈ, ਇਹ ਪੰਜਾਬ ਦੇ ਇਸ਼ੂ ਬਾਰੇ ਗੱਲ ਨਹੀਂ ਕਰਨਗੇ ਕੋਈ ਵੀ। ਜਦੋਂ ਮੈਂ ਥੋੜ੍ਹਾ ਜਿਹਾ ਪਿੱਛੇ ਚਲਾ ਜਾਊਂਗਾ, ਜਦੋਂ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਸੀਗੀ, ਉਹਦੇ ਕੁਛ ਦਿਨਾਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਕੀਤੀ ਸੀ ਕਿ ਇਹ ਜਿਹੜੀ ਮੂਵਮੈਂਟ ਹੈ ਐਂਟੀ ਕਰਪਸ਼ਨ, ਇਹ ਕਿਹਨੇ ਡਿਜ਼ਾਈਨ ਕੀਤੀ ਹੈ। ਉਹਦੇ 'ਚ ਨਾਂ ਆਇਆ ਸੀਗਾ ਵਿਵੇਕਾਨੰਦ ਇੰਸਟੀਚਿਊਟ ਦਿੱਲੀ। ਵਿਵੇਕਾਨੰਦ ਇੰਸਟੀਚਿਊਟ RSS ਦੀ ਬੋਡੀ ਹੈ। ਉਸ ਵੇਲੇ ਅਜੀਤ ਡੋਵਲ ਇਹਦੇ ਕਰਤਾ ਧਰਤਾ ਸੀ, ਰਿਟਾਇਰਡ ਅਫਸਰ ਉਹਦੇ ਤਕਰੀਬਨ ਮੈਂਬਰ ਹੈਗੇ। ਇਹ ਸਾਰਾ ਡਿਜ਼ਾਈਨ ਉੱਥੇ ਕੀਤਾ ਸੀ, ਕਿਸੇ ਨੇ ਡਿਜ਼ਾਈਨ ਨਹੀਂ ਡਿਜ਼ਾਈਨ ਨਹੀਂ ਸੀ ਕੀਤਾ। ਉਦੋਂ ਦੋ ਖਬਰਾਂ ਛਪੀਆਂ ਸੀਗੀਆਂ। ਅਰਵਿੰਦ ਕੇਜਰੀਵਾਲ ਜੀ ਉਸ ਮੂਵਮੈਂਟ ਦੇ ਵਿੱਚੋਂ ਨਿਕਲੇਗਾ, ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੱਢਣੀ। ਇਹ BJP ਦੀ ਤੁਸੀਂ ਜਿਹੜਾ ਸਿੰਬਲ ਹੈ ਪੰਜਾਬ 'ਚ ਲੈ ਕੇ ਆ ਰਹੇ ਹੋ ਸਾਰੇ। ਦਿੱਲੀ ਤੁਸੀਂ ਹਨੂੰਮਾਨ ਚਾਲੀਸਾ ਦੀ ਗੱਲ ਕਰਦੇ ਹੋ, ਕਹਿੰਦੇ ਵੀ ਹਨੂੰਮਾਨ ਚਾਲੀਸਾ ਸੀ, ਅਤੇ ਸਾਰਾ ਕੁਛ ਉਹ ਸਿੰਬਲ ਦਿੱਲੀ ਵਾਲੇ BJP ਵਾਲੇ ਵਰਤ ਰਹੇ। BJP ਵੀ ਮੈਂ ਸਗ ਪਰਿਵਾਰ ਕਹੂੰਗਾ। ਮੈਂ ਇਹ ਨਹੀਂ ਕਹਿੰਦਾ ਵੀ ਇਹ RSS ਦੇ ਏਜੰਟ ਹਨ, ਸਿੰਬਲ ਉਹੀ ਹੈ, ਨਾਨ ਆਈਡੀਓਲੋਜੀਕਲ ਹੈਗੇ। ਤੇ ਦਿੱਲੀ 'ਚ ਵੀ ਮਤਲਬ ਅਰਵਿੰਦ ਕੇਜਰੀਵਾਲ ਤਿਰੰਗਾ ਯਾਤਰਾ ਪੰਜਾਬ 'ਚ ਕੱਢ ਰਹੇ ਆ। ਮੈਂ ਤਿਰੰਗਾ ਯਾਤਰਾ ਦਾ ਗੱਲ ਪੂਰੀ ਕਰਦੇ ਹਾਂ। ਜਿਹਨੇ ਲੋਕਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੋਣ, ਸਭ ਤੋਂ ਜ਼ਿਆਦਾ ਲੋਕ ਕਾਲੇ ਪਾਲੀ ਗਏ ਹੋਣ, ਫਾਂਸੀਆਂ ਚੜ੍ਹੀਆਂ ਹੋਣ, ਫਾਂਸੀ ਚੜ੍ਹੇ ਹੋਣ, ਉਹਨਾਂ ਨੂੰ ਕੇਜਰੀਵਾਲ ਜਾ ਕੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਇਹਦਾ ਜਵਾਬ ਤਾਂ ਕੇਜਰੀਵਾਲ ਜੀ ਦੇਣ ਨਾ। ਪਰ ਉਹਦਾ ਜਵਾਬ ਦਿੰਦੇ ਹੀ ਨਹੀਂ ਕਿਸੇ ਗੱਲ ਦਾ, ਪੁੱਛਿਆ ਵੀ ਨਹੀਂ ਜਾਂਦਾ ਉਹਨਾਂ ਨੂੰ ਨਾ। ਨਹੀਂ ਹੁਣ ਉਹ ਪ੍ਰੈਸ ਕਾਨਫਰੰਸ ਛੱਡ ਕੇ ਚਲੇ ਜਾਂਦੇ। ਤਿਰੰਗਾ ਯਾਤਰਾ ਇੱਥੇ ਕਰ ਰਹੇ ਹੋ, ਤੁਸੀਂ ਗੁਜਰਾਤ ਵਿੱਚ ਜਾ ਕੇ ਕਿਉਂ ਨਹੀਂ ਕਰਦੇ, ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੀ ਨਹੀਂ ਹੈ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ। ਪੰਜਾਬ ਨੇ ਤਾਂ ਸਭ ਤੋਂ ਜ਼ਿਆਦਾ ਕੰਟਰੀਬਿਊਟ ਕੀਤਾ ਹੋਇਆ। ਇਹਨਾਂ ਨੂੰ ਬਾਹਰ ਵਾਲੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਸਵਾਲ ਇਹ ਵੀ ਉੱਠ ਰਿਹਾ, ਅਰਵਿੰਦ ਕੇਜਰੀਵਾਲ ਨੇ ਇਹ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਇੱਕ ਅਸ਼ਾਂਤ ਸੂਬਾ ਆ, ਜਦ ਕਿ ਨੈਸ਼ਨਲ ਕ੍ਰਾਈਮ ਬਿਊਰੋ ਜਿਹੜਾ ਆ ਉਹਦੀਆਂ ਰਿਪੋਰਟਸ ਵੀ ਕਹਿੰਦੀਆਂ ਬਾਕੀ ਬੜੀਆਂ ਸਟੇਟਸ ਦੇ ਨਾਲੋਂ ਪੰਜਾਬ ਬੜਾ ਸ਼ਾਂਤ ਸੂਬਾ ਆ। ਅਤੇ ਉਸ ਤੋਂ ਇਲਾਵਾ ਦਿੱਲੀ ਖੁਦ, ਜਿੱਥੋਂ ਦੇ ਮੁੱਖ ਮੰਤਰੀ, ਬਲਕਿ ਉਦੋਂ ਮੁੱਖ ਮੰਤਰੀ ਸੀ ਜਦੋਂ ਦਿੱਲੀ ਦੇ ਵਿੱਚ CAA ਜਿਹੜਾ ਹੈਗਾ ਸੀ ਸਾਰਾ, ਉਸ ਵੇਲੇ ਜੋ ਦੰਗੇ ਫਸਾਦ ਉੱਥੇ ਹੋਏ ਆ, ਜਿਵੇਂ ਮੁਸਲਿਮਸ ਨੂੰ ਟਾਰਗੇਟ ਕੀਤਾ ਗਿਆ। ਇਹ ਬੋਲੀ ਮੈਂ ਉਹੀ ਬੋਲ ਰਹੇ ਹੈ ਜੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਬੋਲੀ ਜਦੋਂ ਉਹਨਾਂ ਨੇ ਕਿਹਾ ਮੈਂ ਪੰਜਾਬ ਵਿੱਚੋਂ ਬਚ ਕੇ ਆ ਗਿਆ। ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਕਿ BJP ਵਾਲੀ ਬੋਲੀ ਹੀ ਅਰਵਿੰਦ ਕੇਜਰੀਵਾਲ ਬੋਲ ਰਹੇ ਹੈ। ਇਹ ਵੀ ਇਸ਼ੂ ਉਹੀ ਹੈ ਜਿਹੜਾ ਕਹਿਣਾ ਕਿ ਪੰਜਾਬ ਅਨਸੇਫ ਹੈ। ਮਤਲਬ ਤੁਹਾਨੂੰ ਲੱਗ ਰਿਹਾ ਕਿ BJP ਆਮ ਆਦਮੀ ਪਾਰਟੀ ਦੇ ਰਾਹੀਂ ਜਾਂ RSS ਆਮ ਆਦਮੀ ਪਾਰਟੀ ਦੇ ਰਾਹੀਂ ਪੰਜਾਬ ਦੀ ਸਿਆਸਤ 'ਚ ਸੰਨ ਲਾ ਰਹੀ ਹੈ? ਮੈਂ ਬੜਾ ਕਲੀਅਰ ਹਾਂ ਕਿ ਲਾ ਰਹੀ ਹਾਂ।
ਇਹ ਪੱਤਰਕਾਰ ਸੁਖਦੇਵ ਸਿੰਘ ਨੇ, ਉਹ ਵੀ ਸੀਨੀਅਰ ਪੱਤਰਕਾਰ ਨੇ ਪੰਜਾਬ ਦੇ, ਉਹ ਵੀ ਇਹੋ ਗੱਲ ਕਹਿੰਦੇ ਆ, ਤੁਸੀਂ ਵੀ ਇਹੋ ਗੱਲ ਕਹਿੰਦੇ। ਕੀ ਪੱਤਰਕਾਰਾਂ ਦਾ ਤਜਰਬਾ ਜਿਹੜਾ ਆ ਉਹ ਕਿਸੇ ਪਲੇਟਫਾਰਮ ਤੇ ਖੜਾ? ਸੁਖਦੇਵ ਜੀ ਮੇਰੇ ਸੀਨੀਅਰ ਹੈਗੇ ਆ, ਮੈਂ ਉਹਨਾਂ ਦੀ ਇੱਜ਼ਤ ਕਰਦਾ। ਉਹਨਾਂ ਨੇ ਪੰਜਾਬ ਨੂੰ ਬਹੁਤ ਨੇੜੇ ਕਵਰ ਕੀਤਾ ਔਰ ਬਹੁਤ ਵਧੀਆ ਰਿਪੋਰਟਰ ਸੀ ਜੀ। ਤੁਸੀਂ ਮੈਨੂੰ ਦੱਸ ਰਹੇ ਹੋ ਕਿ ਸਾਡੇ ਵਿਊਜ਼ ਮਿਲ ਗਏ। ਹਾਂ, ਨਹੀਂ ਉਹ ਵੀ ਇਹੀ ਗੱਲ ਕਹਿ ਰਹੇ ਆ ਵੀ ਇਹ ਆਰਐਸਐਸ ਦੀ ਟੀਮ ਆ ਤੇ ਸਾਨੂੰ ਲਾ ਰਹੀ ਹੈ। ਮੈਂ ਤਾਂ ਨਾਲ ਪ੍ਰੂਫ ਦੇ ਰਿਹਾ ਨਾ, ਉਹਨਾਂ ਨੂੰ ਛਪਿਆ ਹੋਇਆ ਸਾਰਾ। ਤੇ ਜਿਸ ਢੰਗ ਨਾਲ ਇਹ ਬਿਹੇਵ ਕਰ ਰਹੇ ਆ, ਸਾਰਾ ਜੋ ਆਈਡੀਓਲੋਜੀ ਲੈ ਕੇ ਆ ਰਹੇ, ਉਹ ਪੰਜਾਬ ਨੂੰ ਡੀਆਈਡੀਓਲਾਈਜ਼ ਕਰਨ ਦੀ ਗੱਲ ਕਰ ਰਹੇ। ਜੇ ਪੰਜਾਬ ਦੇ ਵਿੱਚੋਂ ਤੁਸੀਂ ਇਹਦੀ ਰੋਹ ਨੂੰ ਕੱਢ ਲਓਗੇ ਫਿਰ ਤਾਂ ਜਿੰਦਾ ਲਾਸ਼ ਆ ਪੰਜਾਬ। ਇਹ ਵੀ ਹੁਣ ਨਵਾਂ ਮਸਲਾ ਸਾਹਮਣੇ ਆਇਆ ਕਿ ਅਰਵਿੰਦ ਕੇਜਰੀਵਾਲ ਨੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਮਸਲਾ ਆਇਆ ਪੰਜਾਬ 'ਚ, ਤੇ ਉਸ ਮਸਲੇ ਦੇ ਉੱਤੇ ਪਿਛਲੇ ਦਿਨੀ ਦੇਖਣ 'ਚ ਆਇਆ ਕਿ 5 ਨਵੰਬਰ ਨੂੰ 5 ਤਰੀਕ ਜਿਹੜੀ ਪਿਛਲੇ ਲੰਘੀ ਆ, ਹਾਂ ਜਨਵਰੀ ਨੂੰ, ਸ਼ਾਇਦ ਮੈਂ ਤਰੀਕ ਭੁੱਲ ਰਿਹਾ, ਕਿ ਇੱਕ ਵੱਡਾ ਮਾਰਚ ਫਤਿਹਗੜ੍ਹ ਸਾਹਿਬ ਤੋਂ ਇੱਥੇ ਤੱਕ ਆਇਆ। ਬਹੁਤ ਵੱਡਾ ਇਕੱਠ ਸੀ ਉਹਦੇ ਵਿੱਚ, ਵੀਡੀਓ ਦੇਖੀਆਂ ਉਹਦੀ। ਤੇ ਹਾਲਾਂਕਿ ਮੀਡੀਆ ਨੇ ਉਹਨੂੰ ਉਵੇਂ ਕਵਰ ਨਹੀਂ ਕੀਤਾ, ਉਹ ਵੀ ਇੱਕ ਸੱਚਾਈ ਆ ਮੇਨਸਟ੍ਰੀਮ ਮੀਡੀਆ ਨੇ, ਮੈਂ ਕਹਿੰਦਾ ਬਿਲਕੁਲ ਨਹੀਂ ਕੀਤਾ। ਤੇ ਪਰ ਉਹ ਲੋਕ ਤਾਂ ਹੈਗੇ ਆ। ਹੁਣ ਅਰਵਿੰਦ ਕੇਜਰੀਵਾਲ ਨੂੰ ਇਹ ਲਗਾਤਾਰ ਸਵਾਲ ਉੱਠ ਰਿਹਾ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਹਨੂੰ ਕਿ ਇੰਡੀਅਨ ਗਵਰਨਮੈਂਟ ਰਿਕਮੈਂਡ ਕਰ ਚੁੱਕੀ ਆ ਕਿ ਰਿਹਾਈ ਕਰ ਦਿੱਤੀ ਜਾਵੇ, ਸਟੇਟਸ ਦੇ ਉੱਤੇ ਛੱਡ ਦਿੱਤਾ ਸੀ, ਤੇ ਉਹ ਦਿੱਲੀ ਦਾ ਕੇਸ ਸੀ ਤੇ ਅਰਵਿੰਦ ਕੇਜਰੀਵਾਲ ਦੇ ਕੋਲ ਫਾਈਲ ਸੀ। ਹੁਣ ਅਰਵਿੰਦ ਕੇਜਰੀਵਾਲ ਪਹਿਲਾਂ ਬੋਲ ਨਹੀਂ ਸੀ ਰਹੇ, ਕੱਲ੍ਹ ਉਹ ਫਾਈਲ ਲੀਕ ਹੋ ਗਈ ਆ ਕਿ 2020 'ਚ ਜਦੋਂ ਸੁਪਰੀਮ ਕੋਰਟ ਨੇ ਸਟੇ ਲਾਈ ਹੋਈ ਸੀ, ਉਦੋਂ ਹੀ ਕਾਲ ਕਰਦਿਆਂ ਉਹਨੂੰ ਫਾਈਲ ਨੂੰ ਰਿਜੈਕਟ ਕਰ ਦਿੱਤਾ ਗਿਆ। ਤਾਂ ਤੁਹਾਨੂੰ ਇਹਦੇ ਪਿੱਛੇ ਕੀ ਲੱਗ ਰਿਹਾ? ਕੀ ਹੁਣ ਅਰਵਿੰਦ ਕੇਜਰੀਵਾਲ ਇਹ ਸਮਝ ਰਿਹਾ, ਕਿਉਂਕਿ ਪਿਛਲੀ ਵਾਰ ਚੋਣਾਂ 'ਚ ਇਹ ਹੋ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਖਾਲਿਸਤਾਨੀਆਂ ਦਾ ਨਾਂ ਜੋੜ ਦਿੱਤਾ ਸੀ ਕਿ ਇਹਨੂੰ ਖਾਲਿਸਤਾਨੀ ਸਪੋਰਟ ਕਰਦੇ ਆ, ਕਿ ਉਹ ਫਿਰ ਤਾਂ 20 ਸੀਟਾਂ ਮਿਲੀਆਂ। ਕੀ ਤੁਹਾਨੂੰ ਲੱਗਦਾ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਲੱਗ ਰਿਹਾ ਕਿ ਮੈਂ ਹਿੰਦੂ ਵੋਟਾਂ ਦੇ ਨਾਲ ਮੁੱਖ ਮੰਤਰੀ ਬਣ ਸਕਦਾ, ਤਾਂ ਕਰਕੇ ਉਹ ਇਹ ਕਰ ਰਹੇ ਆ? ਨਹੀਂ, ਇਸ ਵੇਲੇ ਬਿਲਕੁਲ ਇਹ ਕਰ ਰਹੇ ਆ। ਕਈ ਵਾਰੀ ਹੁੰਦਾ ਕਿ ਜਿਹੜਾ ਤਜਰਬਾ ਹੁੰਦਾ ਬੜਾ ਬੈਟਰ ਹੁੰਦਾ, ਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਉਸ ਤਜਰਬੇ ਤੋਂ ਮੈਂ ਇਹ ਨਹੀਂ ਕਹੂੰਗਾ ਸਬਕ ਸਿੱਖ ਕੇ, ਤੇ ਮੈਂ ਇਹ ਵੀ ਨਹੀਂ ਮੰਨਦਾ ਕਿ ਜਿਹੜਾ ਪਿਛਲੀ ਵਾਰੀ ਹੋਇਆ ਸੀਗਾ, ਇਹਨਾਂ ਨੂੰ 20 ਸੀਟਾਂ ਆਈਆਂ ਉਸ ਇਸ਼ੂ ਕਰਕੇ ਆਈਆਂ ਵੀ ਇਹ ਖਾਲਿਸਤਾਨੀ ਨਹੀਂ, ਉਹਦੇ ਕਾਰਨ ਹੋਰ ਸੀਗੇ। ਉਹ ਪਹਿਲਾਂ ਲਿਖਿਆ ਜਾ ਚੁੱਕਿਆ ਸੀ ਕਿ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਹੈ, ਆਪਣੇ ਆਪ ਨੁਕਸਾਨ ਆਪ ਹੀ ਕਰ ਰਹੇ ਆ। ਲੇਕਿਨ ਦਵਿੰਦਰਪਾਲ ਭੁੱਲਰ ਦੇ ਕੇਸ ਦੇ ਵਿੱਚ ਜਾਂ ਸਿੱਖ ਜਿਹੜੇ ਕੈਦੀ, ਸਿਆਸੀ ਕੈਦੀ ਹੈ, ਇਹਨਾਂ ਦੇ ਮਾਮਲੇ ਦੇ ਵਿੱਚ ਇਹ ਬਿਲਕੁਲ ਆਪਣੇ ਆਪ ਨੂੰ ਬਚਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਲੋਕ ਇੰਨੇ ਸਾਲਾਂ ਤੋਂ ਜੇਲ੍ਹ 'ਚ ਬੈਠੇ ਆ, ਸਜ਼ਾਵਾਂ ਭੁਗਤ ਚੁੱਕੇ ਆ 20-20, 25-25 ਸਾਲ, ਉਹਨਾਂ ਦਾ ਗੁਨਾਹ ਨਹੀਂ। ਮੈਂ ਇਸ 'ਤੇ ਵੀ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿ ਉਹਨਾਂ ਨੇ ਜਿਸ ਕੰਮ ਕਰਕੇ ਉਹਨਾਂ ਨੂੰ ਸਜ਼ਾ ਮਿਲੀ ਸੀ, ਉਹ ਸਜ਼ਾ ਤਾਂ ਉਸ ਤੋਂ ਕਈ ਗੁਣਾ ਜ਼ਿਆਦਾ ਹੋ ਗਈ। ਉਹਨਾਂ ਨੂੰ ਸਟੇਟ ਛੱਡਦੀ ਕਿਉਂ ਨਹੀਂ? ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਤੇ ਮੇਰੇ ਖਿਆਲ 'ਚ 6 ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਇਨੀਸ਼ੀਏਟਿਵ ਲੈ ਲੈਣਾ ਚਾਹੀਦਾ ਸੀਗਾ, ਦਵਿੰਦਰਪਾਲ ਭੁੱਲਰ ਹੋਣਾ ਦਾ। ਸਾਰੇ ਹੀ ਜਦੋਂ ਮੰਗ ਕਰ ਰਹੇ ਹੈ, ਤੇ ਇਹ ਮੇਰੇ ਖਿਆਲ 'ਚ ਇਹੋ ਜਿਹੇ ਕੇਸ ਸਾਰੇ ਕਲੀਅਰ ਹੋਣੇ ਚਾਹੀਦੇ ਆ। ਮੈਂ ਇੱਥੇ ਅਕਾਲੀ ਦਲ ਨੂੰ ਵੀ ਦੋਸ਼ੀ ਮੰਨਦਾ, ਨਾਲ ਇਕੱਲੇ ਕੇਜਰੀਵਾਲ ਜੀ ਨਹੀਂ, ਇਹ ਵੀ ਇਸ ਮਾਮਲੇ ਦੇ ਢਿੱਲ ਦਿਖਾਈ ਹੈ ਇਹਨਾਂ ਨੇ। ਤੇ ਇਹ ਇਸ਼ੂ ਇਹੋ ਜਿਹੇ ਜਿਹੜੇ ਹੈਗੇ ਆ, ਇਹ ਸਾਰਟ ਆਊਟ ਹੋਣੇ ਚਾਹੀਦੇ ਆ। ਮੇਰੇ ਖਿਆਲ 'ਚ ਇਲੈਕਸ਼ਨ ਦੇ ਵਿੱਚ ਹੀ ਇਹਦਾ ਪ੍ਰੈਸ਼ਰ ਪੈਣਾ ਚਾਹੀਦਾ ਹੈ। ਕਾਂਗਰਸ ਦੀ ਗੱਲ ਕਰ ਲਈਏ, ਪੰਜਾਬ ਕਾਂਗਰਸ ਦੇ ਵਿੱਚ ਤੁਸੀਂ ਲਗਾਤਾਰ ਪੰਜਾਬ ਨੂੰ ਕਵਰ ਕੀਤਾ। ਇਸ ਸਮੇਂ ਜਿਹੜੀ ਸਥਿਤੀ ਹੈ ਕਿ ਲੀਡਰਸ਼ਿਪ, ਕਿਸੇ ਸਮੇਂ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਹੁੰਦੀ ਸੀ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹੁੰਦੇ ਸੀ, ਕਾਫੀ ਸਮਾਂ ਇਹ ਪੰਜਾਬ ਕਾਂਗਰਸ 'ਚ ਚੱਲਦਾ ਰਿਹਾ, ਪਰ ਹੁਣ ਉਹ ਬਾਹਰ ਚਲੇ ਗਏ ਨੇ। ਹੁਣ ਕਾਂਗਰਸ ਦੇ ਵਿੱਚ ਨਵੇਂ ਲੀਡਰ ਜਿਹੜੇ ਆ ਉਹ ਉੱਭਰੇ। ਹੁਣ ਉਹਨਾਂ ਲੀਡਰਸ ਦੀ ਆਪਸ ਦੇ ਵਿੱਚ ਕਲੈਸ਼ ਜਿਹੜਾ ਆ ਉਹ ਜਨਤਕ ਆ ਕਿ ਕੀ ਚੱਲ ਰਿਹਾ। ਤਾਂ ਤੁਹਾਨੂੰ ਪੰਜਾਬ ਕਾਂਗਰਸ ਦਾ ਕੀ ਭਵਿੱਖ ਨਜ਼ਰ ਆ ਰਿਹਾ ਇਹਨਾਂ ਚੋਣਾਂ 'ਚ? ਦੇਖੋ, ਇਹ ਤਾਂ ਪੂਰੀ ਕੋਸ਼ਿਸ਼ ਕਰ ਰਹੇ ਕਿ ਅਸੀਂ ਪਾਵਰ 'ਚ ਨਾ ਆਈਏ। ਉਹ ਮੈਂ ਹੋਰ ਢੰਗ ਨਾਲ ਲੈਂਦਾ, ਪੂਰਾ ਜ਼ੋਰ ਲੱਗ ਰਿਹਾ ਕਾਂਗਰਸੀ ਲੀਡਰ ਦਾ ਆਪਸ ਦੇ ਵਿੱਚ ਬਈ ਆਪਾਂ ਦੂਜੇ ਨਾਲ ਲੜ ਕੇ ਪਾਰਟੀ ਦਾ ਜਿੰਨਾ ਨੁਕਸਾਨ ਕਰ ਸਕਦੇ ਕਰੀਏ। ਇਹਨਾਂ ਨੂੰ ਕਿਸੇ ਆਪੋਜੀਸ਼ਨ ਦੀ ਲੋੜ ਨਹੀਂ ਇਹਨਾਂ ਦਾ ਨੁਕਸਾਨ ਕਰਨ ਵਾਸਤੇ। ਤੁਸੀਂ ਰੋਜ਼ ਹੀ ਦੇਖ ਲਓ ਜੋ ਕੁਛ ਹੋ ਰਿਹਾ ਹੈ, ਉਹ ਓਪਨਲੀ ਸਭ ਦੇ ਸਾਹਮਣੇ। ਤੇ ਇੱਥੇ ਹੁਣ ਦਿੱਕਤ ਇਹ ਹੁੰਦੀ ਹੈ ਕਿ ਇਹਨਾਂ ਦੀ ਰਿਪਲੇਸਮੈਂਟ ਕਿਹੜੀ ਹੈ, ਉਹਨਾਂ 'ਚ ਕੋਈ ਦਮ ਹੈ ਕਿ ਨਹੀਂ।
ਮੇਰੇ ਖਿਆਲ ਦੇ ਵਿੱਚ ਇਹ ਇਲੈਕਸ਼ਨ ਅਲਟੀਮੇਟਲੀ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਜਿਹੜਾ ਕੈਂਡੀਡੇਟ ਹੈ ਉਹ ਤੇ ਲੜੀ ਜਾਏਗੀ। ਜੇ ਕੈਂਡੀਡੇਟ ਚੰਗੇ ਹੋਣਗੇ ਉਹ ਹੋ ਸਕਦਾ ਜਿੱਤ ਜਾਣ। ਪਾਰਟੀਆਂ ਹੁਣ ਕਈ ਵਾਰੀ ਪਹਿਲੀ ਵਾਰੀ ਸਿਚੁਏਸ਼ਨ ਦੇਖ ਰਹੇ ਪੰਜਾਬ ਦੀ ਕਿ ਘੱਟੋ ਘੱਟ 5 ਜਥੇਬੰਦੀਆਂ ਪਾਰਟੀਆਂ ਮੈਦਾਨ ਦੇ ਵਿੱਚ ਹੈ ਅਤੇ ਉਹਨਾਂ ਦੀ ਆਈਡੀਓਲੋਜੀ ਨਾਨ ਆਈਡੀਓਲੋਜੀ ਸਾਰਾ ਕੁਛ ਹੀ ਸਭ ਦੇ ਸਾਹਮਣੇ ਹੈ। ਅਤੇ ਉਸ ਸਿਚੁਏਸ਼ਨ ਦੇ ਵਿੱਚ ਕੈਂਡੀਡੇਟ 'ਤੇ ਫੋਕਸ ਮੇਰੇ ਖਿਆਲ ਜ਼ਿਆਦਾ ਹੋਏਗਾ। ਸੰਭਾਵਨਾ ਫਿਰ ਹੰਗ ਅਸੈਂਬਲੀ ਦੀ ਨਜ਼ਰ ਆ ਰਹੀ ਹੈ ਅੱਜ ਦੀ ਡੇਟ ਦੇ ਵਿੱਚ ਤਾਂ ਹੰਗ ਅਸੈਂਬਲੀ ਹੈ। ਉਸ ਤੋਂ ਬਾਅਦ ਕਿਹਦੀ ਕੀ ਸਰਕਾਰ ਬਣੇਗੀ ਇਹ ਗੱਲ ਤਾਂ ਮੈਂ ਕਲੀਅਰ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਅਲਾਇੰਸ ਹੈ ਇਹਨੂੰ ਕੁਛ ਇਹਨਾਂ ਦੇ ਪੱਲੇ ਕੁਛ ਨਹੀਂ ਪੈਣਾ ਬਹੁਤਾ। ਕੈਪਟਨ ਅਮਰਿੰਦਰ ਸਿੰਘ ਦਾ ਸਿੱਖਾਂ 'ਚ ਖਾਸ ਕਰਕੇ ਬਹੁਤ ਵੱਡਾ ਨਾਂ ਸੀ। ਇਸ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਆਪਣਾ ਨਾਂ ਬਣਾ ਲਿਆ ਐਜ਼ ਏ ਨੈਸ਼ਨਲਿਸਟ ਲੀਡਰ। ਨੈਸ਼ਨਲਿਸਟ ਮੇਰਾ ਭਾਵ ਇਹ ਹੈ ਪ੍ਰੋ ਬੀਜੇਪੀ। ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ। ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਕੀ ਤੁਹਾਡਾ ਐਕਸਪੀਰੀਅੰਸ ਆ, ਤੁਹਾਨੂੰ ਲੱਗਦਾ ਕਿ ਆਪਣੀ ਸੀਟ ਜਿੱਤ ਸਕਦੇ ਆ? ਮੇਰੇ ਖਿਆਲ ਦੇ ਵਿੱਚ ਸੀਟ ਤਾਂ ਘੱਟੋ ਘੱਟ ਜਿੱਤ ਲੈਣੀ ਚਾਹੀਦੀ ਹੈ। ਘੱਟੋ ਘੱਟ ਤੁਹਾਨੂੰ ਲੱਗ ਰਿਹਾ ਵੀ ਸੀਟ ਤਾਂ ਜਿੱਤ ਸਕਦੇ ਆ? ਹਾਂ ਜਿੱਤ ਲੈਣੀ ਚਾਹੀਦੀ ਹੈ ਮੈਂ ਕਹਿ ਰਿਹਾ। ਅੱਛਾ ਜੀ। ਕਹਿ ਨਹੀਂ ਸਕਦੇ ਉਸ ਕੁਛ ਵੀ ਕਿਉਂਕਿ ਅੱਗੇ ਵੀ ਜਿਹੜੀ ਇਹਨਾਂ ਦੀ ਲੋਕਲ ਸਿਆਸਤ ਹੁੰਦੀ ਸੀਗੀ ਇਹ ਪਹਿਲਾਂ ਵੀ ਆਪਣੀ ਸੀਟ ਦੇ ਵਿੱਚ ਨਹੀਂ ਸੀ ਤੁਰਦੇ ਫਿਰਦੇ, ਕਦੇ ਜਾਂਦੇ ਹੀ ਨਹੀਂ ਸੀਗੇ। ਇਹਨਾਂ ਦੀ ਵਾਈਫ ਦੇਖਦੀ ਸੀਗੀ। ਓਕੇ। ਤੇ ਵਾਈਫ ਤਾਂ ਹਜੇ ਕਾਂਗਰਸ 'ਚ ਆ? ਹਾਂ ਹਾਲੇ ਤਾਂ ਕਾਂਗਰਸ 'ਚ ਮੈਂ ਤਾਂ ਇਹ ਕਹਿ ਰਿਹਾ ਨਾ ਕਿ ਹੁਣ ਜਾਂ ਤਾਂ ਉਹ ਕਾਂਗਰਸ ਤੋਂ ਰਿਜ਼ਾਈਨ ਕਰ ਦੇਣ ਅਤੇ ਇਹਨਾਂ 'ਤੇ ਫੋਕਸ ਕਰ ਦੇਣ। ਅਤੇ ਆਪ ਤਾਂ ਇਹ ਆਪਦੇ ਨੋਮੀਨੇਸ਼ਨ ਪੇਪਰ ਹੀ ਫਾਈਲ ਕਰਦੇ ਹੁੰਦੇ ਸੀਗੇ। ਨਾ ਵੱਡਾ ਸੀ ਇਹਨਾਂ ਦਾ। ਹਾਂ ਨਾ ਵੱਡਾ। ਅਤੇ ਆਖਰੀ ਸਵਾਲ ਆ ਕਿ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੀ ਤੁਸੀਂ ਜਦੋਂ ਤੋਂ ਪ੍ਰੋਫੈਸ਼ਨ 'ਚ ਆਏ ਹੋ ਤੁਸੀਂ ਉਹ ਲੀਡਰ ਤੁਹਾਡੇ ਨਾਲ ਨਾਲ ਚੱਲਦੇ ਆਏ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਹੋਰ ਪੁਰਾਣੇ ਸਾਰੇ ਲੀਡਰ, ਪਰ ਇਹਨਾਂ ਚੋਣਾਂ ਦੇ ਵਿੱਚ ਹੁਣ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਵੀ ਮਿਲ ਰਹੀ ਆ ਜਿਹੜੀ ਕਿ ਲੱਗ ਰਿਹਾ ਹੈ ਕਿ ਇਹ ਹੁਣ ਇੱਕ ਨਵੀਂ ਲੀਡਰਸ਼ਿਪ ਆ ਰਹੀ ਹੈ, ਨਵੇਂ ਫੇਸਿਸ। ਜਿਵੇਂ CM ਚੰਨੀ, ਚਰਨਜੀਤ ਸਿੰਘ ਚੰਨੀ ਬਾਰੇ ਕਿਸੇ ਨੇ ਕਿਆਸਿਆ ਵੀ ਨਹੀਂ ਸੀ ਕਿ ਉਹ ਮੁੱਖ ਮੰਤਰੀ। ਚਰਨਜੀਤ ਸਿੰਘ ਚੰਨੀ ਖੁਦ ਕਹਿੰਦੇ ਨੇ ਕਿ ਮੈਂ ਨਹੀਂ ਸੀ ਕਦੇ ਕਿਆਸਿਆ ਕਿ ਮੈਂ ਮੁੱਖ ਮੰਤਰੀ ਹਾਂ। ਤਾਂ ਇਹ ਜਿਹੜਾ ਇੱਕ ਪੁਰਾਣੀ ਲੀਡਰਸ਼ਿਪ ਤੁਹਾਨੂੰ ਇਹ ਲੱਗਦਾ ਕਿ ਉਹ ਦੋਗਲੀ ਸੀ ਜਾਂ ਉਹ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਆਪਣੇ ਸਟੈਂਡਸ 'ਤੇ ਕਾਇਮ ਨਹੀਂ ਰਹੀ ਜਿਸ ਕਰਕੇ ਪੰਜਾਬ ਇਸ ਥਾਂ 'ਤੇ ਆਇਆ? ਪਰ ਜੋ ਹੁਣ ਬਦਲ ਆ ਰਿਹਾ, ਜਿਹੜੀਆਂ ਚੀਜ਼ਾਂ ਬਦਲ ਰਹੀਆਂ ਨੇ, ਕਿ ਉਹਨਾਂ ਤੋਂ ਕੋਈ ਆਸ ਲੱਗ ਰਹੀ ਆ ਜਾਂ ਉਹ ਵੀ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨਜ਼ਰ ਆ ਰਹੇ? ਦੇਖੋ ਮੇਰੀ ਜ਼ਿੰਦਗੀ ਦੀ ਅਪਰੋਚ ਹੈ, ਮੈਂ ਨਿਰਾਸ਼ ਨਹੀਂ ਹੁੰਦਾ ਕਿਸੇ ਗੱਲ 'ਤੇ। ਬੰਦੇ ਨੂੰ ਆਸ-ਪਾਸ ਰਹਿਣਾ ਚਾਹੀਦਾ ਕਿ ਹੋ ਸਕਦਾ ਕੋਈ ਲੀਡਰ ਸਾਡੇ ਲਈ ਪੈਦਾ ਹੋ ਜਾਏ। ਨਹੀਂ ਹੁਣ ਤਾਂ ਪੈਦਾ ਹੋ ਚੁੱਕਿਆ, ਉਹਨਾਂ ਦੀ ਕਾਰਗੁਜ਼ਾਰੀ ਵੀ ਸਾਡੇ ਸਾਹਮਣੇ ਆ ਨਾ ਹੁਣ ਤੱਕ ਦੀ। ਜਦੋਂ ਇਹਨਾਂ ਨੂੰ ਮੌਕਾ ਅਸਲੀ ਮਿਲੇਗਾ ਕਾਰਗੁਜ਼ਾਰੀ ਦਾ, ਹੁਣ ਤਾਂ ਕੁਛ ਟਾਈਮ ਹੀ ਨਹੀਂ ਸੀਗਾ, ਮੈਂ ਇਹਨੂੰ ਮੌਕਾ ਨਹੀਂ ਗਿਣਦਾ। ਜਦੋਂ ਨਵਾਂ ਸਿਸਟਮ ਬਣੇ, ਟਾਈਮ ਹੋਵੇ ਕੰਮ ਕਰਨ ਦਾ, ਉਦੋਂ ਕਾਰਗੁਜ਼ਾਰੀ ਮਾਪੀ ਜਾਏਗੀ। ਹੁਣ ਤੱਕ ਤਾਂ ਉਹਨਾਂ ਨੇ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਮ ਲੋਕਾਂ ਦੇ ਵਿੱਚੋਂ ਹੈ। ਇਹ ਵੀ ਪੇਸ਼ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਪੰਜਾਬ ਦੀ ਜਿਹੜੀ ਰੂਲਿੰਗ ਕਲਾਸ ਹੈ ਨਾ ਇਹ ਟੋਟਲੀ ਕਰਪਟ ਅਤੇ ਡੀਜਨਰੇਟਡ ਹੈ ਅਤੇ ਐਰੋਗੈਂਟ ਹੈ। ਇਹ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਸੋ ਉਹ ਸਿਚੁਏਸ਼ਨ ਜਿਵੇਂ ਕੇਜਰੀਵਾਲ ਨੇ ਪਹਿਲਾਂ ਆਪਣਾ ਇਮੇਜ ਬਣਾਇਆ ਕਿ ਮੈਂ ਆਮ ਆਦਮੀ ਹਾਂ, ਸੋ ਇਹਨਾਂ ਨੇ ਕਿਹਾ ਮੈਂ ਤਾਂ ਹੈ ਹੀ ਆਮ ਆਦਮੀ। ਦੋਵਾਂ ਗੱਲਾਂ 'ਚ ਫਰਕ ਹੈ ਨਾ। ਸੋ ਇਹਨਾਂ ਨੇ ਇਹ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਕਿੰਨਾ ਚੇਂਜ ਕਰ ਸਕਦੇ ਹੈ ਜਦੋਂ ਮੌਕਾ ਮਿਲੇਗਾ। ਜੇ ਬਾਈ ਚਾਂਸ ਅਗਲੀ ਵਾਰੀ CM ਬਣ ਜਾਣ ਉਦੋਂ ਸਮਝ ਆਏਗੀ। ਉਸ ਤੋਂ ਪਹਿਲਾਂ ਮੈਂ ਛੇਤੀ ਕੀਤਾ ਕਿਸੇ 'ਤੇ ਕੋਈ ਬਹੁਤੀ ਆਸ ਨਹੀਂ ਲਾਉਂਦਾ। ਆਸਵਾਨ ਜ਼ਰੂਰ ਹੈ ਕਿ ਕੋਈ ਨਵਾਂ ਲੀਡਰ ਇਮਰਜ ਹੋਏਗਾ। ਵੈਕਿਊਮ ਰਿਹਾ ਨਹੀਂ ਕਰਦਾ ਬਹੁਤੀ ਦੇਰ, ਅਤੇ ਇੱਕ ਸਿਚੁਏਸ਼ਨ ਡਿਵੈਲਪ ਹੁੰਦੀ ਹੈ ਉਹਦੇ ਵਿੱਚ ਉਹ ਲੋਕ ਨਿਕਲਿਆ ਕਰਦੇ ਆ। ਚਲੋ ਵੈਕਿਊਮ ਦੀ ਗੱਲ ਕੀਤੀ, ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਨਜ਼ਰ ਆ ਮੈਂ ਰਿਹਾ? ਇੰਡੀਵਿਜੂਅਲ ਬਾਰੇ ਕੋਈ ਗੱਲ ਨਹੀਂ ਕਰਨੀ ਕਿਸੇ ਬਾਰੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਵਿੱਖ ਕੀ ਨਜ਼ਰ ਆ ਰਿਹਾ? ਮੈਂ ਬੇਆਸ ਨਹੀਂ, ਮੈਂ ਆਸਵਾਦ ਰਹਿੰਦਾ ਕਿਉਂਕਿ ਇਤਿਹਾਸਿਕ ਪਾਰਟੀ ਹੈ। ਮੈਂ ਹਮੇਸ਼ਾ ਇਸ ਗੱਲ ਦਾ ਮੇਰਾ ਓਪੀਨੀਅਨ ਰਿਹਾ ਹੈ ਕਿ ਇਹ ਪਾਰਟੀ ਕਾਇਮ ਰਹਿਣੀ ਚਾਹੀਦੀ ਹੈ ਔਰ ਤਾਕਤਵਰ ਰਹਿਣੀ ਚਾਹੀਦੀ ਹੈ। ਜੋ ਮਰਜ਼ੀ ਕਹਿ ਲਈਏ ਵੀ ਇਹ ਸਿੱਖਾਂ ਦਾ ਨੁਕਸਾਨ ਕਰਤਾ, ਜੋ ਮਰਜ਼ੀ ਕਰਤਾ ਲੀਡਰਸ਼ਿਪ ਨੇ, ਲੇਕਿਨ ਜੇ ਅੱਜ ਵੀ ਇਹੀ ਪਾਰਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਕਹੀ ਜਾ ਸਕਦੀ ਹੈ, ਹੋਰ ਇਹਦਾ ਕੋਈ ਬਦਲ ਉੱਭਰ ਸਕਿਆ ਨਹੀਂ। ਮੈਂ ਬਹੁਤ ਸਾਲਾਂ ਤੋਂ ਸਾਰਾ ਕੁਝ ਹੀ ਦੇਖ ਰਿਹਾ
ਕਿਸੇ ਦੀ ਕੈਪੈਸਿਟੀ ਹੀ ਨਹੀਂ ਹੋਈ ਇੰਨੀ ਕਿ ਬਦਲ ਪੇਸ਼ ਕਰ ਸਕੇ। ਇਹ ਜਿਹੜਾ ਮਾਹੌਲ ਹੈ ਚੋਣਾਂ ਦਾ ਐਤਕੀ, ਇਹ ਪਿਛਲੇ ਸਾਰਿਆਂ ਨਾਲੋਂ ਮੇਰੇ ਖਿਆਲ 'ਚ ਡਿਫਰੈਂਟ ਹੈ। ਉਹਦਾ ਵੱਡਾ ਕਾਰਨ ਕਿਸਾਨ ਸੰਘਰਸ਼ ਦੀ ਜਿੱਤ ਹੈ। ਮੈਂ ਇਹਨੂੰ ਸਿਰਫ ਕਿਸਾਨ ਸੰਘਰਸ਼ ਦੀ ਜਿੱਤ ਨਹੀਂ ਲੈਂਦਾ, ਮੈਂ ਇਸ ਤੋਂ ਥੋੜ੍ਹਾ ਜਿਹਾ ਅੱਗੇ ਚੱਲਦਾ। 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਲਗਾਤਾਰ ਸੰਘਰਸ਼ ਦੇਖੇ ਤੇ ਬੜੀਆਂ ਕੁਰਬਾਨੀਆਂ ਹੋਈਆਂ, ਲੇਕਿਨ ਕੋਈ ਵੀ ਸੰਘਰਸ਼ ਕਦੇ ਤੜ ਪੱਤਣ ਨਹੀਂ ਲੱਗਿਆ। ਇਹ ਪਹਿਲਾ ਸੰਘਰਸ਼ ਹੈ ਪੰਜਾਬ ਦੇ ਵਿੱਚ ਬੇਸਡ, ਜਿਹੜੇ ਪੰਜਾਬ ਦੇ ਲੋਕਾਂ ਨੇ ਕਮਾਂਡ ਕੀਤਾ, ਜਿਹਨੂੰ ਇੱਕ ਜਿੱਤ ਹਾਸਲ ਹੋਈ ਹੈ। ਮੈਂ ਇਹਨੂੰ ਜਿੱਤ ਮੰਨ ਕੇ ਤੁਰਦਾ। ਜਿਹੜੇ 3 ਕਾਨੂੰਨ ਵਾਪਸ ਹੋਣੇ ਹੈ, ਇਹ ਵੱਡੀ ਜਿੱਤ ਹੈ। ਇਸੇ ਕਰਕੇ ਕਿਸਾਨ ਦਿੱਲੀ ਦੀਆਂ ਹੱਦਾਂ ਤੋਂ ਵਾਪਸ ਆਏ। ਸੋ ਇਹਨੇ ਪੰਜਾਬ ਦੀ ਡਾਇਮੈਂਸ਼ਨ ਇੱਕ ਵਾਰੀ ਬਦਲ ਦਿੱਤੀ ਸਾਰੀ। ਇੱਕ ਜਿਸ ਉਦਾਸੀ ਦੇ ਵਿੱਚ ਪੰਜਾਬ ਜਿਉ ਰਿਹਾ ਸੀਗਾ, ਇਸ ਜਿੱਤ ਨੇ ਪੰਜਾਬ ਨੂੰ ਉਸ ਉਦਾਸੀ ਦੇ ਮਾਹੌਲ ਦੇ ਵਿੱਚੋਂ ਕੱਢਿਆ। ਸਿੱਖਾਂ ਦੇ ਬਾਰੇ ਖਾਸ ਕਰਕੇ ਕਿ ਜਿੰਨੇ ਸੰਘਰਸ਼ ਹੋਏ ਹੈ, ਇਹ ਸਿੱਖਾਂ ਨੇ ਹੀ ਲੜੇ। ਤੇ ਮੈਂ ਇਹਨੂੰ ਉਸ ਸੰਦਰਭ ਦੇ ਵਿੱਚ ਦੇਖਦਾ। ਹੁਣ ਇਲੈਕਸ਼ਨ ਦੇ ਵਿੱਚ ਕਿਸਾਨ ਇੱਕ ਧਿਰ ਬਣ ਕੇ ਉਭਰੇ। ਮੇਰਾ ਨਾਲ ਇਹ ਵੀ ਲਗਾਤਾਰ ਕਹਿਣਾ ਹੁੰਦਾ ਹੈ ਕਿ ਸਿਆਸਤ ਜਿਹੜੀ ਚੋਣਾਂ ਦੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ, ਤੇ ਜਿਹੜੀ ਸੰਘਰਸ਼ ਦੀ ਸਿਆਸਤ ਹੈ ਉਹ ਵੱਖਰੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਜਿਸ ਧਿਰ ਨੇ ਸੰਘਰਸ਼ ਜਿੱਤਿਆ ਹੋਵੇ ਉਹ ਚੋਣਾਂ ਦੇ ਵਿੱਚ ਵੀ ਕਾਮਯਾਬ ਹੋ ਸਕੇ। ਤੇ ਦੂਜੀ ਗੱਲ ਇਹ ਕਿ ਇਹਨਾਂ ਵਾਸਤੇ ਟਾਈਮ ਬਹੁਤ ਘੱਟ ਸੀ। ਚਲੋ ਉਹ ਤਾਂ ਆਪਾਂ ਬਾਅਦ ਕਰਾਂਗੇ ਗੱਲ। ਆਪਾਂ ਜਿਹੜੀ ਗੱਲ ਤੁਸੀਂ ਕੀਤੀ ਕਿ ਵੱਖਰੀਆਂ ਕਿਵੇਂ ਹੈ, ਇੱਕ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੈ ਕਿ ਇਹਨੇ ਇਸ ਚੋਣ ਪ੍ਰਚਾਰ ਨੂੰ ਇੱਕ ਨਵੀਂ ਰੰਗਤ ਦਿੱਤੀ ਹੈ। ਇੱਕ ਹੋਰ ਜਿਹੜੀ ਡਾਇਮੈਂਸ਼ਨ ਐਰਕੀ ਸਭ ਤੋਂ ਜ਼ਿਆਦਾ ਉੱਭਰ ਕੇ ਆ ਰਹੀ ਹੈ ਕਿ ਲੋਕਾਂ ਨੂੰ ਪੰਜਾਬ ਦਾ ਦਰਦ ਬਹੁਤ ਹੈ। ਕੁਝ ਖਾਸ ਸੈਕਸ਼ਨਸ ਜਿਹੜੇ ਕਹਿੰਦੇ ਜੀ ਪੰਜਾਬ ਤਾਂ ਗਰਕ ਗਿਆ ਜੀ, ਨਿੱਗਰ ਗਿਆ ਜੀ। ਮੈਂ ਕੋਈ ਬਹੁਤਾ ਸਹਿਮਤ ਨਹੀਂ ਇਹਨਾਂ ਗੱਲਾਂ ਦੇ ਨਾਲ ਕਿ ਨਿੱਗਰ ਗਿਆ। ਜੇ ਪੰਜਾਬ ਦੀ ਸਟੱਡੀ ਕਰੀਏ ਸਾਰੀ ਪਿਛਲੇ 30-40 ਸਾਲ ਦੀ, ਮੈਂ 1978 ਤੋਂ ਦਾ ਮੈਂ ਹੀ ਪ੍ਰੋਫੈਸ਼ਨ ਦੇ ਵਿੱਚ ਹੈ, ਤੇ ਮੈਂ ਇਸ ਗੱਲ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ ਕਿ ਪੰਜਾਬ ਨਿੱਗਰ ਗਿਆ ਜੀ, ਪੰਜਾਬ ਤੇ ਕਰਜ਼ਾ ਇੰਨਾ ਹੋ ਗਿਆ ਜੀ। ਕੁਛ ਗੱਲਾਂ ਇੱਕ ਨਾਰਮਲ ਪ੍ਰੋਸੈਸ ਹੁੰਦਾ ਹੈ, ਉਹਦੇ ਵਿੱਚੋਂ ਨਿਕਲਦੀਆਂ ਰਹਿੰਦੀਆਂ, ਚੱਲਦੀਆਂ ਰਹਿੰਦੀਆਂ। ਇਹ ਠੀਕ ਹੈ ਕਿ ਪੰਜਾਬ ਜਿਹੜੀ ਆਨ ਤੇ ਸ਼ਾਨ ਹੈ ਉਹ ਅੱਗੇ ਵਧਣੀ ਚਾਹੀਦੀ ਹੈ। ਉਹਦੇ ਵਾਸਤੇ ਏਜੰਡਾ ਹੋਣਾ ਚਾਹੀਦਾ। ਇੱਕ ਉਹਦਾ ਕਾਰਨ ਹੈ ਆਪਣੇ ਆਪ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਇਹ ਇੱਕ ਸਟੇਟ ਹੈ ਜਿਹਦੇ ਵਿੱਚ ਜਿਹੜੀ ਇੱਕ ਨੈਚੁਰਲ ਮਾਈਨੋਰਿਟੀ ਹੈ, ਇੱਥੇ ਮੈਜੋਰਿਟੀ ਦੇ ਵਿੱਚ ਹੈ, ਤੇ ਉਹ ਅਗਰੈਸਿਵ ਮਾਈਨੋਰਿਟੀ ਹੈ ਜਿਹਨੇ ਕਿਸੇ ਵੇਲੇ ਰਾਜ ਕੀਤਾ ਸੀ। ਤੇ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਹੋਵੇ ਉਹਨਾਂ ਦੀ ਖਾਸ਼ ਕਦੇ ਮਰਿਆ ਨਹੀਂ ਕਰਦੀ। ਉਹ ਵੱਖਰੀ ਗੱਲ ਹੈ ਕਿ ਹੁਣ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹ ਉਸ ਖਾਸ਼ ਦੀ ਡਾਇਨਾਮਿਕਸ ਕੀ ਹੋਏਗੀ, ਕਿਵੇਂ ਆਪਰੇਟ ਕਰੇਗੀ, ਇਹ ਜ਼ਰੂਰੀ ਨਹੀਂ ਕਿ ਵੱਖਰੇ ਮੁਲਕ ਕਰਕੇ ਹੋਵੇ। ਜਦੋਂ ਮੈਂ ਆਨ ਤੇ ਸ਼ਾਨ ਦੀ ਗੱਲ ਕਰਦਾ ਕਿ ਉਹਦੇ ਵਾਸਤੇ ਹਾਲਤਾਂ ਸਾਜ਼ਗਾਰ ਕਿਵੇਂ ਬਣ ਗਈਆਂ, ਏਜੰਡਾ ਇਹ ਹੈ। ਪਰ ਕਰਤਾਰ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਆਨ ਤੇ ਸ਼ਾਨ ਦੀ, ਪੰਜਾਬ ਦੀ ਆਨ ਤੇ ਸ਼ਾਨ ਦੀ, ਪਰ ਜਿਹੜਾ ਇਸ ਵਾਰ ਵੀ ਚੋਣਾਂ ਦੇ ਵਿੱਚ ਭਾਵੇਂ ਕਿਸਾਨ ਸੰਘਰਸ਼ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਪੰਜਾਬ ਨੂੰ, ਪਰ ਉਸ ਤੋਂ ਬਾਅਦ ਜਿਹੜਾ ਸਾਰਾ ਚੋਣਾਂ ਦਾ ਅਸੀਂ ਪ੍ਰੋਸੈਸ ਦੇਖ ਰਹੇ ਹਾਂ, ਜਿੰਨੇ ਐਲਾਨ ਕੀਤੇ ਜਾ ਰਹੇ, ਕੋਈ 1000 ਰੁਪਇਆ ਦੇ ਰਿਹਾ, ਕੋਈ ਆਹ ਮੁਫਤ ਦੇ ਦੂੰ, ਕੋਈ ਕਹਿੰਦਾ ਮੈਂ ਸਕੂਟਰੀਆਂ ਮੁਫਤ ਦੇ ਦੂੰ। ਮਤਲਬ ਸਾਰਾ ਕੁਛ ਤਾਂ ਜਿਹੜਾ ਆ ਉਹ ਪੰਜਾਬ ਦਾ ਜਿਹੜਾ ਇੱਕ ਕਰੈਕਟਰ ਆ, ਪੰਜਾਬ ਦਾ ਕਰੈਕਟਰ ਤਾਂ ਮੁਫਤੀ ਲੈਣ ਵਾਲਾ ਹੈ ਹੀ ਨਹੀਂ। ਵੀ ਉਸ ਕਰੈਕਟਰ ਤੋਂ ਵੀ ਪਾਸੇ ਜਾ ਕੇ ਜਿਹੜਾ ਸਾਰਾ ਏਜੰਡਾ ਸੈੱਟ ਹੋ ਰਿਹਾ, ਜਿਹੜੇ ਪੰਜਾਬ ਦੇ ਰੂਟ ਇਸ਼ੂਜ਼ ਆ ਉਹ ਤਾਂ ਏਜੰਡੇ 'ਚ ਕਿਤੇ ਗੱਲ ਹੀ ਨਹੀਂ ਉਹਨਾਂ ਦੀ ਹੋ ਰਹੀ ਆ। ਤੁਸੀਂ ਰੂਟ ਇਸ਼ੂਜ਼ ਕਿਹਨੂੰ ਮੰਨਦੇ ਆ? ਪੰਜਾਬ ਦੇ ਰੂਟ ਇਸ਼ੂਜ਼ ਆ, ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡੈਮੋਗ੍ਰਾਫੀ ਆ ਪੰਜਾਬ ਦੀ। ਕਿਸੇ ਵੀ ਤੁਸੀਂ ਆਨ ਸ਼ਾਨ ਦੀ ਗੱਲ ਕੀਤੀ ਹੈ, ਇੱਕ ਮਾਈਨੋਰਿਟੀ ਜਿਹੜੀ ਆ ਉਹ ਇੱਕ ਮੈਜੋਰਿਟੀ 'ਚ ਆ, ਉਹਦੇ ਕੋਈ ਹਿੱਤ ਨੇ, ਇੱਕ ਇੰਟਰਸਟ ਹੁੰਦੇ ਆ ਡੈਮੋਗ੍ਰਾਫੀ ਨਾਲ ਜੁੜੇ। ਹੁਣ ਡੈਮੋਗ੍ਰਾਫੀ, ਮੈਂ ਚੰਡੀਗੜ੍ਹ ਦੀ ਤੁਹਾਨੂੰ ਰੀਸੈਂਟ ਐਗਜ਼ਾਮਪਲ ਦਿੰਦਾ। ਚੰਡੀਗੜ੍ਹ ਦੇ ਵਿੱਚ ਹੁਣ ਇੱਕ ਬੜਾ ਹੋਰ ਟੌਪਿਕ ਬਣਿਆ ਹੋਇਆ ਕਿ ਆਟੋਸ ਜਿਹੜੇ ਆ ਕ੍ਰਾਈਮ ਦਾ ਸੈਂਟਰ ਬਣਦੇ ਜਾ ਰਹੇ ਆ।
ਹੁਣ ਆਟੋਸ ਚੰਡੀਗੜ੍ਹ ਦੀ ਡੈਮੋਗ੍ਰਾਫੀ ਵੀ ਜਿਵੇਂ ਮੈਂ ਚੇਂਜ ਤੁਹਾਨੂੰ ਹੋਈ ਆ। ਇੰਟਰਪਟ ਕਰਨ ਲੱਗਾ ਜਾਣ ਕੇ, ਪੰਜਾਬ ਦੇ ਲੋਕ ਕੈਨੇਡਾ ਜਾ ਕੇ ਵਸੇ ਹੈ, ਉੱਥੇ ਐਮਐਲਏ ਬਣ ਗਏ, ਪ੍ਰਾਈਮ ਮਿਨਿਸਟਰ ਵੀ ਬਣ ਗਏ। ਅਸੀਂ ਉੱਥੇ ਤਾਂ ਖੁਸ਼ ਹੁੰਦੇ ਹਾਂ ਕਿ ਸਾਡੇ ਲੋਕ ਬਣ ਗਏ, ਨਹੀਂ ਪਰ ਜਗਤਾਰ ਸਿੰਘ ਜੀ ਇੱਥੇ ਇਹਦੇ ਅਸੀਂ ਆਬਜੈਕਟ ਕਰਦੇ। ਇਹ ਵੀ ਆਬਜੈਕਸ਼ਨ ਦਾ ਕਾਰਨ ਆ। ਪੰਜਾਬ ਤੋਂ ਜਦੋਂ ਕੋਈ ਕੈਨੇਡਾ ਜਾਂਦਾ ਆ, ਉਹਦੇ ਲਈ ਇੱਕ ਪ੍ਰੋਸੀਜਰ ਆ, ਉਹਦੇ ਲਈ ਵੀਜ਼ਾ ਪ੍ਰੋਸੈਸਿਸ ਨੇ, ਉਹਦੇ ਲਈ ਇੱਕ ਲੀਗਲਾਈਜ਼ਡ ਰੂਲਸ ਨੇ, ਉਹਦੇ ਲਈ ਤੁਸੀਂ ਵੱਡੀ ਪੇਮੈਂਟ ਵੀ ਦਿੰਦੇ ਹੋ ਉੱਥੇ, ਮਤਲਬ ਰਹਿਣ ਤੁਸੀਂ ਮੈਡੀਕਲ ਵੀ ਕਰਵਾਉਂਦੇ ਹੋ। ਪਰ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਇਨਫਲਕਸ ਹੋ ਰਿਹਾ ਉਹ ਤਾਂ ਟੋਟਲੀ ਅਨਚੈਕਡ ਆ। ਇਹ ਕੋਈ ਇਸ਼ੂ ਨਹੀਂ ਕਿਸੇ ਵੀ ਪੋਲੀਟੀਕਲ ਮਾਈਗ੍ਰੇਸ਼ਨ ਸਾਰੀ ਦੁਨੀਆ ਦੇ ਵਿੱਚ ਨਾਰਮਲ ਪ੍ਰੋਸੈਸ ਹੈ, ਪਰ ਚੈੱਕਡ ਤਾਂ ਹੈ ਨਾ, ਚੈੱਕਡ ਤਾਂ ਹੈ। ਤੁਸੀਂ ਹੋਰ ਤਰ੍ਹਾਂ ਗੱਲ ਕਰਦੇ ਆ, ਇੱਕ ਜੇ ਆਪਾਂ ਸਿਸਟਮ ਸਾਰਾ ਦੇਖੇ ਦੁਨੀਆ ਦਾ ਏਸ਼ੀਅੰਟ ਵਰਲਡ ਤੋਂ ਲੈ ਕੇ ਹੁਣ ਤੱਕ, ਆਪਣਾ ਅੱਜ ਦਾ ਇਹ ਇਸ਼ੂ ਨਹੀਂ ਆ। ਆਪਾਂ ਥੋੜਾ ਸਾਈਡ ਟਰੈਕ ਕਰ ਗਏ, ਆਪਾਂ ਮੁੜ ਕੇ ਵਾਪਸ ਆਪਣੀ ਗੱਲ ਤੇ ਆਉਂਦੇ ਹਾਂ। ਇਹ ਮਾਈਗ੍ਰੇਸ਼ਨ ਜੁਗਾ ਜਗਾਂਤਰਾਂ ਤੋਂ ਚੱਲਦੀ ਆ ਰਹੀ ਹੈ। ਹੱਦਾਂ ਦਾ ਬਹੁਤ ਦੇਰ ਤੋਂ ਬਾਅਦ ਬਣੀਆਂ ਮੁਲਕਾਂ ਦੀਆਂ, ਤੇ ਪਾਸਪੋਰਟ ਵੀ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਏ ਹੈ। ਸੋ ਇਹ ਨਾਰਮਲ ਪ੍ਰੋਸੈਸ ਹੈ, ਵਿਦਨ ਦੀ ਕੰਟਰੀਜ਼, ਆਊਟਸਾਈਡ, ਇਹ ਸਾਰਾ ਚੱਲਦਾ ਰਹਿੰਦਾ ਹੈ। ਗੱਲ ਆਪਾਂ ਪੰਜਾਬ ਤੇ ਕਰ ਰਹੇ ਸੀ ਵੀ ਇਸ਼ੂ ਕੀ ਹੈ। ਮੈਂ ਤੁਹਾਨੂੰ ਸਵਾਲ ਅਸਲ 'ਚ ਇਸ਼ੂ ਅੱਜ ਕੁਝ ਕੁਐਸਚਨਸ ਮੈਂ ਇਸੇ ਕਰਕੇ ਤੁਹਾਡੇ ਕੋਲ ਅਸੀਂ ਆਏ ਹਾਂ ਕਿ ਜਿਹੜੇ ਪੰਜਾਬ ਦੇ ਇਸ਼ੂਜ਼ ਨੇ, ਰੂਟ ਇਸ਼ੂਜ਼ ਦੇ ਉੱਤੇ ਗੱਲ ਨਹੀਂ ਹੋ ਰਹੀ। ਲੀਡਰਸ ਕੋਲ ਜਾਈਏ ਉਹ ਤਾਂ ਕਰਦੇ ਹੀ ਨਹੀਂ ਹੈ। ਹੁਣ ਤੁਸੀਂ ਇੱਕ ਜਰਨਲਿਸਟ ਹੋ, ਤੁਸੀਂ ਪੰਜਾਬ ਦੇ ਧਰਾਤਲ ਨਾਲ ਜੁੜੇ ਰਹੇ ਹੋ। ਮੈਂ ਡੈਮੋਗ੍ਰਾਫੀ ਦਾ ਇਸ਼ੂ ਇਸ ਕਰਕੇ ਇੰਪੋਰਟੈਂਟ ਬਣ ਜਾਂਦਾ, ਹਿਮਾਚਲ ਦੇ ਵਿੱਚ ਇੱਕ ਲੈਂਡ ਸੀਲਿੰਗ ਆ, ਹੋਰ ਸਟੇਟਸ ਦੇ ਵਿੱਚ ਲੈਂਡ ਸੀਲਿੰਗਸ ਆ। ਲੈਂਡ ਸੀਲਿੰਗ ਦਾ ਰੀਜ਼ਨ ਹੁੰਦਾ ਜ਼ਿਆਦਾ ਟਰਾਈਬਲ ਕਲਚਰ ਨੂੰ ਬਚਾਉਣ ਕਰਕੇ ਲੈਂਡ ਸੀਲਿੰਗ ਕੀਤੀ ਜਾਂਦੀ ਹੈ, ਜਾਂ ਕਿਸੇ ਵੀ ਕੋਈ ਕਲਚਰ ਜਿਹੜਾ ਆ ਇੱਕ ਮਾਈਨੋਰਿਟੀ 'ਚ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਹੋਵੇ, ਜੇ ਉਹਦੀ ਪ੍ਰੋਟੈਕਸ਼ਨ ਲਈ ਉਹ ਲੈਂਡ ਸੀਲਿੰਗਸ ਹੁੰਦੀਆਂ ਨੇ। ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਫੋਰ ਐਗਜ਼ਾਮਪਲ, ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਜਦੋਂ ਤੋੜੀ ਆ ਤਾਂ ਸਾਰਾ ਲਿਬਰਲ ਸੈਕਸ਼ਨ ਜਾਂ ਸਾਰਾ ਹੀ ਜਿਹੜਾ ਸੈਕੂਲਰ ਸੈਕਸ਼ਨ ਵੀ ਆ ਇੰਡੀਆ ਦਾ, ਉਹ ਵਿਰੋਧ ਕਰਦਾ ਆ ਕਿ ਤੁਸੀਂ ਉਹਨਾਂ ਦੀ ਜਿਹੜੀ ਇੱਕ ਪ੍ਰੋਟੈਕਸ਼ਨ ਮਿਲੀ ਹੋਈ ਸੀ ਉਹਨੂੰ ਇਨਫ੍ਰਿੰਜ ਕਰ ਰਹੇ ਹੋ। ਪਰ ਪੰਜਾਬ ਅੱਜ ਇੱਕ ਉਸ ਸਿਚੁਏਸ਼ਨ ਤੇ ਆ ਵੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਟੋਟਲੀ ਡੈਮੋਗ੍ਰਾਫਿਕ ਚੇਂਜ ਹੋ ਰਿਹਾ, ਮਤਲਬ ਇਹ ਕੋਈ ਇਸ਼ੂ ਨਹੀਂ ਬਣ ਰਿਹਾ। ਉਹਦੇ ਨਾਲ ਐਮਪਲੋਇਮੈਂਟ ਵੀ ਜੁੜੀ ਆ। ਮੈਂ ਤੁਹਾਨੂੰ ਇਸ ਕਰਕੇ ਸਵਾਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਵੇਜ ਰੇਟ ਆ, ਹੁਣ ਵੇਜ ਰੇਟ ਪੰਜਾਬ ਦੇ ਵਿੱਚ ਇੱਕ ਪੰਜਾਬੀ ਜਦੋਂ ਕੰਮ ਕਰਦਾ ਉਹਦੇ ਆਪਣੇ ਸੋਸ਼ਲ ਸੈਟਅਪ ਦੇ ਹਿਸਾਬ ਨਾਲ ਵੇਜ ਰੇਟ ਹੁੰਦਾ। ਮੈਂ ਇੱਥੇ ਆਉਣਾ, ਉਹਦੀ ਕੋਈ ਗੱਲ ਨਹੀਂ ਕਰ ਰਿਹਾ, ਇੱਥੇ ਮੈਂ ਉੱਥੇ ਆਉਣ ਲੱਗਿਆ। ਬਿਲਕੁਲ। ਇਹ ਜਦੋਂ ਮੈਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਦੀ ਗੱਲ ਕਰਦਾ, ਇਹ ਸਾਰੀ ਦੁਨੀਆ 'ਚ ਰੌਲਾ ਪੈਂਦਾ। ਜਦੋਂ ਬਾਹਰ ਦੀ ਲੇਬਰ ਜਾਂਦੀ ਹੈ ਨਾ ਉੱਥੇ, ਉਹ ਜਿਹੜਾ ਲੋਕਲ ਵੇਜ ਰੇਟ ਆ ਉਹ ਘਟ ਜਾਂਦਾ। ਬਿਲਕੁਲ ਜੀ, ਹਾਂਜੀ। ਇਹ ਇੰਪੈਕਟ ਸਾਰੀ ਦੁਨੀਆ 'ਚ ਹੀ ਹੈ, ਇਹ ਪੰਜਾਬ ਦੇ ਵਾਸਤੇ ਪੈਕੂਲੀਅਰ ਨਹੀਂ ਹੈ, ਇੱਕ ਫੈਨਾਮਨਾ। ਪਰ ਆਪਾਂ ਪੰਜਾਬ ਦਾ ਇਸ਼ੂ ਆਪਾਂ ਪੰਜਾਬ ਤੇ ਆ ਜੀ, ਆਪਾਂ ਨਹੀਂ ਤਾਂ ਲੰਬੀ ਗੱਲ ਤੋਂ ਪਵੇ ਤੁਰ ਜਾਏ। ਨਹੀਂ ਬਿਲਕੁਲ ਜੀ, ਇਹ ਅਸਲ 'ਚ ਪੰਜਾਬ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਸ਼ੂ ਤਾਂ ਬਣਨਾ ਚਾਹੀਦਾ ਆ ਕਿ ਵੇਜ ਰੇਟ ਜਿਹੜੀ ਆ ਪੰਜਾਬ ਦੀ, ਇਹ 1977 ਬਣੀ ਸੀ ਨਾ ਸਰਕਾਰ ਅਕਾਲੀ ਦਲ ਦੀ, ਉਦੋਂ ਵੀ ਇਸ਼ੂ ਰੇਜ਼ ਹੋਇਆ ਸੀ। ਓਕੇ, ਇਹ ਅੱਜ ਦਾ ਨਹੀਂ ਹੈ ਇਸ਼ੂ। ਪੰਜਾਬ ਦਾ ਦੁਖਾਂਤ ਪਤਾ ਕੀ ਹੈ, ਅਸੀਂ ਇਸ਼ੂ ਰੇਜ਼ ਕਰਦੇ, ਉਹਦੇ ਬਾਰੇ ਕਮਿਟਡ ਨਹੀਂ ਹੁੰਦੇ। ਹੁਣ ਵੀ ਇਹੀ ਹੈ। ਤੁਸੀਂ ਪਿਛਲੇ ਪੰਜਾਬ ਦਾ ਸਾਰਾ ਇਤਿਹਾਸ ਚੱਕ ਲਓ, ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੇ ਕਿਸੇ ਵੇਲੇ ਪੰਜਾਬ ਵਾਸਤੇ 370 ਦੇ ਅੰਡਰ ਉਹੀ ਸਟੇਟਸ ਮੰਗਿਆ ਸੀ ਜਿਹੜਾ ਕਸ਼ਮੀਰ ਦਾ ਸੀ। ਓਕੇ, ਉਹ 1967 ਦੀ ਇਲੈਕਸ਼ਨ ਦੀ ਗੱਲ ਹੈ, ਤੇ ਹੁਣ ਉਹ ਮੈਨੀਫੈਸਟੋ ਦਾ ਪਾਰਟ ਸੀ। ਤੇ ਹੁਣ ਜਦੋਂ ਟੁੱਟਿਆ ਤੇ ਸਪੋਰਟ ਕਰ ਰਹੇ ਸੀ, ਤੋੜਨ ਵਾਲੇ ਸਪੋਰਟ ਕਰ ਰਹੇ ਸੀ। ਪੰਜਾਬ ਦਾ ਦੁਖਾਂਤ ਇਹ ਹੈ ਲਗਾਤਾਰ ਵੀ ਦੋਗਲੀ ਰਾਜਨੀਤੀ ਹੋ ਗਈ ਆ। ਇਹ ਸ਼ੁਰੂ ਤੋਂ ਮੈਂ ਜਿੰਨਾ ਕੁ ਮੈਂ ਸਟੱਡੀ ਕੀਤਾ ਹੈ, ਤੇ ਮੈਂ ਲਿਖਦਾ ਵੀ ਹਾਂ ਲਗਾਤਾਰ, ਤੇ ਕਿਤਾਬਾਂ ਵੀ ਲਿਖੀਆਂ, ਇਹ ਮੈਨੂੰ ਦੋਗਲਾਪਣ ਪੰਜਾਬ ਦੇ ਸਿਆਸਤਦਾਨਾਂ ਦਾ ਲਗਾਤਾਰ ਨਜ਼ਰ ਆਉਂਦਾ। ਤੇ ਇਸ ਵਾਰ ਵੀ ਤੁਹਾਨੂੰ ਚੋਣਾਂ 'ਚ ਕੋਈ ਬਦਲਾਅ ਨਜ਼ਰ ਆ ਰਿਹਾ ਜਾਂ ਉਹੀ ਦੋਗਲਾਪਣ ਹੈ? ਇਹ ਮੇਰੇ ਖਿਆਲ 'ਚ ਉਹੀ ਦੋਗਲਾਪਣ ਹੈ, ਤੇ ਉਹ ਲਗਾਤਾਰ ਨਾ ਗੱਲ ਕੀਤੀ ਜਾ ਰਹੀ ਵੀ ਪੰਜਾਬ ਦਾ ਮਾਡਲ ਜੀ, ਪੰਜਾਬ ਦਾ ਮਾਡਲ ਜੀ। ਮੈਨੂੰ ਤਾਂ ਮਾਡਲ ਤਾਂ ਨਜ਼ਰ ਹੀ ਨਹੀਂ ਆ ਰਿਹਾ। ਮਾਡਲ ਤਾਂ ਹੈ ਹੀ ਨਹੀਂ, ਬਸ ਮਾਡਲ ਸ਼ਬਦ ਰਹਿ ਗਿਆ ਕਿ ਮਾਡਲ ਸ਼ਬਦ ਰਹਿ ਗਿਆ। ਜਿਹੜੇ ਨਾਰਮਲ ਜਿਹੜੇ ਗਵਰਨੈਂਸ ਇਸ਼ੂਜ਼ ਹੈ ਉਹਨਾਂ ਨੂੰ ਮਾਡਲ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ। ਐਡਮਿਨਿਸਟ੍ਰੇਟਿਵ ਜਿਹੜੀ ਕਰਪਸ਼ਨ ਹੈ, ਐਡਮਿਨਿਸਟ੍ਰੇਟਿਵ ਕਰਪਸ਼ਨ ਆ, ਉਹਦੇ ਉੱਤੇ ਹੀ ਮਾਡਲ ਕਿਹਾ ਜਾ ਰਿਹਾ ਕਿ ਇਹੀ ਨਵਾਂ ਮਾਡਲ ਅਸੀਂ ਇਹਨੇ ਰੈਵਨਿਊ ਇਕੱਠਾ ਕਰ ਦਿਆਂਗੇ, ਇੱਥੇ ਆਹ ਬਣਾ ਦਿਆਂਗੇ, ਕਰ ਦਿਆਂਗੇ। ਇਹ ਮਾਡਲ ਨਹੀਂ ਹੋਇਆ ਕਰਦਾ, ਤਾਂ ਗਵਰਨੈਂਸ ਇਸ਼ੂਜ਼ ਹੈਗੇ ਆ, ਉਹਨਾਂ ਨੂੰ ਟੈਕਲ ਕਿਵੇਂ ਕਰਨਾ ਹੈ। ਜਿਹੜਾ ਮਾਡਲ ਹੈ ਉਹ ਤਾਂ ਓਵਰਆਲ ਜਿਹੜਾ ਤੁਹਾਡਾ ਟੋਟਲ ਸਟਰਕਚਰ ਹੈ ਉਹਨੂੰ ਕਿਵੇਂ ਡਿਵੈਲਪ ਕਰਨਾ ਹੈ ਉਹ 'ਤੇ ਡਿਪੈਂਡ ਕਰਦਾ ਹੁੰਦਾ, ਅਤੇ ਕੀ ਅਪਰੋਚ ਹੁੰਦੀ ਹੈ।
ਤੇ ਸਟੇਟ ਦੀ ਅਪਰੋਚ ਸੈਂਟਰ ਤੋਂ ਬਿਲਕੁਲ ਅਲੱਗ ਹੋ ਕੇ ਨਹੀਂ ਹੋਇਆ ਕਰਦੀ, ਓਕੇ, ਕਿਉਂਕਿ ਟੋਟਲ ਡਿਪੈਂਡੈਂਸ ਇੰਟਰੈਕਸ਼ਨ ਸਟੇਟ ਤੇ ਸੈਂਟਰ ਦਾ ਹੋਇਆ ਕਰਦਾ ਹੈ। ਇੱਕ ਗੱਲ ਲਗਾਤਾਰ ਮੈਂ ਹੁਣ ਨਾਲ ਹੀ ਇਹਦੇ ਕਲੀਅਰ ਕਰ ਦਿੰਦਾ, ਗੱਲ ਖੁਦ ਮੁਖਤਾਰੀ ਦੀ ਹੁੰਦੀ ਹੈ, ਹੁਣ ਵੀ ਹੋ ਰਹੀ ਹੈ ਬਈ ਫੈਡਰਲਿਜ਼ਮ ਜੀ ਬਿਲਕੁਲ ਹੋਣਾ ਚਾਹੀਦਾ। ਪੰਜਾਬ ਫਿਰ ਮੈਂ ਉੱਥੇ ਹੀ ਆਉਣਾ, 1952 ਦੀ ਇਲੈਕਸ਼ਨ ਅਕਾਲੀ ਦਲ ਨੇ ਇਸ ਇਸ਼ੂ ਤੇ ਹੀ ਲੜੀ ਸੀ। ਉਸ ਤੋਂ ਬਾਅਦ ਵਾਰ-ਵਾਰ ਇਹਨੂੰ ਕਦੇ ਬਟਾਲਾ ਰੈਜੋਲੂਸ਼ਨ, ਕਦੇ ਅਨੰਦਪੁਰ ਸਾਹਿਬ ਦਾ ਮਤਾ, ਇਹ ਲਗਾਤਾਰ ਆਉਂਦਾ ਰਿਹਾ। ਹੁਣ ਵੀ ਗੱਲ ਹੋ ਰਹੀ ਹੈ ਬਈ ਇਹ ਫੈਡਰਲਿਜ਼ਮ ਦਾ ਪ੍ਰਿੰਸੀਪਲ ਹੈ ਜੀ, ਇਹ ਹੈ ਜੀ, ਉਹ ਹੈ ਜੀ। ਕਿਸਾਨ ਸੰਘਰਸ਼ ਦੇ ਵਿੱਚ ਇੱਕ ਸੈਕਸ਼ਨ ਨੇ ਉਹਨੂੰ ਸਾਬੋਟੇਜ ਕਰਨ ਵਾਸਤੇ ਇਹ ਇਸ਼ੂ ਲਿਆਂਦਾ ਵਿੱਚ। ਠੀਕ ਹੈ, ਫੈਡਰਲਿਜ਼ਮ ਦਾ ਇਸ਼ੂ ਇਹ ਹੈ, ਤੁਸੀਂ ਬਾਅਦ ਸੰਘਰਸ਼ ਲੜ ਲਓ ਉਹਦੇ ਬਾਰੇ। ਸੋ ਇਹ ਇਸ਼ੂ ਹੈਗੇ ਹੈ, ਲੇਕਿਨ ਹੈ ਕਿ ਜਿਹੜੇ ਪੰਜਾਬ ਦੇ ਕੋਲੇ ਜਾਂ ਸਟੇਟਸ ਕੋਲੇ ਸਾਰੀਆਂ ਕੋਲ ਜਿਹੜੀਆਂ ਪਹਿਲਾਂ ਪਾਵਰ ਸੀਗੀਆਂ ਉਹ ਵੀ ਸੈਂਟਰ ਨੇ ਹੌਲੀ ਹੌਲੀ ਖਤਮ ਕਰਤੀਆਂ, ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਬੀਜੇਪੀ ਹੋਵੇ। ਤੇ ਮੈਂ ਨਾਲ ਇਹ ਵੀ ਕਹਿਣਾ ਹੁੰਦਾ ਕਿ ਕੇਂਦਰ ਦੇ ਕੋਲ ਵੀ ਖੁਦ ਮੁਖਤਿਆਰੀ ਹੈ ਨਹੀਂ ਗੀ, ਕਿਸੇ ਮੁਲਕ ਕੋਲ ਖੁਦ ਮੁਖਤਿਆਰੀ ਹੈ ਨਹੀਂ ਉਸ ਲੈਵਲ ਦੀ, ਕਿਉਂਕਿ ਜਿਹੜੀ ਤੁਹਾਡੀ ਇਕੋਨਮੀ ਹੈ ਉਹ ਤੁਹਾਡੇ ਹੱਥ ਦੇ ਵਿੱਚ ਨਹੀਂ ਹੈ, ਉਹਨੂੰ ਮਾਰਕੀਟ ਫੋਰਸਿਸ ਕੰਟਰੋਲ ਕਰਦੀਆਂ। ਜੇ ਤੁਹਾਡੀ ਇਕੋਨਮੀ ਤੁਹਾਡੇ ਹੱਥ ਦੇ ਵਿੱਚ ਨਹੀਂ, ਤੁਹਾਡੀ ਖੁਦ ਮੁਖਤਿਆਰੀ ਕਿੱਥੇ ਗਈ? ਸੈਮੀ ਅਟੋਨਮੀ ਤੁਹਾਡੇ ਕੋਲ ਹੈਗੀ ਹੈ, ਉਹ ਸੈਮੀ ਅਟੋਨਮੀ ਹੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਜਾਂ ਬਾਕੀ ਸਟੇਟਸ ਨੂੰ ਮਿਲਣੀ ਚਾਹੀਦੀ ਹੈ। ਸਭ ਦਾ ਸਾਂਝਾ ਮੁੱਦਾ ਹੈ। ਜਿੰਨੀਆਂ ਸਟੇਟਸ ਦੇ ਵਿੱਚ ਉਸ ਪਾਰਟੀ ਦੀ ਸਰਕਾਰ ਹੈ ਜਿਹੜੀ ਕੇਂਦਰ ਦੇ ਵਿੱਚ ਨਹੀਂ ਹੈ, ਉਹਨਾਂ ਸਾਰਿਆਂ 'ਚ ਮੰਗ ਵਾਰ-ਵਾਰ ਉੱਠਦੀ ਹੈ। ਅਸੀਂ ਇਕੱਲੇ ਨਹੀਂ ਹੈ, DMK ਤਾਮਿਲਨਾਡੂ ਦੇ ਵਿੱਚ ਸਭ ਤੋਂ ਪੁਰਾਣੀ ਮੰਗ ਉੱਠਦੀ ਰਹੀ ਹੈ। ਤੁਹਾਨੂੰ ਲੱਗ ਰਿਹਾ ਕਿ ਇਹ ਮੈਂ ਇਸ਼ੂ ਦੀ ਗੱਲ ਕਰ ਰਿਹਾ, ਤੁਹਾਡੇ ਇਸ਼ੂ ਐਕਸਪਲੇਨ ਕਰ ਦਿੰਦਾ। ਸੋ ਇੱਕ ਤਾਂ ਇਸ਼ੂ ਤੁਹਾਡਾ ਨਾਰਮਲ ਬਣ ਜਾਂਦਾ ਸੈਮੀ ਆਟੋਨਮੀ ਦਾ, ਸੈਮੀ ਅਟੋਨਮੀ, ਮੈਂ ਅਟੋਨਮੀ ਲਫ਼ਜ਼ ਨਹੀਂ ਵਰਤ ਰਿਹਾ, ਸੈਮੀ ਅਟੋਨਮੀ ਉਹ ਹੋਣੀ ਚਾਹੀਦੀ ਹੈ। ਸੂਬਿਆਂ ਨੇ ਜੇ ਟੈਕਸ ਇਕੱਠਾ ਕਰਨਾ ਤੇ ਹੁਣ ਤਾਂ ਸਾਰਾ ਹੀ ਕੇਂਦਰ ਲੈ ਜਾਂਦਾ ਵਰਚੁਅਲੀ, ਸੂਬਿਆਂ ਦੇ ਕੋਲੇ ਕੁਛ ਵੀ ਨਹੀਂ, ਨਾ ਹੀ ਸੂਬੇ ਆਪਣਾ ਕੁਛ ਕਰ ਸਕਦੇ ਪਲਾਨ। ਸੋ ਉਹਨਾਂ ਦਾ ਹੱਕ ਸੂਬਿਆਂ ਕੋਲੇ ਹੋਣਾ ਚਾਹੀਦਾ ਹੈ। ਤੁਸੀਂ ਸੈਮੀ ਆਟੋਨਮੀ ਦੀ ਗੱਲ ਕੀਤੀ ਆ, ਸੈਮੀ ਆਟੋਨਮੀ ਨਾਲ ਜੁੜੇ ਪੰਜਾਬ ਦੇ ਬੜੇ ਰੂਟ ਇਸ਼ੂਜ਼ ਜਿਹੜੇ ਆ, ਮੈਂ ਜਿਹੜੀ ਡੈਮੋਗ੍ਰਾਫੀ ਦੀ ਵੀ ਗੱਲ ਕਰ ਰਿਹਾ ਸੀ ਜਾਂ ਹੋਰ ਵੀ ਸਾਰਾ, ਉਹ ਵੀ ਸੈਮੀ ਆਟੋਨਮੀ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਆ ਜਾਂਦੇ ਆ ਕਿ ਹਾਂ ਸਟੇਟ ਕੋਲ ਅਧਿਕਾਰ ਹੋਣ ਕਿ ਆਪਣੇ ਜਿਹੜੇ ਉਹ ਘਰੇਲੂ ਮਸਲੇ ਆ ਜਾਂ ਵਿਦਿਨ ਦਾ ਸਟੇਟ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਫੈਸਲੇ ਲੈ ਸਕੇ। ਪਰ ਕਿਸੇ ਵੀ ਲੀਡਰ ਦੇ ਮੂੰਹੋਂ ਸੈਮੀ ਆਟੋਨਮੀ ਤਾਂ ਛੱਡੋ, ਗੱਲ ਇਹ ਨਹੀਂ ਆ, ਸੈਮੀ ਆਟੋਨਮੀ ਸ਼ਬਦ ਵੀ ਨਾ ਸੁਣਿਆ ਕਿਸੇ ਨੇ। ਮੈਂ ਕਹਿੰਦਾ ਵੱਧ ਅਧਿਕਾਰਾਂ ਦੀ ਗੱਲ ਵੀ ਕਰ ਲਓ ਨਾ, ਕੋਈ ਕਰ ਹੀ ਨਹੀਂ ਰਿਹਾ। ਬਲਕਿ ਮੈਨੂੰ ਤਾਂ ਲੱਗ ਰਿਹਾ ਜਿਹੜਾ ਸੰਯੁਕਤ ਸਮਾਜ ਮੋਰਚਾ ਵੀ ਬਣਿਆ, ਜਿਹੜਾ ਕਿ ਕਿਸਾਨ ਸੰਘਰਸ਼, ਭਾਵੇਂ ਤੁਸੀਂ ਕਿਹਾ ਕਿ ਫੈਡਰਲਿਜ਼ਮ ਦਾ ਇਸ਼ੂ ਨਹੀਂ ਸੀ, ਪਰ ਕਿਸਾਨ ਸੰਘਰਸ਼ 'ਚ ਬਲਵੀਰ ਸਿੰਘ ਰਾਜੇਵਾਲੇ ਖੁਦ ਗੱਲ ਕਹਿੰਦੇ ਰਹੇ ਆ ਕਿ ਇਹ ਜਿਹੜਾ ਫੈਡਰਲ ਸਿਸਟਮ ਆ ਉਹਦਾ ਘਾਣ ਆ, ਜੋ ਕੇਂਦਰ ਇਹ ਕਾਨੂੰਨ ਲੈ ਕੇ ਆਇਆ, ਉਹ ਘਾਣ ਸੀ ਬਿਲਕੁਲ। ਤੇ ਪਰ ਉਹ ਸੰਯੁਕਤ ਸਮਾਜ ਮੋਰਚਾ ਵੀ ਕਿਤੇ ਸੈਮੀ ਆਟੋਨਮੀ ਦੀ ਗੱਲ ਨਹੀਂ ਕਰ ਰਿਹਾ। ਹੁਣ ਉਹਨਾਂ ਨੇ ਆਪਣਾ ਪ੍ਰੋਗਰਾਮ ਲੈ ਕੇ ਆਉਣਾ, ਹਜੇ ਉਹਨਾਂ ਨੇ ਕੋਈ ਮੈਨੀਫੈਸਟੋ ਦਾ ਰਿਲੀਜ਼ ਨਹੀਂ ਕੀਤਾ ਆਪਣਾ। ਜਦੋਂ ਮੈਨੀਫੈਸਟੋ ਜਾਂ ਪਾਲਿਸੀ ਪ੍ਰੋਗਰਾਮ ਲੈ ਕੇ ਆਉਣਗੇ ਉਦੋਂ ਉਹਨਾਂ ਦੇ ਪੈਰਾਮੀਟਰਸ ਪਤਾ ਲੱਗਣਗੇ ਵੀ ਕਿਹਨਾਂ ਇਸ਼ੂਜ਼ ਤੇ ਇਹ ਇਲੈਕਸ਼ਨ ਲੜਨੇ ਚਾਹੁੰਦੇ ਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਦਿੱਲੀ 'ਚ ਲਗਾਤਾਰ ਜਦੋਂ ਸ਼ੁਰੂਆਤ 'ਚ, ਹਲੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਬੋਲਦੇ ਹੋਣਗੇ, ਉਦੋਂ ਇਹ ਬੜਾ ਰੌਲਾ ਪਾਉਂਦੇ ਸੀ ਕਿ ਦਿੱਲੀ ਜਿਹੜਾ ਆ ਉਹਨੂੰ ਇੱਕ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ, ਕਿ ਸਾਡੇ ਕੋਲ ਅਧਿਕਾਰ ਨਹੀਂ ਆ। ਪੰਜਾਬ ਦੇ ਵਿੱਚ ਆ ਕੇ ਉਹ ਚੁੱਪ ਹੋ ਜਾਂਦੇ ਆ, ਕੋਈ ਸੈਮੀ ਆਟੋਨਮੀ ਦੀ ਗੱਲ ਨਹੀਂ ਪੰਜਾਬ 'ਚ ਆ ਕੇ। ਪੰਜਾਬ 'ਚ ਤਾਂ ਇੱਕੋ ਗੱਲ ਆ ਹੁਣ ਆਪ ਕੋਲ ਕਿ ਸਾਰੇ ਮਾੜੇ ਨੇ, ਅਸੀਂ ਚੰਗੇ ਆ, ਤੇ ਇੱਕ ਮੌਕਾ ਕੇਜਰੀਵਾਲ ਨੂੰ। ਮੇਰੇ ਖਿਆਲ ਦੇ ਵਿੱਚ ਆਪ ਜਿਹੜੀ ਪੰਜਾਬ ਦੀ ਸਿਆਸਤ ਹੈ ਨਾ, ਇਹਦੇ 'ਚ ਸੇਧ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਆਈਡੀਓਲੋਜੀਕਲ ਸਟੇਟ ਹੈ। ਜਦੋਂ ਮੈਂ ਕਹਿੰਦਾ ਸਾਡੀ ਸਿਆਸਤ ਵੱਖਰੀ ਹੈ, ਮੈਂ ਇਹ ਸਾਡੀ ਸਿਆਸਤ ਹਮੇਸ਼ਾ ਹੀ ਆਈਡੀਓਲੋਜੀ ਬੇਸਡ ਰਹੀ ਹੈ, ਤੇ ਆਪ ਨਾਨ ਆਈਡੀਓਲੋਜੀਕਲ ਪਾਰਟੀ ਹੈ। ਇੱਕ ਧਿਆਨ ਰੱਖਿਓ, ਮੈਂ ਇਹ 'ਚ ਬੜਾ ਕਲੀਅਰ ਹੈ, ਇਹ ਪੰਜਾਬ ਦੇ ਇਸ਼ੂ ਬਾਰੇ ਗੱਲ ਨਹੀਂ ਕਰਨਗੇ ਕੋਈ ਵੀ। ਜਦੋਂ ਮੈਂ ਥੋੜ੍ਹਾ ਜਿਹਾ ਪਿੱਛੇ ਚਲਾ ਜਾਊਂਗਾ, ਜਦੋਂ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਸੀਗੀ, ਉਹਦੇ ਕੁਛ ਦਿਨਾਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਕੀਤੀ ਸੀ ਕਿ ਇਹ ਜਿਹੜੀ ਮੂਵਮੈਂਟ ਹੈ ਐਂਟੀ ਕਰਪਸ਼ਨ, ਇਹ ਕਿਹਨੇ ਡਿਜ਼ਾਈਨ ਕੀਤੀ ਹੈ। ਉਹਦੇ 'ਚ ਨਾਂ ਆਇਆ ਸੀਗਾ ਵਿਵੇਕਾਨੰਦ ਇੰਸਟੀਚਿਊਟ ਦਿੱਲੀ। ਵਿਵੇਕਾਨੰਦ ਇੰਸਟੀਚਿਊਟ RSS ਦੀ ਬੋਡੀ ਹੈ। ਉਸ ਵੇਲੇ ਅਜੀਤ ਡੋਵਲ ਇਹਦੇ ਕਰਤਾ ਧਰਤਾ ਸੀ, ਰਿਟਾਇਰਡ ਅਫਸਰ ਉਹਦੇ ਤਕਰੀਬਨ ਮੈਂਬਰ ਹੈਗੇ। ਇਹ ਸਾਰਾ ਡਿਜ਼ਾਈਨ ਉੱਥੇ ਕੀਤਾ ਸੀ, ਕਿਸੇ ਨੇ ਡਿਜ਼ਾਈਨ ਨਹੀਂ ਆਪਣੇ ਡਿਜ਼ਾਈਨ ਨਹੀਂ ਸੀ ਕੀਤਾ। ਉਦੋਂ 2 ਖਬਰਾਂ ਛਪੀਆਂ ਸੀਗੀਆਂ।
ਅਰਵਿੰਦ ਕੇਜਰੀਵਾਲ ਜੀ ਉਸ ਮੂਵਮੈਂਟ ਦੇ ਵਿੱਚੋਂ ਨਿਕਲੇ ਆ। ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੱਢਣੀ, ਇਹ ਬੀਜੇਪੀ ਦੀ ਤੁਸੀਂ ਜਿਹੜਾ ਸਿੰਬਲ ਹੈ ਪੰਜਾਬ 'ਚ ਲੈ ਕੇ ਆ ਰਹੇ ਹੋ ਸਾਰੇ। ਦਿੱਲੀ ਤੁਸੀਂ ਹਨੂੰਮਾਨ ਚਾਲੀਸਾ ਦੀ ਗੱਲ ਕਰਦੇ ਹੋ, ਕਹਿੰਦੇ ਵੀ ਹਨੂੰਮਾਨ ਚਾਲੀਸਾ ਸੀ ਤੇ ਸਾਰਾ ਕੁਝ ਉਹ ਸਿੰਬਲ ਦਿੱਲੀ ਵਾਲੇ ਬੀਜੇਪੀ ਵਾਲੇ ਵਰਤ ਰਹੇ। ਬੀਜੇਪੀ ਵੀ ਮੈਂ ਸਖ਼ਤ ਪਰਿਵਾਰ ਕਹੂੰਗਾ। ਮੈਂ ਇਹ ਨਹੀਂ ਕਹਿੰਦਾ ਵੀ ਇਹ ਆਰਐਸਐਸ ਦੇ ਏਜੰਟ ਹਨ, ਸਿੰਬਲ ਉਹੀ ਹੈ, ਨਾਨ ਆਈਡੀਓਲੋਜੀਕਲ ਹੈਗੇ ਜੀ। ਤੇ ਦਿੱਲੀ 'ਚ ਵੀ ਮਤਲਬ ਅਰਵਿੰਦ ਕੇਜਰੀਵਾਲ ਤਿਰੰਗਾ ਯਾਤਰਾ ਪੰਜਾਬ 'ਚ ਕੱਢ ਰਹੇ ਮੈਂ ਆ। ਤਿਰੰਗਾ ਯਾਤਰਾ ਦਾ ਗੱਲ ਪੂਰੀ ਕਰਦੇ ਹਾਂ। ਜਿਹਨੇ ਲੋਕਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੋਣ, ਸਭ ਤੋਂ ਜ਼ਿਆਦਾ ਲੋਕ ਕਾਲੇ ਪਾਲੀ ਗਏ ਹੋਣ, ਫਾਂਸੀਆਂ ਚੜ੍ਹੀਆਂ ਹੋਣ, ਫਾਂਸੀ ਚੜ੍ਹੇ ਹੋਣ, ਉਹਨਾਂ ਨੂੰ ਕੇਜਰੀਵਾਲ ਜਾ ਕੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਇਹਦਾ ਜਵਾਬ ਤਾਂ ਕੇਜਰੀਵਾਲ ਜੀ ਦੇਣ ਨਾ। ਪਰ ਉਹਦਾ ਜਵਾਬ ਦਿੰਦੇ ਹੀ ਨਹੀਂ ਕਿਸੇ ਗੱਲ ਦਾ। ਪੁੱਛਿਆ ਵੀ ਨਹੀਂ ਜਾਂਦਾ ਉਹਨਾਂ ਨੂੰ ਨਾ। ਨਹੀਂ, ਹੁਣ ਉਹ ਪ੍ਰੈਸ ਉਹਨਾਂ ਨੂੰ ਕਾਨਫਰੰਸ ਪੁੱਛੋ ਛੱਡ ਵੀ ਕੇ ਚਲੇ ਤਿਰੰਗਾ ਜਾਂਦੇ। ਯਾਤਰਾ ਇੱਥੇ ਕਰ ਰਹੇ ਹੋ, ਤੁਸੀਂ ਗੁਜਰਾਤ ਵਿੱਚ ਜਾ ਕੇ ਕਿਉਂ ਨਹੀਂ ਕਰਦੇ, ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੀ ਨਹੀਂ ਹੈ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ। ਪੰਜਾਬ ਨੇ ਤਾਂ ਸਭ ਤੋਂ ਜ਼ਿਆਦਾ ਕੰਟਰੀਬਿਊਟ ਕੀਤਾ ਹੋਇਆ। ਇਹਨਾਂ ਨੂੰ ਬਾਹਰ ਵਾਲੇ ਸਿਖਾਉਣਗੇ ਵੀ ਦੇਸ਼ ਭਗਤੀ ਕੀ ਹੁੰਦੀ ਹੈ। ਸਵਾਲ ਇਹ ਵੀ ਉੱਠ ਰਿਹਾ, ਅਰਵਿੰਦ ਕੇਜਰੀਵਾਲ ਨੇ ਇਹ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਇੱਕ ਅਸ਼ਾਂਤ ਸੂਬਾ ਆ, ਜਦ ਕਿ ਨੈਸ਼ਨਲ ਕ੍ਰਾਈਮ ਬਿਊਰੋ ਜਿਹੜਾ ਆ ਉਹਦੀਆਂ ਰਿਪੋਰਟਸ ਵੀ ਕਹਿੰਦੀਆਂ ਬਾਕੀ ਬੜੀਆਂ ਸਟੇਟਸ ਦੇ ਨਾਲੋਂ ਪੰਜਾਬ ਬੜਾ ਸ਼ਾਂਤ ਸੂਬਾ ਆ। ਤੇ ਉਸ ਤੋਂ ਇਲਾਵਾ